सतगुरां दी पावन पवित्र निकी गोद दा आनंद माण रहे साध संगत जीओ। आओ सतगुरां दी बख्शी हुई फतेह सांझ पाईए जी। बुलाओ गज वज के वाहिगुरू जी का खालसा वाहिगुरू जी की फतेह। साध संगत जी, जिवें कि आप जी नूं पता है अज दा जो दिहाड़ा मना रहे हैं वो समूह शहीदां नूं जिन्हां दे विच अज असीं याद कर रहे हैं भाई मनी सिंह जी। पुरातन गुरसिखां दे विचों इन्हां दे खानदान दी परिवार दी बहुत वड्डी देन आ। सिख जगत दे विच बहुत वड्डा इतिहास आ। जे मैं गलत ना होवां तकरीबन 52 के करीब जो परिवार दे इन्हां दे पुरानी जो गुरसिख जिन्हां ने गुरु साहब जी तो बाद भी उन्हां दे जीवन काल दे विच भी शहादतां जिहड़ियां कौम वास्ते पंथ वास्ते दित्तियां। सो कोटन कोट प्रणाम उन्हां गुरसिखां नूं। उन्हां गुरसिखां दे नक्शे कदमां दे चलदियां होइआं अज भी वर्तमान समय दे विच शहीदियां हो रहीआं हन। वो कौन कर रहा है, वो किवें हो रहीआं हन, ये एक कौम दे अगे क्वेश्चन मार्क या उन्हां वीरां अगे हो सकदा। पर जिहड़े कौम प्रति सुहिरद आ, जिहड़े डेडीकेशन जिहड़े समझदे आ कि ये कौन हन, वो सारिआं नूं पता आ। उन्हां दी अख जिहड़ी आवाज़ कर रही आ। जिवें भारती हुकूमत हुण सिद्धे रूप ते विच वो सानूं चैलेंज कर रही आ कौम नूं, क्योंकि कौमी कर खालिस्तान का संघर्ष जिहड़ा कुल दुनिया दे विच वो प्रचंड रूप दे विच चल रहा आ। सो उस संघर्ष दे विच रीसेंटली शहादतां होईआं जिन्हां दे विच भाई परमजीत सिंह जी पंजवाड़ पिछले दिनां दे विच पाकिस्तान दे विच जिहड़ियां भारती खुफिया एजेंसियां जिहड़ियां जिवें कि अफगानिस्तान पाकिस्तान दे विच इन्हां दी रौ बैठी आ बहुत वड्डी तादाद दे विच, तां साडे उस वीर नूं उस जरनैल नूं भाई पंजवाड़ सिंह परमजीत सिंह पंजवाड़ नूं जिहड़ा आ उन्हां ने सातों खोह लिया। वो वीर जिस वीर ने साडे कौम वास्ते हथियारबंद संघर्ष भी लड़िया, उपरंत जिहड़ा वीर साडा नौजवान जिस दे परिवार दे विच भी उन्हां दे पिता ने कौम वास्ते शहादत दित्ती भाई सतनाम सिंह जी खंडा, उन्हां नूं भी जिहड़ा आ ये स्लो पुआई जिहड़ी ਉਹਦੇ ਵਿੱਚ ਪੁਆਈਜ਼ਨ ਜਿਹੜੀ ਆ ਦਿੱਤੀ ਜਾਂਦੀ ਰਹੀ। ਉਹਨਾਂ ਨੇ ਇਹ ਜਿਹੜਾ ਕਬੂਲਨਾਮਾ ਸੋਸ਼ਲ ਮੀਡੀਆ ਦੇ ਉੱਤੇ ਭਾਰਤੀ ਜਿਹੜੇ ਆਰਮੀ ਦੇ ਕਈ ਕਰਨਲ ਜਨਰਲ, ਮੈਨੂੰ ਨਾਮ ਵਿਸਰਦਾ ਉਸ ਬੰਦੇ ਦਾ, ਉਹ ਸ਼ਰੇਆਮ ਇਹ ਗੱਲ ਕਹਿੰਦਾ ਕਿ ਇਹ ਹੁਣ ਅਸੀਂ ਇਸ ਤਰੀਕੇ ਨਾਲ, ਕਿਉਂਕਿ ਰਸ਼ੀਅਨ ਤਰੀਕਾ ਜਿਹੜਾ ਆ ਆਪਾਂ ਜਿਹੜੇ ਵੀਰ ਸੰਘਰਸ਼ ਦੇ ਵਿੱਚ ਤੁਰੇ ਹੋਏ ਆ ਉਹਨਾਂ ਨੂੰ ਪਤਾ ਆ ਕਿ ਕਿਵੇਂ ਕੈਮੀਕਲ ਜਿਹੜੇ ਵਰਤ ਕੇ ਜਿਹੜੇ ਆ ਉਹ ਨੌਜਵਾਨਾਂ ਨੂੰ ਉਸ ਵੇਲੇ ਰਸ਼ੀਅਨ ਗੌਰਮੈਂਟ ਨੇ ਵੀ ਬਹੁਤ ਸਾਰੀਆਂ ਇੱਦਾਂ ਦੇ ਮਰਡਰ ਜਿਹੜੇ ਆ ਕੀਤੇ ਆ। ਸੋ ਰਸ਼ੀਅਨ ਦੇ ਨਾਲ ਇੰਡੀਆ ਦੀ ਜਿਹੜੀ ਆ ਉਹ ਕਿਸੇ ਤੋਂ ਲੁਕੀ ਛੁਪੀ ਨਹੀਂ ਆ। ਜਦੋਂ ਜੂਨ 1984 ਦੇ ਵਿੱਚ ਭਾਰਤੀ ਹਕੂਮਤ ਨੇ ਅਟੈਕ ਕੀਤਾ ਦਰਬਾਰ ਸਾਹਿਬ ਦੇ ਵਿੱਚ, ਉਹ ਯੂਕੇ ਦੀ ਰਸ਼ੀਅਨ ਜਿਹੜੀਆਂ ਏਜੰਸੀਆਂ ਦੀ ਪੂਰੀ ਜਿਹੜੀ ਹੈਲਪ ਲਈ ਗਈ ਆ। ਤਾਂ ਉਹ ਅੱਜ ਵੀ ਸਾਡੇ ਸਿੱਖ ਨੌਜਵਾਨਾਂ ਨੂੰ ਭਾਈ ਸਤਨਾਮ ਸਿੰਘ ਜੀ ਖੰਡਾ ਯੂਕੇ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੋਈ। ਤਾਂ ਹੁਣ ਪਿਛਲੇ ਦਿਨਾਂ ਦੇ ਵਿੱਚ ਰੀਸੈਂਟਲੀ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਭਾਈ ਹਰਦੀਪ ਸਿੰਘ ਨਿੱਜਰ ਵੀ ਉਸ ਗੁਰਦੁਆਰੇ ਦਾ BC ਸਰੀ ਦੇ ਵਿੱਚ ਉਹ ਮੁੱਖ ਸੇਵਾਦਾਰ ਉਸ ਗੁਰਦੁਆਰਾ ਸਾਹਿਬ ਦੇ ਵਿੱਚ ਕੌਮ ਦੀ ਗੱਲ ਜਿਹੜੀ ਆ ਖਾਲਿਸਤਾਨ ਦੀ ਗੱਲ ਕੌਮੀ ਘਰ ਦੀ ਔਰ ਨੌਜਵਾਨਾਂ ਨੂੰ ਸਿੱਖੀ ਦੇ ਨਾਲ ਭੈੜੀਆਂ ਸੰਗਤਾਂ ਤੋਂ ਬਚਾ ਕੇ ਕਿਵੇਂ ਗੁਰਮਤਿ ਦੇ ਧਾਰਨੀ ਖੰਡੇ ਬਾਟੇ ਦੀ ਪਹੁਲ ਛੱਕ ਕੇ ਤੁਸੀਂ ਗੁਰੂ ਵਾਲੇ ਬਣੋ, ਆਪਣਾ ਜਿਹੜਾ ਜੀਵਨ ਬਸਰ ਕਰੋ ਇਸ ਤਰੀਕੇ ਨਾਲ ਔਰ ਵਧੀਆ ਇੱਕ ਜੀਵਨ ਆਪਣੇ ਪਰਿਵਾਰ ਪਾਲੋ, ਐਜੂਕੇਸ਼ਨ ਵਧੀਆ ਲਓ ਔਰ ਨਾਲ ਨਾਲ ਆਪਣੇ ਕੌਮੀ ਘਰ ਖਾਲਿਸਤਾਨ ਵਾਸਤੇ ਇਹਨਾਂ ਕੰਟਰੀਆਂ ਦੇ ਕਾਨੂੰਨ ਕਾਇਦੇ ਦੇ ਅੰਡਰ ਰਹਿੰਦਿਆਂ ਹੋਇਆਂ ਆਪਣੇ ਖਾਲਿਸਤਾਨ ਦੀ ਮੁਹਿੰਮ ਨੂੰ ਪੀਸਫੁਲ ਤਰੀਕੇ ਦੇ ਨਾਲ ਉਹ ਵੀ ਉਠਾਓ। ਇਹ ਜਿਹੜਾ ਮੈਸੇਜ ਭਾਈ ਹਰਦੀਪ ਸਿੰਘ ਨਿੱਜਰ, ਇਹੀ ਇੱਕ ਕਾਰਨ ਸੀ ਕਿਉਂਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ
ਜਿਹੜਾ ਸਰੀ ਦੇ ਵਿੱਚ ਵੀ ਇਹ ਐਲਾਨ ਜਿਹੜਾ SFJ ਵੱਲੋਂ ਕੀਤਾ ਹੋਇਆ ਸੀ ਕਿ ਰੈਫਰੈਂਡਮ ਦੀਆਂ ਵੋਟਾਂ ਉੱਥੇ ਵੀ ਹੋਣੀਆਂ ਹਨ, ਤਾਂ ਹੋਰ ਕੰਟਰੀਆਂ ਦੇ ਵਿੱਚ ਵੀ ਵੱਡੀ ਤਾਦਾਦ ਵਿੱਚ ਸੰਗਤਾਂ ਨੇ ਸਹਿਯੋਗ ਦਿੱਤਾ। ਤਾਂ ਮੈਸੇਜ ਬੜਾ ਕਲੀਅਰ ਜਿਹੜਾ ਗੌਰਮੈਂਟ ਵਾਸਤੇ ਸੀ ਕਿ ਇਹ ਜੋ ਹੁਣ ਕੌਮ ਆ, ਜਿਹੜੇ ਇਹਨਾਂ ਦੇ ਨੌਜਵਾਨ ਆ ਵਿਦੇਸ਼ਾਂ ਵਿੱਚ ਜਾ ਕੇ ਬਹੁਤਾਤ ਨੌਜਵਾਨ ਇਸ ਗੱਲ ਨੂੰ ਸਮਝ ਚੁੱਕੇ ਆ ਕਿ ਭਾਰਤੀ ਹਕੂਮਤ ਜਿਹੜੀ ਆ ਉਹ ਕਿਸ ਤਰੀਕੇ ਦੇ ਨਾਲ ਝੂਠ ਫਰੇਬ ਵਰਤ ਕੇ ਉੱਥੇ ਪੰਜਾਬ ਦੇ ਵਿੱਚ ਕਦੇ ਆਟੇ ਦੀਆਂ ਕਦੇ ਦਾਲਾਂ ਦੀਆਂ ਸਕੀਮਾਂ ਦੇ ਵਿੱਚ ਭਰਮਾ ਕੇ ਸਾਡੀ ਆਵਾਮ ਨੂੰ ਜਿਹੜੀ ਪੰਜਾਬ ਦੀ ਨੂੰ ਉੱਥੇ ਹੀ ਬੇਵਕੂਫ ਬਣਾਇਆ ਜਾ ਰਿਹਾ। ਤੇ ਹੁਣ ਭਾਵੇਂ ਉਸ ਸਟੇਟ ਦਾ ਮੁੱਖ ਮੰਤਰੀ ਭਗਵੰਤ ਮਾਨ ਵੀ ਹੋਵੇ, ਪਰ ਇੱਕ ਗੱਲ ਤੁਸੀਂ ਜਦੋਂ ਕੰਪੈਰੀਜ਼ਨ ਕਰੋ ਇਹਨਾਂ ਕੰਟਰੀਆਂ ਦੇ ਨਾਲ, ਸਾਧ ਸੰਗਤ ਜੀ ਤੁਸੀਂ ਜਦੋਂ ਇਸ ਕੰਟਰੀ ਦੇ ਵਿੱਚ ਆਏ ਹੋ, ਤੁਹਾਡੇ ਕੋਲ ਕਾਬਲੀਅਤ ਹੋਣੀ ਚਾਹੀਦੀ, ਤੁਹਾਡੇ ਕੋਲ ਐਜੂਕੇਸ਼ਨ ਹੋਣੀ ਚਾਹੀਦੀ ਆ। ਅਪਰਚੁਨਿਟੀ ਜਿਹੜੀ ਆ ਤੁਹਾਡੀਆਂ ਡੋਰਾਂ ਦੇ ਤੁਹਾਡੀਆਂ ਦਰਵਾਜ਼ਿਆਂ ਤੇ ਆਪ ਦਸਤਕ ਦਿੰਦੀ ਆ। ਤੁਹਾਡੇ ਕੋਲ ਤੁਹਾਨੂੰ ਕੋਈ ਨਹੀਂ ਰੋਕ ਸਕਦਾ ਜੇ ਤੁਹਾਡੇ ਕੋਲ ਐਜੂਕੇਸ਼ਨ, ਤੁਹਾਡੇ ਕੋਲ ਕਾਬਲੀਅਤ ਆ ਤਾਂ ਤੁਸੀਂ ਇੱਥੇ ਚੰਗੀਆਂ ਕਿਰਤ ਕਮਾਈਆਂ ਕਰ ਸਕਦੇ ਹੋ, ਆਪਣਾ ਪਰਿਵਾਰ ਪਾਲ ਸਕਦੇ ਹੋ। ਪਿੱਛੇ ਪੰਜਾਬ ਦੇ ਵਿੱਚ ਵੀ 2-4 ਪਰਿਵਾਰਾਂ ਦੀ ਤੁਸੀਂ ਟੇਕਰ ਕਰ ਸਕਦੇ ਹੋ। ਪਰ ਅੱਜ ਪੰਜਾਬ ਦੀ ਧਰਤੀ ਤੇ ਸਾਡੇ ਸਿੱਖ ਨੌਜਵਾਨ, ਉਹਨਾਂ ਨੂੰ ਗੈਂਗਸਟਰ ਬਣਨ ਲਈ ਕੌਣ ਮਜਬੂਰ ਕਰ ਰਿਹਾ, ਉਹਨਾਂ ਨੂੰ ਵਿਦੇਸ਼ਾਂ ਵੱਲ ਜਾਣ ਲਈ ਕੌਣ ਮਜਬੂਰ ਕਰ ਰਿਹਾ? ਇਹ ਸੈਂਟਰ ਸਰਕਾਰ ਦੀਆਂ ਪਾਲਿਸੀਆਂ, ਪੰਜਾਬ ਸਰਕਾਰ ਦੀਆਂ ਪਾਲਿਸੀਆਂ। ਡਰੱਗ ਜਿਹੜੀ ਆ, ਤੁਹਾਡੇ ਪਾਣੀ ਲੁੱਟੇ ਜਾ ਰਹੇ ਆ, ਤੁਹਾਨੂੰ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਸੰਘਰਸ਼ ਕਰਨੇ ਪੈਂਦੇ ਆ। 700 ਤੋਂ ਵੱਧ ਕਿਸਾਨ ਅਸੀਂ ਜਿਹੜਾ ਮਰਵਾ ਲਿਆ ਦਿੱਲੀ ਦੀਆਂ ਬਾਹਰੀਆਂ ਬਰੂਆਂ ਤੇ। ਫਿਰ ਬਾਈ ਦੀਪ ਸਿੱਧੂ ਦਾ, ਕਿਉਂਕਿ ਉਸ ਨੌਜਵਾਨ ਨੇ ਸ਼ੁਰੂਆਤ ਕੀਤੀ ਸੀ ਸਿੰਘੂ ਬਾਰਡਰ ਤੋਂ, ਉਸ ਤੋਂ ਬਾਅਦ ਸਿੱਧੂ ਮੂਸੇਵਾਲਾ, ਤੇ ਹੁਣ ਰੀਸੈਂਟਲੀ ਉੱਥੇ ਵੀ ਜਿਹੜਾ ਭਾਈ ਅਮਰਤਪਾਲ ਸਿੰਘ। ਜੇ ਨੌਜਵਾਨੀ ਨੂੰ ਸੇਫ ਕਰਨ ਦਾ, ਉਹਨਾਂ ਨੂੰ ਇੱਕ ਸਹੀ ਰਸਤਾ ਦਿਖਾਉਣ ਦੀ ਗੱਲ ਹੁੰਦੀ ਆ, ਤਾਂ ਭਾਰਤੀ ਹਕੂਮਤ ਇੱਕਦਮ ਹਰਕਤ ਦੇ ਵਿੱਚ ਆ ਜਾਂਦੀ ਆ। ਉਹਨਾਂ ਨੂੰ ਪਤਾ ਆ ਕਿ ਜੇ ਅਸੀਂ ਇਹਨਾਂ ਬੰਦਿਆਂ ਨੂੰ, ਜਿਹੜੇ ਕੌਮ ਨੂੰ ਜਗਾਉਂਦੇ ਆ, ਨੌਜਵਾਨੀ ਨੂੰ ਜਗਾਉਂਦੇ ਆ, ਕੁਰਾਹੇ ਤੋਂ ਸਿੱਧੇ ਰਸਤੇ ਪਾਉਣ ਲਈ, ਤਾਂ ਉਹ ਇਮੀਡੀਏਟਲੀ ਹਰਕਤ ਵਿੱਚ ਆ ਕੇ ਉਹਨਾਂ ਨੂੰ ਕਿਸੇ ਵੀ ਵਿੰਗੇ ਟੇਢੇ ਕਿਸੇ ਦਾ ਐਕਸੀਡੈਂਟ ਕਰਾ ਦਿੰਦੇ ਆ, ਕਿਸੇ ਨੂੰ ਗੈਂਗਸਟਰਾਂ ਤੋਂ ਮਰਾ ਦਿੰਦੇ ਆ। ਤਾਂ ਇਹ ਬਹੁਤ ਪਿਛਲੇ ਤਕਰੀਬਨ 1-1.5 ਸਾਲ ਦੇ ਵਿੱਚ, ਜੇ ਸਾਧ ਸੰਗਤ ਜੀ ਆਪਾਂ ਇਹਨਾਂ ਚੀਜ਼ਾਂ ਦਾ ਲੇਖਾ ਜੋਖਾ ਕਰਨਾ ਪਵੇ, ਤੇ ਤੁਸੀਂ ਬਾਈ ਦੀਪ ਸਿੱਧੂ ਤੋਂ ਲੈ ਕੇ ਭਾਈ ਅਮਰਤਪਾਲ ਸਿੰਘ, ਸਿੱਧੂ ਮੂਸੇਵਾਲਾ, ਸੰਦੀਪ ਨੰਗਲ ਨੌਜਵਾਨ ਪਲੇਅਰ ਸੀ। ਕਿਉਂਕਿ ਜਦੋਂ ਨੌਜਵਾਨ ਖੇਡਦੇ ਆ, ਉਹ ਸਰੀਰ ਬਣਾਉਂਦੇ ਆ, ਕਸਰਤ ਕਰਦੇ ਆ, ਤਾਂ ਉਹਨਾਂ ਤੋਂ ਆਕਰਸ਼ਿਤ ਹੁੰਦੇ ਆ ਦੂਜੇ ਨੌਜਵਾਨ ਵੀ, ਮੈਂ ਵੀ ਇੱਦਾਂ ਦਾ ਬਣਾ, ਸਰੀਰ ਮੈਂ ਵੀ ਕਮਾਵਾਂ, ਤੇ ਮੈਂ ਵੀ ਆਪਣੀ ਕੌਮ ਦਾ, ਆਪਣੇ ਪੰਜਾਬ ਦਾ ਨਾਮ ਰੋਸ਼ਨ ਕਰਾਂ। ਤਾਂ ਕੋਈ ਵੀ ਐਸਾ ਰੋਲ ਮਾਡਲ ਨੌਜਵਾਨ ਪੈਦਾ ਨਹੀਂ ਹੋਣ ਦੇਣਾ ਚਾਹੁੰਦੇ ਤੁਹਾਡੀ ਕੌਮ 'ਚ। ਤੇ ਜਿਹੜੇ ਆ ਵਿਦੇਸ਼ਾਂ ਵਿੱਚ ਸਾਡੇ ਵੀਰ ਭਾਈ ਜਿਹੜੇ ਪਰਮਜੀਤ ਸਿੰਘ ਪੰਜਵਾੜ ਜਾਂ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨੱਜਰ, ਜਿਹੜਾ ਵੀ ਕੌਮ ਦੀ ਗੱਲ ਕਰਦਾ, ਕਿਸੇ ਸਹੀ ਲੈਣ ਦੀ ਗੱਲ ਕਰਦਾ, ਤਾਂ ਭਾਰਤੀ ਹਕੂਮਤ ਨੇ ਬਹੁਤ ਸਾਰੇ ਏਜੰਟ ਜਿਹੜੇ ਆ ਵਿਦੇਸ਼ਾਂ ਵਿੱਚ ਵੀ ਸੈਟਲ ਕਰ ਦਿੱਤੇ। ਹੁਣ ਗੱਲ ਕਈ ਵਾਰੀ ਚੱਲਦੀ ਆ ਬਈ ਕੇਸ ਰੱਖੇ ਹੋਏ ਆ, ਦਾੜੇ ਪ੍ਰਕਾਸ਼ ਆ, ਤੇ ਦਸਤਾਰਾਂ ਸਜਾਈਆਂ ਹੋਈਆਂ ਸਿੱਖ ਆ। ਅੱਜ ਦੇ ਜ਼ਮਾਨੇ ਦੇ ਵਿੱਚ ਜੇ ਸਿੱਖਾਂ ਦੀ ਗੱਲ ਕਰੀਏ, ਸਿੱਖਾਂ ਦੇ ਨੰਬਰਾਂ ਦੀ ਕੋਈ ਗਿਣਤੀ ਦੀ ਘਾਟ ਨਹੀਂ ਆ, ਸਿੱਖ ਬਹੁਤ ਆ, ਪਰ ਗੱਲ ਤੁਹਾਡੇ ਸਿਧਾਂਤ ਤੇ ਪਹਿਰਾ ਦੇਣ ਦੀ ਆ। ਜਦੋਂ ਤੁਸੀਂ ਸਿਧਾਂਤ ਤੇ ਤੁਹਾਡੀ ਡੈਡੀਕੇਸ਼ਨ ਆ ਸਿੱਖੀ ਪ੍ਰਤੀ, ਕੌਮ ਪ੍ਰਤੀ, ਕੌਮੀ ਘਰ ਖਾਲਿਸਤਾਨ ਪ੍ਰਤੀ, ਉਹ ਵੀਰ ਜਿਹੜੇ ਡੈਡੀਕੇਟ ਹੋ ਕੇ, ਐਕਟਿਵ ਹੋ ਕੇ ਕੰਮ ਕਰਦੇ ਆ, ਉਹ ਸਰਕਾਰਾਂ ਨੂੰ ਨਹੀਂ ਪਸੰਦ। ਵੈਸੇ ਤਾਂ ਸਿੱਖ ਸਰਦਾਰ, ਦਸਤਾਰਾਂ ਵਾਲੇ, ਜਿਹੜੇ ਅੰਮ੍ਰਿਤਧਾਰੀ ਸਿੰਘ ਵੀ ਬਹੁਤ ਹਨ, ਪਰ ਜਦੋਂ ਤੁਸੀਂ ਸਿਧਾਂਤ ਤੇ ਪਹਿਰਾ ਦਿੰਦੇ ਆ, ਇਸ ਗੱਲ ਨੂੰ ਉਹ ਬਰਦਾਸ਼ਤ ਨਹੀਂ ਕਰਦੇ ਜਿਹੜੀ ਸੈਂਟਰ ਹਕੂਮਤ ਆ, ਸੈਂਟਰ ਸਰਕਾਰ ਆ। ਸੋ ਅੱਜ
ਅਸੀਂ ਇਹ ਜਿਹੜਾ ਦਿਹਾੜਾ ਆ ਸ਼ਹੀਦਾਂ ਨੂੰ ਸਮਰਪਿਤ ਕੀਤਾ ਆ। ਜਥੇਬੰਦੀਆਂ ਵੱਲੋਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਾ ਅਖੰਡ ਪਾਠ ਸਾਹਿਬ ਦੀ ਸੇਵਾ ਲਈ ਗਈ ਸੀ। ਸੋ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਜੋ ਭੋਗ ਵੀ ਪਏ ਆ ਅਖੰਡ ਪਾਠ ਸਾਹਿਬ ਬਾਣੀ ਦੇ। ਸੋ ਹੁਣ ਅਸੀਂ ਅੱਜ ਜੋ ਅਲੱਗ-ਅਲੱਗ ਸਟੇਟਾਂ ਤੋਂ ਬਹੁਤ ਸਾਰੇ ਵੀਰ ਸਾਡੇ ਆ ਰਹੇ ਆ, ਕੁਝ ਪਹੁੰਚ ਚੁੱਕੇ ਆ, ਕੁਝ ਆ ਰਹੇ ਆ, ਤਾਂ ਪੰਥਕ ਬੁਲਾਰੇ ਆ ਉਪਰੰਤ ਸ਼ਬਦ ਕੀਰਤਨ ਵੀ ਭਾਈ ਬਲਵਿੰਦਰ ਸਿੰਘ ਜੀ ਹੋਣੀ ਕਥਾ ਵਿਚਾਰ ਵੀ ਆਪ ਜੀ ਦੇ ਨਾਲ ਨਿਹਾਲ ਕਰਨਗੇ। ਢਾਡੀ ਜਥੇ ਵੀ ਸੱਦੇ ਹੋਏ ਆ। ਤਾਂ ਆਪ ਸੰਗਤ ਨੂੰ ਬੇਨਤੀ ਆ, ਤੁਹਾਡੇ ਸਹਿਯੋਗ ਦੀ ਲੋੜ ਆ। ਤਾਂ ਅੱਜ ਕੁਝ ਪੰਥਕ ਬੁਲਾਰੇ ਆ ਤੇ ਸਾਡੇ ਨਾਲ ਹੋ ਕੀ ਰਿਹਾ, ਸਾਡਾ ਫਰਜ਼ ਕੀ ਬਣਦਾ। ਖਾਲਿਸਤਾਨ ਜਿਹੜਾ ਆ ਸ਼ਬਦ ਬਹੁਤ ਸਾਰੇ ਲੋਕਾਂ ਨੂੰ ਸਾਡੀ ਕਮਿਊਨਿਟੀ ਦੇ ਵਿੱਚ ਵੀ ਅਲਰਜੀ ਆ, ਕਿੰਤੂ ਪਰੰਤੂ ਕਰਦੇ ਹਨ। ਪਰ ਇਸ ਗੱਲ ਨੂੰ ਤੁਸੀਂ ਸਮਝੋ ਭਾਈ ਵੀ ਖਾਲਿਸਤਾਨ ਜਿਹੜਾ ਕੋਈ ਕਾਬਲੀਅਤ ਵਾਲਾ ਗੁਰਸਿੱਖ ਹੋਏਗਾ ਉਹ ਉਸ ਕੰਟਰੀ ਦਾ ਪ੍ਰਾਈਮ ਮਿਨਿਸਟਰ ਬਣ ਜਾਏਗਾ ਖਾਲਿਸਤਾਨ ਦਾ। ਅਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਜਦੋਂ ਪੜ੍ਹਦੇ ਹਾਂ ਆਪਾਂ ਦਰਜੇ ਆ ਸ਼ਬਦ ਬੇਗਮਪੁਰਾ, ਬੇਗਮਪੁਰੇ ਦੀ ਜਿਹੜੀ ਗੱਲ ਆ ਉਸ ਖਾਲਸ ਕੰਟਰੀ ਦੀ ਗੱਲ ਆ ਜਿੱਥੇ ਹਰ ਕੋਈ, ਉਹ ਭਾਵੇਂ ਹਿੰਦੂ ਹੋਵੇ, ਮੁਸਲਮਾਨ ਹੋਵੇ, ਸਿੱਖ ਹੋਵੇ, ਬਰਾਬਰ ਦੇ ਇਕੁਅਲ ਰਾਈਟ ਹੋਣ। ਜਿਵੇਂ ਤੁਸੀਂ ਇੱਥੇ ਨਿੱਘ ਮਾਰ ਰਹੇ ਹੋ, ਤੁਹਾਨੂੰ ਤੁਹਾਡੇ ਧਰਮ ਦੀ ਆਜ਼ਾਦੀ ਹੋਣੀ ਚਾਹੀਦੀ ਆ। ਉਸ ਕੰਟਰੀ ਦੀ ਗੱਲ ਆਪਾਂ ਸਾਧ ਸੰਗਤ ਜੀ ਕਰਦੇ ਹਾਂ। ਤੁਹਾਨੂੰ ਬੇਨਤੀ ਆ, ਜੇ ਸਾਡੇ ਗੁਰੂ ਸਾਹਿਬਾਨ ਦੇ ਸਮਿਆਂ ਦੇ ਵਿੱਚ ਅਸੀਂ ਇਤਿਹਾਸ ਸੁਣਾਉਂਦੇ ਆ ਵੀ ਸਾਡੇ ਯੋਧਿਆਂ ਨੇ ਕਿਵੇਂ ਦਿੱਲੀ ਦੇ ਤਖ਼ਤ ਦੀ ਸਿੱਲ ਪੱਟ ਕੇ ਲਿਆ ਕੇ ਬੁੰਗਾ ਸਾਹਿਬ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਸੁਸ਼ੋਭਿਤ ਆ, ਜਾਂ ਬਾਬਰ ਦੇ ਘੋੜੇ ਦੀਆਂ ਲਗਾਮਾਂ ਫੜ ਕੇ ਬਾਬਰ ਨੂੰ ਜਾਬਰ ਕਹਿਣ ਵਾਲੇ ਬਾਬੇ ਨਾਨਕ ਦੀ ਗੱਲ, ਜੇ ਅਸੀਂ ਉਹ ਇਤਿਹਾਸ ਸੁਣਾਉਂਦੇ ਹਾਂ, ਸਰਵਣ ਕਰਦੇ ਹਾਂ, ਅਸੀਂ ਉਹੀ ਸੁਣ ਕੇ ਆਪਣੇ ਆਪ ਨੂੰ ਪਿੱਠ ਥਪਾ ਕੇ ਅਸੀਂ ਘਰਾਂ ਨੂੰ ਚਲੇ ਜਾਂਦੇ ਹਾਂ। ਪਰ ਅੱਜ ਦੇ ਬਾਬਰਾਂ ਨੂੰ ਜਾਬਰ ਕਹਿਣ ਦੀ ਜ਼ਰੂਰਤ ਕਿਹਨੇ ਕਰਨੀ ਭਾਈ? ਜਿਹੜੇ ਕਰਦੇ ਆ ਉਹਨਾਂ ਦਾ ਸਹਿਯੋਗ ਦਿਆ ਕਰੋ। ਕਿੰਤੂ ਪਰੰਤੂ ਵਾਲੇ ਵਿਸ਼ੇ 'ਤੇ ਨਾ ਆਪਾਂ ਜਾਈਏ। ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ, ਕੁਛ ਜਿਹੜੇ ਬੁਲਾਰੇ ਆ ਕੁਛ ਆ ਰਹੇ ਆ, ਉਪਰੰਤ ਕਥਾ ਵਿਚਾਰਾਂ ਵੀ ਹੋਣਗੀਆਂ, ਸ਼ਬਦ ਕੀਰਤਨ ਢਾਡੀ ਦਰਬਾਰ ਵੀ ਹੋਏਗਾ। ਸੋ ਮੈਂ ਸਭ ਤੋਂ ਪਹਿਲਾਂ ਭਾਈ ਬਲਜਿੰਦਰ ਸਿੰਘ ਉਹਨਾਂ ਨੂੰ ਬੇਨਤੀ ਕਰਾਂਗਾ, ਉਹ ਆਪ ਜੀ ਦੇ ਨਾਲ 10 ਮਿੰਟ ਲਈ ਉਹ ਅੱਜ ਦੇ ਇਸ ਸ਼ਹੀਦੀ ਦਿਹਾੜੇ ਦੇ ਉੱਤੇ ਆਪਣੇ ਵਿਚਾਰ ਸਰਵਣ ਕਰਾਉਣਗੇ ਜੀ। ਭਾਈ ਬਲਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। सूरा सो पहचानिए जो लरे दीन के हेत, पुरजा पुरजा कट मरे कबहु न छाड़े खेत। धन धन सतगुरु साहिब श्री गुरु ग्रंथ साहिब महाराज दी पावन पवित्र हजूरी का निगमान रही गुरु रूप गुरु खालसा साध संगत जीओ। वाहिगुरु जी का खालसा, वाहिगुरु जी की फतेह। अज कौमी शहीद भाई मनी सिंह ਅਤੇ ਅਜੋਕੇ ਸਮੇਂ ਦੇ ਸ਼ਹੀਦਾਂ ਦੀ ਯਾਦ ਵਿੱਚ ਜੁੜੇ ਭਾਈ ਮਨੀ ਸਿੰਘ ਦੀ ਸ਼ਹਾਦਤ ਨੂੰ ਪ੍ਰਣਾਮ, ਜਿਨ੍ਹਾਂ ਨੇ ਬੰਦ ਕਟਵਾ ਲਿਆ ਲੇਕਿਨ ਈਨ ਨਹੀਂ ਮੰਨੀ। ਸਮੇਂ ਦੀ ਹਕੂਮਤ ਅੱਗੇ ਝੁਕੇ ਨਹੀਂ। ਜੋ ਫਤਵਾ ਦਿੱਤਾ ਬੰਦ ਕਟਵਾਉਣ ਦਾ, ਉਸੇ ਢੰਗ ਦੇ ਨਾਲ ਸ਼ਹਾਦਤ ਪ੍ਰਾਪਤ ਕੀਤੀ। ਇਕੱਲੇ ਆਪ ਹੀ ਨਹੀਂ, ਬਹੁਤ ਭਾਰੀ ਗਿਣਤੀ ਵਿੱਚ ਪਰਿਵਾਰਿਕ ਮੈਂਬਰ ਅਤੇ ਸਕੇ ਸੰਬੰਧੀਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਜੇ ਉਸ ਸਮੇਂ ਤੋਂ ਲੈ ਕੇ ਅਜੋਕੇ ਸਮੇਂ ਦੀ ਗੱਲ ਕਰੀਏ, ਜੋ ਸੰਘਰਸ਼ 1984 'ਚ ਚੱਲਿਆ, ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਆਰੰਭ ਕੀਤਾ ਸੰਘਰਸ਼, ਜਿਹਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸ਼ਹੀਦ ਭਾਈ ਗੁਰਬਚਨ ਸਿੰਘ ਮਾਨੋ ਚਾਹਲ ਦੇ ਪਰਿਵਾਰ ਦੀਆਂ ਹੋਈਆਂ। ਤੇ ਉਸ ਤੋਂ ਅੱਗੇ ਜੇ ਗੱਲ ਕਰਦੇ ਹਾਂ, ਪਿੰਡ ਪੰਜਵੜ ਆਉਂਦਾ ਹੈ, ਜਿੱਥੇ ਖਾਲਿਸਤਾਨ ਕਮਾਂਡੋ ਫੋਰਸ ਦੇ ਦੂਸਰੇ ਮੁਖੀ ਜਨਰਲ ਲਾਭ ਸਿੰਘ ਦੀ ਸ਼ਹਾਦਤ ਤੋਂ ਮਗਰੋਂ ਭਾਈ ਪਰਮਜੀਤ ਸਿੰਘ ਪੰਜਵੜ, ਉਹਨਾਂ ਦੇ ਪਰਿਵਾਰ ਦੀਆਂ ਸ਼ਹੀਦੀਆਂ, ਮਾਤਾ ਜੀ ਨੂੰ ਸ਼ਹੀਦ ਕੀਤਾ ਗਿਆ, ਮਾਤਾ ਜੀ ਗੁਰਮੇਜ ਕੌਰ ਨੂੰ, ਤੇ ਛੋਟੇ ਭਾਈ ਰਾਜਵਿੰਦਰ ਸਿੰਘ ਰਾਜੂ ਨੂੰ ਫੜ ਕੇ ਸ਼ਹੀਦ ਕੀਤਾ ਗਿਆ। ਜਿਹੜੇ ਭਰਾ
बचे भी ने तकरीबन हुण वो तकरीबन सारे कोई डंडे का सहारा लैके कोई किसी होर सहारे ना तुरते हैं कि हुकूमत ने इन्ना ज़्यादा तंग किया, टॉर्चर किया भरावां नूं, भरजाइयां नूं, भतीजियां नूं ते सारे रिश्तेदारां नूं। ते परमजीत सिंह पंजवड़ की असीं गल करते हैं कि दास ने तकरीबन 1986 तो लैके खालिस्तान कमांडो फोर्स में सेवा की है। भाऊ जी के नाल तकरीबन 10 साल सेवा करने का मौका मिले। तो परमजीत सिंह पंजवड़ साडा बड़े भरावां वर्गा जार सी। उहदियां कुरबानियां, उहदे एक्शन, उहदी सोच एक इहो जी सोच सी कि हथियारबंद संघर्ष के नाल टेबल टॉक करने के लिए दुश्मन नूं टेबल ते लियाउणा है जोर दे नाल। अज असीं कहने ने कि असीं टॉक करने लिए रेडी हैं, लेकिन दुश्मन हमेशा बराबर दे नाल बहिंदा हुंदा है। जदों बराबर का ना होवे तो कोई बहिंदा नहीं, कोई स्नेह ही नहीं दिंदा सानूं। ये वो खाड़कू जथेबंदियां दे संघर्ष सतगुरु सच्चे पातशाह जी की कृपा दे नाल बहुत वड्डे वड्डे एक्शनां ने सरकारां नूं टेबल ते लियाउण लई मजबूर कीता सी। वो समा मेरे को इन्ना नहीं कि हर एक चीज़ का गलबात करिए, खास करके स्टेज नूं मुख रख के बहुतियां गल्लां हो भी नहीं सकदियां। सो मई के महीने की 5 तरीक नूं भाई परमजीत सिंह पंजवड़ का सुनेहा हुंदा है, उन्होंने शहादत हुई। सानूं तकरीबन सारिਆਂ ਨੂੰ पता लगा तो उस तो अगे असीं जाइए तो थोड़े दिनों बाद शहादत हो जाती है भाई अवतार सिंह खंडे की। अवतार सिंह खंडा एक इहो जिहा नाम है, खालिस्तान लिबरेशन फोर्स के डिप्टी मुखी कुलवंत सिंह खोखराना का इस पुत्र सी। भाई साहब उस मौके पर रूपोच से गए। तो जिस दिन इसका जन्म होंदा है, इसका जन्म रोडे पिंड का जन्म है, उस दिन ये ताया जी को शहीद किया जाता है सेम डे एक झूठे पुलिस मुकाबले तो खास करके रूपोच जिंदगी के विच ही ये वड्डा होया है। तो भाई बुद्ध सिंह वाला उन्होंने तो होर जुझारू सिंघां ने इन्हूं खिडाया है, वड्डा कीता है। बुद्ध सिंह वाला तो बाद उन्होंने शहादत तो बाद तो परिवारों ने हौली हौली अपने टिकाणे बनाए कित्थे वसना है। खास करके असीं जदों गल करते हैं दमदमी टकसाल के मुखी उस समय बाबा जी ने बहुत भारी सेवा की ते शहीद परिवारों को सांभिया। तो अवतार सिंह खंडे नूं किहड़े हिसाब दे नाल शहीद किया है, जहर दिती गई। जदों अजे हॉस्पिटल विच ही सी कि भारती एजेंसियां ने अपने सोशल मीडिया ते गल छड़ दी। असीं तां समझदे सी कि वो बीमार है, लेकिन वो कहंदे भी उन्होंने जहर दिती गई, गल्लां लीक हुंदियां। तो उस तो अगे इनकुआरियां हुंदियां ते 10 दिनों के विच अगली खबर आ जाती है भाई हरदीप सिंह जी निज्जर दी। निज्जर का पिंड साडे पिंडां दे लागे कोई 10 किलोमीटर है। तो काफ़ी लंबे समय तो बचपन तो ही इन्हां दा पिंड जां ये खालिस्तान के उस मौके दे साडे एरिया कमांडर भाई गुरदीप सिंह दीपा, कुलवीर सिंह बड़ा पिंड ते होर जुझारू सिंघां दा बहुत वड्डा किला सी। इस गुरु घर में बैठे हो इन्हां दा पहला मुखी इत्थों का जिहड़ा प्रधान रहा है परमजीत सिंह, वो भी उस पिंड दे सी। रमानिया में राडू कांड हुंदा वो भी सिंह उस पिंड दे सी। जदों पिंड विचों जिथे जाके खड़कू सिंह रहिंदे है जल पानी छकदे उत्थे अरदासां हुंदियां, संगतां दीयां अरदासां बड़ियां हुंदियां नाल। तो इस पिंड विच होर भी बहुत सारे नाम ने जिहड़े स्टेज नूं मुख रख के नहीं लै जांदे कई वारी। सो जदों निज्जर की गलबात होंदी है, निज्जर बहुत ही एक गुरदीप सिंह दीपे दे नाल इहदी फोटो आई सी
ਉਹ ਕੋਈ ਤਕਰੀਬਨ 13-14 ਸਾਲ ਦੀ ਉਮਰ ਵਿੱਚ ਕਲੀਨ ਸ਼ੇਵ ਸੀਗਾ ਉਸ ਸਮੇਂ ਦੀ। ਤੇ ਜਦੋਂ ਉਸ ਤੋਂ ਬਾਅਦ ਇਹ ਬਾਹਰ ਆਉਂਦੇ ਨੇ ਨਾ, ਸਿਰ ਕੇਸ ਪਾਏ ਜਾਂਦੇ ਨੇ, ਇਹਨਾਂ ਦੀ ਪਿੰਡ ਵਿੱਚ ਜਿਹੜੀ ਜ਼ਮੀਨ ਹੈ ਉਹ ਵੀ ਸਾਰੀ ਕੁਰਕ ਕੀਤੀ। ਤੇ ਲੇਕਿਨ ਇਹਨਾਂ ਨੇ ਬਾਹਰ ਆ ਕੇ ਕਮਾਂਡੋ ਫੋਰਸ ਦਾ ਨਹੀਂ ਜਾਂ ਹਥਿਆਰਬੰਦ ਸੰਘਰਸ਼ ਦਾ ਨਹੀਂ, ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਦੁਨੀਆ ਜਿਹਨੂੰ ਮੰਨਦੀ, ਜਿਹੜੇ ਕਾਨੂੰਨ ਨੂੰ ਮੰਨਦੀ ਹੈ ਵੀ ਫਿਰ ਰੈਫਰੈਂਡਮ ਕਰਾਓ, ਉਸ ਹਿਸਾਬ ਦੇ ਨਾਲ ਇਹਨਾਂ ਨੇ ਪ੍ਰਚਾਰ ਕੀਤਾ। ਕੈਨੇਡਾ ਦਾ ਇੱਕ ਕਿਸਮ ਦਾ ਮੁਖੀ ਸੀ ਉਹ ਰੈਫਰੈਂਡਮ ਦੇ ਚੱਕਰ 'ਚ। ਫਿਰ ਰੈਫਰੈਂਡਮ ਦੀ ਮੂਵਮੈਂਟ ਹੈ ਜਿਹੜੀ ਉਹਨੇ ਬਹੁਤ ਭਾਰੀ ਗਿਣਤੀ ਵਿੱਚ ਲੋਕਾਂ ਨੂੰ ਨਾਲ ਲੈ ਕੇ ਚਲਾਈ। ਤੇ ਤਕਰੀਬਨ ਸਾਲ ਡੇਢ ਕੁ ਸਾਲ ਪਹਿਲਾਂ ਰੈੱਡ ਕਾਰਨਰ ਕੀਤਾ ਤੇ ਭਾਰਤੀ ਸਟੇਟ ਨੇ ਮੰਗਿਆ ਵੀ ਇੱਥੇ ਆਵੇ, ਅਸੀਂ ਫੜ ਕੇ ਲਿਆਉਣਾ। ਲੇਕਿਨ ਇੰਟਰਪੋਲ ਨੇ ਰੈੱਡ ਕਾਰਨਰ ਕਰਕੇ ਬਹੁਤ ਵੱਡੇ ਵੱਡੇ ਵਕੀਲ ਸਾਡੇ ਸਿੱਖਾਂ ਨੇ ਕੀਤੇ ਤੇ ਉਹਦਾ ਕੇਸ ਜਿੱਤਿਆ। ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਵੀ ਭਾਈ ਅਸੀਂ ਨਹੀਂ ਉਹਨੂੰ ਲਿਆ ਸਕਦੇ, ਤੇ ਫਿਰ ਜਿਹੜੀ ਗੰਦੀ ਖੇਡ ਆ ਉਹ ਖੇਡੀ ਗਈ। ਭਾਰਤੀ ਏਜੰਸੀਆਂ ਨੇ ਪਰਮਜੀਤ ਸਿੰਘ ਪੰਜਵੜ ਤੋਂ ਲੈ ਕੇ ਅਵਤਾਰ ਸਿੰਘ ਖੰਡਾ ਤੇ ਭਾਈ ਹਰਦੀਪ ਸਿੰਘ ਨਿੱਜਰ, ਜੇ ਦੀਪ ਸਿੱਧੂ ਦੀ ਵੀ ਗੱਲਬਾਤ ਕਰੀਏ ਵੀ ਇਹ ਵੀ ਇਸ ਕੜੀ ਦਾ ਹੀ ਹਿੱਸਾ ਹੈ ਜਦੋਂ ਇਹਨਾਂ ਨੂੰ ਸ਼ਹੀਦ ਕੀਤਾ। ਤੇ ਹਾਲਾਤ ਹੁਣ ਇਹੋ ਜਿਹੇ ਬਣੇ ਨੇ ਜਿਹੜੇ ਜਦੋਂ ਭਾਈ ਸਤਵੰਤ ਸਿੰਘ ਬੇਅੰਤ ਸਿੰਘ ਨੇ ਇੰਦਰਾ ਗਾਂਧੀ ਦਾ ਸਹੁਦਾ ਲਾਇਆ ਸੀ, ਉਸ ਤੋਂ 2 ਮਹੀਨੇ ਪਹਿਲੇ ਜਿਹੋ ਜਿਹੇ ਹਾਲਾਤ ਸੀ, ਜਾਂ ਜਦੋਂ ਦਰਬਾਰ ਸਾਹਿਬ ਤੇ ਅਟੈਕ ਤੋਂ ਬਾਅਦ ਜਿਸ ਦਿਨ ਦਰਬਾਰ ਸਾਹਿਬ ਖੁੱਲ੍ਹਦਾ ਤੇ ਬਹੁਤ ਸਾਰੇ ਲੋਕ ਭੱਜਦੇ ਨੇ ਉੱਧਰ ਨੂੰ ਵੀ ਭਾਈ ਦਰਬਾਰ ਸਾਹਿਬ ਦੇ ਦਰਸ਼ਨ ਕਰਨੇ। ਜਿਹੜੇ ਟੌਟ ਜਿਹੇ ਟਾਈਪ ਦੇ ਜਥੇਬੰਦੀਆਂ ਨਾਲ ਜੁੜੇ ਲੋਕ ਨੇ ਉਹ ਜਾ ਕੇ ਪੰਜਾਬ ਦੇ ਗਵਰਨਰ ਨੂੰ ਕਹਿੰਦੇ ਨੇ ਵੀ ਭਾਈ ਹੁਣ ਸਾਨੂੰ ਜ਼ਿੰਮੇਵਾਰੀ ਦੇ, ਗੁਰਦੁਆਰਿਆਂ ਦੀ ਸ਼੍ਰੋਮਣੀ ਕਮੇਟੀ ਦੀ, ਅਸੀਂ ਤੈਨੂੰ ਚਲਾ ਕੇ ਦਿਖਾਵਾਂਗੇ ਵੀ ਕਿੱਦਾਂ ਚੱਲਣਾ। ਇਸੇ ਹਿਸਾਬ ਦੇ ਨਾਲ ਅੱਜ ਕੱਲ੍ਹ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਜਿਹੜਾ ਇਹ ਸਮਝਦਾ ਹੈ ਕਿ ਵੀ ਭਾਈ ਸਾਡਾ ਬਚਾਅ ਤੇ ਸਿਰਫ ਬੀਜੇਪੀ ਦੇ ਵਿੱਚ ਰਲ ਕੇ ਹੀ ਹੋਣਾ ਹੈ, ਪੰਥ ਦਾ ਬਚਾਅ ਬੀਜੇਪੀ ਦੇ 'ਚ ਰਲਾਂਗੇ ਤਾਂ ਹੀ ਹੋਣਾ, ਨਹੀਂ ਪੰਥ ਨਹੀਂ ਬਚਣਾ। ਬਹੁਤ ਸਾਰੇ ਅਕਾਲੀ ਦਲ ਦੇ ਵਿੱਚੋਂ, ਕਾਂਗਰਸ ਵਿੱਚੋਂ, ਸਾਰੀਆਂ ਜਥੇਬੰਦੀਆਂ ਵੱਲੋਂ ਬੀਜੇਪੀ ਵੱਲ ਭੱਜਦੇ ਨੇ। ਲੇਕਿਨ ਜੋ ਨਮੋਸ਼ੀ 1984 ਇੰਦਰਾ ਗਾਂਧੀ ਦੇ ਕਤਲ ਤੋਂ ਪਹਿਲਾਂ ਸੀ, ਉਹੋ ਜਿਹੇ ਹਾਲਾਤ ਬਣਾਏ ਨੇ, ਉਹੋ ਜਿਹੇ ਢੰਗ ਦੇ ਨਾਲ ਡਰਾਇਆ ਗਿਆ ਹੈ ਕਿ ਵੀ ਭਾਈ ਅਗਲਾ ਨੰਬਰ ਕਿਹਦਾ ਲੱਗਣਾ ਹੈ। ਪਿਛਲੇ ਹਫ਼ਤੇ ਤੁਸੀਂ ਭਗਤ ਦੇ ਵਕੀਲ ਪੰਨੂ ਦੀਆਂ ਖਬਰਾਂ ਸੁਣ ਲਈਆਂ। ਇੱਕ ਖਬਰਾਂ ਛੱਡ ਕੇ ਮੀਡੀਆ ਦੇ ਵਿੱਚ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਭਾਈ ਅਗਲਾ ਨੰਬਰ ਇਹਦਾ। ਤੇ ਨੰਬਰਾਂ ਤੋਂ ਪੰਥ ਕਦੇ ਨਹੀਂ ਡਰਦਾ, ਨਾ ਮਰਨੋਂ ਡਰਦੇ ਨੇ, ਨਾ ਮਰਿਆਂ ਤੇ ਖੂਨ ਡੋਲਿਆਂ ਤੇ ਕੌਮਾਂ ਕਦੇ ਗੁਲਾਮ ਨਹੀਂ ਹੁੰਦੀਆਂ। ਗੁਲਾਮ ਉਦੋਂ ਹੁੰਦੀਆਂ ਜਦੋਂ ਅਸੀਂ ਮਾਨਸਿਕ ਤੌਰ ਤੇ, ਜ਼ਮੀਰ ਤੌਰ ਤੇ ਮਰ ਜਾਈਏ। ਜ਼ਮੀਰ ਦਾ ਜਿੰਦਾ ਰੱਖਣਾ ਬਹੁਤ ਜ਼ਰੂਰੀ ਹੈ। ਕੋਈ ਇਹੋ ਜਿਹਾ ਵਰਤਾਰਾ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਵਰਤਾਉਣਗੇ ਜਿਹਦੇ ਨਾਲ ਪੰਥ ਦੀ ਇਸ ਮੌਕੇ 'ਤੇ ਜਿਹੋ ਜਿਹੀ ਸਥਿਤੀ ਬਣੀ ਹੈ ਇਹਦੇ ਵਿੱਚੋਂ ਨਿਕਲਿਆ ਜਾ ਸਕੇ। ਜੇ ਅਸੀਂ ਬੀਜੇਪੀ, ਕਾਂਗਰਸ, ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦੇ ਚੱਕਰਾਂ 'ਚੋਂ ਨਾ ਨਿਕਲੇ ਤੇ ਹੋਰ ਕਿੰਨੇ ਸਿੰਘਾਂ ਦਾ ਅਸੀਂ ਨੁਕਸਾਨ ਕਰਾਉਣਾ ਹੈ ਇਹ ਆਉਣ ਵਾਲਾ ਸਮਾਂ ਦੱਸੂਗਾ। ਜਿਹੜੇ ਸੇਵਾ ਕਰਦੇ ਨੇ, ਜਿਹੜੇ ਘਰੋਂ ਤੁਰੇ ਨੇ, ਉਹਨਾਂ ਨੂੰ ਇਹ ਪਤਾ ਹੈ ਕਿ ਵੀ ਭਾਈ ਸਾਡਾ ਅੰਤ ਕੀ ਹੋਣਾ। ਉਹਨਾਂ 'ਚੋਂ ਕੋਈ ਇਹ ਨਹੀਂ ਚਾਹੁੰਦਾ ਕਿ ਵੀ ਭਾਈ ਅਸੀਂ ਬਿਮਾਰ ਹੋ ਕੇ ਮੰਜੇ 'ਤੇ ਪੈ ਕੇ ਮਰੀਏ। ਸੋ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੁੱਚੀ ਕੌਮ ਨੂੰ ਚੜ੍ਹਦੀ ਕਲਾ ਬਖਸ਼ਣ। ਇਹਨਾਂ ਸ਼ਹੀਦਾਂ ਨੂੰ ਸਾਡੀ ਅਸਲੀ ਸ਼ਰਧਾਂਜਲੀ ਇਹੀ ਹੈ ਕਿ ਅਸੀਂ ਆਪਣੇ ਆਖਰੀ ਸਵਾਸਾਂ ਤੱਕ ਖਾਲਿਸਤਾਨ ਦੀ ਪ੍ਰਾਪਤੀ ਲਈ ਜੂਝਦੇ ਰਹੀਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਭਾਈ ਬਲਜਿੰਦਰ ਸਿੰਘ ਜੀ ਜੋ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰ ਰਹੇ ਸਨ। ਸੋ ਹੁਣ ਮੈਂ ਬੇਨਤੀ ਕਰਾਂਗਾ ਭਾਈ ਦਲਜੀਤ ਸਿੰਘ ਜੀ ਡਿਟੋਰਾਏ ਮਿਸ਼ੀਗਨ ਤੋਂ, ਉਹ ਵੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ।
ਸਾਧ ਸੰਗਤ ਜੀ, ਕਿਸੇ ਪ੍ਰਾਣੀ ਦੇ ਲੰਗਰ ਦੇ ਵਿੱਚ $100 20 ਦੇ ਨੋਟ ਆ 5 ਉਹ ਡਿੱਗ ਗਏ ਹਨ। ਸੋ ਸਾਡੇ ਕੋਲ ਆ, ਜੇ ਵੀ ਜਿਹਦੇ ਵੀ ਹੈਗੇ ਆ ਉਹ ਲੈ ਸਕਦੇ ਸਾਡੇ ਕੋਲੋਂ। ਸੋ ਬੇਨਤੀ ਹੈ ਜੀ, ਭਾਈ ਦਲਜੀਤ ਸਿੰਘ ਜੀ ਮਿਸ਼ੀਗਨ ਤੋਂ, ਉਹ ਵੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ। ਗੁਰੂ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਜੁੜੇ ਬੈਠੇ ਖਾਲਸਾ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਲਈ ਚੈਲੰਜਸ ਬਹੁਤ ਨੇ ਤੇ ਡਿਸਕਸ ਕਰਨ ਵਾਸਤੇ ਵੀ ਬਹੁਤ ਜ਼ਿਆਦਾ ਚੈਲੰਜਸ ਨੇ। ਪ੍ਰਾਇੋਰਟਾਈਜ਼ ਕਰਕੇ ਵੀ ਦੇਖਦੇ ਹਾਂ ਕਿ ਕਿਉਂਕਿ ਅਸੀਂ ਇੱਕ ਮਾਈਨੋਰਿਟੀ ਕਮਿਊਨਿਟੀ ਹਾਂ, ਇੱਕ ਡੈਮੋਕ੍ਰੈਟਿਕ ਕੰਟਰੀ ਦੇ ਵਿੱਚ ਰਹਿ ਰਹੇ ਹਾਂ, ਹਿੰਦੁਸਤਾਨ ਦੇ ਵਿੱਚ। ਉਸ ਕਰਕੇ ਸਾਡੇ ਜਿਹੜੇ ਚੈਲੰਜਸ ਹੋਰ ਵੀ ਵੱਧ ਜਾਂਦੇ ਨੇ। ਮੈਨੂੰ ਯਾਦ ਹੈ ਇੱਕ ਅਰਲੀ 80s ਦੇ ਵਿੱਚ ਸਾਡਾ ਜੋ ਨੰਬਰ ਸੀਗਾ, we were 2.1% of Indian population, ਤੇ ਅੱਜ ਅਸੀਂ 2020 ਦਾ ਸੈਂਸਸ ਦੇਖਦੇ ਹਾਂ ਤਾਂ 1.6% ਸਾਡੀ ਪਾਪੂਲੇਸ਼ਨ ਹੈ। ਸੋ ਇਹਨੇ ਡੈਮੋਕ੍ਰੇਸੀ ਸਾਡੇ ਵਾਸਤੇ ਕੁਝ ਮੰਗਣਾ ਤੇ ਉਹਦੇ ਵਾਸਤੇ ਸਾਨੂੰ ਕੁਝ ਮਿਲ ਜਾਣਾ ਇੰਨਾ ਈਜ਼ੀ ਨਹੀਂ ਹੈ। ਇਸੇ ਕਰਕੇ ਸਾਡੇ ਚੈਲੰਜਸ ਹੋਰ ਵੀ ਐਕਸਪੋਨੈਂਸ਼ੀਅਲੀ ਵੱਧ ਜਾਂਦੇ ਨੇ। ਹੁਣ ਦੇਖੋ ਸਾਡਾ ਵਾਹ ਕਿਹਨਾਂ ਨਾਲ ਪਿਆ ਹੋਇਆ ਹੈ, ਉਹ ਕਿੰਨੇ ਸ਼ਡਿਊਲਡ ਨੇ। ਉਹ 84 ਦੇ ਵਿੱਚ ਜਦੋਂ ਹਮਲਾ ਕਰਦੇ ਦਰਬਾਰ ਸਾਹਿਬ ਦੇ ਉੱਪਰ, ਦਿਨ ਕਿਹੜਾ ਚੁਣਦੇ ਨੇ? ਜੂਨ ਦਾ ਮਹੀਨਾ, ਜਦੋਂ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਵਸ ਹੈ। ਹਾਲਾਂਕਿ ਜੇ ਇੰਟੈਲੀਜੈਂਸ ਏਜੰਸੀ ਸਿੰਸੀਅਰਲੀ ਇਸ ਚੀਜ਼ ਨੂੰ ਦੇਖਣ ਵੀ ਉਦੋਂ ਅਟੈਕ ਕਰੋ ਜਦੋਂ ਮਿਨੀਮਮ ਨੰਬਰ ਆਫ ਪੀਪਲ ਹੈਗੇ ਉੱਥੇ, ਪਰ ਨਹੀਂ, ਉਹਨਾਂ ਨੇ ਵੱਧ ਤੋਂ ਵੱਧ ਸਾਡੇ ਭਰਾ ਮਾਰਨੇ ਸੀਗੇ। ਆ ਹੁਣ 3 ਸ਼ਹੀਦੀਆਂ ਹਿੰਦੁਸਤਾਨ ਦੇ ਮੈਪ ਤੋਂ ਬਾਹਰ ਹੁੰਦੀਆਂ ਨੇ, ਉਹ ਵੀ ਕੋਨਸਾਈਡ ਜੂਨ ਦੇ ਮਹੀਨੇ ਦੇ ਨਾਲ ਹੀ ਹੋ ਰਹੀਆਂ ਨੇ। ਇਸ ਵੱਲ ਸ਼ਾਇਦ ਤੁਹਾਡਾ ਧਿਆਨ ਨਾ ਗਿਆ ਹੋਵੇ। ਮਈ ਦੇ ਐਂਡ ਵਿੱਚ ਹੁੰਦੀ ਹੈ, ਫਿਰ ਜੂਨ ਦੇ ਮਹੀਨੇ ਵਿੱਚ 2 ਹੁੰਦੀਆਂ ਨੇ, ਔਰ 3 ਡਿਫਰੈਂਟ ਕੰਟਰੀਜ਼ ਉਹਨਾਂ ਨੇ ਚੂਜ਼ ਪਿਕ ਕੀਤੇ ਨੇ। ਸੋ ਸਾਡਾ ਉਹਨਾਂ ਦੇ ਨਾਲ ਪਿਆ ਹੋਇਆ ਹੈ। ਤੇ ਜਿਹੜੀ ਪਾਪੂਲੇਸ਼ਨ ਦਾ ਇਸ਼ੂ ਹੈ ਨਾ, ਸਾਡੇ ਨੰਬਰਸ ਦਾ, ਇੱਕ ਨਾ ਸਾਡੀ ਇੱਕ ਬਹੁਤ ਸਿੱਖਾਂ ਦੀ ਮਾੜੀ ਆਦਤ ਹੈ, ਅਸੀਂ ਝੰਡਾ ਬੜੀ ਛੇਤੀ ਚੁੱਕਦੇ ਹਾਂ। ਇਹ ਜੇ ਤੁਸੀਂ ਗੂਗਲ ਕਰਕੇ ਦੇਖੋ, ਇਹ 53 54 ਦੀ ਗੱਲ ਹੈ, ਜਦੋਂ ਇਹਨਾਂ ਨੇ ਜਿਹੜਾ ਹਮ ਦੋ ਹਮਾਰੇ ਦੋ ਦਾ ਨਾਰਾ ਲੱਗਿਆ ਨਾ, ਬਾਅਦ ਦੇ 70s ਪਾਪੂਲਰ ਹੋਇਆ। ਇਹ ਸ਼ੁਰੂਆਤ 53 54 ਦੀ ਹੋਈ ਹੈ। ਤੇ ਜਦੋਂ ਇੰਦਰਾ ਗਾਂਧੀ ਦਾ ਮੁੰਡਾ ਛੋਟਾ ਜਿਹੜਾ ਸੰਜੇ, ਉਸ ਨੇ ਫਿਰ ਮੇਰੇ ਪੇਰੈਂਟਸ ਟਰੱਕਿੰਗ ਬਿਜ਼ਨਸ ਵਿੱਚ ਸਨ ਉੱਥੇ ਪੰਜਾਬ ਦੇ ਵਿੱਚ। ਈਵਨ ਜੇ ਤੁਸੀਂ ਕੋਈ ਪਰਮਿਟ ਵੀ ਲੈਣਾ ਹੈ, ਉੱਥੇ ਉਹਨਾਂ ਨੂੰ ਫੋਰਸ ਕੀਤਾ ਜਾਂਦਾ ਸੀਗਾ ਕਿ ਤੁਹਾਨੂੰ ਪਰਮਿਟ ਤਾਂ ਮਿਲੇਗਾ ਜੇ ਤੁਸੀਂ ਨਸਬੰਦੀ ਕਰਵਾਉਂਦੇ ਹੋ। ਦੇਖੋ, ਇਹੋ ਜਿਹੇ ਘਟੀਆਂ ਲੋਕਾਂ ਦੇ ਨਾਲ ਸਾਡਾ ਵਾਹ ਪਿਆ ਹੋਇਆ। ਹੁਣ ਜਿਹੜਾ ਪਾਪੂਲੇਸ਼ਨ ਦਾ ਪਿੱਛੇ ਜੇ 3 ਸਾਲ ਪਹਿਲਾਂ ਮੈਨੂੰ ਇੱਕ ਆਰਟੀਕਲ ਭੇਜਿਆ ਮੇਰੇ ਦੋਸਤ ਨੇ, ਇਹ ਆਕਸਫੋਰਡ ਯੂਨੀਵਰਸਿਟੀ ਦੇ ਪ੍ਰੋਫੈਸਰ ਵੱਲੋਂ ਰਿਸਰਚ ਕੀਤੀ ਗਈ ਦੁਨੀਆ ਦੀ ਮਾਈਨੋਰਿਟੀਜ਼ ਬਾਰੇ। ਉਸ ਦੇ ਵਿੱਚ ਉਹ ਲੇਆਊਟ ਕਰਦਾ ਹੈ ਕਿ ਜਿਹੜੀ ਮਾਈਨੋਰਿਟੀ ਦੀ ਗਰੋਥ 2.6% ਨਹੀਂ ਹੈਗੀ, ਜਾਣੀ ਇੱਕ ਹਸਬੈਂਡ ਵਾਈਫ ਨੇ, ਉਹਨਾਂ ਦੇ ਬੱਚਿਆਂ ਦੀ ਐਵਰੇਜ 2.6 ਨਹੀਂ, ਤੇ ਦੇਅਰ ਆਰ ਚਾਂਸਿਸ ਕਿ ਓਵਰ ਟਾਈਮ ਉਹ ਕਮਿਊਨਿਟੀ ਵਿਲ ਡਿਮਿਨਿਸ਼, ਕਿਉਂਕਿ ਬਾਕੀ ਦੀਆਂ ਕਮਿਊਨਿਟੀਆਂ ਇੱਕ ਬਿਗ ਨੰਬਰ ਨਾਲ ਵੱਧ ਰਹੀਆਂ ਨੇ ਤੇ ਤੁਹਾਡੀ ਮਾਈਨੋਰਿਟੀ ਕਮਿਊਨਿਟੀ ਉਸ ਸਪੀਡ ਦੇ ਨਾਲ ਵੱਧ ਨਹੀਂ ਰਹੀ। ਸਾਡਾ ਗਰੋਥ ਹੈ ਜੋ 1.6% ਹੈ, ਯਾਨੀ ਹਸਬੈਂਡ ਵਾਈਫ ਦਾ ਜੋ ਸਾਡੇ ਬੱਚੇ ਨੇ 1.6 ਐਵਰੇਜ ਆ ਰਹੀ ਹੈ। ਸੋ ਸਾਡੇ ਲਈ ਇਹ ਬਹੁਤ ਵੱਡਾ ਚੈਲੰਜ ਹੈ ਔਰ ਇਹ ਐਡਰੈਸ ਹੋਣਾ ਚਾਹੀਦਾ ਹੈ। ਸੋ ਸਾਡੇ ਲਈ ਚੈਲੰਜ ਇੱਕ ਨਹੀਂ, 2 ਨਹੀਂ, ਸਾਡੇ ਵੀ ਹੈਵ ਮਲਟੀਪਲ ਚੈਲੰਜਸ ਬੀਇੰਗ ਅ ਮਾਈਨੋਰਿਟੀ ਕਮਿਊਨਿਟੀ। ਹੁਣ ਜੇ ਅਸੀਂ ਕੁਝ ਮੰਗਣਾ ਤਾਂ ਹੁਣ ਡੈਮੋਕ੍ਰੇਸੀ ਦੇ ਵਿੱਚ ਉਹਨਾਂ ਵਾਸਤੇ ਤਾਂ 1 ਹੈਡ 1 ਵੋਟ ਹੈ, ਤਦੇ ਸਾਡੇ ਨਾਲ ਧੱਕਾ ਹੋ ਰਿਹਾ ਪੰਜਾਬ ਦੇ ਵਿੱਚ। ਸੋ ਸਾਨੂੰ ਸਾਰੇ ਪਾਸਿਆਂ ਨੂੰ ਆਈ ਜਸਟ ਵਾਂਟ ਟੂ ਲੇ ਇਟ ਡਾਊਨ ਇਨ ਫਰੰਟ ਆਫ ਯੂ ਗਾਇਜ਼ ਕਿ ਇਹ ਚੈਲੰਜਸ ਸਾਡੇ ਲਈ ਹੈ
ਤੇ ਜਿਹੜੇ ਮੁਸਲਿਮ ਪਾਪੂਲੇਸ਼ਨ ਹੈ, ਸੈਂਸਸ ਇਹ ਨੇ ਕਿ ਬਾਈ 2030 ਦੁਨੀਆ ਦੇ ਵਿੱਚ ਨੰਬਰ ਵਾਈਜ਼ ਸਭ ਤੋਂ ਜ਼ਿਆਦਾ ਮੁਸਲਿਮ ਕਮਿਊਨਿਟੀ ਹੋਏਗੀ। ਸੋ ਸਾਨੂੰ ਵੀ ਇਸ ਬਾਰੇ ਧਿਆਨ ਦੇਣ ਦੀ ਲੋੜ ਹੈ। ਸੋ ਅਗੇਨ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਅੱਜ ਅਸੀਂ ਸ਼ਹੀਦਾਂ ਦੀ ਯਾਦ ਦੇ ਵਿੱਚ ਇਕੱਤਰ ਹੋਏ ਹਾਂ ਤੇ ਕਮੇਟੀ ਦਾ ਬਹੁਤ ਬਹੁਤ ਧੰਨਵਾਦ। ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਦਲਜੀਤ ਸਿੰਘ ਜੀ ਮਿਸ਼ੀਗਨ ਤੋਂ, ਜੋ ਆਪ ਜੀ ਦੇ ਨਾਲ ਥੋੜ੍ਹੇ ਮਿੰਟਾਂ ਦੇ ਵਿੱਚ ਬਹੁਤ ਵਧੀਆ ਵਿਚਾਰ ਇਹਨਾਂ ਨੇ ਦਿੱਤੇ। ਇਹ ਬਹੁਤ ਸਾਰੇ ਵੀਰ ਹੋਰ ਵੀ ਆਨ ਦਾ ਵੇ ਆ, ਜਥੇਬੰਦੀਆਂ ਦੇ ਸਾਡੇ ਵੀਰ ਜੋ ਕੌਮੀ ਘਰ ਖਾਲਿਸਤਾਨ ਵਾਸਤੇ ਸਮੇਂ-ਸਮੇਂ 'ਤੇ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ। ਸੋ ਮੈਂ ਬੇਨਤੀ ਕਰਾਂਗਾ ਸਰਦਾਰ ਗੁਰਦੇਵ ਸਿੰਘ ਜੀ ਕੰਗ, ਜੋ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਤੋਂ ਹਿਊਮਨ ਰਾਈਟ ਨਿਊਯਾਰਕ ਸਿਟੀ ਦੇ ਵਿੱਚ ਹਿਊਮਨ ਰਾਈਟ ਕਮਿਸ਼ਨਰ ਵੀ ਆ। ਕੋਈ ਨਹੀਂ ਕੰਗ ਸਾਹਿਬ ਆ ਜਿਓ, ਅਤੇ ਭਾਈ ਦਵਿੰਦਰ ਸਿੰਘ ਉਹਨਾਂ ਨੂੰ ਵੀ ਦਿੰਦੇ ਆ ਸਮਾਂ। ਪ੍ਰਧਾਨ ਸਾਹਿਬ ਉੱਪਰ ਆਏ ਜੀ ਭਾਈ ਚੀਮਾ ਜੀ, ਉਹਨਾਂ ਨੇ ਆਏ ਆ। ਚੀਮਾ ਜੀ ਉਹਨੀ ਗੁਰਦੁਆਰਾ ਜਿਹੜੀ ਜਥੇਬੰਦੀ ਆ ਆਪਣੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਂ 'ਤੇ ਵੈਲਫੇਅਰ ਸੁਸਾਇਟੀ। ਸੋ ਸਾਰਿਆਂ ਨੂੰ ਜੀ ਆਇਆਂ। ਜਥੇਬੰਦੀਆਂ ਦੇ ਬਹੁਤ ਸਾਰੇ ਵੀਰ ਪਤਵੰਤੇ, ਸਰਜੀਤ ਸਿੰਘ ਕਲਾਰ, ਭਾਈ ਰਜਿੰਦਰ ਸਿੰਘ ਹੋਣੀ, ਸੁਖਵਿੰਦਰ ਸਿੰਘ ਹੋਣੀ, ਰੇਡੀਓ ਵੌਇਸ ਆਫ ਖਾਲਸਾ, ਕਈ ਚੈਨਲਾਂ ਦੇ ਉੱਤੇ ਇਨਕਲਾਬ TV ਅਤੇ ਵਿਜ਼ਨ 1469 ਜਿਹੜਾ TV 84 ਦਾ ਹੀ ਲਿੰਕ ਆ, ਉਹ ਸ਼ੇਅਰ ਇਸ ਵੇਲੇ ਲਾਈਵ ਚੱਲ ਰਿਹਾ। ਸੋ ਸਰਦਾਰ ਗੁਰਦੇਵ ਸਿੰਘ ਜੀ ਕੰਗ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਬੈਠੀ ਪਰਮ ਸਤਿਕਾਰਯੋਗ ਸਾਧ ਸੰਗਤ ਜੀ, ਆਓ ਦਸਵੇਂ ਪਿਤਾ ਦੀ ਦਿੱਤੀ ਹੋਈ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਇਹ ਬੜਾ ਅੱਜ ਦਾ ਜਿਹੜਾ ਦੌਰ ਸਿੱਖ ਕਮਿਊਨਿਟੀ ਦੇ ਉੱਤੇ ਚੱਲ ਰਿਹਾ, ਬੜਾ ਗੰਭੀਰ ਮਸਲੇ ਨੇ। ਮੇਰੇ ਵੀਰ ਜਿਹੜੇ ਆ ਚਿੱਛ ਤੌਰ 'ਤੇ ਜਿਹੜੇ ਪੰਥਕ ਜਥੇਬੰਦੀਆਂ ਵਾਲੇ ਆ, ਉਹ ਬੜੇ ਇਸ ਚੀਜ਼ ਦੇ ਨਾਲ ਰਿਲੇਟਡ ਨੇ, ਸੰਬੰਧਿਤ ਨੇ। ਪਰ ਜਿਹੜੀਆਂ ਇੰਡੀਅਨ ਗੌਰਮੈਂਟ ਦੀਆਂ ਜਿਹੜੀਆਂ ਇੰਟੈਲੀਜੈਂਸੀਆਂ ਵਾ, ਉਹ ਆਪਣੇ ਬੜੇ ਹੀ ਚਾਲ ਤਰੀਕੇ ਦੇ ਨਾਲ ਜਿਹੜਾ ਕੰਮ ਕਰ ਰਹੀਆਂ। ਮੈਂ ਸਮਝਦਾ ਕਿ ਪਿਛਲੇ ਆ ਜਿਹੜੇ ਵੀਕ ਸਾਡੇ ਗੁਰਪੰਤ ਸਿੰਘ ਜੀ ਪੰਨੂ ਦੀ ਜਿਹੜੀ ਆ, ਉਹ ਬਿਨਾਂ ਵਜ੍ਹਾ ਤੋਂ ਇਹਨਾਂ ਨੇ ਐਕਸੀਡੈਂਟ ਦੀ ਰਿਪੋਰਟ ਬਣਾ ਕੇ ਤੇ ਉਹ ਸਾਰੇ ਮੀਡੀਆ ਦੇ ਵੱਲ ਹੋਈ। ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਮੀਡੀਆ ਵਾਲੇ ਜਿਹੜੇ ਆ, ਜਿਹੜੇ ਚਾਹੇ ਉਹ ਇੰਡੀਅਨ ਭਾਵੇਂ ਉਹ ਏਜੰਸੀਆਂ ਵੀ ਆ, ਉਹਨਾਂ ਨੂੰ ਨਹੀਂ ਪਤਾ ਲੱਗਦਾ ਵੀ ਇਹ ਕੀ ਉਹ ਜਾਣ ਬੁੱਝ ਕੇ ਕਰਦੇ ਨੇ ਤੁਹਾਡਾ ਧਿਆਨ ਦੂਜੇ ਪਾਸੇ ਲਿਜਾਣ ਵਾਸਤੇ, ਕਿਉਂਕਿ ਉਹਨਾਂ ਨੂੰ ਪਤਾ ਇਸ ਚੀਜ਼ ਦਾ। ਇੱਥੇ ਸਾਡੇ ਜਿਹੜੇ ਮੀਡੀਆ ਵਾਲੇ ਪੰਜਾਬੀ ਵੀਰ ਆ, ਮੈਂ ਖਰਾ ਵੀ ਮੈਨੂੰ 4-5 ਦੀ ਕਾਲ ਆਈ, ਉਹ ਮੈਨੂੰ ਕਹਿੰਦੇ ਕੰਗ ਸਾਹਿਬ ਵੀ ਆਹ ਨਿਊਜ਼ ਆਈ ਆ ਤੇ ਇਹ ਕੀ ਆ। ਮੈਂ ਕਿਹਾ ਫੇਕ ਨਿਊਜ਼। ਉਹ ਕਹਿੰਦੇ ਵੀ ਇਹ ਤਾਂ ਸਾਰੇ ਇੰਡੀਆ ਦੇ ਚੈਨਲਾਂ ਦੇ ਵਿੱਚ ਚੱਲਣ ਰਹੀ ਆ। ਮੈਂ ਉਹਨਾਂ ਕਿਹਾ ਵੀ ਤੁਸੀਂ, ਫਿਰ ਇੱਕ ਵੀਰ ਦੀ ਕਾਲ ਆਈ ਵੀ ਮੈਨੂੰ ਇੰਡੀਆ ਦੀ ਜਿਹੜੀ ਹੋਮਲੈਂਡ ਸਿਕਿਉਰਿਟੀ ਆ ਉਹਦੀ ਕਾਲ ਆਈ ਆ ਵੀ ਇਹ ਨਿਊਜ਼ ਜਿਹੜੀ ਆ ਵੈਰੀਫਾਈ ਕਰੋ। ਮੈਂ ਕਿਹਾ ਉਹਨੂੰ ਵੀ ਪਤਾ ਵੀ ਇਹ ਫੇਕ ਨਿਊਜ਼ ਆ, ਇਹ ਸਿਰਫ ਤੁਹਾਨੂੰ ਚੈੱਕ ਕਰਦੇ ਨੇ। ਅਤੇ ਮੈਂ ਸਮਝਦਾ ਮੈਂ ਬਹੁਤਾ ਟਾਈਮ ਨਹੀਂ ਲੈਣਾ। ਮੇਰੇ ਵੀਰ ਜਿਹੜੇ ਆ, ਇਹ ਜਿਹੜੇ ਵੀ ਪੰਥਕ ਮੁੱਦਿਆਂ ਦੇ ਉੱਤੇ ਕੰਮ ਕਰਦੇ ਆ, ਇਹ ਆਪਣੀ ਇੱਕ ਜ਼ਿੰਮੇਵਾਰੀ ਸਮਝਦੇ ਆ। ਪਰ ਅਸੀਂ ਵੀ ਜਿੰਨੇ ਸਾਡੇ ਵੀਰ ਜਿਹੜੇ ਆ, ਉਹ ਕਈ ਵਾਰੀ ਇਹ ਕਹਿ ਦਿੰਦੇ ਆ, ਉਹ ਯਾਰ ਤੁਸੀਂ ਹਰ ਥਾਂ ਹੀ ਜਾ ਕੇ ਆਪਣਾ ਕਰ ਲੈਂਦੇ ਜੇ, ਤੁਸੀਂ ਫਲਾਣੇ ਦਾ ਮੁਜ਼ਾਹਰਾ ਕਰਦੇ ਜੇ। ਸਿੰਘੋ ਜੇ 10 ਬੈਠੇ ਨਾ, 10 ਚੋਂ ਇੱਕ ਬੰਦਾ ਵੀ ਹੈ ਨਾ ਵਿਰੋਧ ਕਰਦਾ ਤਾਂ ਉਹਨੂੰ ਪ੍ਰੋਟੈਸਟ ਵਜੋਂ ਗਿਣਿਆ ਜਾਂਦਾ। ਭਾਵੇਂ 9 ਜਿੱਧਰ ਨੂੰ ਮਰਜ਼ੀ ਲੰਘ ਜਾਣ ਤਾਂ ਵੀ ਕੋਈ ਪ੍ਰੋਬਲਮ ਨਹੀਂ, ਇੱਕ ਦੀ ਵੈਲਿਊ ਰਹਿੰਦੀ ਆ। ਅਤੇ ਇਸ ਕਰਕੇ ਹਰ ਇੱਕ ਵੀਰ ਮੇਰਾ ਜਿਹੜਾ ਨਾ, ਇਸ ਮੁੱਦੇ ਦੇ ਉੱਤੇ ਆਪਣਾ ਸਟੈਂਡ ਰੱਖੋ। ਬਾਕੀ ਜਿਹੜੇ ਸਾਡੇ ਨਵੀਂ ਜਨਰੇਸ਼ਨ ਆ, ਮੈਂ ਸਮਝਦਾ ਕਿ ਬੜੀ ਧੂਮਧਾਮ ਦੇ ਨਾਲ ਇਹਦੇ ਵਿੱਚ ਆਪਣੀ ਜੁੜੀ ਆ। ਮੈਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਜਦੋਂ ਮੋਦੀ ਉੱਥੇ ਆਇਆ UN ਦੇ ਮੂਹਰੇ, ਅਤੇ ਜਿਹੜੇ ਸਾਡੇ ਆਪਣੇ ਜਿਹੜੇ ਨੌਜਵਾਨ ਨੇ, ਉਹ ਆਪਣੇ ਸਾਡੇ ਅਸੈਂਬਲੀਮੈਨ 3 ਲੈ ਕੇ ਗਏ ਨੇ ਮੂਹਰੇ ਪ੍ਰੋਟੈਸਟ ਵਾਸਤੇ, ਉਹਨਾਂ ਨੂੰ ਕੰਪਰੈਸ ਕਰਕੇ। ਇਹ ਬੜੀ ਆ, ਬਹੁਤ ਵੱਡੀ ਗੱਲ ਆ। ਅਤੇ ਇਹਦੇ ਨਾਲ ਹੀ ਮੈਂ ਜਿੱਦਾਂ ਗੁਰਦੁਆਰਾ ਸਿੱਖ ਸੁਸਾਇਟੀ ਆ, ਉਹ ਇੱਕ ਪੰਥਕ ਸਟੇਜ ਆ, ਅਤੇ ਪੰਥਕ ਜਥੇਬੰਦੀਆਂ ਨੂੰ, ਜਿੰਨੀਆਂ ਵੀ ਪੰਥਕ ਜਥੇਬੰਦੀਆਂ, ਉਹ ਗੁਰਦੁਆਰਾ ਸਿੱਖ ਸੁਸਾਇਟੀ ਨੂੰ ਸਮਰਪਿਤ ਆ। ਉੱਥੋਂ ਕੋਈ ਜਿਹੋ ਜਿਹੀਆਂ ਮਰਜ਼ੀ, ਕੋਈ ਬਾਹਰੋਂ ਕੋਈ ਮਰਜ਼ੀ ਅਫਵਾਹਾਂ ਡਾਈ ਜਾਵੇ, ਪਰ ਜਿਹੜੀ ਕਮੇਟੀ ਵੀ ਉੱਥੇ ਆਉਂਦੀ ਆ ਜਾਂ ਆਈ ਆ ਜਾਂ ਰਹੇਗੀ, ਉਹ ਜਿਹੜੀ ਹਮੇਸ਼ਾ ਪੰਥ ਦੀ ਆਵਾਜ਼ ਨੂੰ ਜਿਹੜੀ ਆ ਉਹ ਬੁਲੰਦ ਕਰੇਗੀ। ਅਤੇ ਉਹ ਗੁਰਦੁਆਰਾ ਸਾਹਿਬ ਸਿੱਖ ਸੁਸਾਇਟੀ ਦੇ ਪੰਥਕ ਜਥੇਬੰਦੀਆਂ ਦੀ ਰਹਿਨਮਾਈ ਦੇ ਅੰਡਰ ਹੀ ਉਹਨੇ ਚੱਲਣਾ।
ਉਹਦੀ ਜਿਹੜੀ ਸਟੇਜ ਆ, ਭਾਵੇਂ ਜੋ ਮਰਜ਼ੀ ਬਾਹਰ ਕੋਈ ਜਿੱਦਾਂ ਦੀਆਂ ਮਰਜ਼ੀ ਕੋਈ ਅਫਵਾਹਾਂ ਜਿਹੜੀਆਂ ਫੈਲਾਉਣ, ਪਰ ਮੈਂ ਇਹੋ ਬੇਨਤੀ ਕਰਦਾ ਵੀ ਸਾਡੇ ਵੀਰਾਂ ਨੂੰ, ਜਿੰਨੇ ਵੀ ਮੇਰੇ ਵੀਰ ਸੁਣਦੇ ਨੇ, ਇਹ ਅੱਜ ਇੱਕ ਨਾ ਹੁੰਦੀ ਆ, ਕੱਲ੍ਹ ਨੂੰ ਦੋ ਨਾ ਹੁੰਦੀ ਆ। ਜਿਹੜੇ ਮੇਰੇ ਵੀਰ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਵੇਖੋ, ਪਰ ਉਹਨਾਂ ਨੇ ਕੌਮ ਲਈ ਕੀਤੀਆਂ ਵਾ, ਕੌਮ ਲਈ, ਕੌਮ ਨੂੰ ਬਚਾਉਣ ਕਰਕੇ, ਸਿੱਖ ਕੌਮ ਨੂੰ ਬਚਾਉਣ ਕਰਕੇ ਕੀਤੀਆਂ ਵਾ। ਇਹ ਧਿਆਨ 'ਚ ਸਾਨੂੰ ਆਪਣੇ ਬੱਚਿਆਂ ਨੂੰ ਵੀ ਦੱਸਣਾ ਚਾਹੀਦਾ ਤੇ ਆਪ ਵੀ ਰੱਖਣਾ ਚਾਹੀਦਾ। ਮੈਂ ਚੇਚੇ ਤੌਰ 'ਤੇ ਆਪਣੇ ਵੀਰ ਹੇਮੰਤ ਸਿੰਘ ਜੀ ਜਾਂ ਜਿੰਨੇ ਵੀ ਸਾਡੇ ਮੇਰੇ ਵੀਰ ਨੇ ਪੰਥਕ ਜਥੇਬੰਦੀਆਂ ਦਾ ਸਾਰਾ ਦਾ ਤਹਿ ਦਿਲੋਂ ਧੰਨਵਾਦ ਆ, ਕਿਉਂਕਿ ਜਦੋਂ ਸਾਡੇ ਸ਼ਹੀਦੀ ਦਿਹਾੜੇ ਹੁੰਦੇ ਨੇ ਉਹ ਮਨਾਏ ਜਾਂਦੇ ਨੇ ਤੇ ਇਹਦੇ ਨਾਲ ਜਿਹੜੀ ਆ ਸਾਡੀ ਸਿੱਖ ਕੌਮ ਜਿਹੜੀ ਆ ਜਾਗਰੂਕ ਰਹਿੰਦੀ ਹੈ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਰਦਾਰ ਗੁਰਦੇਵ ਸਿੰਘ ਜੀ ਕੰਗ, ਜੋ ਸਾਡੇ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੋਸਾਇਟੀ ਦੇ ਸਾਬਕਾ ਮੁੱਖ ਸੇਵਾਦਾਰ ਵੀ ਹਨ ਔਰ ਨਿਊਯਾਰਕ ਦੇ ਵਿੱਚ ਜਿਹੜੇ ਹਿਊਮਨ ਰਾਈਟ ਕਮਿਸ਼ਨਰ ਦੇ ਵੀ ਜਿਹੜੇ ਕਮਿਸ਼ਨਰ ਵੀ ਆ। ਸੋ ਕੰਗ ਸਾਹਿਬ ਨੇ ਬੜਾ ਸਹਿਯੋਗ ਜਥੇਬੰਦੀਆਂ ਦੇ ਨਾਲ ਹਮੇਸ਼ਾ ਇਹਨਾਂ ਨੇ ਰਿਹਾ। ਸੋ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੋਸਾਇਟੀ ਉੱਥੋਂ ਹਮੇਸ਼ਾ ਹੀ ਪੰਥ ਦੀ ਖਾਲਸਾ ਦੀ ਆਵਾਜ਼ ਜਿਹੜੀ ਆ ਬੁਲੰਦ ਹੁੰਦੀ ਆ। ਪਰ ਅਸੀਂ ਇੱਕ ਇਹ ਵੀ ਸੋਚਦੇ ਹਾਂ ਜਥੇਬੰਦੀਆਂ ਤੌਰ 'ਤੇ ਵੀ ਸਾਰੇ ਗੁਰਦੁਆਰਿਆਂ ਦੇ ਵਿੱਚ ਖਾਲਿਸਤਾਨ ਪ੍ਰਤੀ ਕੌਮ ਦੇ ਵਿੱਚ ਜਾਗਰਤੀ ਆਵੇ। ਜੋ ਕੌਮ ਨਾਲ ਹੋ ਰਿਹਾ ਸਾਰੇ ਪਾਸੇ ਪ੍ਰੋਗਰਾਮ ਹੋਣੇ ਚਾਹੀਦੇ, ਪਰ ਸਾਡਾ ਟਰਾਈ ਸਟੇਟ ਦਾ ਧੁਰਾ ਜਿਹੜਾ ਆ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੋਸਾਇਟੀ। ਸੋ ਸਾਰੇ ਪ੍ਰਬੰਧਕਾਂ ਦਾ ਧੰਨਵਾਦ। ਸੋ ਮੇਰੀ ਬੇਨਤੀ ਆ ਸਰਦਾਰ ਸਰਜੀਤ ਸਿੰਘ ਜੀ ਕਲਾਰ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਸੇਵਾਦਾਰ ਆ, ਅਸੀਂ ਚਾਹੁੰਦੇ ਹਾਂ ਵੀ ਸਾਰਿਆਂ ਨੂੰ ਸਮਾਂ ਜਿਹੜਾ ਦਿੱਤਾ ਜਾਵੇ। ਅੱਜ ਦਾ ਜੋ ਸੰਗਤਾਂ ਆਈ ਜਾ ਰਹੀਆਂ ਹਨ, ਅੱਜ ਦਾ ਜੋ ਇਹ ਦਿਹਾੜਾ ਸ਼ਹੀਦੀ ਦਿਹਾੜਾ ਜਿੱਥੇ ਪੁਰਾਤਨ ਗੁਰਸਿੱਖਾਂ ਦੇ ਵਿੱਚੋਂ ਭਾਈ ਮਨੀ ਸਿੰਘ ਨੂੰ ਸਮਰਪਿਤ ਆ, ਉੱਥੇ ਨਾਲ ਨਾਲ ਜੋ ਰੀਸੈਂਟਲੀ ਭਾਰਤੀ ਹਕੂਮਤ ਨੇ ਜੋ ਸਾਡੇ ਯੋਧਿਆਂ ਨੂੰ ਸ਼ਹੀਦ ਕੀਤਾ, ਭਾਈ ਪਰਮਜੀਤ ਸਿੰਘ ਪੰਜਵੜ, ਅਵਤਾਰ ਸਿੰਘ ਜੀ ਕੰਡਾ ਤੇ ਭਾਈ ਹਰਦੀਪ ਸਿੰਘ ਜੀ ਨਿੱਜਰ, ਉਹਨਾਂ ਨੂੰ ਸਮਰਪਿਤ ਆ। ਔਰ ਇਹ ਮੈਸੇਜ ਭਾਰਤੀ ਹਕੂਮਤ ਵਾਸਤੇ ਵੈਰੀ ਕਲੀਅਰ ਆ ਕਿ ਇਹ ਸੰਘਰਸ਼ ਇਹਨਾਂ ਸ਼ਹੀਦ ਕਰਕੇ ਮਤ ਸੋਚਿਓ ਵੀ ਰੁਕਣ ਵਾਲਾ, ਇਹ ਸੰਘਰਸ਼ ਜਾਰੀ ਰਹਿਣਾ ਹੈ। ਸੋ ਭਾਈ ਸਰਜੀਤ ਸਿੰਘ ਜੀ ਕਲਾਰ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਗੁਰੂ ਸੰਗਤ ਜੀਓ, ਫਤਿਹ ਜਵਾਬ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਸ਼ਹੀਦਾਂ ਦਾ ਦਿਹਾੜਾ ਮਨਾ ਰਹੇ ਹਾਂ। ਭਾਈ ਮਨੀ ਹਾਂਜੀ ਜੋ ਪਹਿਲੇ ਸ਼ਹੀਦ ਸਾਡੇ ਹੋਏ ਹਨ, ਉਹਨਾਂ ਨੂੰ ਪ੍ਰਣਾਮ। ਉਹਨਾਂ ਦੇ ਨਾਲ ਜੋ ਅੱਜ ਦੇ ਸਮੇਂ ਪ੍ਰੈਜ਼ੈਂਟ ਸਮੇਂ ਸਾਡੇ ਸ਼ਹੀਦ ਪਾਕਿਸਤਾਨ ਤੋਂ ਲੈ ਕੇ ਕੈਨੇਡਾ ਤੱਕ, ਭਾਈ ਪਰਮਜੀਤ ਸਿੰਘ ਪੰਜਵਾੜ ਪਾਕਿਸਤਾਨ ਜਿਹਨਾਂ ਸ਼ਹੀਦ ਕੀਤਾ ਗਿਆ, ਭਾਈ ਅਵਤਾਰ ਸਿੰਘ ਜੀ ਖੰਡਾ ਇੰਗਲੈਂਡ ਦੇ ਵਿੱਚ ਜਿਹਨਾਂ ਨੂੰ ਸ਼ਹੀਦ ਕੀਤਾ ਗਿਆ, ਭਾਈ ਹਰਦੀਪ ਸਿੰਘ ਜੀ ਨਿੱਜਰ ਕੈਨੇਡਾ। ਸਾਰਿਆਂ ਨੂੰ ਸੱਚੀ ਸ਼ਰਧਾਂਜਲੀ ਦਿੰਦੇ ਹਾਂ ਔਰ ਕੌਮ ਨੂੰ ਮੈਸੇਜ ਦਿੰਦੇ ਹਾਂ ਕਿ ਇੰਡੀਆ ਸਟੇਟ ਜਿਹੜੀ ਕਹਿੰਦੀ ਆ ਨਾ ਅਸੀਂ ਖਾਲਿਸਤਾਨ ਦੇ ਅੰਦਰ ਵੜ ਗਏ, ਖਾਲਿਸਤਾਨ ਦੀ ਲੈਂਡ ਲੱਗ ਗਈ ਬਾਹਰ। ਇਹ ਉਸ ਦਿਨ ਤੋਂ ਲੱਗ ਗਈ ਜਿਸ ਦਿਨ ਇੰਡੀਆ ਸਟੇਟ ਨੇ ਅਕਾਲ ਤਖਤ ਢਾਹਿਆ। ਉਹਨਾਂ ਨੂੰ ਭੁਲੇਖਾ ਇਹ ਚੀਜ਼ ਦਾ ਵੀ ਥੋੜ੍ਹੇ ਬੜੇ ਖਾਲਿਸਤਾਨੀ ਆ, ਪਰ ਮੈਂ ਆਪਣੀ ਸੋਚ ਨਾਲ ਸੋਚਦਾ ਜਿਸ ਦਿਨ ਅਟੈਕ ਹੋਇਆ ਸਾਡੇ ਅਕਾਲ ਤਖਤ 'ਤੇ, ਉਸ ਦਿਨ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਖਾਲਿਸਤਾਨੀ ਪੈਦਾ ਕਰ ਦਿੱਤੇ ਜਿਨ੍ਹਾਂ ਨੂੰ ਇਹ ਕਦੀ ਮੁਕਾ ਨਹੀਂ ਸਕਦੇ। ਇਹ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਆ, ਇਹਨਾਂ ਦੀ ਬੜੀ ਵੱਡੀ ਗਲਤੀ ਹੈ ਜਿਹੜਾ ਇਹ ਸੋਚ ਰਿਹਾ। ਅੱਜ ਕੌਮ ਆਪਣੇ ਮਿਸ਼ਨ ਵੱਲ ਪੂਰੇ ਜ਼ੋਰ ਨਾਲ ਚੱਲ ਰਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਸਰਦਾਰ ਸਿੰਘ ਮਾਨ ਜੋ ਬੜੇ ਲੰਮੇ ਸਮੇਂ ਤੋਂ ਲੜਾਈ ਲੜ ਰਹੇ ਨੇ, ਉੱਥੇ ਰੈਫਰੈਂਡਮ ਜੋ ਬਾਹਰ ਚੱਲ ਰਿਹਾ, ਜਿਹੜੀ ਕੌਮ ਅੱਗੇ ਰੈਕੋਗਨਾਈਜ਼ ਨਹੀਂ ਹੋਈ ਸੀ ਖਾਲਿਸਤਾਨ ਵਾਸਤੇ, ਉਹ ਅੱਜ ਰੈਕੋਗਨਾਈਜ਼ ਹੋ ਰਹੀ ਆ। ਜਿਹੜੇ ਕਹਿੰਦੇ ਸੀ 5-7 ਖਾਲਿਸਤਾਨੀਆਂ, ਉਹ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਰਹੀ ਆ ਔਰ ਉਹਨੇ ਇਹਨਾਂ ਨੂੰ ਵਕਤ ਪਾ ਦਿੱਤਾ ਇੰਡੀਆ ਸਟੇਟ ਨੂੰ। ਇਹਨਾਂ ਦਾ ਝੂਠ ਫੜਿਆ ਗਿਆ ਸਾਰਾ, ਤੇ ਇਸ ਕਰਕੇ ਇਹ ਘਟੀਆ ਹਰਕਤਾਂ ਕਰਨੀਆਂ ਸ਼ੁਰੂ ਕਰਤੀਆਂ। ਪਰ ਇਸ ਜਿੰਨੇ ਮੇਰੇ ਖਾਲਿਸਤਾਨੀ ਵੀਰ ਆ,
ਅਸੀਂ ਲੰਮੇ ਸਮੇਂ ਤੋਂ ਸਾਰੀ ਲੜਾਈ ਖਾਲਸਾ ਦੀ ਲੜਦੇ ਹਾਂ ਔਰ ਇਸ ਚੀਜ਼ ਦੇ ਖੜੇ ਹਾਂ। ਔਰ ਇੰਡੀਆ ਸਟੇਟ ਨੂੰ ਇਹ ਕਹਿੰਦੇ ਆ, ਜੇ ਤੂੰ ਸਾਡੇ ਨਾਲ ਲੜਨਾ ਸਿੱਧੇ ਹੋ ਗਿਆ, ਇਹ ਵਾਰ ਕਿਉਂ ਤੂੰ ਕਰਨ ਦੇ ਆ? ਇਹਨਾਂ ਖਾਲਸਾਨੀਆਂ ਨੇ ਤੇ ਗੁਰੂ ਨੂੰ ਸਿਰ ਬੜੇ ਚਿਰ ਦਾ ਦਿੱਤਾ ਤੇ ਇਦਾਂ ਹੀ ਇਹਨੂੰ ਸਮਰਪਿਤ ਆ। ਮੈਂ ਸ਼ਹੀਦਾਂ ਨੂੰ ਫੇਰ ਪ੍ਰਵਾਨ ਕਰਦਾ। ਖਾਲਸਾ ਦੇ 5 ਨਾਅਰੇ ਲਾਉਣਾ ਕਿ ਸ਼ਹੀਦਾਂ ਦੇ ਪਿੱਛੇ ਅਸੀਂ ਖੜੇ ਹਾਂ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਭਾਈ ਸੁਰਜੀਤ ਸਿੰਘ ਕਲਾਰ ਜੀ ਉਹਨਾਂ ਦਾ। ਸੋ ਮੇਰੀ ਬੇਨਤੀ ਆ ਭਾਈ ਦਵਿੰਦਰ ਸਿੰਘ ਜੀ ਬੋਪਰਾਏ, ਸਾਬਕਾ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਰਿਚਮੰਡ ਹਿੱਲ ਤੋਂ, ਇਸ ਗੁਰਦੁਆਰਾ ਸਾਹਿਬ ਸਿੱਖ ਕਲਚਰ ਸੁਸਾਇਟੀ ਦੇ ਭਾਈ ਕੁਲਦੀਪ ਸਿੰਘ ਜੀ ਢਿੱਲੋਂ, ਗੁਰਦੇਵ ਸਿੰਘ ਜੀ ਕਾਂਗ, ਕੁਛ ਸਾਡੇ ਵੀਰ ਆ। ਜਦੋਂ ਤੋਂ ਪ੍ਰਬੰਧ ਦੇ ਵਿੱਚ ਇਹਨਾਂ ਨੇ, ਉਦੋਂ ਤੋਂ ਖਾਲਿਸਤਾਨ ਦੀ ਜਿਹੜੀ ਆ ਪੁਰਾਤਨ ਸਮਿਆਂ ਦੇ ਵਿੱਚ, ਪਹਿਲਾਂ ਜੇ ਆਪਾਂ ਪਿਛਲਾ ਸਮਾਂ ਦੇਖੀਏ ਉਦੋਂ ਕਾਫੀ ਪ੍ਰਚੰਡ ਰਹੀ ਆ। ਵਿੱਚ ਨੂੰ ਥੋੜ੍ਹਾ ਜਿਹਾ ਗੈਪ ਵੀ ਆਇਆ, ਪਰ ਵੀਰਾਂ ਨੇ ਇਹਨਾਂ ਨੇ ਪੂਰੇ ਜੋਸ਼ੋ ਖਰੋਸ਼ ਨਾਲ ਰਿਚਮੰਡ ਦੇ ਵਿੱਚ ਜਿਹੜੀ ਆ ਹੁਣ ਕੌਮੀ ਖਾਲਿਸਤਾਨ ਦੀ ਜਿਹੜੀ ਗੱਲ ਉਹ ਫੇਰ ਉਸੇ ਤਰ੍ਹਾਂ ਚੱਲ ਰਹੀ ਆ। ਸੋ ਬਹੁਤ ਸਾਰੇ ਵੀਰ ਆਏ ਆ, ਸਾਰਿਆਂ ਦਾ ਜੀ ਆਇਆਂ ਨੂੰ, ਜੁੜੇ ਰਹੋ। ਸੋ ਭਾਈ ਦਵਿੰਦਰ ਸਿੰਘ ਜੀ ਬੋਪਰ। ਚਵਰ ਛਤਰ ਤਖਤਾਂ ਤੇ ਬਿਰਾਜਮਾਨ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੋਦ ਆਨੰਦ ਮਾਰੇ ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕੋ, ਅਸੀਂ ਕਦੇ ਮਕਾਇਆ ਮੁੱਕਦੇ ਨਹੀਂ, ਇੰਨੀ ਲੰਬੀ ਹੈ ਸਾਡੀ ਕਤਾਰ ਲੋਕੋ। ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੜਦਾ ਅਸੀਂ ਦੂਣ ਸੁਆਣੇ ਹੋਏ। ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਮੈਂ ਧੰਨਵਾਦੀ ਹਾਂ ਇਹਨਾਂ ਜਥੇਬੰਦੀਆਂ ਦਾ। ਮੈਂ ਆਮ ਕਿਹਾ ਕਰਦਾ ਵਾਂ ਕਿ ਪ੍ਰਬੰਧਕ ਕਮੇਟੀਆਂ ਜਿਹੜੀਆਂ ਇੰਨੇ ਜੋਸ਼ੋ ਖਰੋਸ਼ ਦੇ ਨਾਲ ਕੰਮ ਨਹੀਂ ਕਰ ਸਕਦੀਆਂ ਜੇ ਉੱਥੇ ਝੁਝਾਰੂ ਜਥੇਬੰਦੀਆਂ ਨਾਲ ਨਾ ਹੋਣ। ਤੇ ਜਦੋਂ ਵੀ ਇਹਨਾਂ ਜਥੇਬੰਦੀਆਂ ਨੇ ਕੋਈ ਪ੍ਰੋਗਰਾਮ ਲਿਖਿਆ, ਭਾਵੇਂ ਉਹ ਪ੍ਰੋਟੈਸਟ ਦੇ ਤੌਰ ਤੇ ਹੋਵੇ ਜਾਂ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਹੋਵੇ, ਗੁਰਦੁਆਰਾ ਸਿੱਖ ਸੁਸਾਇਟੀ ਜਿਹੜੀ ਆ ਹਮੇਸ਼ਾ ਇਹਨਾਂ ਦੇ ਨਾਲ ਰਹੀ ਆ। ਕੋਈ ਵੀ ਜਦੋਂ ਵੀ ਇਹ ਪ੍ਰਬੰਧ ਲਿਖਣਗੇ, ਕੋਈ ਵੀ ਪ੍ਰੋਗਰਾਮ ਲਿਖਣਗੇ, ਕੋਈ ਵੀ ਪ੍ਰਬੰਧਕ ਕਮੇਟੀ ਉੱਥੇ ਹੋਵੇ, ਕਿਉਂਕਿ ਪ੍ਰਬੰਧਕ ਸਿੱਖ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਦਾ ਮਕਸਦ ਹੀ ਇਹ ਆ ਕਿ ਗੱਲ ਸਿਰਫ ਤੇ ਸਿਰਫ ਪੰਥ ਦੀ ਕਰਨੀ ਆ। ਅੱਜ ਸਮੂਹ ਸ਼ਹੀਦਾਂ ਦਾ ਦਿਹਾੜਾ ਮਨਾਇਆ ਜਾ ਰਿਹਾ ਵਾ, ਜਿਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪ੍ਰਣਾਮ ਕਰਦਾ ਵਾਂ ਭਾਈ ਮਨੀ ਸਿੰਘ ਜੀ, ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ ਵਾ। ਤੇ ਇਹ ਸ਼ਹੀਦੀ ਦਿਹਾੜਾ ਜਿਹੜਾ ਵਾ ਪੂਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਵੀ ਨਾਨਕ ਨਾਮ ਲੇਵਾ ਸੰਗਤਾਂ ਵਸਦੀਆਂ ਨੇ ਉਹ ਮਨਾ ਰਹੀਆਂ ਨੇ। ਆਪਾਂ ਸਾਰੇ ਇਤਿਹਾਸ ਨੂੰ ਜਾਣਦੇ ਹਾਂ। ਭਾਈ ਮਨੀ ਸਿੰਘ ਜੀ 11 ਭਰਾ ਜਿਹੜੇ ਆ ਸ਼ਹੀਦ ਹੋਏ ਆ। ਸਾਡੇ ਵਿਦਵਾਨ ਆਮ ਕਹਿੰਦੇ ਹੁੰਦੇ ਵੀ ਜਰਾ ਸੋਚ ਕੇ ਦੇਖਿਓ ਉਸ ਸਮੇਂ ਨੂੰ। 11 ਜੀ ਇੱਕ ਪਰਿਵਾਰ ਦੇ ਸ਼ਹੀਦ ਹੋ ਜਾਣੇ, ਇਹ ਗਿਣਤੀ ਕਰਨੀ ਸੌਖੀ ਆ ਪਰ ਝੱਲਣਾ ਬਹੁਤ ਔਖਾ। 7 ਪੁੱਤਰ ਸ਼ਹੀਦ ਹੋ ਜਾਣੇ। ਖਾਲਸਾ ਜੀ ਵਿਚਾਰਿਓ, ਪਰਿਵਾਰ ਦੇ 52 ਮੈਂਬਰ ਟੋਟਲ ਭਾਈ ਮਨੀ ਸਿੰਘ ਦੇ ਸ਼ਹੀਦ ਹੋਏ ਆ। ਤੇ ਅਸੀਂ ਕਦੀ ਇਹਨਾਂ ਸ਼ਹੀਦੀਆਂ ਤੋਂ ਡਰਦੇ ਨਹੀਂ, ਕਿਉਂਕਿ ਸਾਨੂੰ ਗੁਰੂ ਅਰਜਨ ਦੇਵ ਜੀ ਨੇ ਜਿਹੜੇ ਸਿੱਖ ਕੌਮ ਦੇ ਪਹਿਲੇ ਸ਼ਹੀਦ ਆ, ਉਹਨਾਂ ਐਸੀ ਮਿੱਟੀ ਦੇ ਵਿੱਚ ਗੁੰਨਿਆ ਵਾ ਕਿ ਸਾਨੂੰ ਇਹਨਾਂ ਸ਼ਹੀਦੀਆਂ ਦਾ ਕੋਈ ਦੁੱਖ ਨਹੀਂ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਵਾਂ ਕਿ ਜੇ ਭਾਰਤ ਸਰਕਾਰ ਇਹ ਸੋਚਦੀ ਆ ਕਿ ਇਹਨਾਂ ਨੂੰ ਅਸੀਂ ਇਕੱਲੇ ਇਕੱਲੇ ਨੂੰ ਮਾਰਾਂਗੇ, ਤੇ ਉਹ ਮਤ ਸੋਚਣ ਕਿ ਇਹ ਕੌਮ ਡਰਨ ਵਾਲੀ ਆ। ਕਿਉਂਕਿ
ਇਹ ਕੌਮ ਦੇ ਵਿੱਚ ਇੰਨਾ ਸ਼ਹੀਦੀ ਜਜ਼ਬਾ ਵਾ, ਕਿਉਂਕਿ ਜਦੋਂ ਤੁਸੀਂ ਖਾਲਸਾ ਜੀ ਇਹਨਾਂ ਸ਼ਹੀਦਾਂ ਦੇ ਦਿਹਾੜੇ ਮਨਾਉਂਦੇ ਜੇ, ਇਹਨਾਂ ਦੇ ਵਿੱਚੋਂ ਕਈ ਸ਼ਹੀਦ ਜਿਹੜੇ ਆ ਉਹ ਪੈਦਾ ਹੁੰਦੇ ਆ, ਕਿਉਂਕਿ ਜਿਹੜੀ ਕੌਮ ਦੇ ਵਿੱਚ ਸ਼ਹੀਦ ਨਹੀਂ ਹੋਇਆ ਕਰਦੇ ਉਹ ਕੌਮ ਕਦੀ ਆਜ਼ਾਦ ਵੀ ਨਹੀਂ ਹੋਇਆ ਕਰਦੀ। ਇਹ ਵੱਖਰੀ ਗੱਲ ਆ, ਸਾਡੀ ਸਟਰਗਲ ਵੱਖਰੀ ਆ। ਸਾਡੇ ਗੁਰੂਆਂ ਦਾ ਇਤਿਹਾਸ ਹੈ ਕਿ 239 ਸਾਲ ਗੁਰੂ ਗੋਬਿੰਦ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਲੱਗੇ ਆ। ਉਹ ਕੀ ਨਹੀਂ ਸੀ ਕਰ ਸਕਦੇ, ਉਹਨਾਂ ਸਾਨੂੰ ਇੱਕ ਜੀਵਨ ਜਾਂਚ ਦੱਸੀ ਆ। ਭਾਈ ਪਰਮਜੀਤ ਸਿੰਘ ਜੀ ਪੰਜਵੜ, ਜਿਹੜੇ ਆਪਣੇ ਪਿੰਡ ਤੋਂ ਮੇਰਾ ਨਹੀਂ ਖਿਆਲ ਵੱਧ ਤੋਂ ਵੱਧ 50 ਕਿਲੋਮੀਟਰ ਦੀ ਦੂਰ ਤੇ ਬੈਠੇ ਹੋਣਗੇ, 30 ਸਾਲ ਪਾਕਿਸਤਾਨ ਦੇ ਵਿੱਚ ਬੈਠੇ ਆਪਣੇ ਪਰਿਵਾਰ ਤੋਂ ਦੂਰ। ਖਾਲਸਾ ਜੀ ਅੱਜ ਉਹਨਾਂ ਦੇ ਭਰਾਵਾਂ ਦੀ ਇਹ ਹਾਲਤ ਹੈ ਕਿ ਉਹਨਾਂ ਨੂੰ ਗੋਡਿਆਂ ਤੋਂ ਤੁਰਿਆ ਨਹੀਂ ਜਾਂਦਾ। ਪੂਰੇ ਪਰਿਵਾਰ ਨੇ ਇੰਨਾ ਤਸ਼ੱਦਦ ਝੱਲਿਆ। ਮਾਂ ਉਹਨਾਂ ਦੀ ਫੜ ਕੇ ਸ਼ਹੀਦ ਕਰਤੀ, ਸਿੰਘਣੀ ਉਹਨਾਂ ਦੀ ਸ਼ਹੀਦ ਹੋ ਗਈ। ਉਹਨਾਂ ਨੇ ਆਪਣੇ ਪਰਿਵਾਰ ਵੱਲ ਨਹੀਂ ਮੁੜ ਕੇ ਵੇਖਿਆ। ਉਹਨਾਂ ਤੇ ਜਿੰਨਾ ਤਸ਼ੱਦਦ ਢਾਇਆ ਗਿਆ ਪਰਿਵਾਰ ਤੇ ਜੇ ਉਹ ਚੀਜ਼ ਨੂੰ ਮਹਿਸੂਸ ਕਰਦੇ 50 ਕਿਲੋਮੀਟਰ ਕਿੰਨੀ ਦੂਰ ਸੀ, ਉਹ ਚੱਲ ਕੇ ਆ ਸਕਦੇ ਸੀ, ਪੇਸ਼ ਹੋ ਸਕਦੇ। ਗੱਲ ਤੇ ਭਾਈ ਪਰਮਜੀਤ ਸਿੰਘ ਪੰਜਵੜ ਦੀ ਸੀ ਨਾ, ਉਹ ਆ ਕੇ ਪੇਸ਼ ਹੋ ਜਾਂਦੇ ਤੇ ਗੱਲ ਹੀ ਕੋਈ ਨਹੀਂ ਸੀ। ਪਰ ਜਿਹੜਾ ਕੌਮ ਵਾਸਤੇ ਤੁਰਦਾ ਵਾ ਉਹ ਪਛਾਣ ਨੂੰ ਭੌਂ ਕੇ ਨਹੀਂ ਦੇਖਦਾ। ਭਾਈ ਅਵਤਾਰ ਸਿੰਘ ਜੀ ਖੰਡਾ ਇੰਗਲੈਂਡ ਦੇ ਵਿੱਚ, ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਜੇ ਗੱਲ ਕਰਦੇ ਹਾਂ ਭਾਈ ਹਰਦੀਪ ਸਿੰਘ ਜੀ ਨੇਜਰ, ਖਾਲਸਾ ਜੀ ਵਿਦੇਸ਼ਾਂ ਦੀ ਧਰਤੀ ਤੇ ਲੱਖਾਂ ਦਾ ਇਕੱਠ ਹੋਣਾ, ਸ਼ਹੀਦੀ ਉਸ ਸਿੰਘ ਦੇ ਖੰਡ ਪਾਠ ਦੇ ਭੋਗ ਤੇ, ਉਹਦੇ ਸੰਸਕਾਰ ਤੇ ਕੋਈ ਛੋਟੀ ਗੱਲ ਨਹੀਂ ਗਈ। ਜਿੱਦਾਂ ਭਾਈ ਹਰਦੀਪ ਸਿੰਘ ਜੀ ਦੀ ਨੇਜਰ ਦੀ ਗੱਲ ਆਉਂਦੀ ਆ ਤੇ ਮੈਨੂੰ ਮੇਰਾ ਛੋਟਾ ਵੀਰ ਰਾਣਾ ਵੀ ਚੇਤੇ ਆਉਂਦਾ ਕਿ ਇਹ ਸਾਰਾ ਇਹਨਾਂ ਜਥੇਬੰਦੀਆਂ ਦਾ ਯੋਗਦਾਨ ਸੀ। ਭਾਈ ਹਰਦੀਪ ਸਿੰਘ ਨੇਜਰ, ਜਿਹਦਾ ਆਪਣਾ ਇੱਕ ਚੰਗਾ ਕੰਮ ਸੀ, ਜਿਹਦੀ ਪਲੰਬਿੰਗ ਦੀ ਕੰਪਨੀ ਸੀ, ਪਲੰਬਿੰਗ ਦੇ ਲਾਇਸੈਂਸ ਸੀ ਉਹਦੇ ਕੋਲ, ਬੜੇ ਸੋਹਣੇ ਪੈਸੇ ਕਮਾਉਂਦਾ ਸੀ, ਬੜੀ ਸੋਹਣੀ ਆਪਣੀ ਜ਼ਿੰਦਗੀ ਜਿਹੜੀ ਆ ਬਸਰ ਕਰ ਸਕਦਾ ਸੀ। ਪਰ ਜਿਨ੍ਹਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜੇ ਉਹ ਨਹੀਂ ਪਿਛਾਂਹ ਮੁੜ ਕੇ ਵੇਖਦੀਆਂ। ਖਾਲਸਾ ਜੀ ਪੰਜਾਬ ਦੇ ਕੋਈ ਇੱਦਾਂ ਦੇ ਘੱਟ ਹੀ ਪਰਿਵਾਰ ਹੋਣਗੇ ਜਿਨ੍ਹਾਂ ਨੂੰ ਸੇਕ ਨਹੀਂ ਲੱਗਾ, ਭਾਵੇਂ ਕਿ ਰਿਸ਼ਤੇਦਾਰੀ 'ਚੋਂ ਲੱਗਾ ਜਾਂ ਪਰਿਵਾਰ 'ਚੋਂ ਲੱਗਾ। ਮੈਂ ਜ਼ਿਆਦਾ ਸਮਾਂ ਨਹੀਂ ਲਈਦਾ। ਮੇਰੇ ਜਿੰਨੇ ਵੀ ਵੀਰ ਬੈਠੇ ਮੈਂ ਵੇਖਣ ਡਿਆ, ਪੰਥਕ ਜਥੇਬੰਦੀਆਂ ਜਿਹੜੀਆਂ ਇਹ ਸਾਰੇ ਬੁਲਾਰੇ ਆ ਤੇ ਸਾਰੇ ਹੀ ਮੇਰੇ ਤੋਂ ਚੰਗੇ ਨੇ। ਮੈਂ ਪ੍ਰਬੰਧਕ ਕਮੇਟੀ ਦਾ, ਜਥੇਬੰਦੀਆਂ ਦਾ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਦਾਸ ਨੂੰ ਟਾਈਮ ਦਾ ਬੋਲਣ ਦਾ ਮੌਕਾ ਦਿੱਤਾ ਵਾ। ਗੁਰੂ ਘਰ ਦੇ ਵਜ਼ੀਰ, ਉਹਨਾਂ ਦਾ ਮੈਂ ਧੰਨਵਾਦ ਕਰਦਾ ਵਾਂ। ਸਮੁੱਚੀਆਂ ਸੰਗਤਾਂ ਦਾ ਫਿਰ ਬਹੁਤ ਧੰਨਵਾਦ। ਹੋਈ ਕਿਸੇ ਭੁੱਲ ਚੁੱਕ ਦੀ ਮਾਫੀ ਚਾਹੁੰਦਾ ਜੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨ ਭਾਈ ਦਵਿੰਦਰ ਸਿੰਘ ਜੀ ਬੋਪਰ ਰਾਏ, ਗੁਰਦੁਆਰਾ ਸਾਹਿਬ ਸਿੱਖ ਸੁਸਾਇਟੀ ਦੇ ਸਾਬਕਾ ਮੁੱਖ ਸੇਵਾਦਾਰ ਵੀਰ ਜੀ, ਉਹਨੇ ਸਾਰੇ ਹੀ ਤਤਪਰ ਰਹਿੰਦੇ ਆ ਕੌਮੀ ਘਰ ਖਾਲਿਸਤਾਨ ਦੇ ਕਿਸੇ ਵੀ ਜਥੇਬੰਦੀਆਂ ਦੇ ਪ੍ਰੋਗਰਾਮ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ। ਸੋ ਧੰਨਵਾਦ ਆ। ਸੋ ਮੈਂ ਬੇਨਤੀ ਕਰੂੰਗਾ ਭਾਈ ਰਜਿੰਦਰ ਸਿੰਘ ਜੀ, ਮੈਂ ਮਾਫੀ ਚਾਹੁੰਦਾ ਜੀ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ ਦੇ ਸੇਵਾਦਾਰ ਆ। ਸੋ ਉਹ ਵੀ ਆਪ ਜੀ ਦੇ ਨਾਲ 5 ਮਿੰਟ ਲਈ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ। ਉਹਨਾਂ ਤੋਂ ਉਪਰੰਤ ਭਾਈ ਜਸਵੀਰ ਸਿੰਘ ਜੀ, ਬਹੁਤ ਸਾਰੇ ਵੀਰ ਆਏ ਆ, ਆਪਾਂ ਸਾਰਿਆਂ ਨੂੰ ਸਮਾਂ ਦੇਣਾ ਆ। ਸੋ ਸਾਧ ਸੰਗਤ ਜੀ, ਇਹ ਜਿਹੜੇ ਅੱਜ ਵਿਚਾਰ ਚਰਚਾ ਹੁੰਦੀ ਆ, ਇਸ ਤੋਂ ਉਪਰੰਤ ਸ਼ਬਦ ਕੀਰਤਨ, ਕਥਾ ਵਿਚਾਰ, ਢਾਡੀ ਜਥੇ ਵੀ ਆ ਰਹੇ ਆਪਣੇ ਪਾਸ। ਸੋ ਇਹ ਕੌਮੀ ਘਰ ਖਾਲਿਸਤਾਨ ਦੀ ਗੱਲ ਵਾਸਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ। ਭਾਈ ਹਰਦੀਪ ਸਿੰਘ ਜੀ ਨਿੱਜਰ, ਭਾਈ ਅਵਤਾਰ ਸਿੰਘ ਜੀ ਖੰਡਾ, ਭਾਈ ਪਰਮਜੀਤ ਸਿੰਘ ਜੀ ਪੰਜਵਾੜ, ਪੁਰਾਤਨ ਗੁਰਸਿੱਖਾਂ ਦੇ ਵਿੱਚੋਂ ਸ਼ਹੀਦ ਭਾਈ ਮਨੀ ਸਿੰਘ ਜੀ, ਉਹਨਾਂ ਨੂੰ ਇਹ ਸਮਾਗਮ ਸਮਰਪਿਤ ਹੈ। ਸੋ ਭਾਈ ਰਜਿੰਦਰ ਸਿੰਘ ਜੀ 5 ਮਿੰਟ ਲਈ ਇਹ ਵੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ। कोई किसे को राज न दे है, जो ले है निज बल से ले है। राज बिना न धर्म चले है, धर्म बिना सब दले मिले है। आओ पुत्रां दे दानी, अमृत दे दाते,
ਸ਼ਮਸ਼ੀਰੇ ਬਹਾਦਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਮੈਂ ਸੰਗਤ ਕੋਲੋਂ ਮਾਫੀ ਮੰਗਦਾ ਹਾਂ ਕਿ ਨਾ ਹੀ ਕੋਈ ਇਤਿਹਾਸ ਦੀ ਇੰਨੀ ਸੋਝੀ ਹੈ ਤੇ ਨਾ ਹੀ ਗੁਰਬਾਣੀ ਦੀ, ਪਰ ਮੈਂ ਜੋ ਗੱਲ ਕਰਨੀ ਆਪਣੇ ਦਿਲ ਦੀਆਂ ਭਾਵਨਾਵਾਂ ਤੋਂ ਕਰਨੀ ਚਾਹੁੰਦਾ ਹਾਂ, ਐਜ ਏ ਸਿੱਖ ਜੋ ਸੋਚਦਾ ਹੁੰਦਾ ਹੈ। ਸੋ ਕੋਈ ਵੀ ਗੱਲ ਕਿਸੇ ਵੀਰ ਨੂੰ ਠੇਸ ਵੀ ਪਹੁੰਚਾਵੇ, ਮੈਂ ਮਾਫੀ ਪਹਿਲਾਂ ਹੀ ਮੰਗ ਲੈਂਦਾ, ਕਿਉਂਕਿ ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਦਾ ਦਿਹਾੜਾ ਮਨਾ ਰਹੇ ਹਾਂ। ਭਾਈ ਮਨੀ ਸਿੰਘ ਜੀ, ਜਿੱਦਾਂ ਸਾਰੇ ਬੁਲਾਰਿਆਂ ਨੇ ਦੱਸਿਆ ਹੈ, ਜੇ ਆਪਾਂ ਉਹਨਾਂ ਦੇ ਰਿਸ਼ਤੇਦਾਰੀਆਂ ਦੇ ਸਾਰਿਆਂ ਨੂੰ ਕਾਊਂਟ ਕਰਾਂਗੇ 70-72 ਕਹਿੰਦੇ ਸ਼ਹੀਦੀਆਂ ਉਹਨਾਂ ਦੇ ਪਰਿਵਾਰ ਵਿੱਚੋਂ ਆ ਜਾਂਦੀਆਂ। ਤੇ ਭਾਈ ਪਾਜਵੜ ਜੀ ਦਾ ਜਿੱਦਾਂ ਬਲਜਿੰਦਰ ਸਿੰਘ ਜੀ ਨੇ ਦੱਸਿਆ ਸਾਰਾ, ਕਿਉਂਕਿ ਮੈਂ ਗੱਲਾਂ ਰਿਪੀਟ ਨਹੀਂ ਕਰਨਾ ਚਾਹੁੰਦਾ। ਅਵਤਾਰ ਸਿੰਘ ਜੀ ਖੰਡੇ, ਉਹਨਾਂ ਦੇ ਪਿਤਾ ਜੀ ਅਤੇ ਚਾਚਾ ਜੀ ਸਾਡੀ ਕੌਮ ਲਈ ਸ਼ਹੀਦ ਹੋਏ। ਇਸੇ ਤਰ੍ਹਾਂ ਭਾਈ ਹਰਦੀਪ ਸਿੰਘ ਜੀ ਨਿੱਜਰ, ਜਿਨ੍ਹਾਂ ਨੂੰ ਇੰਡੀਆ ਗੌਰਮੈਂਟ ਨੇ ਬਹੁਤ ਜ਼ੋਰ ਲਾਇਆ ਸੀ ਵੀ ਅਸੀਂ ਇੰਡੀਆ ਵਾਪਸ ਲੈ ਜਾਈਏ, ਪਰ ਉੱਥੇ ਦੀਆਂ ਸੰਗਤਾਂ ਨੇ ਇੱਕ ਬਹੁਤ ਵੱਡਾ ਡਿਸੀਜਨ ਲਿਆ, ਉਸ ਨੂੰ ਗੁਰੂ ਘਰ ਦਾ ਮੁੱਖ ਸੇਵਾਦਾਰ ਨਿਯੁਕਤ ਕਰ ਦਿੱਤਾ ਸੀ ਸਰਬਸੰਮਤੀ ਦੇ ਨਾਲ। ਇਹ ਹੁੰਦੀ ਦੂਰ ਦੇਸ਼ੀ ਆਪਣੀ ਕੌਮ ਦੇ ਜਿਹੜੇ ਸੂਝਵਾਨ ਹੁੰਦੇ ਹਨ, ਜਿਸ ਦੀ ਮਿਸਾਲ ਭਾਈ ਜਗਤਾਰ ਸਿੰਘ ਜੀ ਹਵਾਰਾ ਹਨ। ਸਾਡੇ ਕੌਮ ਦੇ ਆਗੂਆਂ ਨੇ ਉਹਨਾਂ ਨੂੰ ਆਪਣੇ ਜਥੇਦਾਰ ਨਿਯੁਕਤ ਕੀਤਾ, ਪਰ ਦੁੱਖ ਬੜਾ ਹੁੰਦਾ ਹੈ ਖਾਸ ਸੰਗਤ ਜੀ। ਜਦੋਂ ਕਿਸਾਨੀ ਸੰਘਰਸ਼ ਚੱਲਦਾ ਸੀ, ਇੱਥੇ ਬੜੇ ਪ੍ਰੋਟੈਸਟ ਹੋਏ ਹਨ, ਪਰ ਕੀ ਗੱਲ ਹੋ ਗਈ ਹੁਣ ਭਾਈ? ਹੁਣ ਤਾਂ ਚੈਲੰਜ ਕੀਤਾ ਤਾਂ ਅਗਲੇ ਨੇ ਸਾਨੂੰ ਵੀ ਤੁਸੀਂ ਗੱਲਾਂ ਕਰਨ ਜੋਗੀ ਹਨ। ਅਸੀਂ ਵੀ ਉਸ ਟਾਈਮ ਚੱਲ ਰਹੇ ਸੰਘਰਸ਼ ਦੀ ਸ਼ਾਇਦ ਵਿਰੋਧ ਤਾਂ ਕਰਦੇ, ਸਾਡੇ ਕਈ ਵਾਰੀ ਵਿਚਾਰਕ ਧਾਰ ਉਹਨਾਂ ਨੂੰ ਨਹੀਂ ਮਿਲਦੇ ਤੁਹਾਨੂੰ, ਪਰ ਕੀ ਗੱਲ ਹੋ ਗਈ ਖਾਲਸਾ ਪੰਥ ਜੀ? ਕਿਉਂ ਤੁਸੀਂ ਸੌਂ ਗਏ? ਮੈਂ ਸਿਮਰਨਜੀਤ ਸਿੰਘ ਮਾਨ ਨੂੰ ਵੀ ਬੇਨਤੀ ਕਰਦਾ, ਜੇ ਅੱਜ ਮੇਰੀ ਆਵਾਜ਼ ਉਹਨਾਂ ਤੱਕ ਪੁੱਜਦੀ ਕਰਿਓ। ਉਹ ਪਾਰਲੀਮੈਂਟ ਦੇ ਮੈਂਬਰ ਹਨ, ਉਹਨਾਂ ਨੇ ਉਸ ਟਾਈਮ ਲੀਡ ਕੀਤੀ ਹੈ ਸਰਬੱਤ ਖਾਲਸਾ ਦੀ। 24 ਵਿੱਚ ਦੁਬਾਰਾ ਇਲੈਕਸ਼ਨ ਹੋਣੀ ਹੈ। ਮਾਨ ਸਾਹਿਬ, ਤੁਹਾਡੇ ਪਾ ਬਹੁਤ ਸਮਾਂ ਘੱਟ ਰਹਿ ਗਿਆ, ਕੋਈ ਨਾ ਕੋਈ ਲੀਡ ਕਰੋ ਕੌਮ ਨੂੰ ਜ਼ਰੂਰ। ਦਿੱਲੀ ਦੀਆਂ ਬਰੂਹਾਂ ਤੇ ਲੈ ਜਾਓ 7 ਲੱਖ ਬੰਦੇ ਨੂੰ ਇਕੱਠੇ ਕਰਕੇ, ਜਿਨ੍ਹਾਂ ਨੇ ਭਾਈ ਹਵਾਰਾ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਣੇ ਜਥੇਦਾਰ ਨਿਯੁਕਤ ਕੀਤਾ ਸੀ। ਤਾਂ ਕਿ ਅਸੀਂ ਆਪਣੇ ਇਤਿਹਾਸ ਨੂੰ ਦਰਸਾ ਸਕੀਏ ਵੀ ਸਿੱਖ ਕਦੇ ਮਹਾਰਾਜ ਦੀ ਹਜ਼ੂਰੀ ਵਿੱਚ ਖੜ ਕੇ ਝੂਠਾ ਵਚਨ ਨਹੀਂ ਕਰਦਾ। ਮੈਂ ਉਹਨਾਂ 7 ਲੱਖ ਭਰਾਵਾਂ ਨੂੰ ਵੀ, ਕਿਉਂਕਿ ਅਸੀਂ ਤਾਂ ਧਰਤੀ ਤੇ ਨਹੀਂ ਦੇ ਪਰ ਸਾਡੇ ਸਰੀਰਕ ਤੌਰ ਤੇ ਅਸੀਂ ਨਹੀਂ ਪਹੁੰਚ ਗਏ, ਪਰ ਆਤਮਾ ਸਾਡੀਆਂ ਵੀ ਉੱਥੇ ਘੁੰਮਦੀਆਂ ਹਨ ਹਮੇਸ਼ਾ। ਸਾਡੇ ਲਈ ਬਹੁਤ ਵੱਡਾ ਚੈਲੰਜ ਹੈ। ਮਾਨ ਸਾਹਿਬ ਅਕਾਲ ਤਖਤ ਸਾਹਿਬ ਤੇ ਖੜ ਕੇ ਦੋ ਅੱਜ ਉੱਥੇ ਤੁਸੀਂ ਸੰਦੇਸ਼ਾ ਕੌਮ ਨੂੰ ਵੀ ਭਾਈ ਜੇ 7 ਲੱਖ ਬੰਦਾ ਖੜਾ ਸੀ, ਮੇਰੀ ਜ਼ਿੰਮੇਵਾਰੀ ਬਣਦੀ ਹੈ, ਤੁਸੀਂ ਮੈਨੂੰ ਪਾਰਲੀਮੈਂਟ ਦਾ ਮੈਂਬਰ ਵੀ ਬਣਾਇਆ ਹੈ। ਸਿਰਫ ਅਸੀਂ ਜਦੋਂ ਵੀ ਆਉਂਦੇ ਸਿੰਘਾਂ ਦੇ ਦਰਸ਼ਨ ਹੁੰਦੇ ਹਨ, ਉਹ ਕੋਈ ਬ੍ਰਹਮ ਗਿਆਨੀਆਂ ਨਾਲੋਂ ਘੱਟ ਨਹੀਂ ਸਨ। ਗੁਰੂ ਪਿਆਰੀ ਸਾਧ ਸੰਗਤ ਜੀ, ਮੈਂ ਵੀ ਜਦੋਂ ਪੰਜਾਬ ਤੋਂ ਚੱਲਿਆ, ਉਸ ਸਮੇਂ ਦੇ ਬ੍ਰਹਮ ਗਿਆਨੀ ਭਾਈ ਬਲਜਿੰਦਰ ਸਿੰਘ ਜੀ ਜਟਾਣਾ ਉਹਨਾਂ ਕੋਲ ਜਾ ਪਹੁੰਚੇ ਸਨ, ਪਰ ਮੈਂ ਬੇਕਿਸਮਤ, ਮੇਰੀ ਕਿਸਮਤ ਨੇ ਸਾਥ ਨਹੀਂ ਦਿੱਤਾ। ਸਾਡੇ ਕਰਮਾਂ ਸ਼ਹੀਦੀ ਨਹੀਂ ਲਿਖੀ ਸੀ। ਉਹ ਕਹਿੰਦੇ ਰਜਿੰਦਰ ਸਿੰਘ ਜੀ ਬਾਹਰ ਨਿਕਲੋ, ਅਸੀਂ ਨਿਕਲ ਨਹੀਂ ਸਕਦੇ, ਸਾਨੂੰ ਪਤਾ ਵੀ ਸੰਘਰਸ਼ ਨੇ ਥੋੜਾ ਸਾਡਾ ਡਾਊਨ ਜਾਣਾ ਹੈ, ਸਾਡੇ ਮਾ ਕੈਟ ਵੜ ਗਏ ਹਨ। ਪਰ ਉਹਨਾਂ ਦੀ ਦੂਰਦੇਸ਼ੀ ਇਹ ਸੀ, ਉਹ ਕਹਿੰਦੇ ਬਾਹਰ ਪਹੁੰਚ ਕੇ ਤੁਸੀਂ ਕੋਈ ਐਸੇ ਇਕੱਠ ਕਰਿਓ, ਵਿਚਾਰ ਕਰਿਓ ਸਾਡੇ ਸੰਘਰਸ਼ ਨੂੰ। ਜੇ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਹਾਰੇ ਆ ਸੰਘਰਸ਼, ਪਰ ਸੰਘਰਸ਼ ਵਿੱਚ ਜਿਹੜੇ ਵੀ ਪ੍ਰੋਬਲਮਾਂ ਆਈਆਂ ਉਹ ਕਿਉਂ ਆਈਆਂ, ਉਹ ਕਹਿੰਦੇ ਤੁਸੀਂ ਬਾਹਰ ਬੈਠ ਕੇ ਵਿਚਾਰ ਕਰਿਓ। ਜਦੋਂ ਨਵਾਂ ਸੰਘਰਸ਼ ਚੱਲਾ, ਜੋ ਸਾਡੇ ਕਮੀਆਂ ਪੇਸ਼ੀਆਂ ਰਹਿ ਗਈਆਂ, ਆਉਣ ਵਾਲੀ ਜਨਰੇਸ਼ਨ ਉਹ ਕਮੀਆਂ ਪੇਸ਼ੀਆਂ ਤੋਂ ਦੂਰ ਹੋ ਜਾਵੇ। ਸਾਧ ਸੰਗਤ ਜੀ ਦੱਸੋ, 84 ਤੋਂ ਬਾਅਦ ਕਿੱਥੇ ਕੌਮ ਨੇ ਇਕੱਠੇ ਹੋ ਕੇ ਆਪਣਾ ਇਹ
ਡਿਸੀਜਨ ਕੀਤਾ ਵੀ ਭਾਈ ਚੱਲਦੇ ਸੰਘਰਸ਼ ਵੱਲੋਂ ਸਾਡੇ ਕੋਲੋਂ ਆਹ ਕਮੀਆਂ ਹੋ ਗਈਆਂ। ਹਾਲਾਂਕਿ ਜਿਹੜਾ ਸੰਘਰਸ਼ੀਲ ਇਨਸਾਨ ਹੁੰਦਾ ਹੈ ਉਹ ਆਪਣੇ ਵੱਲੋਂ ਕੋਈ ਗਲਤੀ ਨਹੀਂ ਕਰਦਾ, ਪਰ ਕਿਉਂਕਿ ਜਦੋਂ ਸਮਾਂ ਪੈ ਜਾਂਦਾ ਉਸ ਤੋਂ ਬਾਅਦ ਉਹ ਰਿਜ਼ਲਟ ਸਾਹਮਣੇ ਆ ਜਾਂਦੇ ਹਨ, ਫਿਰ ਉਹ ਆਗੂ ਮਹਿਸੂਸ ਕਰਦੇ ਹਨ ਵੀ ਹਾਂ ਉਸ ਟਾਈਮ ਸਾਡਾ ਡਿਸੀਜਨ ਅਸੀਂ ਲਿਆ ਤਾਂ ਫਾਇਦੇ ਵਾਸਤੇ ਸੀ, ਪਰ ਨੁਕਸਾਨ ਹੋ ਗਿਆ। ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਗ੍ਰੰਥ ਸਾਹਿਬ ਤੇ ਨਿਸ਼ਾਨ ਸਾਹਿਬ ਕਿਸ ਚੀਜ਼ ਦੇ ਪ੍ਰਤੀਕ ਹਨ? 10ਵੇਂ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ ਜਦੋਂ ਗਰਿਆਈ ਦਿੱਤੀ ਕਿ ਗੁਰੂ ਸਾਹਿਬ ਨੂੰ, ਗੁਰੂ ਸਾਹਿਬ ਇੱਕ ਵਾਰੀ ਝੁਕੇ ਹਨ, 10ਵੇਂ ਪਾਤਸ਼ਾਹ 2 ਵਾਰੀ ਝੁਕਿਆ। ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਖਾਲਸਾ ਪੰਥ ਨੂੰ ਗਰਿਆਈ ਦਿੱਤੀ, ਉਹ ਵੀ ਗੁਰੂ ਸਾਹਿਬ ਜੀ ਨੇ ਝੁਕੇ ਹਨ। ਫਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਰਿਆਈ ਦਿੱਤੀ ਹੈ ਤਾਂ ਗੁਰੂ ਸਾਹਿਬ ਜੀ ਉਹਦਾ ਕੀ ਮੀਨਿੰਗ ਸੀ? ਗੁਰੂ ਸਾਹਿਬ ਨੇ ਕਿਹਾ ਤਾਂ ਸਰੀਰ ਮੇਰਾ ਪੰਥ ਵਿੱਚ, ਆਤਮਾ ਮੇਰੀ ਗ੍ਰੰਥ ਵਿੱਚ। ਕੀ ਹੁਣ ਸਰੀਰ ਇਹ ਨਗਰ ਕੀਰਤਨ ਨਿਕਲਦੇ ਉੱਥੇ ਤੱਕ ਕਰਾਂਗੇ? ਸਾਡਾ ਸਰੀਰ ਵੀ 5 ਨਿਸ਼ਾਨ ਸਾਹਿਬ ਚੱਕੋ ਅੱਗੇ ਸ੍ਰੀ ਸਾਹਿਬਾ ਕੱਢ ਕੇ ਤੁਰਪੋ। ਕਿੱਥੇ ਅਸੀਂ ਲੀਡ ਕਰ ਰਹੇ ਹਾਂ ਆਪਣੇ ਖਾਲਸਾ ਪੰਥ ਨੂੰ? ਗੁਰੂ ਪਿਆਰੀ ਸਾਧ ਸੰਗਤ ਜੀ, ਜਾਗੋ, ਜਾਗਣਾ ਆਪਾਂ ਨੂੰ ਪੈਣਾ ਹੈ। ਆਪਾਂ ਕਹਿ ਦਿੰਦੇ ਹਾਂ ਵੀ ਸਾਡੀਆਂ ਪੰਥਕ ਸਟ੍ਰੇਜਨ, ਕਿਉਂ ਨਹੀਂ ਅਸੀਂ ਪੰਥ ਨੂੰ ਇਕੱਠਾ ਕਰਦੇ ਭਾਈ? ਅਸੀਂ ਤਾਂ ਮਾੜੀ ਗੱਲ ਤੇ ਇੱਕ ਪਾਸੇ ਜੁਦਾ ਹੋ ਜਾਂਦੇ ਹਨ ਅਗਲੇ ਕੋਲੋਂ। ਕਿੱਥੇ ਗਏ ਹਨ ਪੰਜ ਸਿੰਘ? ਪੰਥ ਨੂੰ ਬੇਨਤੀ ਹੈ, ਪੰਥ ਨੂੰ ਦੁਬਾਰਾ ਸਰਵਾਈਵ ਹੋਣਾ ਪੈਣਾ ਹੈ। ਜਦ ਤੱਕ ਤੁਸੀਂ ਅੱਗੇ ਨਹੀਂ ਆਉਂਦੇ ਗੁਰੂ ਪਿਆਰੇ ਖਾਲਸਾ ਜੀ, ਆਪਣੇ ਨਾਲ ਇਹੀ ਕੁਝ ਹੋਣਾ ਹੈ। ਕੀ ਏਜੰਸੀਆਂ ਸਾਡੇ ਨਾਲੋਂ ਜ਼ਿਆਦਾ ਤੇਜ਼ ਹਨ? ਜਿਹਦੇ ਪਾ ਪੂਰਾ ਗੁਰੂ ਹੋਵੇ, ਪੂਰਾ ਸਿੱਖ ਹੋਵੇ, ਉਹ ਕਿੱਦਾਂ ਸਾਨੂੰ ਥੱਲੇ ਲਾ ਸਕਦੇ ਹਨ? ਜਿਨ੍ਹਾਂ ਨੇ ਮਤਿਆਹ ਤੇ ਆਪਣਾ ਧਰਮ ਰਚਿਆ ਹੋਇਆ ਹੈ, ਉਹ ਅੱਜ ਭਾਰਤ ਤੇ ਰਾਜ ਕਰਦੇ ਹਨ। ਅਸੀਂ ਕੋਈ ਝੂਠ ਤੇ ਨਹੀਂ, ਸੱਚ ਤੇ ਜਾ ਕੇ ਆਪਣਾ ਰਾਜ ਕਾਇਮ ਕੀਤਾ ਹੈ। ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪਾਂ ਨੇ 2 ਵਾਰੀ ਰਾਜ ਕੀਤਾ। ਜਿਸ ਕੌਮ ਨੇ ਰਾਜ ਕੀਤਾ ਹੋਵੇ ਉਹ ਅੱਜ ਗੁਲਾਮੀ ਦੀ ਹਾਲਤ ਵਿੱਚ ਕਿਉਂ ਹੈ? ਗੁਰੂ ਸਾਡਾ ਪੂਰਾ ਹੈ। ਮੈਂ ਕਹਿੰਦਾ ਪੰਥ ਵੀ ਪੂਰਾ, ਪਰ ਪੰਥ ਜੇ ਅਧੂਰਾ ਥੋੜਾ। ਜਦੋਂ ਪੰਥ ਪੂਰਾ ਹੋ ਗਿਆ, ਲੀਡ ਕਰਨੀ ਸਿੱਖ ਗਿਆ ਨਾ ਪੂਰਾ ਸਾਧ ਸੰਗਤ ਜੀ, ਆਪਾਂ ਚੜ੍ਹਦੀ ਕਲਾ ਵਿੱਚ ਆਪਣੇ ਮਿਸ਼ਨਾਂ ਵਿੱਚ ਸਫਲ ਹੋਣਾ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਤੁਹਾਨੂੰ ਕਈ ਵਾਰੀ ਨੈਰੇਟਿਵ ਤੁਹਾਡੇ ਸਾਹਮਣੇ ਇਹੋ ਜਿਹਾ ਸਿਰ ਦਿੱਤਾ ਜਾਂਦਾ, ਸਾਡੇ ਖੁਦ ਲੋਕ ਕਈ ਚੀਜ਼ਾਂ ਨੂੰ ਇਗਨੋਰ ਕਰਨੀਆਂ ਸ਼ੁਰੂ ਕਰ ਦਿੰਦੇ, ਮੰਨਣ ਲੱਗ ਜਾਂਦੇ ਗੌਰਮੈਂਟ ਦੀਆਂ। ਕਈ ਕਹਿ ਦਿੰਦੇ ਸੰਤ ਜਰਨੈਲ ਸਿੰਘ ਜੀ ਮਾਝਾ ਚੌਂਕੀ ਨੂੰ ਮੋਰਚਾ ਲਾਇਆ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਸੰਪਰਦਾ ਵਿੱਚੋਂ ਨਿਕਲ ਕੇ ਅਕਾਲ ਤਖਤ ਸਾਹਿਬ ਤੇ ਕਿਉਂ ਬੈਠੇ ਸਨ? ਕਿਉਂਕਿ ਹਮੇਸ਼ਾ ਇੱਕ ਗੱਲ ਕਹਿੰਦੇ ਸਨ, ਅਕਾਲ ਤਖਤ ਸਾਹਿਬ ਮਹਾਨ ਹੈ। ਉੱਥੇ ਉਹਨਾਂ ਬੈਠ ਕੇ ਪੰਥ ਨੂੰ ਲੀਡ ਕੀਤਾ। ਇੱਕ ਆਪਣੀ ਟਕਸਾਲ ਨੂੰ ਜਾਂ ਸੰਪਰਦਾ ਨੂੰ ਲੀਡ ਨਹੀਂ ਕੀਤਾ, ਉਹਨਾਂ ਨੇ ਸਾਰੇ ਪੰਥ ਨੂੰ ਲੀਡ ਕੀਤਾ ਹੈ। ਸਾਨੂੰ ਸੰਤ ਜਰਨੈਲ ਸਿੰਘ ਜੀ ਨੂੰ ਅੰਦਰੋਂ ਪੜ੍ਹਨਾ ਪੈਣਾ ਹੈ, ਅੰਦਰੋਂ ਪੜ੍ਹਨਾ ਪੈਣਾ। ਸਾਧ ਸੰਗਤ ਜੀ, ਆਪਣੇ ਬੱਚਿਆਂ ਨੂੰ ਦੱਸਣਾ ਪੈਣਾ ਹੈ। ਮੇਰੇ ਬੱਚਿਆਂ ਨਾਲ ਮੈਂ ਗੱਲ ਕਰਾਂ, ਕਹਿੰਦੇ ਤੁਸੀਂ ਡੈਡੀ ਜੋਸ਼ਾਂ ਦੀਆਂ ਗੱਲਾਂ ਕਰਦੇ ਕਿਉਂ? ਸਿੱਖਾਂ ਕੋਲ ਕਿਹੜੀ ਕੋਈ ਘਾਟ ਹੈ ਸਾਡੇ ਇਤਿਹਾਸ ਵਿੱਚ? ਅਸੀਂ ਕਹਿੰਦੇ ਵੀ ਉੱਥੇ ਦੀਆਂ ਮਾਤਾਵਾਂ ਜਦੋਂ ਗੁਲਾਮ ਸਨ, ਬੱਚੇ ਨੂੰ ਸੌਣ ਲੱਗਿਆ ਕਹਿੰਦੀਆਂ ਸਨ ਵੀ ਪੁੱਤ ਸੁਪਨਾ ਲੈ, ਸਵੇਰੇ ਆਪਾਂ ਨੇ ਇਜ਼ਰਾਈਲ ਪਹੁੰਚਣਾ ਹੈ। ਉਹ ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਤਾਂ ਖੜ ਕੇ ਅਰਦਾਸ ਕਰਦੇ, ਜਾਗਰਤ ਹੋ ਕੇ ਗੁਰੂ ਸਾਹਿਬ ਅੱਗੇ, ਰਾਜ ਕਰੇਗਾ ਖਾਲਸਾ। ਇਹ ਦੌਰਾ ਪੜ੍ਹਨ ਵਾਸਤੇ ਹੀ ਸਾਡੇ ਵਾਸਤੇ ਸਾਧ ਸੰਗਤ ਜੀ। ਅੱਜ ਕਿਉਂ ਨਹੀਂ ਮਾਂ ਦੱਸ ਰਹੀ ਵੀ ਪੁੱਤ ਆਪਾਂ ਤਾਂ ਹਰ ਟਾਈਮ ਅਰਦਾਸ ਜਦੋਂ ਕਰੀਦਾ ਉਦੋਂ ਆਪਣੇ ਰਾਤ ਦੀ ਗੱਲ ਕਰਦੇ ਹਾਂ। ਸੋ ਮੈਂ ਭੁੱਲਾਂ ਚੁੱਕਾਂ ਦੀ ਖਿਮਾ ਚਾਹੁੰਦਾ ਹਾਂ, ਕੋਈ ਵੀ ਗੱਲ ਗਲਤ ਕਹੀ ਹੋਵੇ। ਗੁਰੂ ਗ੍ਰੰਥ ਸਾਹਿਬ ਤੇ ਸਾਧ ਸੰਗਤ ਬਖਸ਼ਣਯੋਗ ਹੈ। ਅਖੀਰ ਮੈਂ ਇੱਕੋ ਬੇਨਤੀ ਮੈਂ ਕਰਨੀ ਚਾਹੁੰਦਾ ਹਾਂ ਕਿ ਨੌਜਵਾਨ ਜਗਤਾਰ ਸਿੰਘ ਜੀ ਹਵਾਰਾ 63 ਜੇਲ੍ਹ ਵਿੱਚ ਬੈਠੇ ਤੁਹਾਡੇ ਇੰਤਜ਼ਾਰ ਕਰ ਰਹੇ ਹਨ ਕਿ ਮੈਂ ਬਾਹਰ ਆਵਾਂ, ਆਪਣੀ ਕੌਮ ਨੂੰ ਜੇ ਇੱਕ ਸੰਘਰਸ਼ ਲੜ ਕੇ ਪਹਿਲਾਂ ਮੈਂ ਅਗਵਾਈ ਦਿੱਤੀ, ਹੁਣ ਵੀ ਜਾ ਕੇ ਅਕਾਲ ਤਖਤ ਸਾਹਿਬ ਤੇ ਬੈਠ ਕੇ ਕੌਮ ਨੂੰ ਆਪਣੀ ਮੈਂ ਅਗਵਾਈ ਬਖਸ਼ਾਂ, ਤਾਂ ਕਿ ਅਸੀਂ ਇਹ ਗੁਲਾਮੀ ਵਿੱਚ ਜਿਹੜੇ ਜੀਵਨ ਬਤੀਤ ਕਰਦੇ ਅਸੀਂ ਆਜ਼ਾਦੀ ਦੇ ਮਾਰਗ ਵੱਲ ਪਹੁੰਚ ਸਕੀਏ। ਸੋ ਅੱਜ ਪਰਨ ਕਰਕੇ ਜਾਇਓ ਵੀ ਆਪਾਂ ਜ਼ਰੂਰ ਉਹਨਾਂ ਵਾਸਤੇ ਕੁਝ ਨਾ ਕਰਨਾ ਹੈ। ਕੌਮੀ ਇਨਸਾਫ ਮੋਰਚਾ ਲੱਗਿਆ ਸਾਧ ਸੰਗਤ ਜੀ, ਕਿੰਨੇ ਕੁ ਲੋਕ ਜਾ ਰਹੇ ਹਨ ਉੱਥੇ? ਕਿਉਂ ਸਾਡਾ ਫਰਜ਼ ਨਹੀਂ ਬਣਦਾ? ਕੋਈ ਇੱਕ ਦਿਨ ਮਿਸ ਲਓ, ਘੱਟੋ ਘੱਟ ਡਰੈਸ ਪਰ ਬੈਠੇ ਸਿੱਖ ਪਰਨ ਕਰ ਲਓ ਵੀ 5-5 ਬੰਦੇ ਅਸੀਂ ਭੇਜਣੇ, ਕਿੰਨੇ ਲੱਖ ਬੰਦਾ ਉੱਥੇ ਇਕੱਠਾ ਹੋ ਸਕਦਾ ਹੈ?
ਸੋ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਰਜਿੰਦਰ ਸਿੰਘ ਜੀ, ਬਾਬਾ ਬੰਦਾ ਸਿੰਘ ਬਹਾਦਰ ਸਿੱਖ ਸੁਸਾਇਟੀ ਇੰਟਰਨੈਸ਼ਨਲ ਸਿੱਖ ਸੁਸਾਇਟੀ ਦੇ ਸੇਵਾਦਾਰ, ਸੋ ਧੰਨਵਾਦ ਆ। ਕਾਫੀ ਭਾਵੁਕ ਹੋ ਕੇ ਇਹਨਾਂ ਨੇ ਆਪਣੇ ਵਿਚਾਰ ਜਿਹੜੇ ਰੱਖੇ। ਸੋ ਹੁਣ ਮੈਂ ਬੇਨਤੀ ਕਰਾਂਗਾ ਭਾਈ ਜਸਵੀਰ ਸਿੰਘ ਜੀ ਨਿਊ ਜਰਸੀ ਤੋਂ, ਸਿੱਖ ਯੂਥ ਆਫ ਅਮਰੀਕਾ ਤੋਂ ਵੀਰ ਜੀ ਹਨਾ। ਸੋ ਬੇਨਤੀ ਆ ਉਹ ਵੀ ਆ ਜਾਣ ਸਟੇਜ 'ਤੇ। ਨਾਲ ਦੀ ਨਾਲ ਮੈਂ ਬੇਨਤੀ ਕਰਾਂਗਾ ਜੋ ਲੰਘੀ 3 ਜੁਲਾਈ 1987 ਸ਼ਹੀਦੀ ਦਿਹਾੜਾ, ਜੋ ਅਸੀਂ ਜਿੱਥੇ ਬਾਕੀ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਖਾਸ ਕਰਕੇ ਜ਼ਿਕਰ ਕਰਦੇ ਹਾਂ ਖਾਲਿਸਤਾਨ ਕਮਾਂਡੋ ਫੋਰਸ ਦੇ ਏਰੀਆ ਕਮਾਂਡਰ ਉੱਚ ਕੋਟੀ ਦੇ ਖਾੜਕੂ ਨਿਡਰ ਯੋਧੇ ਸੂਰਵੀਰ ਭਾਈ ਗੁਰਦੇਵ ਸਿੰਘ ਜੀ ਦੇਬੂ। ਇਹਨਾਂ ਦਾ ਪਿੰਡ ਜਿਹੜਾ ਧੀਰਪੁਰ ਕਰਤਾਰਪੁਰ ਜਲੰਧਰ ਦੇ ਵਿੱਚ ਪੈਂਦਾ ਜੀ। ਇਸ ਵੀਰ ਨੂੰ, ਇਸ ਯੋਧੇ ਨੂੰ ਪੰਜਾਬ ਦੀ ਬੁੱਚੜ ਪੁਲਿਸ ਨੇ ਭਾਰੀ ਤਸ਼ੱਦਦ ਜਿਹੜਾ ਉਬਲਦੇ ਪਾਣੀ ਦੇ ਵਿੱਚ ਪਾ ਕੇ ਉਹਨੂੰ ਸ਼ਹੀਦ ਕੀਤਾ ਸੀ ਸਿੰਘ ਨੂੰ। ਅੱਜ ਉਹਨਾਂ ਦੀ ਸ਼ਹੀਦੀ ਨੂੰ ਵੀ ਕੋਟ-ਕੋਟ ਪ੍ਰਣਾਮ ਆ। ਜੇ ਸਾਧ ਸੰਗਤ ਜੀ ਆਪਣੇ ਜਿਹੜੇ ਵਰਤਮਾਨ ਸਮੇਂ ਦੇ ਵਿੱਚ 84 ਦੇ ਵਿੱਚ ਤਾਂ ਸੰਘਰਸ਼ਬੰਦ ਹਥਿਆਰਬੰਦ ਸੰਘਰਸ਼ ਦੇ ਵਿੱਚ ਵੀ ਜਿਹੜੇ ਯੋਧੇ ਸ਼ਹੀਦ ਹੋਏ ਆ, ਕਿਤੇ ਉਹਨਾਂ ਦਾ ਇਤਿਹਾਸ ਪੜ੍ਹੋ, ਤੁਹਾਡੀਆਂ ਰੂਹਾਂ ਕੰਬ ਜਾਣਗੀਆਂ। ਸੋ ਭਾਈ ਜਿਵੇਂ ਅਲੋਕ ਸਿੰਘ ਬੱਬਰ, ਉਹਨਾਂ ਦਾ ਕਿਵੇਂ ਅੱਖਾਂ ਜਿਹੜੀਆਂ ਬਾਹਰ ਕੱਢ ਦਿੱਤੀਆਂ ਗਈਆਂ ਸਿੰਖਾਂ ਦੇ ਨਾਲ। ਸੋ ਇੱਦਾਂ ਦੀਆਂ ਸ਼ਹੀਦੀਆਂ ਹੋਈਆਂ ਇਹਨਾਂ ਯੋਧਿਆਂ ਨੂੰ। ਉਹਨਾਂ ਨੇ ਸ਼ਹੀਦੀਆਂ ਤੁਹਾਡੇ ਵਾਸਤੇ, ਕੌਮ ਵਾਸਤੇ, ਸਾਡੀ ਨਵੀਂ ਪੀੜ੍ਹੀ ਵਾਸਤੇ ਮਹਿਫੂਜ਼ ਕਰਨ ਲਈ ਪਾਈਆਂ। ਸੋ ਭਾਈ ਜਸਵੀਰ ਸਿੰਘ ਹੋਰਾਂ ਨੂੰ ਬੇਨਤੀ ਆ ਉਹ ਵੀ ਆਪ ਜੀ ਦੇ ਨਾਲ 5-7 ਮਿੰਟ ਲਈ ਆਪਣੇ ਵਿਚਾਰ ਸਾਂਝੇ ਕਰਨਗੇ। ਭਾਈ ਜਸਵੀਰ ਸਿੰਘ। ਕੌਮ ਦਾ ਅਮੁੱਲਾ ਸਰਮਾਇਆ, ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜੁੜ ਮਿਲ ਬੈਠੇ ਪਿਆਰੇ ਖਾਲਸਾ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਹੀਦਾਂ ਦੀ ਗੱਲ ਤੁਰਦੀ ਹੈ ਤਾਂ ਸਾਡੀ ਅਰਦਾਸ ਵਿੱਚ ਨਿਤਾ ਪ੍ਰਤੀ ਸਾਡੇ ਮੂੰਹ ਉਚਰਨ ਹੁੰਦੇ ਸ਼ਹੀਦ ਜਿਨ੍ਹਾਂ ਬੰਦ ਕਟਾਏ, ਭਾਈ ਮਨੀ ਸਿੰਘ ਦੀ ਯਾਦ ਜਦੋਂ ਸਾਡੇ ਮਸਤਕ ਨੂੰ ਟੁੰਬਦੀ ਹੈ ਤਾਂ ਇੱਕ ਬਹੁਤ ਵੱਡਾ ਚੁਗਿਰਦਾ ਉਹਨਾਂ ਦੇ ਦੁਆਲੇ ਜੋ ਖੜਾ, ਉਹ ਇੱਕ ਸੀਨ ਬਣ ਕੇ ਲੰਘਦਾ। ਪਰ ਉਹ ਲੰਘਦਾ ਤਾਂ ਜੇ ਸਾਨੂੰ ਇਤਿਹਾਸ ਦੀ ਥੋੜ੍ਹੀ ਜਾਣਕਾਰੀ ਹੋਵੇ। ਭਾਈ ਮਨੀ ਸਿੰਘ ਜੀ 90 ਸਾਲ ਦੀ ਉਮਰ 'ਚ ਸ਼ਹਾਦਤ ਦੀ ਦਾਤ ਉਹਨਾਂ ਨੂੰ ਮਿਲੀ। ਉਹਨਾਂ ਦੀ ਇਹ ਵਿਰਾਸਤ ਬਹੁਤ ਵੱਡੀ ਹੈ। ਉਹਨਾਂ ਦੇ ਦਾਦਾ ਜੀ ਭਾਈ ਬੱਲੂ ਜੀ 6ਵੇਂ ਪਾਤਸ਼ਾਹ ਜੀ ਸਮੇਂ ਸ਼ਹੀਦੀ ਗ੍ਰਹਿਣ ਕੀਤੀ, ਉਹਨਾਂ ਨੂੰ ਨਸੀਬ ਹੋਈ। ਭਰਾਵਾਂ ਵਿੱਚੋਂ ਵੱਡਾ ਤਕਰੀਬਨ ਸਾਰਾ ਹੀ ਹਿੱਸਾ ਸ਼ਹਾਦਤ। ਪੁੱਤਰਾਂ ਵਿੱਚੋਂ ਭਾਈ ਬਚਿੱਤਰ ਸਿੰਘ, ਭਾਈ ਉਦੈ ਸਿੰਘ ਸਮੇਤ 2 ਪੁੱਤਰ ਭਾਈ ਸਾਹਿਬ ਨਾਲ ਖਾਸ ਚੌਂਕ ਵਿੱਚ 2 ਭਰਾ ਸ਼ਹੀਦ ਹੋਏ ਨਾਲ। ਸੋ ਇਹ ਬੜਾ ਇੱਕ ਵਿਸਮਾਦੀ ਭਾਵਕ ਪਾਠਕ੍ਰਮ ਹੈ ਸਾਡੇ ਇਤਿਹਾਸ ਦਾ। ਤੇ ਜੋ ਸਾਡੇ ਮਨਾਂ ਵਿੱਚ, ਜਿਸ ਨੂੰ ਪੰਥ ਨੇ ਅਰਦਾਸ ਰੂਪ ਵਿੱਚ ਚਿਤਰਿਆ, ਇਹ ਇੱਕ ਨਾ ਮਿਟਣ ਵਾਲਾ ਤੇ ਸਦਾ ਚੇਤੇ ਰਹਿਣ ਵਾਲਾ ਇਹ ਅਮੁੱਲ ਵਰਤਾਰਾ ਜੋ ਵਰਤ ਰਿਹਾ ਹੁਣ ਤੱਕ, ਇਹ ਸਿੱਖੀ ਦਾ ਬਹੁਤ ਵੱਡਾ ਇੱਕ ਸ਼ਿੰਗਾਰ ਵੀ ਹੈ। ਜਿਹੜੀ ਸਾਡੀ ਲੜਾਈ ਆ, ਉਹ ਲੜਾਈ ਕੋਈ ਇਸ ਤਰ੍ਹਾਂ ਦੀ ਪ੍ਰਾਪਤੀਆਂ ਵਾਲੀ ਜਾਂ ਕੋਈ ਛੋਟੀਆਂ ਦੁਨਿਆਵੀ ਪ੍ਰਾਪਤੀਆਂ ਲਈ ਜਾਂ ਉਹਨਾਂ ਦੀ ਲਾਲਸਾ ਰੱਖਣ ਹਿੱਤ ਨਹੀਂ ਹੈ। ਸਾਡੀ ਲੜਾਈ ਗੁਰੂ ਨਾਨਕ ਵੱਲੋਂ ਬਖਸ਼ੇ ਇੱਕ ਸਿਧਾਂਤ ਨੂੰ ਨਾਜ਼ਿਲ ਕਰਨ ਦੀ ਹੈ। ਇਹੀ ਕਾਰਨ ਹੈ ਕਿ ਇਹ ਲੜਾਈ ਸਦਾ ਹੀ ਚੱਲੇਗੀ। ਇਸ ਲੜਾਈ ਤੋਂ ਨਾ ਸਿੱਖ ਕਦੇ ਥੱਕਣਗੇ, ਅੱਕਣਗੇ,
ਤੇ ਨਾ ਸਾਡੇ ਜਿਹੜੇ ਜ਼ਾਲਮ ਨੇ ਉਹ ਵੱਖਰੇ ਵੱਖਰੇ ਰੂਪਾਂ ਵਿੱਚ ਸਾਡੇ ਸਾਹਮਣੇ ਆਉਣੋਂ ਹਟਣਗੇ। ਇਹ ਗੱਲ ਨਿਰਧਾਰਤ ਹੈ। ਇਹ ਗੱਲ ਚੰਗੀ ਹੈ ਕਿ ਆਪਣੇ ਆਪ ਨੂੰ ਸੰਵਾਰਨਾ, ਨਿਖਾਰਨਾ, ਸੋਚਣਾ ਸਾਡਾ ਸਮੇਂ-ਸਮੇਂ ਫਰਜ਼ ਬਣਦਾ। ਪਰ ਇੱਕ ਵੱਡੇ ਸਿਨੈਰੀਓ ਵਿੱਚ ਦੇਖੀਏ ਤਾਂ ਇਹ ਸਾਡਾ ਜਿਹੜਾ ਫਰਜ਼ ਹੈ ਇਹ ਧੁਰ ਦਰਗਾਹੋਂ ਤੈਅ ਹੋਇਆ ਹੋਇਆ। ਅਸੀਂ ਇਕੱਠੇ ਹੋਈਏ ਨਾ ਹੋਈਏ, ਇੱਕ ਦੂਜੇ ਨਾਲ ਤੁਰੀਏ ਨਾ ਤੁਰੀਏ, ਅਸੀਂ ਬਾਬੇ ਨਾਨਕ ਗੁਰੂ ਗੋਬਿੰਦ ਸਿੰਘ ਦੀ ਕੁੰਬਤ ਦੇ ਵਾਰਸ ਹਾਂ। ਅਸੀਂ ਇਸ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਣਾਏ ਹੋਏ ਲੋਕ। ਜਿੱਥੇ ਵੀ ਕੋਈ ਵੀ ਇਕੱਲਾ ਕਾਇਰਾ ਸਿੱਖ ਵੀ ਹੋਊਗਾ, ਉਹ ਇਸ ਦੀ ਜਿਹੜੀ ਹੈ ਇਤਿਹਾਸਕ ਰੂਪ ਵਿੱਚ, ਵਿਅਕਤੀਗਤ ਤੌਰ ਤੇ ਉਹਦੇ ਤੇ ਕਦੋਂ ਗੁਰੂ ਬਖਸ਼ਿਸ਼ ਹੋ ਜਾਣੀ ਹੈ ਕਿਸੇ ਕਿਸਮ ਦੀ, ਇਹ ਕੋਈ ਅਲਜਬਰਾ ਜਾਂ ਮੈਥੇਮੈਟਿਕਸ ਵਰਗਾ ਸਵਾਲ ਨਹੀਂ ਹੈਗਾ ਵੀ ਮੈਂ ਆਹ ਤਿਆਰੀ ਕਰਾਂ ਤਾਂ ਮੈਂ ਇੱਧਰ ਨੂੰ ਚਲਾ ਜਾਵਾਂਗਾ। ਮੈਨੂੰ ਇੰਨੀ ਕੁ ਸਮਝ ਆਈ ਇਸ ਗੱਲ ਦੀ। ਸਿੱਖ ਦੇ ਹਿੱਸੇ ਸੇਵਾ ਆਈ ਹੈ। ਸੇਵਾ ਸਿਮਰਨਾ, ਕਿਰਤ ਕਰਨੀ, ਵੰਡ ਛਕਣਾ, ਨਾਮ ਜਪ ਕੇ ਆਪ ਹੋਰਾਂ ਨੂੰ ਗੁਰੂ ਲੜ ਲਾਉਣਾ, ਇਹ ਸਾਡੀ ਮੁੱਢਲੀ ਸੇਵਾ। ਸ਼ਹਾਦਤ ਪਰਮ ਦਾਤ ਹੈ ਜੋ ਸਾਡੇ ਤੇ ਬਖਸ਼ਿਸ਼ ਰੂਪ ਵਿੱਚ ਨਾਜ਼ਲ ਹੋਣੀ ਹੈ। ਕਿਹਦੇ ਤੇ ਹੋਣੀ ਹੈ ਇਹ ਕੋਈ ਕਿਹਾ ਨਹੀਂ ਜਾ ਸਕਦਾ, ਪਰ ਸ਼ਹਾਦਤ ਨੂੰ ਸਿੱਖਾਂ ਨੇ ਲੈਣਾ ਕਿਵੇਂ ਹੈ ਇਹ ਤੈਅ ਆ। ਸ਼ਹਾਦਤ ਸਿੱਖੀ ਦੀ ਬੁਲੰਦੀ ਦੀ ਚਰਮ ਸੀਮਾ ਜਿਹੜੀ ਬਖਸ਼ਿਸ਼ ਰੂਪ ਵਿੱਚ ਪ੍ਰਾਪਤ ਹੁੰਦੀ ਹੈ, ਪਰ ਉਹ ਸਾਰੀ ਕੌਮ ਨੂੰ ਇਸ ਤਰ੍ਹਾਂ ਝੰਜੋੜਦੀ ਹੈ, ਆਪਣੇ ਕਲਾਵੇ ਵਿੱਚ ਲੈਂਦੀ ਹੈ ਕਿ ਸਾਨੂੰ ਸੋਚਣ ਲਈ ਇਹ ਫਿਰ ਜਾਂ ਸੋਚਣ ਤੋਂ ਵੀ ਵੱਧ ਕੇ ਸਾਨੂੰ ਇਸ ਗੱਲ ਤੇ ਫਿਰ ਦ੍ਰਿੜਤਾ ਨਾਲ ਪਹਿਰਾ ਦੇਣ ਲਈ ਮਜਬੂਰ ਵੀ ਕਰਦੀ ਹੈ ਕਿ ਨਹੀਂ, ਸਾਡੀ ਜ਼ਿੰਮੇਵਾਰੀ ਕੀ ਹੈ। ਸੋ ਜਦੋਂ ਸ਼ਹਾਦਤ ਦੀ ਗੱਲ ਹੋਈ, ਅਰਦਾਸ ਵਿੱਚ ਸਿੱਖ ਜੁੜਿਆ, ਭਾਈ ਮਨੀ ਸਿੰਘ ਉਹਨਾਂ ਦੇ ਖਿਆਲਾਂ ਵਿੱਚ ਆਉਂਦਾ ਤਾਂ ਕੋਈ ਕਿਵੇਂ ਰਹਿ ਸਕਦਾ ਕਿ ਜਦੋਂ ਉਹਦੇ ਮਨ ਵਿੱਚ ਬਾਬਾ ਮਨੀ ਸਿੰਘ ਬੈਠਾ 90 ਸਾਲਾਂ ਦਾ ਬਜ਼ੁਰਗ ਬੰਦ ਕਟਵਾ ਰਿਹਾ ਹੋਵੇ ਤੇ ਕੋਈ ਨੌਜਵਾਨ 20-22 ਸਾਲ ਦਾ ਸ਼ਹਾਦਤ ਤੋਂ ਭੱਜਣ ਦਾ ਕੋਈ ਸੋਚ ਸਕਦਾ ਕੋਈ ਸਿੱਖ? ਮੇਰੇ ਖਿਆਲ ਵਿੱਚ ਜਿਹੜੀਆਂ ਸਾਡੀਆਂ ਲੀਹਾਂ ਬਣੀਆਂ ਹੋਈਆਂ ਨੇ ਨਾ, ਪਰੰਪਰਾਵਾਂ ਜਾਂ ਸਾਡੇ ਵੱਡਿਆਂ ਪੁਰਖਿਆਂ ਨੇ ਜੋ ਪੂਰਨੇ ਪਾਏ ਆ, ਉਹ ਬਹੁਤ ਉੱਚੇ ਹੀ ਆ ਤੇ ਉਹ ਬਹੁਤ ਪ੍ਰਭਾਵਪੂਰਨ ਵੀ ਸਦਾ ਹੀ ਰਹਿਣਗੇ। ਔਰ ਉਦੋਂ ਵੀ ਵੱਡੀ ਬਰਕਤ ਹੈ ਕਿ ਜਿਹੜੀ ਸਾਡੀ ਨਿਤ ਪ੍ਰਤੀ ਅਰਦਾਸ ਹੈ ਉਹਦਾ ਪਾਰਟ ਬਣ ਰਹੇ ਨੇ, ਦਿਨੋਂ ਦਿਨ ਵੱਧ ਰਹੀ ਹੈ। ਅਰਦਾਸ ਕੋਈ ਇਹੋ ਜਿਹਾ ਸਾਡਾ ਸਿਲਸਿਲਾ ਨਹੀਂਗਾ ਵੀ ਜਿਹਦੇ 'ਚ ਕੋਈ ਬਦਲਾਅ ਨਹੀਂ ਹੋ ਸਕਦਾ। ਸਮੇਂ-ਸਮੇਂ ਬਦਲਾਅ ਹੁੰਦੇ ਆ। ਜਦੋਂ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਕਰਕੇ ਅਸੀਂ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਕਹਿੰਦੇ ਆ, ਤਾਂ ਉਹਦੇ ਵਿੱਚ ਭਾਈ ਮਨੀ ਸਿੰਘ ਹੁਣਾਂ ਤੋਂ ਭਾਈ ਨਿੱਜਰ ਹੁਣਾਂ ਤੱਕ ਸਾਰੇ ਸ਼ਹੀਦ ਸਾਡੀ ਸ਼ਮੂਲੀਅਤ ਕਰਦੇ। ਤੇ ਆਉਣ ਵਾਲੇ ਸਮੇਂ ਵਿੱਚ ਕਿਹਨੇ ਕੱਲ ਨੂੰ ਖੰਡਾ, ਕਿਹਨੇ ਪੰਜਵੜ, ਕਿਹਨੇ ਨਿੱਜਰ ਬਣ ਜਾਣਾ, ਇਹ ਉਸ ਦੀ ਤਿਆਰੀ ਵੀ ਹੁੰਦੀ ਹੈ ਇੱਕ ਰੂਪ ਵਿੱਚ। ਸੋ ਅੱਜ ਗੱਲ ਜਿਸ ਮਰਹਲੇ ਤੇ ਪਹੁੰਚ ਚੁੱਕੀ ਹੈ ਲੜਾਈ ਦੀ, ਜੇ ਸਾਨੂੰ ਇਹ ਲੱਗਦਾ ਵੀ ਕੋਈ ਅਲੋਕਾਰੀ ਗੱਲ ਹੋਈ ਹੈ ਤਾਂ ਮੇਰਾ ਖਿਆਲ ਇਦਾਂ ਦਾ ਕੋਈ ਇਹ ਸੰਕਲਪ ਨਹੀਂ ਹੈਗਾ। ਜੇ ਅਸੀਂ ਆਏ ਹਾਂ, ਸਾਡੇ ਚੋਂ ਬਹੁਤੇ ਇਸ ਸੰਘਰਸ਼ ਚੋਂ ਜਿਹੜਾ 84 ਤੋਂ ਬਾਅਦ ਚੱਲਿਆ, ਸੰਤ ਜਰਨੈਲ ਸਿੰਘ ਹੁਣਾਂ ਨੇ ਜਿਹਦੀ ਅਗਵਾਈ ਕੀਤੀ, ਸਾਡੀ ਕੌਮ ਵੱਲੋਂ ਪੂਰਨੇ ਪਾਏ, ਅਸੀਂ ਬਹੁਤ ਸਾਰੇ ਉਹ ਲੋਕ ਹਾਂ ਜਿਹੜੇ ਇਹਦੇ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਇੱਥੇ ਆਏ। ਤਾਂ ਫਿਰ ਇਹ ਕਿਵੇਂ ਸੋਚਿਆ ਜਾ ਸਕਦਾ ਵੀ ਜੇ ਅਸੀਂ ਆਏ ਹਾਂ ਤਾਂ ਜਿਹੜਾ ਸਾਡਾ ਵਿਰੋਧੀ ਆ ਉਹ ਕਿਵੇਂ ਨਹੀਂ ਆਏਗਾ? ਸੋ ਉਹ ਵੀ ਹਾਜ਼ਰ ਹੈ। ਸੋ ਸਾਨੂੰ ਮੇਰਾ ਖਿਆਲ ਇਸ ਗੱਲ ਦਾ ਜਿਹੜਾ ਹੈ ਕੋਈ ਇਹ ਭਰਮ ਭੁਲੇਖਾ ਤਾਂ ਬਿਲਕੁਲ ਨਹੀਂ ਰਹਿਣਾ ਚਾਹੀਦਾ ਕਿ ਜੇ ਸਾਡੀ ਲੜਾਈ ਹੈ ਤਾਂ ਉਹ ਸਾਰੀ ਦੁਨੀਆ 'ਚ ਹੀ ਆ। ਫਿਰ ਜੇ ਸਾਰੀ ਦੁਨੀਆ ਵਿੱਚ ਆ, ਜੇ ਅਸੀਂ ਆ ਤਾਂ ਫਿਰ ਉਹ ਵੀ ਨਾਲ ਹੀ ਆ ਸਾਡੇ। ਜੇ ਉਹ ਨਾਲ ਆ ਤਾਂ ਫਿਰ ਸਾਡੀ ਮਹਾਰਤ ਕੀ ਹੈ ਤੇ ਉਹਦੀ ਮਹਾਰਤ ਕੀ ਹੈ, ਸਾਨੂੰ ਇਹ ਦੇਖਣ ਦੀ ਜ਼ਰੂਰ ਲੋੜ ਆ। ਜੇ ਸਾਡਾ ਦੁਸ਼ਮਣ ਜਲ ਕਪਟ ਵਿੱਚ ਮਾਹਰ ਹੈ ਜਾਂ ਰਾਜ ਸੱਤਾ ਦੇ ਨਸ਼ੇ ਵਿੱਚ ਚੂਰ ਹੈ
ਤਾਂ ਸਾਡਾ ਵੀ ਫਿਰ ਸਿਦਕ ਸਿਰੜ ਤੇ ਸਾਡੀ ਪਰੰਪਰਾ ਸਾਡੇ ਪਿੱਛੇ ਜਿਹੜੀ ਖੜੀ ਹੈ, ਸਾਨੂੰ ਉਹਦੇ ਤੇ ਮਾਣ ਹੈ। ਲੜਨਾ, ਸ਼ਹਾਦਤ ਦੇਣੀ ਤਾਂ ਸਿੱਖੀ ਦਾ ਗਹਿਣਾ ਹੋਇਆ। ਫਿਰ ਜਿਹੜੇ ਸਾਡੇ ਸਿੰਘ ਸ਼ਹੀਦ ਹੋਣਗੇ ਜਾਂ ਹੋ ਰਹੇ ਨੇ, ਉਹ ਸਾਡੀ ਪਰੰਪਰਾ ਦੇ ਵੱਡੇ ਲਖਾਇਕ ਹੋਏ। ਜੋ ਲਖਾਇਕ ਨੇ ਇਸ ਪਰੰਪਰਾ ਨੂੰ ਅਗਾਂਹ ਤੁਰਿਆ ਜਾ ਰਿਹਾ ਹੈ, ਤਾਂ ਸਾਡੀ ਜਿਹੜੀ ਲੜਾਈ ਹੈ ਇਹਦਾ ਮਤਲਬ ਸਾਡੇ ਪਿੜ ਵਿੱਚ ਆ। ਸੋ ਸਾਨੂੰ ਇਸ ਪਿੜ ਦੀ ਕਿਵੇਂ ਤਿਆਰੀ ਕਰਨੀ ਹੈ, ਇਹ ਤਾਂ ਸਾਨੂੰ 10ਵੇਂ ਪਾਤਸ਼ਾਹ ਨੇ ਉਦੋਂ ਹੀ ਦੱਸਤਾ ਸੀ, ਵਿਸਾਖੀ ਵੇਲੇ। ਜੇ ਅਸੀਂ ਅੱਜ ਅੰਮ੍ਰਿਤ ਗ੍ਰਹਿਣ ਕਰਦੇ ਹਾਂ ਤਾਂ ਅਸੀਂ ਸੁਤੇ ਸਿੱਧ ਉਸ ਜਿਹੜੀ ਫੌਜ ਆ ਉਹਦੇ ਸਿਪਾਹੀ ਆ। ਉਹ ਸਿਪਾਹੀ ਜਿਹੜਾ ਮੌਤ ਦੇ ਭੈ ਤੋਂ ਮੁਕਤ ਆ, ਤੇ ਮੌਤ ਦੇ ਭੈ ਤੋਂ ਜਿਹੜਾ ਮੁਕਤ ਸਿਪਾਹੀ ਆ, ਉਹਦੀ ਜ਼ਿੰਮੇਵਾਰੀ ਫਿਰ ਲੜ ਮਰ ਕੇ ਜੂਝਣ ਦੀ ਬਣਦੀ। ਸੋ ਸਾਡੇ ਵੀਰ ਜਿਹੜੇ ਸਾਡੇ ਵਿੱਚੋਂ ਸ਼ਹਾਦਤ ਰੁਤਬੇ ਨੂੰ ਪ੍ਰਵਾਨ ਹੋ ਰਹੇ ਨੇ, ਇਹ ਉਹਨਾਂ ਦੇ ਭਾਗਾਂ ਦੀ ਵੱਡੀ ਖੇਡ ਆ। ਜੇ ਅਸੀਂ ਲੜਦਿਆਂ ਮਰਦਿਆਂ ਸਾਡੇ 'ਚੋਂ ਕੋਈ ਸ਼ਹੀਦ ਹੋ ਜਾਏ ਤਾਂ ਇਦੋਂ ਵੱਡੀ ਹੋਰ ਕੀ ਬਖਸ਼ਿਸ਼ ਹੋਏਗੀ ਗੁਰੂ ਸਾਹਿਬ ਦੀ, ਕਿਸੇ ਰੂਪ ਵਿੱਚ ਹੀ ਹੋਵੇ। ਸੋ ਮੇਰਾ ਖਿਆਲ ਸਾਨੂੰ ਝੂਰਨ ਦੀ ਬਜਾਏ ਸਾਨੂੰ ਇਸ ਲੜਾਈ ਦਾ ਜਿਹੜਾ ਫੇਸ ਹੈ ਉਹਨੂੰ ਸਮਝਣ ਦੀ ਲੋੜ ਹੈ ਕਿ ਜੇ ਸਾਡਾ ਦੁਸ਼ਮਣ ਇੱਥੇ ਸਾਡੇ ਮਗਰ ਆ ਗਿਆ, ਅਸੀਂ ਪਹਿਲਾਂ ਦੇ ਆਏ ਹੋਏ ਹਾਂ, ਤਾਂ ਸਾਡੀ ਤਿਆਰੀ ਉਹਦੇ ਨਾਲੋਂ ਕੁਦਰਤੀ ਤੌਰ ਤੇ ਬਿਹਤਰ ਹੋਣੀ ਚਾਹੀਦੀ ਹੈ। ਲੜਨ ਮਰਨ ਜੂਝਣ ਵਾਲੇ ਇਨਸਾਨ ਤੋਂ ਵੱਡਾ ਕੋਈ ਨਹੀਂ ਹੁੰਦਾ। ਜੋ ਭੈ ਮੁਕਤ ਹੋ ਗਿਆ ਉਹਨੂੰ ਕੋਈ ਜਿੱਤ ਨਹੀਂ ਸਕਦਾ, ਤੇ ਅਜਿੱਤ ਇਨਸਾਨ ਨੂੰ ਕੋਈ ਹਰਾ ਨਹੀਂ ਸਕਦਾ। ਜੇ ਕੋਈ ਸਾਡੇ ਵਿੱਚੋਂ ਸਾਡਾ ਵੀਰ, ਕੋਈ ਸਾਡਾ ਨਿੱਜਰ, ਕੋਈ ਸਾਡਾ ਖੰਡਾ ਅੱਜ ਇਸ ਲੇਖੇ ਲੱਗ ਰਿਹਾ, ਤਾਂ ਇਸ ਚੱਲਦੀ ਹੋਈ ਲੜਾਈ ਦਾ ਇੱਕ ਬਹੁਤ ਵੱਡਾ ਪਾਤਰ ਬਣ ਕੇ ਸਾਡੇ ਮਨ ਮਸਤਕਾਂ ਵਿੱਚ ਸਦਾ ਛਾਇਆ ਰਹੇਗਾ। ਸੋ ਸਾਨੂੰ ਇਹਨਾਂ ਗੱਲਾਂ ਪ੍ਰਤੀ ਆਪਣੇ ਆਪ ਨੂੰ, ਇਸ ਲੜਾਈ ਨੂੰ ਸਮਝਣ ਦੀ ਲੋੜ ਹੈ, ਤੇ ਇਸ ਲੜਾਈ ਦੇ ਜਿਹੜਾ ਮੌਜੂਦਾ ਸਿਲਸਿਲਾ ਜਿਹੜਾ ਆਇਆ ਹੈ ਉਹਨੂੰ ਸਮਝ ਕੇ ਉਹਨੂੰ ਟਕਰਾਉਣ ਦੀ ਜਿਹੜੀ ਸੁੱਧ ਦੀ ਅਰਦਾਸ ਵਾਹਿਗੁਰੂ ਅੱਗੇ ਕਰਨੀ ਚਾਹੀਦੀ ਹੈ ਕਿ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਤੇ ਕਿਰਪਾ ਕਰੋ, ਆਪਣੇ ਪੰਥ ਦੀ ਆਪ ਬੋੜੀ ਕਰੋ। ਇਸ ਚੜ੍ਹ ਕੇ ਆਏ ਜ਼ਾਲਮ ਦਾ ਸਿਰ ਅਸੀਂ ਉੱਦਾਂ ਹੀ ਭੰਨ ਸਕੀਏ ਜਿੱਦਾਂ ਕਿਤੇ ਸਾਡੇ ਵੀਰਾਂ ਨੇ ਮੱਸੇ ਰੰਗੜ ਹੋਣਾ ਦੇ ਭੰਨੇ, ਜਿੱਦਾਂ ਸਾਡੇ ਵੀਰਾਂ ਨੇ 18ਵੀਂ ਸਦੀ ਵਿੱਚ ਭੰਨੇ, ਜਿੱਦਾਂ ਸਾਡੇ ਸਾਹਮਣੇ ਸਾਡੇ ਨਾਲ ਦੇ ਸਿੰਘਾਂ ਨੇ, ਸਾਡੇ ਹਮ ਉਮਰਾਂ ਨੇ 84 ਤੋਂ ਬਾਅਦ ਇਹਨਾਂ ਜ਼ਾਲਮਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ। ਅਸੀਂ ਵੀ ਕਿਤੇ ਰਹਿਮਤ ਦੇ ਪਾਤਰ ਬਣੀਏ, ਕਿਤੇ ਵੱਡੇ ਭਾਗ ਹੋਣ ਤਾਂ ਕਿਸੇ ਦੇ ਹੱਥ ਸ਼ਹਾਦਤ ਦੀ ਦਾਤ ਲੱਗੇ। ਸੋ ਅਰਦਾਸ ਕਰਿਆ ਕਰੋ, ਸਾਡਾ ਆਸਰਾ ਗੁਰੂ ਹੈ, ਸਾਡੀਆਂ ਪਰੰਪਰਾਵਾਂ ਸਾਡੇ ਨਾਲ ਨੇ, ਸਾਡੇ ਜਿਹੜੇ ਉੱਚ ਕਿਰਦਾਰ ਨੇ ਉਹ ਬਣੇ ਰਹਿਣ। ਛੋਟੀਆਂ ਮੋਟੀਆਂ ਗੱਲਾਂ ਵਿੱਚ ਅਸੀਂ ਫਸ ਕੇ ਇੱਕ ਦੂਜੇ ਨਾਲ ਖਹਿਣ ਦਾ ਯਤਨ ਨਾ ਕਰੀਏ। ਕਿਸ ਕਿਸਮ ਦੀ ਰਹਿਮਤ ਗੁਰੂ ਪਾਤਸ਼ਾਹ ਨੇ ਕਰ ਦੇਣੀ ਹੈ, ਇਸ ਪ੍ਰਤੀ ਆਪਣੇ ਆਪ ਨੂੰ ਉਂਗਲ ਚੱਕਣ ਤੋਂ ਬਿਨਾਂ ਆਪਣੇ ਆਪ ਨੂੰ ਨਿਮਰ ਹੋ ਕੇ, ਸੰਜੀਦਾ ਹੋ ਕੇ, ਸਿਦਕ ਸਿਰੜ ਨਾਲ ਨਿਭਾਉਣ ਦਾ ਯਤਨ ਕਰੀਏ। ਸੋ ਮੇਰੇ ਵੱਲੋਂ ਬੋਲਦਿਆਂ ਕਿਸੇ ਵੀ ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਜਸਵੀਰ ਸਿੰਘ ਜੀ, ਭਾਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਸੋਹਣੇ ਵਿਚਾਰ ਜਿਹੜੇ ਇਹਨਾਂ ਨੇ ਆਪ ਜੀ ਦੇ ਨਾਲ ਸਾਂਝੇ ਕੀਤੇ। ਸੋ ਮੈਂ ਬੇਨਤੀ ਕਰਾਂਗਾ ਸਰਦਾਰ ਬੂਟਾ ਸਿੰਘ ਜੀ ਖੜੌਦ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਨਵੀਨਰ ਹਨ, ਉਹਨਾਂ ਨੂੰ ਬੇਨਤੀ ਆ। ਸੋ ਆਪਣੇ ਕੋਲ ਸਾਧ ਸੰਗਤ ਜੀ ਅਲੱਗ-ਅਲੱਗ ਸਟੇਟਾਂ ਤੋਂ ਸਾਡੇ ਵੀਰ ਬੁਲਾਰੇ ਆਏ ਆ। ਫਿਲਾਡੈਲਫੀਆ ਤੋਂ ਸਰਦਾਰ ਲਾਲ ਸਿੰਘ ਜੀ, ਸੰਤੋਖ ਸਿੰਘ ਜੀ ਇੰਡੀਆਨਾ ਤੋਂ, ਹੋਰ ਵੀ ਵੀਰ ਜਿਹੜੇ ਭਾਈ ਨਰਿੰਦਰ ਸਿੰਘ ਜੀ ਨੌਜਵਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਹੀ, ਨਿਊਯਾਰਕ ਤੋਂ ਬਹੁਤ ਸੇਵਾ ਕਰਦਾ ਨੌਜਵਾਨ ਵੀਰ, ਕਾਫੀ ਵੀਰਾਂ ਨੂੰ, ਨੌਜਵਾਨਾਂ ਨੂੰ ਪ੍ਰੇਰ ਕੇ ਜਿੰਨੇ ਵੀ ਪ੍ਰੋਟੈਸਟ ਹੁੰਦੇ ਉਹਨਾਂ ਵਿੱਚ ਲੈ ਕੇ ਆਉਂਦਾ। ਸੋ ਮੈਂ ਭਾਈ ਬੂਟਾ ਸਿੰਘ ਉਹਨਾਂ ਤੋਂ ਪਹਿਲਾਂ ਇੱਕ ਬੇਨਤੀ ਤੁਹਾਡੀ ਇਨਫੋਰਮੇਸ਼ਨ ਵਾਸਤੇ, ਕਮਿੰਗ ਸੈਚਰਡੇ 15 ਤਰੀਕ ਨੂੰ ਇੱਕ ਕਾਰ ਰੈਲੀ ਜਿਹੜੀ ਆ 9 ਵਜੇ ਦੇ ਕਰੀਬ ਤਿਆਰੀ ਆਰੰਭਣੀ ਹੈ ਇਸੇ ਗੁਰਦੁਆਰਾ ਸਾਹਿਬ ਤੋਂ। ਅਸੀਂ ਇੰਡੀਅਨ ਕੌਂਸੂਲੇਟ ਦੇ ਅੱਗੇ ਸਿਟੀ ਦੇ ਵਿੱਚ ਅਸੀਂ ਜਾਣਾ ਆ,
ਖਾਲਿਸਤਾਨ ਕਾਰ ਰੈਲੀ ਉਹਦਾ ਨਾਂ ਆ। ਨੌਜਵਾਨਾਂ ਨੂੰ ਬੇਨਤੀ ਆ, ਘੱਟੋ ਘੱਟ 10-10 ਪੁਰਾਣੀ ਜੇ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਸੁਨੇਹਾ ਦੇ ਕੇ ਨਾਲ ਲੈ ਕੇ ਆਓ ਗੱਡੀਆਂ ਦੇ ਵਿੱਚ। ਆਪਣੀਆਂ ਗੱਡੀਆਂ 'ਚ ਤੁਸੀਂ ਜਾਣਾ, ਝੰਡੇ ਤੁਹਾਨੂੰ ਅਸੀਂ ਪ੍ਰੋਵਾਈਡ ਕਰਾਂਗੇ ਤਾਂ ਕਿ ਇਹ ਮੈਸੇਜ ਸਪਸ਼ਟ ਤੇ ਕਲੀਅਰ ਭਾਰਤੀ ਹਕੂਮਤ ਨੂੰ ਅਸੀਂ ਦੇਣਾ ਆ ਵੀ ਭਾਈ ਇਹ ਜਿਹੜੇ ਸ਼ਹੀਦ ਆ, ਕਾਫੀ ਨੌਜਵਾਨਾਂ ਨੂੰ ਮੈਂ ਸਿੰਘਾਂ ਨੂੰ ਜਾਣਦਾ ਜਿਹੜੇ ਸੰਘਰਸ਼ ਦੇ ਵਿੱਚ ਇਨਵੋਲਵ ਰਹੇ ਆ। ਸ਼ਹੀਦੀਆਂ ਜਿਹੜੀਆਂ ਉਹ ਪ੍ਰਾਪਤ ਜਿਹੜੀ ਸ਼ਹੀਦੀ ਆ ਉਹ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਨਾਲ ਸ਼ਹਾਦਤ ਜਿਹੜੀ ਮਿਲਦੀ ਆ। ਅਦਰਵਾਈਜ਼ ਬਹੁਤ ਸਾਰੇ ਸਿੰਘਾਂ ਨੂੰ ਮੈਂ ਜਾਣਦਾ ਉਹ ਇਹ ਆਲ ਵਿੱਚ ਕਹਿੰਦੇ ਸੁਣੇ ਆ ਕਿ ਜਿਹੜੀ ਸਾਡੀ ਮੌਤ ਆ ਉਹ ਕਿਸੇ ਬਿਮਾਰੀ ਨਾਲ ਮੰਜੇ ਤੇ ਪੈ ਕੇ ਨਾ ਹੋਵੇ। ਜੇ ਗੁਰੂ ਦੇ ਲੇਖੇ ਲੱਗ ਜਾਵੇ, ਜੇ ਸ਼ਹਾਦਤ ਕੌਮ ਵਾਸਤੇ, ਕੌਮੀ ਘਰ ਖਾਲਿਸਤਾਨ ਵਾਸਤੇ ਗੁਰੂ ਸਾਹਿਬ ਸਾਡੇ ਤੇ ਬਖਸ਼ਿਸ਼ ਕਰ ਦੇਵੇ, ਉਹ ਸ਼ਹਾਦਤ ਕੌਮ ਯਾਦ ਕਰਦੀ ਆ। ਭਾਈ ਨਿੱਜਰ ਉਹਨਾਂ ਨੂੰ ਤੁਸੀਂ ਕੋਈ ਜਾਣਦਾ ਸੀ? ਬਹੁਤ ਸਾਰੀਆਂ ਫੈਮਲੀਆਂ ਭੈਣ ਭਰਾ ਹੋਣਗੇ। ਜਦੋਂ ਹਜ਼ਾਰਾਂ ਦੀ ਤਾਦਾਦ ਵਿੱਚ ਇਕੱਠ ਹੋਇਆ, ਉਹਦੇ ਕਾਫਲੇ ਦੇ ਉਹਦੀ ਜਿੱਦਣ ਸੰਸਕਾਰ ਕੀਤਾ ਗਿਆ ਕੈਨੇਡਾ ਦੇ ਵਿੱਚ, ਤੇ ਕਿੱਡਾ ਵੱਡਾ ਕਾਫਲਾ। ਸੋ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਆਪ ਜੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਓ। ਕੁਛ ਬੁਲਾਰੇ ਹੋ ਰਿਹਾ, ਉਹਨਾਂ ਤੋਂ ਉਪਰੰਤ ਭਾਈ ਬਲਵਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਦੇ, ਉਹ ਆਪ ਜੀ ਨੂੰ ਕਥਾ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਉਪਰੰਤ ਢਾਡੀ ਜਿਹੜੇ ਜਥੇ ਵੀ ਪਹੁੰਚ ਰਹੇ, ਡਾਕਟਰ ਅਮਰਜੀਤ ਸਿੰਘ ਉਹਨਾਂ ਨੇ ਵੀ ਵਿਚਾਰ ਰੱਖਣੇ। ਸਾਰਿਆਂ ਨੂੰ ਬੇਨਤੀ ਆ ਜਿਹੜੇ ਬੋਲ ਵੀ ਲੈਂਦੇ ਭਾਈ ਜੁੜੇ ਰਹੋ। ਜਿਹੜੇ ਲੰਗਰ ਦੇ ਵਿੱਚ ਪ੍ਰਸ਼ਾਦਾ ਛਕ ਕੇ ਬੈਠੇ ਹਨ ਉਹਨਾਂ ਨੂੰ ਮੇਰੀ ਬੇਨਤੀ ਆ ਵੀ ਭਾਈ ਤੁਹਾਡੇ ਵਾਸਤੇ ਵੀ ਜਗ੍ਹਾ ਹੈਗੀ ਆ ਤੇ ਤੁਸੀਂ ਦਰਬਾਰ ਹਾਲ ਦੇ ਵਿੱਚ ਆ ਕੇ ਗੁਰੂ ਦਰਬਾਰ ਦੀ ਸ਼ੋਭਾ ਵਧਾਓ ਜੀ। ਭਾਈ ਬੂਟਾ ਸਿੰਘ ਖੜਾਉਤ ਉਹਨਾਂ ਨੂੰ ਬੇਨਤੀ ਆ 5-7 ਮਿੰਟ ਵਾਸਤੇ ਉਹ ਵੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਬੈਠੇ, ਆਓ ਆਪਾਂ ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦੀ ਬਹੁਤ ਵੱਡੀ ਬਖਸ਼ਿਸ਼ ਹੋਈ, ਤੁਹਾਡੇ ਸਾਰਿਆਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ। ਆਪਾਂ ਜਿਹਨਾਂ ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਬੈਠੇ ਹਾਂ, ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਮੇਰੀ ਪੀਰੀ ਦਾ ਸੰਕਲਪ ਹਰਗੋਬਿੰਦ ਸਾਹਿਬ ਨੇ ਲਿਆਂਦਾ, ਤੇ ਸਿੱਖਾਂ ਦੇ ਵਿੱਚ ਪੰਚਮ ਪਾਤਸ਼ਾਹ ਤੋਂ ਬਾਅਦ ਸ਼ਹਾਦਤਾਂ ਰੁਕੀਆਂ ਨਹੀਂ, ਨਾ 18ਵੀਂ ਸਦੀ 'ਚ ਰੁਕੀਆਂ, ਨਾ ਅੱਜ ਦੇ ਹਾਕਮ ਦੇ ਤਸੀਹੇ ਕੇਂਦਰਾਂ ਜਾਂ ਸ਼ਹਾਦਤਾਂ ਰੁਕੀਆਂ। ਪਰ ਦੁਸ਼ਮਣ ਬਾਹਰਲੇ ਮੁਲਕਾਂ 'ਚ ਪਹੁੰਚ ਚੁੱਕਾ। ਸਰ ਸੰਗਤ, ਤੁਹਾਡੇ ਸਾਹਮਣੇ ਪਿਛਲੇ ਸਾਲ 1.5 ਸਾਲ ਤੋਂ ਕਿੱਦਾਂ ਦੇ ਨੌਜਵਾਨ ਆਗੂ ਸਾਡੇ ਜਿਹੜੇ ਖੋਏ ਗਏ ਸਾਤੋਂ। ਇਸ ਲੈਵਲ ਦੇ ਆਗੂ ਪੈਦਾ ਕਰਨੇ ਕੋਈ ਸੌਖਾ ਕੰਮ ਨਹੀਂ। ਗੁਰੂ ਸਾਹਿਬ ਦੀ ਕਲਾ ਵਰਤ ਜਾ ਕਿਸੇ ਦੇ ਉੱਤੇ ਤਾਂ ਵੱਖਰੀ ਗੱਲ ਹੈ, ਸਮਾਂ ਲੱਗਦਾ ਲੀਡਰਸ਼ਿਪ ਨੂੰ ਪੈਦਾ ਕਰਨ ਵਾਸਤੇ। ਇਹਨਾਂ ਨੇ ਤਹਈਆ ਕਰ ਲਿਆ ਕਿ ਜਿਹੜੇ ਖਾਲਿਸਤਾਨੀ ਜਾਂ ਸਿੱਖ ਐਕਟੀਵਿਸਟ ਨੇ ਉਹਨਾਂ ਨੂੰ ਡਰਾਓ, ਧਮਕਾਓ ਜਾਂ ਮਾਰੋ ਤੇ ਉਹਨਾਂ ਨੂੰ ਖਤਮ ਕਰੋ। ਮੈਂ ਤੁਹਾਡੇ ਨਾਲ ਇੱਕ ਤਾਂ ਇਹ ਜ਼ਿਕਰ ਕਰਨਾ, ਜਿੱਥੇ ਆਪਾਂ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਉਹਨਾਂ ਦੀ ਸ਼ਹਾਦਤ ਨਕਾਸ਼ ਚੌਂਕ ਲਾਹੌਰ ਦੇ ਵਿੱਚ ਹੋਈ ਸੀ। ਇਹ ਸਾਰੇ ਸਥਾਨ, ਭਾਈ ਤਾਰੂ ਸਿੰਘ ਦਾ ਸਥਾਨ ਵੀ ਜਿਹੜਾ ਇਸ ਵੇਲੇ ਬੰਦ ਪਿਆ ਕਿਉਂਕਿ ਉੱਥੇ ਕੌਨਫਲਿਕਟ ਹੈ ਕਿਸੇ ਮਸਜਿਦ ਦੇ ਨਾਲ। ਇੱਦਾਂ ਭਾਈ ਮਨੀ ਸਿੰਘ ਦਾ ਜਿਹੜਾ ਸ਼ਹੀਦੀ ਸਥਾਨ ਹੈ ਉਹ ਵੀ ਬੰਦ ਪਿਆ। ਉਹਦੇ ਮੂਹਰੇ ਇੱਕ ਦੁਕਾਨ ਹੈ, ਉਹ ਮੈਨੂੰ ਪਤਾ ਲੱਗਾ ਇੱਥੇ ਵੀ ਭਾਈ ਮਨੀ ਸਿੰਘ ਦੇ ਨਾਂ ਦੇ ਉੱਤੇ ਸੁਸਾਇਟੀ ਹੈ ਨਿਊਯਾਰਕ ਦੇ ਵਿੱਚ। ਉਹਨਾਂ ਨੂੰ ਉਪਰਾਲਾ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ। ਅਗਰ ਉਹ ਦੁਕਾਨ ਦਾ ਕੋਈ ਮੁਆਵਜ਼ਾ ਦੇ ਕੇ ਵੈਕੂ ਟਰਸਟ ਰਾਹੀਂ ਉਹ ਦੁਕਾਨ ਦੇ ਵਿੱਚ ਦੀ ਹੀ ਰਸਤਾ ਭਾਈ ਮਨੀ ਸਿੰਘ ਹੋਣਾ ਦੀ ਸ਼ਹਾਦਤ ਦੇ ਸਥਾਨ 'ਤੇ ਜਾਂਦਾ, ਤੇ ਉਹ ਆਪਾਂ ਉਹਦੇ ਵੱਲ ਵੀ ਬਿਲਕੁਲ ਧਿਆਨ ਦਈਏ ਕਿਉਂਕਿ ਅਸੀਂ ਇਸ ਫਰਵਰੀ ਪਾਕਿਸਤਾਨ ਹੀ ਸੀਗੇ। ਸੋ ਇਹ ਇਸ਼ੂ ਉੱਥੇ ਆਇਆ ਸੀਗਾ ਕਿ ਜੇ ਬਾਹਰਲੇ ਸਿੱਖ ਉਸ ਦੁਕਾਨ ਦਾ ਕੋਈ ਮੁਆਵਜ਼ਾ ਦੇ ਦੇਣ ਤੇ ਵੈਕੂ ਟਰਸਟ ਜਿਹੜਾ ਹੈਗਾ ਉਹਨੂੰ ਘਲਵਾ ਦਊਗਾ ਤਾਂ ਕਿ ਉਹ ਸਾਡਾ ਸ਼ਹੀਦੀ ਸਥਾਨ ਜਿਹੜਾ ਖੁੱਲ੍ਹ ਜਾਏ। ਸਰ ਸੰਗਤ, ਇਹ ਸ਼ਹੀਦੀ ਸਥਾਨ ਉਦੋਂ ਹੀ ਬਣੇ ਸੀ, ਇਹਨਾਂ ਦੀ ਨਿਸ਼ਾਨਦੇਹੀ ਉਦੋਂ ਹੋਈ, ਚਾਹੇ ਦਿੱਲੀ ਦੇ ਗੁਰਦੁਆਰੇ ਨੇ, ਚਾਹੇ ਉਹ ਲਹਿੰਦੇ ਪੰਜਾਬ ਦੇ ਨੇ, ਚਾਹੇ ਚੜ੍ਹਦੇ ਪੰਜਾਬ ਦੇ ਨੇ, ਜਦੋਂ ਸਿੱਖਾਂ ਕੋਲ ਰਾਜ ਭਾਗ ਦੀ ਸ਼ਕਤੀ ਆਈ ਸੀ। ਹੁਣ ਆਪਾਂ ਗੱਲ ਕਰੀਏ ਵੀ ਬਹੁਤ ਬੁਲਾਰਿਆਂ ਨੇ ਸਾਰੀਆਂ ਗੱਲਾਂ ਕਰ ਦਿੱਤੀਆਂ। ਸਰ ਸੰਗਤ, ਜਿਹੜਾ ਇੰਡੀਅਨ ਗਵਰਨਮੈਂਟ ਦਾ ਸਿਸਟਮ ਹੈ
ਮੇਰੇ ਕੋਲ 1997 ਦੇ ਵਿੱਚ FBI ਆਈ ਤੇ ਉਹ ਆ ਕੇ ਮੇਰੇ ਕੋਲ ਚਲੇ ਗਏ। ਤਾਂ ਮੈਂ ਦੂਸਰੇ ਦਿਨ ਜਦੋਂ ਆਪਣੇ ਗੈਸ ਸਟੇਸ਼ਨ ਤੇ ਕਾਲ ਕੀਤੀ ਤਾਂ ਮੈਨੂੰ ਜਿਹੜਾ ਅੰਗਰੇਜ਼ ਮੁਲਾਜ਼ਮ ਸੀ ਉਹ ਕਹਿੰਦਾ ਕਿ ਤੈਨੂੰ ਕੋਈ ਡਿਟੈਕਟਿਵ ਕੋਈ ਭਾਲਦਾ ਫਿਰਦਾ। ਮੈਂ ਬੜਾ ਪਰੇਸ਼ਾਨ ਹੋਇਆ, ਪਰ ਉਹ ਮੈਨੂੰ ਕਾਰਡ ਦੇ ਗਿਆ, ਸਾਡੇ ਨਿਊਯਾਰਕ ਤੋਂ ਆਏ ਸੀ। ਮੈਂ ਉਹਨਾਂ ਨੂੰ ਕਾਲ ਕੀਤੀ ਕਿ ਤੁਸੀਂ ਮੇਰੇ ਗੈਸ ਸਟੇਸ਼ਨ ਤੇ ਅੱਜ ਵੀ ਆਏ ਸੀ? ਉਹਨੇ ਕਿਹਾ ਮਿਸਟਰ ਸਿੰਘ ਇੱਕ ਮਿੰਟ ਹੋਲਡ ਕਰ, ਤੈਨੂੰ ਦੱਸਦੇ ਹਾਂ। ਉਹ ਕਹਿੰਦੇ ਵੀ ਸਾਡਾ ਬੰਦਾ ਕੋਈ ਨਹੀਂ ਆਇਆ, ਪਰ ਤੇਰੇ ਧਿਆਨ ਵਿੱਚ ਅਸੀਂ ਲਿਆਉਣਾ ਚਾਹੁੰਦੇ ਹਾਂ ਕਿ ਇੰਡੀਅਨ ਗਵਰਨਮੈਂਟ ਨੇ ਰਿਟਾਇਰਡ ਡਿਟੈਕਟਿਵ ਹਾਇਰ ਕੀਤੇ ਹੋਏ ਨੇ ਤੁਹਾਨੂੰ ਸਿੱਖਾਂ ਨੂੰ ਹਰੈਸ ਕਰਨ ਵਾਸਤੇ, ਪਰ ਅਸੀਂ ਉਹ ਵੀ ਫੜਨੇ ਆ। ਤੇਰੇ ਨਾਲ ਕੋਈ ਇਹੋ ਜਿਹਾ ਇਨਸੀਡੈਂਟ ਹੋਇਆ ਤੇ ਸਾਡੇ ਧਿਆਨ 'ਚ ਲਿਆਉਣਾ। ਸਾਧ ਸੰਗਤ, ਜੇ ਸਾਨੂੰ ਡਰਾਉਣ ਲਈ ਡਿਟੈਕਟਿਵ ਹਾਇਰ ਕਰ ਸਕਦੇ ਆ ਤੇ ਸਾਨੂੰ ਮਾਰਨ ਲਈ ਨਹੀਂ ਕਰ ਸਕਦੇ। ਇੰਡੀਅਨ ਸਟੇਟ ਨੇ ਸਾਡੇ 3 ਸ਼ਹੀਦ, ਪਰਮਜੀਤ ਸਿੰਘ ਪੰਜਵੜ, ਮੈਨੂੰ ਪਤਾ ਕਿ ਉੱਥੇ ਰਾਹ ਨਾਲ ਬਹੁਤ ਇਨਫਲੂਐਂਸ ਹੈ ਪਾਕਿਸਤਾਨ ਦੇ ਵਿੱਚ, ਗਰੀਬੀ ਆ, ਲੋਕ ਖਰੀਦੇ ਜਾਂਦੇ ਨੇ। ਭਾਈ ਅਵਤਾਰ ਸਿੰਘ ਖੰਡੇ ਨੂੰ ਜਿਹੜਾ ਕਿ ਹੁਣ ਖੁਦ ਮੰਨ ਰਹੇ ਨੇ ਕਿ ਇਹੋ ਜਿਹੇ ਕੈਮੀਕਲ ਨੇ ਜਿਹੜੇ 3 ਦਿਨ 'ਚ ਬੰਦੇ ਨੂੰ ਮਾਰ ਦਿੰਦੇ ਨੇ। ਮੇਰੇ ਕੋਲ ਭਾਈ ਖੰਡੇ ਦੀ ਫਸਟ ਡੇ ਜਦੋਂ ਹਸਪੀਟਲ 'ਚ ਗਏ ਨੇ ਉਹਦੀ ਫੋਟੋ ਆ ਮੇਰੇ ਕੋਲ। ਤੁਸੀਂ ਕਹਿ ਨਹੀਂ ਸਕਦੇ ਕਿ ਇਸ ਬੰਦੇ ਨੂੰ ਬਲੱਡ ਕੈਂਸਰ ਹੈ, ਕਿਉਂਕਿ ਉਹ ਕੈਮੀਕਲ ਤੁਹਾਡਾ ਬਲੱਡ ਜਿਹੜਾ ਰੈੱਡ ਸੈੱਲ ਹੈ ਉਹਨਾਂ ਨੂੰ ਖਤਮ ਕਰ ਦਿੰਦਾ ਤੇ ਵਾਈਟ ਸੈੱਲ ਜਿਹੜੇ ਤੁਹਾਡੇ ਅਪ ਹੋ ਜਾਂਦੇ ਨੇ। ਸੋ ਭਾਈ ਖੰਡੇ ਦਾ ਜਨਮ ਵੀ ਸੰਤ ਜਰਨੈਲ ਸਿੰਘ ਦੇ ਘਰ 'ਚ ਹੀ ਹੋਇਆ ਸੀਗਾ। ਉਹਨਾਂ ਦੀ ਮਦਰ ਨੂੰ ਬਾਬਾ ਜੋਗਿੰਦਰ ਸਿੰਘ ਲੈ ਗਏ ਸੀਗੇ ਜਦੋਂ ਘਰ 'ਚ ਖੁਆਰੀਆਂ ਹੋ ਰਹੀਆਂ ਸੀਗੀਆਂ। ਤੇ ਜਦੋਂ ਉਹ 3-4 ਸਾਲ ਦਾ ਸੀ ਤੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਉਹਨਾਂ ਨੂੰ ਸਕੂਟਰ ਦੇ ਮੂਹਰੇ ਵਾਲ ਆਪਣਾ ਸਫ਼ਰ ਕਰਦੇ ਰਹੇ ਨੇ। ਹੁਣ ਦੱਸੋ ਇਹੋ ਜਿਹੇ ਬੰਦੇ, ਭਾਈ ਨਿੱਜਰ, ਇਹਨਾਂ ਨੇ ਪੰਜਾਬ ਦੇ 3 ਇਲਾਕੇ, ਮਾਝੇ ਤੋਂ ਭਾਈ ਪੰਜਵੜ ਸ਼ਹੀਦ ਕਰ ਦਿੱਤੇ, ਮਾਲਵੇ ਤੋਂ ਭਾਈ ਖੰਡਾ, ਦੁਆਬੇ ਤੋਂ ਭਾਈ ਨਿੱਜਰ ਸ਼ਹੀਦ ਕਰ ਦਿੱਤੇ। ਜੇ ਅਸੀਂ ਕਹੀਏ ਕਿ ਇਸ ਲੈਵਲ ਦੇ ਬੰਦੇ ਅਸੀਂ ਪੈਦਾ ਕਰ ਲਾਂਗੇ ਬਹੁਤ ਸਮਾਂ ਲੱਗਦਾ। ਹੁਣ ਅਸੀਂ ਕਰਨਾ ਕੀ ਆ? ਤੁਹਾਡੀਆਂ ਏਜੰਸੀਆਂ ਜਿਹੜੀਆਂ ਸਾਡੇ ਮਗਰ ਇਹਨਾਂ ਮੁਲਕਾਂ 'ਚ ਆਈਆਂ, ਅਸੀਂ ਇਹਨਾਂ ਏਜੰਸੀਆਂ ਨੂੰ ਇੱਕ ਤਾਂ ਸੁਨੇਹਾ ਦੇਣਾ ਚਾਹੁੰਦੇ ਹਾਂ, ਨਾ ਤਾਂ ਸਾਨੂੰ ਮਰਨ ਦੀ ਪਰਵਾਹ ਆ, ਨਾ ਅਸੀਂ ਡਰਦੇ ਘਰ ਬੈਠਾਂਗੇ। ਅਸੀਂ ਜਿਹੜੇ ਸਾਡੇ ਕੰਮ ਕਰਨ ਵਾਲੇ, ਇੱਕ ਤਾਂ ਭਾਈ ਹੋਮਲੈਂਡ ਸਿਕਿਉਰਿਟੀ ਨੂੰ ਜਿਹੜੇ ਸਿੰਘ ਐਕਟੀਵਿਸਟ ਨੇ, ਖਾਲਿਸਤਾਨੀ ਐਕਟੀਵਿਸਟ ਨੇ, ਉਹਨਾਂ ਦੀ ਲਿਸਟ FBI ਦੇ ਧਿਆਨ 'ਚ ਲਿਆਓ। ਫਿਰ ਸਾਨੂੰ ਕੋਈ ਨਾ ਕੋਈ ਫਿਜ਼ੀਕਲ ਮੀਟਿੰਗ ਕਰਕੇ ਸਾਰੀਆਂ ਜਥੇਬੰਦੀਆਂ ਨੂੰ ਵੀ US ਕਾਂਗਰਸ ਦੀ ਕਿਹੜੀ ਕਮੇਟੀ ਨਾਲ ਰਾਬਤਾ ਕੀਤਾ ਜਾਵੇ, ਸੈਨੇਟ ਦੀ ਕਮੇਟੀ ਕਿਹੜੀ ਨਾਲ ਰਾਬਤਾ ਕੀਤਾ ਜਾਵੇ। ਇਹ ਗੱਲਾਂ ਜਿਹੜੀਆਂ ਸਾਨੂੰ ਇੱਥੇ ਦੇ ਸਿਸਟਮ ਦੇ ਵਿੱਚ ਲਿਜਾਣੀਆਂ ਪੈਣਗੀਆਂ, ਨਹੀਂ ਤਾਂ ਫਿਰ ਆਪਾਂ 1 ਦੀ 2, 2 ਦੀ 4 ਫਿਰ ਆਪਣੇ ਬੰਦੇ ਆਪਾਂ ਗਵਾਉਂਦੇ ਜਾਵਾਂਗੇ। ਸੋ ਇੱਕ ਤਾਂ ਇਹਦੇ ਬਾਰੇ ਇਹ ਜਥੇਬੰਦੀਆਂ ਜਿਹੜੀਆਂ ਆਪਣਾ ਵਿਚਾਰ ਕਰਨ, ਕਦੋਂ ਇਹਨੂੰ ਆਪਾਂ ਸਾਰੇ ਸਿਸਟਮ ਨੂੰ ਫੋਲੋ ਅਪ ਕਰੀਏ। ਜਿੱਥੋਂ ਤੱਕ ਖਾਲਿਸਤਾਨ ਦੀ ਗੱਲ ਆ, ਇਹ ਖਾਲਸਾ ਰਾਜ ਹੈ ਜਿਸ ਰਾਜ ਦੇ ਵਿੱਚ ਸਿੱਖ ਹਮੇਸ਼ਾ ਮਿਨੋਰਟੀ 'ਚ ਰਹੇ ਨੇ। ਉਦੋਂ ਵੀ ਮਿਨੋਰਟੀ 'ਚ ਸੀਗੇ, ਜੇ ਪੰਜਾਬ ਦੇ ਵਿੱਚ ਅਸੀਂ ਅੱਜ ਵੀ ਮਿਨੋਰਟੀ 'ਚ ਹੋ ਗਏ ਆ, ਕੋਈ ਫਿਕਰ ਕਰਨ ਦੀ ਲੋੜ ਨਹੀਂ। ਪੰਜਾਬ ਦੀ ਲੜਾਈ ਸਿੱਖਾਂ ਨੇ ਹੀ ਲੜਨੀ ਆ, ਕਿਉਂਕਿ ਸਿੱਖਾਂ ਦੇ ਗੁਰੂ ਸਾਹਿਬਾਨਾਂ ਦਾ, ਸਿੱਖਾਂ ਦਾ ਖੂਨ ਜਿਹੜਾ ਬਹੁਤ ਗਹਿਰਾ ਡੁੱਲਿਆ ਹੋਇਆ ਉਸ ਪੰਜਾਬ ਦੇ ਵਿੱਚ। ਇਸ ਗੱਲ ਦਾ ਆਪਾਂ ਫਿਕਰ ਨਹੀਂ ਕਰਨਾ। ਇਹ ਗੁਰੂ ਦੀ ਕਲਾ ਵਰਤਣੀ ਆ। ਇਸ ਸੰਘਰਸ਼ ਨੂੰ ਆਪਾਂ ਸਸਟੇਨ ਰੱਖੀਏ ਔਰ ਇੰਡੀਅਨ ਸਟੇਟ ਨੂੰ ਇਹ ਮੈਸੇਜ ਦੇਣਾ ਅਸੀਂ ਕਿ ਅਸੀਂ ਤਕੜੇ ਆ। ਅਸੀਂ ਨਾ ਤਾਂ ਤੁਹਾਡੀ ਦਹਿਸ਼ਤ ਤੋਂ ਡਰਦੇ ਆ, ਨਾ ਅਸੀਂ ਤੁਹਾਡੀ ਹਰੈਸਮੈਂਟ ਤੋਂ ਡਰਦੇ ਆ। ਸੋ ਸਾਧ ਸੰਗਤ, ਇਸ ਕਰਕੇ ਆਪਾਂ ਇਹਦਾ ਕੋਈ ਸਿਸਟਮ ਅਪਣਾ ਲਈਏ। ਜਦੋਂ ਬਣਾ ਕੇ ਤਾਂ ਜਿਹੜਾ ਆਪਾਂ ਇੱਥੇ ਦੇ ਸਿਸਟਮ ਨੂੰ ਕਿਵੇਂ ਅਪਰੋਚ ਕਰਨੀ ਆ, ਕਿਉਂਕਿ ਸਮਾਂ ਬਹੁਤ ਹੋ ਗਿਆ। ਮੈਂ ਸਰਦਾਰ ਹਿੰਮਤ ਸਿੰਘ ਹੁਣ ਦਾ ਧੰਨਵਾਦੀ ਆ ਜਿਹੜਾ ਸਾਨੂੰ ਹਿੰਮਤ ਕਰਕੇ ਸਾਰਿਆਂ ਨੂੰ ਇਕੱਠੇ ਕਰ ਲੈਂਦੇ ਨੇ। ਗੁਰੂ ਸਾਹਿਬ ਇਹਨਾਂ ਨੂੰ ਵੀ ਸ਼ਕਤੀ ਬਖਸ਼ੇ। ਆਪਾਂ ਇਮਾਨਦਾਰੀ ਨਾਲ, ਓਨੈਸਟੀ ਨਾਲ, ਜੇ ਪੰਜਾਬ ਦੀ ਲੀਡਰਸ਼ਿਪ ਨੂੰ ਕੋਈ ਸੁਨੇਹਾ ਦੇਣਾ, ਪਹਿਲਾਂ ਕੋਈ ਆਪਾਂ ਇੱਥੇ ਇਕੱਠੇ ਹੋ ਕੇ ਕੋਈ ਪ੍ਰੋਗਰਾਮ ਦਈਏ, ਫਿਰ ਪੰਜਾਬ ਦੀ ਲੀਡਰਸ਼ਿਪ ਵੀ ਸਾਡੇ ਵੱਲ ਵੇਖੋ ਕਿ ਬਾਹਰਲਾ ਸਿੱਖ ਜਿਹੜਾ ਉਹ ਇੱਕ ਪਲੇਟਫਾਰਮ ਤੇ ਇਕੱਠਾ ਹੋ ਗਿਆ ਤੇ ਅਸੀਂ ਵੀ ਇਕੱਠੇ ਹੋਈਏ। ਗੱਲ ਅੱਜ ਇੱਥੇ ਇਹ ਖੜ ਗਈ ਆ ਕਿ ਇੰਡੀਅਨ ਸਟੇਟ ਦਾ 543 ਮੈਂਬਰ ਪਾਰਲੀਮੈਂਟ ਨੇ। ਜੇ ਤੁਸੀਂ 13 ਵੀ ਬਣਾ ਕੇ ਘੱਲ ਦੋਗੇ, ਪ੍ਰੋ ਸਿੱਖ ਵੀ ਘੱਲ ਦੋ, ਫਿਰ ਤੁਹਾਡੀ ਗੱਲ ਉੱਥੇ ਤੁਰ ਪਊਗੀ? ਨਹੀਂ ਤੁਰ ਸਕਦੀ। ਇਸ ਕਰਕੇ ਸਾਨੂੰ ਖਾਲਿਸਤਾਨ ਦੀ ਲੋੜ ਹੈ। ਜਿੰਨੀ ਦੇਰ ਪੰਜਾਬ ਆਪਣੇ ਡਿਸੀਜਨ ਆਪ ਨਹੀਂ ਲੈਂਦਾ, ਪੰਜਾਬ ਦੇ ਹਿੰਦੂ ਨੂੰ, ਪੰਜਾਬ ਦੇ ਰਗਰੇਟੇ ਸਿੱਖਾਂ ਨੂੰ ਇਹ ਗੱਲ ਸਮਝਣ ਦੀ ਲੋੜ ਆ, ਕਿਉਂਕਿ ਸਾਡਾ ਕਲਚਰ ਜਮਨਾ ਪਾਰ ਨਾਲ ਬਿਲਕੁਲ ਮੇਲ ਨਹੀਂ ਖਾਂਦਾ। ਸਾਡਾ ਪੰਜਾਬ ਦਾ ਕਲਚਰ ਆਪਣਾ ਆ। ਪੰਜਾਬ ਨੂੰ ਕਦੇ ਵੀ ਉਹਨਾਂ ਨੇ ਉੱਠਣ ਨਹੀਂ ਦੇਣਾ, ਤੇ ਨਾ ਸਾਡੀ 543 ਦੇ ਵਿੱਚ ਸਾਡੇ 13 ਉੱਥੇ ਕੁਝ ਕਰ ਸਕਦੇ ਨੇ। ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਤੁਸੀਂ ਮੈਂਬਰ ਪਾਰਲੀਮੈਂਟ ਬਣਾਇਆ, ਉਹਨੂੰ ਤਾਂ ਨੇਪਾਲ ਨਹੀਂ ਜਾਣ ਦਿੰਦੇ। ਪਾਕਿਸਤਾਨ ਉਹਨਾਂ ਨੇ ਸਾਡੇ ਕੋਲ ਆਉਣਾ ਸੀ, ਉੱਥੇ ਨਹੀਂ ਜਾਣ ਦਿੱਤਾ।
ਅਮਰੀਕਾ ਕੈਨੇਡਾ ਨੂੰ ਡਿਨਾਈ ਕਰ ਦਿੱਤਾ, ਯੂਰਪ ਨੂੰ ਡਿਨਾਈ ਕਰ ਦਿੱਤਾ। ਮੈਂਬਰ ਪਾਰਲੀਮੈਂਟ ਨੇ, ਆਹ ਲਾਰਜੈਸਟ ਡੈਮੋਕ੍ਰੇਸੀ ਹੈ ਇੰਡੀਆ ਦੀ। ਸੋ ਇਸ ਕਰਕੇ ਆਪਾਂ, ਉਹ ਸਾਡੀ ਮਜਬੂਰੀ ਆ ਇਲੈਕਸ਼ਨ ਪ੍ਰੋਸੈਸ 'ਚ ਰਹਿਣਾ। ਜੇ ਅਸੀਂ ਇਲੈਕਸ਼ਨ ਪ੍ਰੋਸੈਸ 'ਚੋਂ ਬਾਹਰ ਚਲ ਜਾਾਂਗੇ, ਸਾਡਾ ਸਾਰਾ ਜਿਹੜਾ ਕੇਡਰ ਆ ਉਹ ਰਵਾਇਤੀ ਪਾਰਟੀਆਂ 'ਚ ਲੋਕਾਂ ਦੀ ਮਜਬੂਰੀ ਆ ਉੱਧਰ ਜਾਵੇਗਾ। ਸੋ ਅਸੀਂ ਇਲੈਕਸ਼ਨ ਪ੍ਰੋਸੈਸ 'ਚ ਵੀ ਰਹਿਣਾ, ਜਿਹੜੀਆਂ ਜਥੇਬੰਦੀਆਂ ਸਿੱਧੀ ਲੜਾਈ ਲੜਦੀਆਂ ਉਹ ਵੀ ਲੜਨ, ਜਿੱਦਾਂ ਦਾ ਵੀ ਹੈਗਾ। ਕਿਉਂਕਿ ਆਜ਼ਾਦੀ ਤੋਂ ਪਹਿਲਾਂ ਅਕਾਲੀ ਦਲ ਵੀ ਇਲੈਕਸ਼ਨ ਲੜਦਾ ਸੀ ਬ੍ਰਿਟਿਸ਼ ਇੰਡੀਆ ਦੇ ਸੰਵਿਧਾਨ ਥੱਲੇ, ਤੇ ਕਾਂਗਰਸ ਨੇ ਵੀ ਲੜਿਆ, ਮੁਸਲਿਮ ਲੀਗ ਨੇ ਵੀ ਲੜਿਆ। ਸੋ ਆਪਾਂ ਨੂੰ ਇਲੈਕਟਡ ਅਫੀਸ਼ੀਅਲਸ ਵੀ ਚਾਹੀਦੇ ਨੇ। ਐਟ ਲੀਸਟ ਜਿਹੜਾ ਇਲੈਕਸ਼ਨ ਪ੍ਰੋਸੈਸ 'ਚ ਰਹਿਣ ਦਾ ਫਾਇਦਾ ਇਹ ਆ ਕਿ ਉੱਥੇ ਘੱਟੋ ਘੱਟ ਜਿਹੜਾ ਪ੍ਰਸ਼ਾਸਨ ਹੈ ਉਹਦੇ ਉੱਤੇ ਤੁਹਾਡਾ ਦਬਾਅ ਬਣਿਆ ਰਹਿੰਦਾ ਤੇ ਤੁਹਾਡੇ ਨਾਲ ਲੋਕ ਜੁੜੇ ਰਹਿੰਦੇ ਨੇ। ਸੋ ਆਪਾਂ ਇਲੈਕਸ਼ਨ ਪ੍ਰੋਸੈਸ 'ਚ ਵੀ ਰਹਿਣਾ। SGPC ਦੇ ਇਲੈਕਸ਼ਨ ਵੀ ਆਉਣਗੇ, ਆਪਾਂ ਉਹਦੇ 'ਚ ਵੀ ਪਾਰਟਿਸਿਪੇਟ ਕਰਨਾ। ਮੇਰੇ ਕਹਿਣ ਤੋਂ ਭਾਵ ਇਹ ਆ ਵੀ ਆਪਾਂ ਕਰਨਾ ਕੀ ਆ, ਪ੍ਰੋਗਰਾਮ ਕੀ ਆ। ਇਸ ਮੁਲਕ 'ਚ ਰਹਿ ਕੇ ਜਿਹੜੇ ਪ੍ਰੋਗਰਾਮ ਸਾਡੇ ਇਹ ਨੇ, ਇੱਕ ਤਾਂ ਜਿੰਨੇ ਪ੍ਰੋਟੈਸਟ ਮਾਰਚ ਹੁੰਦੇ ਨੇ, ਭਾਈ ਘਰਾਂ ਤੋਂ ਬਾਹਰ ਨਿਕਲੋ, ਇਹੀ ਪੰਥ ਦੀ ਸੇਵਾ ਆ। ਇਹ ਪੰਥ ਦੀ ਜਦੋਂ ਬੰਦਾ ਦੁਨੀਆ ਤੋਂ ਚਲੇ ਜਾਂਦਾ, ਇਹਨਾਂ ਸਟੇਜਾਂ ਤੇ ਤਾਈਓ ਗੱਲ ਹੋਊਗੀ ਜੇ ਪੰਥ ਲਈ ਕੁਛ ਛੱਡ ਕੇ ਜਾਵਾਂਗੇ ਅਸੀਂ। ਪ੍ਰੋਟੈਸਟ ਮਾਰਚ ਜਦੋਂ ਵੀ ਹੁੰਦੇ ਨੇ, ਪਰਿਵਾਰਾਂ ਸਮੇਤ, ਬੱਚਿਆਂ ਸਮੇਤ ਆ ਜਿਹੜੀ ਰੈਲੀ 15 ਨੂੰ ਹੋ ਰਹੀ ਆ, ਘਰਾਂ ਤੋਂ ਬਾਹਰ ਆਓ। ਗੁਰੂ ਸਾਹਿਬ ਨੇ ਜੇ ਤੁਹਾਨੂੰ ਮਾਈਗ੍ਰੇਟ ਕਰਕੇ ਬਾਹਰ ਘੱਲਿਆ, ਇਹ ਉਹਦੀ ਕਲਾ ਆ। ਕਿਉਂਕਿ ਪੰਜਾਬ ਦਾ ਸਿੱਖ ਜਿਹੜਾ ਆ, ਉਹਦੀ ਕੋਈ ਲਿਮਟ ਆ, ਉਹ ਲਿਮਟ ਤੱਕ ਬੋਲ ਸਕਦਾ, ਉਹਨੂੰ ਕੰਟਰੋਲ ਕੀਤਾ ਹੋਇਆ। ਤੁਸੀਂ ਕੰਟਰੋਲਡ ਨਹੀਂ ਹੈਗੇ ਉਹਨਾਂ ਦੇ, ਤਾਂ ਹੀ ਤਾਂ ਸਾਡੇ ਵੱਲੋਂ ਵਧੇ ਨੇ ਇੱਧਰ। ਕੋਈ ਗੱਲ ਨਹੀਂ, ਅਸੀਂ ਕਿਸੇ ਗੱਲੋਂ ਘਬਰਾਉਂਦੇ ਨਹੀਂ, ਅਸੀਂ ਇਹਨਾਂ ਦਾ ਇਲਾਜ ਕਰਾਂਗੇ। ਜੇ ਸਾਨੂੰ ਬਦਨਾਮ ਕਰਦੇ ਨੇ ਬਾਹਰ, ਅਸੀਂ ਬਰਾਬਰ ਇਹਨਾਂ ਦੇ ਲੌਬਿੰਗ ਸਿਸਟਮ ਰਾਹੀਂ, ਇਹ ਨਹੀਂ ਕਿ ਸਿੱਖਾਂ ਨੇ ਆਪਣੇ ਲੌਬਿੰਗ ਸਿਸਟਮ ਨਹੀਂ ਖੜੇ ਕੀਤੇ ਹੋਏ ਨੇ। ਸੋ ਆਪਾਂ ਉਹ ਵੀ ਲੜਾਈ ਲੜਨੀ ਆ। ਸੋ ਇਸ ਕਰਕੇ ਆਪਾਂ ਦੇਖੋ, ਜਥੇਬੰਦੀਆਂ ਆਪੋ ਆਪਣਾ ਕੰਮ ਸਾਰੀਆਂ ਕਰਦੀਆਂ, ਪਰ ਜਿਹੜੇ ਕਾਮਨ ਪ੍ਰੋਟੈਸਟ ਆ ਉਹ ਆਪਾਂ ਇਕੱਠੇ ਹੋ ਕੇ ਕਰੀਏ, ਜਿਹਦਾ ਮੈਸੇਜ ਜਿਹੜਾ ਆ ਉਹ ਇੰਡੀਆ ਵਾਲੀ ਲੀਡਰਸ਼ਿਪ ਦੇ ਉੱਤੇ ਵੀ ਜਾਵੇ। ਸੋ ਮੇਰੀ ਇਹੀ ਬੇਨਤੀ ਆ। ਮੈਂ ਸਾਰੇ ਸ਼ਹੀਦਾਂ ਨੂੰ, ਪੁਰਾਤਨ ਸ਼ਹੀਦਾਂ ਨੂੰ, ਪ੍ਰੈਜ਼ੈਂਟ ਸ਼ਹੀਦਾਂ ਨੂੰ, ਸਾਰਿਆਂ ਨੂੰ ਪ੍ਰਣਾਮ ਕਰਦਾ ਹੋਇਆ, ਆਪ ਦਾ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਸਰਦਾਰ ਬੂਟਾ ਸਿੰਘ ਜੀ। ਉਹਨਾਂ ਦਾ ਬੇਨਤੀ ਆ ਸਰਦਾਰ ਸੁਖਵਿੰਦਰ ਸਿੰਘ ਜੀ ਰੇਡੀਓ ਵੌਇਸ ਆਫ ਖਾਲਸਾ ਤੋਂ, ਉਹ ਵੀ 5 ਮਿੰਟ ਲਈ ਹਾਜ਼ਰੀ ਲਵਾ ਦੇਣ। 2-3 ਬੁਲਾਰੇ ਹੋਰ ਆ ਆਪਣੇ ਕੋਲ। ਸੋ ਉਹਨਾਂ ਤੋਂ ਉਪਰੰਤ ਭਾਈ ਬਲਵਿੰਦਰ ਸਿੰਘ ਜੀ ਆਪ ਜੀ ਨੂੰ ਕਥਾ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ ਜੀ। ਸੋ ਸਾਧ ਸੰਗਤ ਜੀ, ਇਸੇ ਤਰ੍ਹਾਂ ਜੋ ਕਾਰ ਰੈਲੀ ਬਾਰੇ ਆਪ ਜੀ ਨੂੰ 15 ਤਰੀਕ ਬਾਰੇ ਦੱਸਿਆ ਗਿਆ ਹੈ, ਸਵੇਰੇ 9 ਵਜੇ ਇਸੇ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਏਗੀ। ਵੱਧ ਚੜ੍ਹ ਕੇ ਹਾਜ਼ਰੀਆਂ ਭਰਿਓ। ਸੋ ਇਸੇ ਤਰ੍ਹਾਂ ਬਣੇ ਰਹੋ। ਢਾਡੀ ਜਥਾ ਵੀ ਆ ਰਿਹਾ, ਬਹੁਤ ਵਧੀਆ, ਆਪ ਜੀ ਨੂੰ ਢਾਡੀ ਵਾਰਾਂ ਦੇ ਨਾਲ ਨਿਹਾਲ ਕਰਨਗੇ। ਉਪਰੰਤ ਮੇਰੀ ਬੇਨਤੀ ਆ, ਜਿੰਨੇ ਵੀ ਵੀਰ ਦੂਰੋਂ ਦਰਾਡਿਓਂ ਆਏ ਆ ਜਥੇਬੰਦੀਆਂ ਤੇ, ਜ਼ਰੂਰ ਆਪਾਂ ਇੱਕ ਛੋਟੀ ਜਿਹੀ ਮੀਟਿੰਗ ਵੀ ਕਰਨੀ ਚਾਹਾਂਗੇ ਸਮਾਪਤੀ ਤੋਂ ਬਾਅਦ। ਸੋ ਭਾਈ ਸੁਖਵਿੰਦਰ ਸਿੰਘ ਜੀ 5 ਮਿੰਟ ਲਈ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ ਵੈਸੇ ਪਤਾ ਨਹੀਂ ਸੀ ਕਿ ਟਾਈਮ ਮਿਲੇਗਾ, ਸੋ ਮੈਂ ਬਹੁਤਾ ਜਿੰਨੀ ਗੱਲ ਕੋਈ ਕਰਨੀ ਸੀ ਕਿ ਉਹ ਸਾਰੀ ਸਿੰਘਾਂ ਨੇ ਕਰ ਹੀ ਦਿੱਤੀ ਹੈ। 2 ਗੱਲਾਂ ਮੈਂ ਐਡ ਕਰਨੀਆਂ ਚਾਹੁੰਦਾ, ਤੇ ਸਾਰੇ ਇਕਾਗਰਤਾ ਹੋ ਕੇ ਜ਼ਰੂਰ ਸੁਣਿਓ, ਕਿਉਂਕਿ ਉਹ ਜਿਹੜਾ ਸ਼ਹੀਦ ਦਾ ਸ਼ਬਦ ਹੈ, ਸ਼ਹੀਦ ਕਿੱਥੋਂ ਆ ਰਹੇ ਨੇ, ਕਿਉਂ ਆ ਰਹੇ ਨੇ। ਸ਼ਹੀਦ ਜਿਸ ਜਗ੍ਹਾ ਤੋਂ ਆ ਰਹੇ ਨੇ, ਇਸ ਵੇਲੇ ਉਹਦੇ ਤੇ ਅਟੈਕ ਜਿਹੜਾ ਉਹ ਖੋਲਿਆ ਹੋਇਆ 5-6 ਸਾਲ ਤੋਂ। ਸਿੱਖ ਕਲਚਰ ਸੁਸਾਇਟੀ ਦੀ ਸਟੇਜ ਤੋਂ 2 ਵੀਕ ਪਹਿਲਾਂ ਵੀ ਮੈਂ ਉਹੀ ਗੱਲ ਬੋਲੀ ਸੀ, ਕਿਉਂਕਿ ਉਸ ਦਿਨ ਸੰਗਤ ਉੱਠ ਕੇ ਚਲੇ ਗਈ ਸੀ ਬਹੁਤ ਜ਼ਿਆਦਾ, ਤੇ ਬੀਬੀਆਂ ਖਾਸ ਕਰਕੇ ਜ਼ਰੂਰ ਸੁਣਨ। ਮੈਂ ਭਾਵੇਂ ਇਹ ਗੱਲ ਕਹਿਣ ਦੇ ਲਈ 5-6 ਸਾਲ ਦੀ ਵੇਟ ਕੀਤੀ, ਪਰ ਲਫ਼ਜ਼ਾਂ ਦਾ ਚੋਣ ਕਰਨੀ, ਲਫ਼ਜ਼ਾਂ ਨੂੰ ਸੰਗਤ ਦੇ ਵਿੱਚ ਲੈ ਕੇ ਆਉਣਾ, ਪਬਲਿਕ ਦੇ ਵਿੱਚ ਰੱਖਣਾ, ਇਹ ਚੈਲੰਜ ਹੁੰਦਾ। ਕਿਉਂਕਿ ਸ਼ਬਦਾਂ ਦੀ ਚੋਣ ਜਿਹੜੀ ਆ ਉਹ ਬਹੁਤ ਅਸਰ ਛੱਡਦੀ ਆ, ਕਿ ਉਹ ਕੁਛ ਗੱਲਾਂ ਧਾਰਮਿਕ ਸਟੇਜ ਦੇ ਉੱਤੇ ਸੰਗਤ ਦੇ ਵਿੱਚ ਬੋਲੀਆਂ ਨਹੀਂ ਜਾ ਸਕਦੀਆਂ। ਪਰ ਸ਼ਹੀਦ ਕਿੱਥੋਂ ਆ ਰਹੇ ਨੇ, ਚਾਹੇ ਉਹ ਬਾਬਾ ਧੰਨ ਧੰਨ ਬਾਬਾ ਮਨੀ ਸਿੰਘ ਦਾ ਦਿਨ ਮਨਾ ਰਹੇ ਆ, 3 ਸਾਡੇ ਜਿਹੜੇ ਕਰੰਟ ਸ਼ਹੀਦ ਹੋਏ ਨੇ ਉਹਨਾਂ ਦਾ ਸੰਬੰਧ ਦੇ ਵਿੱਚ ਪ੍ਰੋਗਰਾਮ ਸਮਰਪਿਤ ਹੈ। ਅੱਜ ਜਿਹੜਾ ਦੁਸ਼ਮਣ ਨੇ ਫਰੰਟ ਖੋਲਿਆ ਹੋਇਆ, ਉਹਨਾਂ ਸ਼ਹੀਦਾਂ ਨੂੰ ਰੋਕਣ ਦੇ ਲਈ ਪੰਜਾਬ ਦੀ ਧਰਤੀ ਦੇ ਉੱਤੇ ਔਰ ਆਲ ਗਲੋਬਲੀ ਪੂਰੇ ਵਰਲਡ ਵਾਈਡ
ਇਹੋ ਜਿਹੀਆਂ ਮੈਡੀਸਨ, ਇਹੋ ਜਿਹੀਆਂ ਦਵਾਈਆਂ, ਇਹੋ ਜਿਹੀਆਂ ਚੀਜ਼ਾਂ ਆ ਚੁੱਕੀਆਂ ਨੇ ਮਾਰਕੀਟ ਦੇ ਅੰਦਰ। ਮੈਂ ਪਹਿਲਾਂ ਮਾਫੀ ਮੰਗ ਲਵਾਂਗਾ ਕਿ ਮੇਰੇ ਕੋਲ ਸ਼ਬਦਾਂ ਦੀ ਨੂੰ ਘੜਨ ਦੇ ਲਈ ਬਹੁਤ ਪ੍ਰੋਬਲਮ ਹੈ, ਪਰ ਮੈਂ ਮਾਫੀ ਇਸ ਕਰਕੇ ਮੰਗ ਰਿਹਾ ਕਿ ਸਾਨੂੰ ਇਸ ਪੁਆਇੰਟ ਤੇ ਸੋਚਣਾ ਜ਼ਰੂਰੀ ਹੈ। ਜੇ ਅਸੀਂ ਨਹੀਂ ਸੋਚਾਂਗੇ ਤੇ ਸਾਡੇ ਸ਼ਹੀਦ ਆਣਗੇ ਕਿੱਥੋਂ? ਜਿਹੜੀ ਗੱਲ ਮੈਂ ਕਰਨ ਜਾ ਰਿਹਾ ਉਹ ਪੰਜਾਬ ਦੇ ਵਿੱਚ ਮੈਂ ਸਟਿੰਗ ਆਪਰੇਸ਼ਨ ਕੀਤੇ, ਪਰ ਮੈਂ ਉਹ ਪਬਲਿਕ ਨਹੀਂ ਕੀਤੇ। ਮੀਡੀਆ ਦੇ ਵਿੱਚ ਹੋਣ ਕਰਕੇ ਅਲੱਗ-ਅਲੱਗ ਜਗ੍ਹਾ ਦੇ ਵਿੱਚ 2-2 ਮਹੀਨੇ ਦੀ ਵਿਜ਼ਿਟ ਕਰਕੇ ਪੰਜਾਬ ਦੀ ਧਰਤੀ ਦੇ ਉੱਤੇ ਇਹ ਰਿਸਰਚ ਕੀਤਾ ਕਿ ਕੀ ਕਾਰਨ ਹੈ। ਪੰਜਾਬ ਦੇ ਵਿੱਚ ਭਾਵੇਂ ਲੈਬੋਰਟਰੀਆਂ ਦੇ ਵਿੱਚ ਡਾਕਟਰਾਂ ਦੇ ਨਾਲ ਗੱਲ ਕਰਕੇ ਵੀ ਟੈਸਟ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹਦੀ ਜਾਣਕਾਰੀ ਨਹੀਂ ਹੈ। ਜੇ ਆਪਾਂ ਸਿਰਾਂ ਦੇ ਮੁੱਲਾਂ ਦੀ ਗੱਲ ਕਰਦੇ ਹਾਂ, ਪੁਰਾਣੇ ਜ਼ਮਾਨਿਆਂ ਦੇ ਵਿੱਚ ਅੱਜ ਵੀ ਸਿਰਾਂ ਦੇ ਮੁੱਲ ਹੀ ਪੈ ਰਹੇ ਨੇ, ਜਿਹੜੇ ਕਿ ਭਾਰਤ ਤੋਂ ਬਾਹਰ ਸਾਡੇ ਸਿੰਘਾਂ ਨੂੰ ਚੁਣ ਕੇ ਸ਼ਹੀਦ ਕੀਤਾ ਜਾ ਰਿਹਾ। ਇਹ ਸਿਰਾਂ ਦੇ ਮੁੱਲਾਂ ਦਾ ਕ੍ਰਾਈਟੇਰੀਆ ਚੇਂਜ ਹੋਇਆ, ਪਰ ਜਿਹੜਾ ਬੇਸ ਆ ਉਹ ਸੇਮ ਹੀ ਹੈ, ਉਹ ਫਰਕ ਨਹੀਂ ਹੈ। ਪੰਜਾਬ ਦੀ ਧਰਤੀ ਦੇ ਉੱਤੇ ਜਿਹੜੀ ਮੈਂ ਸਟਿੰਗ ਆਪਰੇਸ਼ਨ ਦੀ ਗੱਲ ਕਰ ਰਿਹਾ, ਜਦੋਂ ਅਸੀਂ ਆਪਾਂ ਸਾਰੇ ਗ੍ਰਸਤੀ ਆ, ਆਪਾਂ ਪਰਿਵਾਰਾਂ ਵਾਲੇ ਆ, ਜਦੋਂ ਅਸੀਂ ਰੇਸ਼ੋ ਕੱਢਦੇ ਆ, ਆਪਾਂ ਡਿਵੋਰਸ ਦਾ ਕਾਰਨ ਨਹੀਂ ਲੱਭਿਆ ਕਿ ਡਿਵੋਰਸ ਸਾਡੇ ਘਰਾਂ 'ਚੋਂ ਰਿਸ਼ਤੇ ਕਿਉਂ ਟੁੱਟ ਰਹੇ ਨੇ। ਉਹਦਾ ਕਾਰਨ ਜੋ ਸਟਿੰਗ ਆਪਰੇਸ਼ਨ ਦੇ ਥਰੂ ਮੈਨੂੰ ਲੱਭਿਆ, ਜੋ ਅੱਜ ਸਾਡੇ ਲੜਕੇ, ਸਾਡੇ ਬੱਚੇ ਗਾਹਾਂ ਆ ਰਿਹਾ, ਸਾਡਾ ਯੂਥ, ਉਹ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਹੈ। ਸਾਡੀਆਂ ਲੜਕੀਆਂ ਬੱਚਾ ਪੈਦਾ ਕਰਨ ਦੇ ਸਮਰੱਥ ਨਹੀਂ ਹੈ। ਜਿਹੜੇ ਅਸੀਂ ਅੱਜ ਤੱਕ ਕਰੇ ਦਾਅਵਾ ਕਰਦੇ ਹਾਂ, ਸਾਡੇ ਇੰਨੇ ਸ਼ਹੀਦ ਨੇ, ਅਸੀਂ ਇੰਨੇ ਸੂਰਮੇ ਹੋਏ ਆ, ਇਹਨਾਂ ਮਾਵਾਂ ਨੇ, ਇਹਨਾਂ ਭੈਣਾਂ ਨੇ, ਹਰੀ ਸਿੰਘ ਨਲੂਏ, ਸਾਡੇ ਸ਼ਹੀਦ ਜਿੰਨੇ ਵੀ ਆ, ਉਹ ਮਾਂ ਦੀ ਕੁੱਖ ਚੋਂ ਆ ਰਹੇ ਆ। ਦੁਸ਼ਮਣ ਨੇ ਰਿਸਰਚ ਤੋਂ ਬਾਅਦ, ਜੇ ਅੰਗਰੇਜ਼ਾਂ ਨੇ ਰਿਸਰਚ ਕਰਨ ਤੋਂ ਬਾਅਦ ਕਿਹਾ ਕਿ ਤਾਕਤ ਕਿੱਥੋਂ ਆ ਰਹੀ ਹੈ, ਤਾਂ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆ ਰਹੀ ਹੈ, ਤਾਂ ਜਿਹੜਾ ਸਰੋਵਰ ਹੈ ਉਹ ਪੂਰਿਆ ਜਾਂਦਾ, ਦਰਬਾਰ ਸਾਹਿਬ ਢਾਇਆ ਜਾਂਦਾ। ਜਦੋਂ ਹੁਣ ਇਹ ਪਤਾ ਲੱਗਾ ਸ਼ਹੀਦ ਆ ਕਿੱਥੋਂ ਰਹੇ ਆ, ਉਹ ਮਾਂ ਦੀ ਕੁੱਖ ਚੋਂ ਆ ਰਹੇ ਆ। ਅੱਜ ਅਟੈਕ ਉੱਤੇ ਖੋਲਿਆ ਹੋਇਆ, ਇੰਨਾ ਸੂਖਮ ਰੂਪ ਦੇ ਵਿੱਚ ਖੋਲਿਆ ਹੋਇਆ ਕਿ ਸਾਡੇ ਮੈਂ ਸ਼ਰਮ ਮਹਿਸੂਸ ਕਰ ਰਿਹਾ। ਮੈਨੂੰ ਪਤਾ ਮੈਂ ਮਾਫੀ ਤਾਂ ਹੀ ਮੰਗੀ ਹੈ ਕਿ ਸ਼ਬਦ ਬੋਲੇ ਨਹੀਂ ਜਾ ਸਕਦੇ, ਪਰ ਹੋਰ ਜਗ੍ਹਾ ਵੀ ਕੋਈ ਨਹੀਂ ਕਿ ਮੈਂ ਕਿੱਥੇ ਇਹਨਾਂ ਸ਼ਬਦਾਂ ਨੂੰ ਬੋਲਾਂ। ਸੋ ਮੈਂ ਰਿਪੀਟ ਹੀ ਕਰ ਰਿਹਾ ਜੋ ਸਿੱਖ ਕਲਚਰ ਸਟੱਡੀ ਦੀ ਸਟੇਜ ਤੋਂ ਬੋਲਿਆ ਸੀ 2 ਵੀਕ ਪਹਿਲਾਂ, ਕਿ ਜਦੋਂ ਅਸੀਂ ਰੇਸ਼ੋ ਕੱਢਦੇ ਹਾਂ ਆਪਣੇ ਬੱਚਿਆਂ ਦੀ, ਆਪਣੇ ਲੜਕਿਆਂ ਦੀ ਤੇ ਲੜਕੀਆਂ ਦੀ, ਤੇ ਉਹਨਾਂ ਦੀ ਜਦੋਂ ਅਸੀਂ ਪੰਜਾਬ ਦੀ ਧਰਤੀ ਤੇ ਦੇਖਦੇ ਹਾਂ, ਉਹਨਾਂ ਦੀ ਗੇ ਦੀ ਆਪਾਂ ਗਿਣਤੀ ਦੇਖਦੇ ਹਾਂ ਤੇ ਲੜਕੀਆਂ ਦੀ ਗਿਣਤੀ ਦੇਖਦੇ ਹਾਂ, ਤਾਂ ਰੇਸ਼ੋ ਕਿੱਥੇ ਨਿਕਲਦੀ ਹੈ ਜਾ ਕੇ। ਤੁਹਾਡਾ ਆਪਣੇ ਰਾਜ ਤੋਂ ਬਿਨਾਂ ਧਰਮ ਨੂੰ ਪ੍ਰਫੁੱਲਤ ਨਹੀਂ ਕੀਤਾ ਜਾ ਸਕਦਾ। ਬੇਸ਼ੱਕ ਉਹਦਾ ਹੱਲ ਕੀ ਆ ਉਹ ਸਟੇਜ ਤੋਂ ਬੋਲਿਆ ਨਹੀਂ ਜਾ ਸਕਦਾ, ਉਹ ਰਣਨੀਤੀ ਦੇ ਅਧੀਨ ਜਿਹੜੀਆਂ ਗੱਲਾਂ ਨੇ ਉਹੀ ਬੋਲੀਆਂ ਜਾ ਸਕਦੀਆਂ। ਸੋ ਅਟੈਕ ਦੁਸ਼ਮਣ ਨੇ ਹਰ ਪਾਸੇ ਖੋਲਿਆ ਹੋਇਆ। ਇਹ ਮਤ ਸੋਚੋ ਕਿ ਜੇ ਜੁਝਾਰੂ ਜਥੇਬੰਦੀਆਂ ਮੋਹਰੇ ਹੋ ਕੇ ਕੰਮ ਕਰ ਰਹੀਆਂ, ਇੱਕ ਗੱਲ ਯਾਦ ਰੱਖਿਓ, ਜਿਹੜੀ ਜਥੇਬੰਦੀ ਅਨੰਦਪੁਰ ਸਾਹਿਬ ਨਾਲ ਮਿਲਦੀ ਆ 1699 ਦੀ ਵਿਸਾਖੀ ਦੇ ਨਾਲ ਮਿਲਦੀ ਹੈ, ਜਦੋਂ ਖਾਲਸਾ ਪ੍ਰਗਟ ਹੋਇਆ, ਤੁਸੀਂ ਜਿੰਦਾਬਾਦ ਮੁਰਦਾਬਾਦ ਕਰੋ ਚਾਹੇ ਨਾ ਕਰੋ, ਹਿੱਟ ਲਿਸਟ ਤੇ ਹੋ ਤੁਸੀਂ। ਗਿਆਨੀ ਜੈਲ ਸਿੰਘ ਨੇ ਜਿੰਦਾਬਾਦ ਮੁਰਦਾਬਾਦ ਨਹੀਂ ਸੀ ਕੀਤਾ, ਉਹ ਜੇਨੀਅਤ ਨੇ ਅਟੈਕ ਕੀਤਾ ਸੀ ਉਹਦੇ ਉੱਤੇ। ਮੂੰਹ ਤੇ ਦਾੜੀ ਤੇ ਸਿਰ ਤੇ ਪੱਗ, ਤੁਸੀਂ ਵਾਂਟਡ ਲਿਸਟ ਵਿੱਚ ਹੋ। ਅਸੀਂ ਇਸ ਗੱਲ ਤੇ ਸੋਚਣਾ ਕਿ ਅਸੀਂ ਗੁਰੂ ਨਾਨਕ ਦੀ ਗੱਲ ਨੂੰ ਅੱਗੇ ਕਿਵੇਂ ਤੋਰਨਾ। ਸੋ ਅੱਗੇ ਤੋਰਨ ਦੇ ਲਈ ਜੇ ਇਹ ਅਟੈਕ ਦੁਸ਼ਮਣ ਨੇ ਖੋਲਿਆ ਹੋਇਆ ਤੇ ਸਿੱਖ ਪੂਰੇ ਜਾਗਰਤ ਨੇ। ਅੱਜ ਸਾਡਾ ਜਿਹੜਾ ਯੂਥ ਨੇ ਝੰਡਾ ਚੁੱਕ ਲਿਆ ਹੋਇਆ ਅਗਲਾ, ਆਜ਼ਾਦੀ ਸਾਡੀ ਡਿਸਟਨੀ ਹੈ ਤੇ ਆਜ਼ਾਦੀ ਤੋਂ ਬਗੈਰ ਇਹ ਨਾ ਕੰਮ ਰੁਕੇ ਆ ਨਾ ਹੀ ਰੁਕਣੇ ਆ। ਜੇ ਧੰਨ ਬਾਬਾ ਦੀਪ ਸਿੰਘ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੋਂ ਲੈ ਕੇ ਅੱਜ ਦੇ ਕਰੰਟ ਸ਼ਹੀਦਾਂ ਤੱਕ ਇਹ ਗੱਲ ਚੱਲ ਰਹੀ ਹੈ, ਇਹ ਲੜੀ ਸਟਾਪ ਨਹੀਂ ਹੋਏਗੀ। ਅੱਜ ਸਿਰਾਂ ਦੇ ਮੁੱਲ ਕਿਸੇ ਹੋਰ ਤਰੀਕੇ ਨਾਲ ਪੈ ਰਹੇ ਆ।
ਸੋ ਆਪਾਂ ਨੂੰ ਇਹ ਜ਼ਰੂਰ ਜਿਹੜੀਆਂ ਜਥੇਬੰਦੀਆਂ ਵੀ ਡਸਨਟ ਮੈਟਰ ਉਹ ਕਿਹੜੀ ਜਥੇਬੰਦੀ ਨਾਲ ਬਿਲੋਂਗ ਕਰਦਾ, ਅਸੀਂ ਸਪੋਰਟ ਜਿੱਦਾਂ ਵੀ ਕਰ ਸਕਦੇ ਹਾਂ, ਚਾਹੇ ਕੰਮ ਦੇ ਉੱਤੇ ਅਰਦਾਸ ਹੀ ਕਰੋ। ਇਹਨਾਂ ਚੀਜ਼ਾਂ ਦੇ ਪੈਸੇ ਖਰਚ ਹੁੰਦੇ ਨੇ, ਇਹਨਾਂ ਚੀਜ਼ਾਂ ਤੇ એનર્ਜੀ ਲੱਗਦੀ ਆ, ਇਹਨਾਂ ਚੀਜ਼ਾਂ ਦੇ ਸਾਰਾ ਕੁਝ ਲੱਗਦਾ। ਆਪਣਾ ਫਰਜ਼ ਪਛਾਣੀਏ ਆਪਾਂ। ਸੋ ਆਪਾਂ ਸਾਰੇ ਪਛਾਣਨ ਤੋਂ ਬਾਅਦ ਆਪਾਂ ਆਪਣੇ ਰਾਜ ਦੇ ਵੱਲ ਨੂੰ ਦੇਖੀਏ। ਸਾਨੂੰ ਕਿਸੇ ਨੇ ਕੁਝ ਨਹੀਂ। ਇੱਕ ਗੱਲ ਮੈਂ ਕਰਕੇ ਸਮਾਪਤੀ ਕਰਦਾ ਹਿੰਮਤ ਸਿੰਘ ਜੀ, ਕਿ ਜਿਹੜਾ ਸ਼ਬਦ ਅਸੀਂ ਵਰਤਦੇ ਆ ਨਾ ਸਟੇਜਾਂ ਦੇ ਉੱਤੋਂ ਕਿ ਅਸੀਂ ਮਿਨੋਰਟੀ 'ਚ ਹਾਂ, ਔਰ ਅਸੀਂ ਹਮੇਸ਼ਾ ਇਹ ਲਫ਼ਜ਼ ਕੁਝ ਨੈਰੇਟਿਵ ਹੁੰਦੇ ਨੇ ਜੋ ਸਾਡੇ ਅਡਾਪਟ ਕਰ ਲਏ ਜਾਂਦੇ ਨੇ, ਉਹ ਸਦੀਆਂ ਬਾਈ ਸਦੀਆਂ ਇੱਦਾਂ ਚੱਲੀ ਜਾ ਰਹੇ ਨੇ। ਈਵਨ ਕਿ ਉਹ ਸ਼ਬਦ ਨੂੰ ਪ੍ਰੈਜ਼ੀਡੈਂਟ ਓਬਾਮਾ ਨੇ ਵੀ 2 ਵੀਕ 1.5 ਵੀਕ ਪਹਿਲਾਂ ਜਿਹੜੀ ਇੰਟਰਵਿਊ CNN ਨੂੰ ਦਿੱਤੀ, ਉਹਨੂੰ ਵੀ ਉਹੀ ਲਫ਼ਜ਼ ਵਰਤਿਆ, ਪਰ ਉਹ ਲਫ਼ਜ਼ ਸਹੀ ਨਹੀਂ ਹੈਗਾ। ਮੈਂ ਚੈਲੰਜ ਕਰ ਸਕਦਾ, ਜਿਹੜਾ ਕਹਿੰਦੇ ਅਸੀਂ ਲਫ਼ਜ਼ ਵਰਤਦੇ ਹਾਂ ਕਿ ਅਸੀਂ ਘੱਟ ਗਿਣਤੀ ਦੀਆਂ ਮਿਨੋਰਟੀ ਦੇ ਨਾਲ ਜ਼ੁਲਮ ਹੁੰਦਾ, ਤੇ ਉਹਦਾ ਓਪੋਜਿਟ ਸ਼ਬਦ ਬਣਦਾ ਫਿਰ ਮੈਜੋਰਟੀ 'ਚ ਕੌਣ ਹੈ? ਮਿਨੋਰਟੀ ਦਾ ਜ਼ੁਲਮ ਹੁੰਦਾ, ਮੈਜੋਰਟੀ 'ਚ ਕੌਣ ਹੈ? ਨਾ OBC ਮਿਨੋਰਟੀ 'ਚ ਹੈ, ਨਾ ਬੈਕਵਰਡ ਕਲਾਸ ਹੈ। ਜਿੰਨੇ ਲੋਕਾਂ ਦਾ ਮੈਂ ਸਾਰਿਆਂ ਨਾਲ ਕੰਮ ਕਰ ਚੁੱਕਾ, ਤੇ ਬ੍ਰਾਹਮਣ ਨੇ ਕੰਮ ਕੀ ਕੀਤਾ ਕਿ ਮਿਨੋਰਟੀ ਬਾਕੀਆਂ ਨੂੰ ਕਹਿ ਕੇ ਉਹਨੂੰ ਹਿੰਦੂ ਦੇ ਸ਼ਬਦ ਦੇ ਥੱਲੇ ਉਹਨੂੰ ਇਕੱਠਾ ਕਰਕੇ ਆਪਣੇ ਆਪ ਨੂੰ ਮੈਜੋਰਟੀ 'ਚ ਕਰ ਲਿਆ ਕਿ ਮੈਂ ਮੈਜੋਰਟੀ 'ਚ ਹਾਂ। ਤੇ ਪ੍ਰੈਜ਼ੀਡੈਂਟ ਓਬਾਮਾ ਵੀ ਉਹ ਗੱਲ ਨੂੰ ਕਹਿ ਰਿਹਾ ਕਿ ਜਿਹੜਾ ਬਹੁ ਗਿਣਤੀ ਭਾਈਚਾਰਾ ਹੈ ਉਹ ਮਿਨੋਰਟੀ ਦੇ ਉੱਤੇ ਜ਼ੁਲਮ ਕਰਦਾ। ਇੱਦਾਂ ਨਹੀਂ ਹੈ। ਅਸੀਂ 15% ਹਾਂ, ਅਸੀਂ ਮਿਨੋਰਟੀ 'ਚ ਨਹੀਂ ਹੈ, ਕਿਉਂਕਿ ਸਾਡੇ ਸ਼ਿਗਲੀਗਰ ਭਾਈਚਾਰਾ, ਸਾਡਾ ਬੰਜਾਰਾ ਭਾਈਚਾਰਾ ਉਹ ਸਿੱਖਾਂ ਵਿੱਚ ਅਕਾਊਂਟ ਨਹੀਂ ਹੁੰਦਾ, ਉਹ ਹਿੰਦੂਆਂ ਦੇ ਵਿੱਚ ਅਕਾਊਂਟ ਹੁੰਦਾ। ਸੋ ਧੰਨਵਾਦ ਤੁਹਾਡਾ ਟਾਈਮ ਦੇਣ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਸੁਖਵਿੰਦਰ ਸਿੰਘ ਜੀ। ਸੋ ਮੈਂ ਬੇਨਤੀ ਕਰਾਂਗਾ ਸਰਦਾਰ ਸੰਤੋਖ ਸਿੰਘ ਜੀ ਜੜਿਆਣਾ ਤੋਂ ਚੱਲ ਕੇ ਆਏ ਆ ਸਪੈਸ਼ਲੀ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਭਰਨ ਲਈ। ਸੰਤੋਖ ਸਿੰਘ ਉਹਨਾਂ ਨੂੰ ਬੇਨਤੀ ਕਰਾਂਗਾ, ਦੇ ਵਿੱਚ ਵੋਟਾਂ ਪੈ ਰਹੀਆਂ ਹਨ, ਬਣਾਓ ਪਾਓ। ਇਹ ਜਿਹੜੀ ਵੀ ਜਥੇਬੰਦੀ ਲੜ ਰਹੀ ਆ ਉਹ ਸਾਰੀਆਂ ਧੰਨਤਾਯੋਗ ਹਨ। ਸੋ ਇਸ ਸੰਘਰਸ਼ ਦੇ ਵਿੱਚ ਹਿੱਸਾ ਪਾਓ। ਇਹ ਤੁਹਾਡੀ ਆਉਣ ਵਾਲੀਆਂ ਪੀੜ੍ਹੀਆਂ ਜਨਰੇਸ਼ਨਾਂ ਨੂੰ ਮਹਿਫੂਜ਼ ਰੱਖਣਗੀਆਂ। ਇੱਕ ਚੀਜ਼ ਜ਼ਰੂਰ ਧਿਆਨ ਦਿਓ, ਪਿਛਲੇ ਦਿਨਾਂ ਦੇ ਵਿੱਚ ਮੋਦੀ ਆਇਆ, ਜਿਹੜਾ ਆਪਣਾ ਸਾਬਕਾ ਪ੍ਰੈਜ਼ੀਡੈਂਟ ਬਰਾਕ ਓਬਾਮਾ, ਉਹ ਜਦੋਂ ਇੰਡੀਆ ਵਿਜ਼ਿਟ ਕੀਤਾ ਉਦੋਂ ਵੀ ਉਹਨੇ ਜ਼ਿਕਰ ਕੀਤਾ ਸੀ ਕੁਝ ਗੱਲਾਂ ਦਾ। ਸੋ ਮੇਰਾ ਪਰਸਨਲ ਓਪੀਨੀਅਨ ਆ, ਹੁਣ ਵੀ CNN ਤੇ ਰਿਪੋਰਟ ਉਹਨੇ ਆਪਣੀ ਜਿਹੜੀ ਆ ਇੰਟਰਵਿਊ ਦਿੱਤੀ ਆ। ਉਪਰੰਤ ਵਾਈਟ ਹਾਊਸ ਦੇ ਵਿੱਚ ਇੱਕ ਜਿਹੜੀ ਪੱਤਰਕਾਰ ਬੀਬੀ, ਉਹਦਾ ਨਾਮ ਜੇ ਮੈਂ ਗਲਤ ਨਾ ਲਵਾਂ, ਸਵਰਈਆ ਆਈ ਥਿੰਕ ਸਦੀਕੀ ਸਮਥਿੰਗ ਇੱਦਾਂ ਦਾ ਕੋਈ ਨਾਂ ਆ ਉਹਦਾ ਬੀਬੀ ਦਾ, ਸਵਰੀਨਾ ਸਦੀਕੀ। ਉਸ ਬੀਬੀ ਨੇ ਵੀ ਇੱਕ ਸਵਾਲ ਕੀਤਾ, ਪਰ ਜਦੋਂ ਸਵਾਲ ਹੁੰਦੇ ਆ ਜੇ ਬਰੀਕੀ ਦੇ ਵਿੱਚ ਜਾਈਏ, ਠੀਕ ਆ ਮਿਨੋਰਟੀ ਦੀ ਗੱਲ ਹੋਈ ਆ ਕਿ ਉੱਥੇ ਧੱਕਿਆਂ ਦੀ ਗੱਲ ਹੋਈ ਆ, ਪਰ ਨਾਲ ਉਹਨਾਂ ਨੇ ਜ਼ਿਕਰ ਜ਼ਿਆਦਾ ਮੁਸਲਮਾਨ ਕਮਿਊਨਿਟੀ ਦਾ ਕੀਤਾ ਵੀ ਮੁਸਲਮਾਨਾਂ ਤੇ ਤਸ਼ੱਦਦ ਹੋ ਰਿਹਾ। ਸਿੱਖ ਸ਼ਬਦ ਆਉਂਦਾ ਹੀ ਨਹੀਂ ਆ। ਕਿਉਂ ਨਹੀਂ ਆਉਂਦਾ? ਜਿਹੜੀਆਂ ਮੁਸਲਮਾਨ ਜਥੇਬੰਦੀਆਂ ਆਰਗੇਨਾਈਜੇਸ਼ਨ ਹੈਗੀਆਂ, ਉਹ ਲੱਖਾਂ ਬਿਲੀਅਨ ਟ੍ਰਿਲੀਅਨ ਡਾਲਰ ਖਰਚਦੀਆਂ। ਇਹ ਜਿਹੜੇ ਕਾਂਗਰਸਮੈਨ ਆ ਲੌਬਿੰਗ ਫਰਮ ਨੂੰ ਹਾਇਰ ਕਰਦੀਆਂ। ਜਿਹੜੇ ਪੁਰਾਣੇ ਜਿਹੜੇ ਸਾਬਕਾ ਕਾਂਗਰਸਮੈਨ ਆ ਉਹ ਫਿਰ ਫਰਮਾਂ ਬਣਾ ਲੈਂਦੇ ਆ। ਤੁਹਾਡੀ ਕੋਈ ਧੱਕਿਆਂ ਦੀ ਗੱਲ ਜਿਹੜੀ ਆ ਸਰਕਾਰੀ ਦਰਬਾਰੇ ਪਹੁੰਚਾਉਣ ਲਈ ਉੱਥੇ ਤੁਹਾਨੂੰ ਬਿਲੀਅਨ ਟ੍ਰਿਲੀਅਨ ਡਾਲਰ ਖਰਚਣਾ ਪੈਂਦਾ। ਮੁਸਲਮਾਨ ਕਮਿਊਨਿਟੀ ਜਿਹੜੀ ਆ ਉਹ ਪੈਸਾ ਖਰਚਦੀ ਆ। ਉਹਨਾਂ ਨੇ ਆਪਣੀ ਉਹ ਗੱਲ ਜਿਹੜੀ ਆ ਧੱਕਿਆਂ ਦੀ, ਚਾਹੇ ਗੁਜਰਾਤ ਦੇ ਵਿੱਚ ਮੁਸਲਮਾਨਾਂ ਦੀ ਜੈਨੋਸਾਈਡ ਹੋਈ ਆ ਜਾਂ ਹੁਣ ਜੋ ਹੋ ਰਿਹਾ ਭਾਰਤ ਦੇ ਵਿੱਚ, ਉਹਨਾਂ ਨੇ ਬਕਾਇਦਾ ਮੁਸਲਮਾਨ ਕਮਿਊਨਿਟੀ ਦਾ ਨਾਂ ਜ਼ਿਕਰ ਕਰਕੇ ਉਸ ਗੱਲ ਨੂੰ ਵੱਡੀ ਪੱਧਰ ਤੇ ਉਠਾਇਆ। ਮੋਦੀ ਦੀ ਫੇਰੀ ਨੂੰ ਜਿਹੜਾ ਉਹਦੀ ਜਿਹੜੇ ਬਿਲੀਅਨ ਟ੍ਰਿਲੀਅਨ ਡਾਲਰ ਜਿਹੜਾ ਭਾਰਤੀ ਕੌਮ ਦਾ ਲੱਗਿਆ ਉਹਨੂੰ ਸੁਆਹ ਕਰ ਦਿੱਤਾ। ਪਰ ਤੁਹਾਡੀ ਗੱਲ ਕੋਈ ਕੌਣ ਕਿਉਂ ਨਹੀਂ ਕਰ ਰਿਹਾ? ਸਿੱਖਾਂ ਦੀ ਗੱਲ ਕਿਉਂ ਨਹੀਂ ਕੋਈ ਕਰ ਰਿਹਾ? ਤੁਸੀਂ ਆਪ ਹੀ ਨਹੀਂ ਕਰਾਉਣੀ ਚਾਹੁੰਦੇ। ਜਿਹੜੇ ਕਰਦੇ ਆ ਤੁਸੀਂ ਉਹਨਾਂ ਦੇ ਰਾਹਾਂ ਦੇ ਵਿੱਚ ਕੰਢੇ ਵਿਛਾ ਦਿੰਦੇ ਹੋ, ਉਹਨਾਂ ਤੇ ਕਿੰਤੂ ਪਰੰਤੂ ਸ਼ੁਰੂ ਕਰ ਦਿੰਦੇ ਹੋ। ਤੁਸੀਂ ਥੋੜਾ ਤੁਰ ਕੇ ਦੇਖੋ, ਜਿਹੜੇ ਨੌਜਵਾਨ ਸ਼ਹੀਦ ਹੋਏ ਆ, ਜਿਹੜੇ ਨੌਜਵਾਨ ਲੜਦੇ ਆ,
ਉਹਨਾਂ ਦੇ ਮਨ ਦੇ ਵਿੱਚ ਇਹ ਆ ਵੀ ਮੇਰੇ ਗੁਰੂ ਦਾ ਥਾਪੜਾ ਮੇਰੇ ਸਿਰ ਤੇ ਆ, ਸਾਡੀ ਕੌਮ ਸਾਡੀ ਸੰਗਤ ਸਾਡੀ ਪਿੱਠ ਤੇ ਆ। ਪਰ ਆਪਾਂ ਖੜਦੇ ਆ ਉੱਤੇ, ਉਹਨਾਂ ਦੀ ਮਦਦ ਕਰਦੇ ਆ। ਕੋਈ ਉਹਨਾਂ ਦੇ ਜਿਹੜੇ ਕੀਤੇ, ਜ਼ਰੂਰੀ ਨਹੀਂ ਆ ਤੁਸੀਂ ਮੂਹਰੇ ਆਉਣਾ, ਤੁਸੀਂ ਕਿਸੇ ਦੀਆਂ ਨਜ਼ਰਾਂ 'ਚ ਆਉਣਾ ਭਾਰਤੀ ਕੌਮ ਦੀਆਂ, ਤੁਸੀਂ ਭੀੜ ਦਾ ਹਿੱਸਾ ਤਾਂ ਬਣ ਸਕਦੇ ਹੋ। ਜਿਹੜੇ ਕਰਦੇ ਉਹਨਾਂ ਦੇ ਨਾਲ ਪਿੱਛੇ ਲੱਗ ਕੇ ਹਾਂ ਦਾ ਨਾਰਾ ਦਾ ਮਾਰ ਸਕਦੇ ਹੋ। ਇਹ ਕੰਮ ਕਰਿਆ ਕਰੋ। ਸੋ ਭਾਈ ਸੰਤੋਖ ਸਿੰਘ ਜੀ 2 ਮਿੰਟ ਲਿਓ, ਆਪਾਂ ਹੁਣ ਡਾਕਟਰ ਸਾਹਿਬ ਦੇ ਸਮੇਂ ਦੇ ਵਿੱਚ ਉਹ ਸਮਾਂ ਖਰਚ ਰਹੇ ਹਾਂ। ਸੋ ਮੈਂ ਬੇਨਤੀ ਕਰਾਂਗਾ ਭਾਈ ਸੰਤੋਖ ਸਿੰਘ ਜੀ, ਉਹਨਾਂ ਤੋਂ ਬਾਅਦ ਕੁਲਦੀਪ ਸਿੰਘ ਜੀ ਖਾਲਸਾ, ਗੁਰਦੁਆਰਾ ਬਾਬਾ ਮੱਖਣ ਸ਼ਾਹ ਲਵਾਣਾ ਦੇ ਸਾਬਕਾ ਮੁੱਖ ਸੇਵਾਦਾਰ ਆ, ਉਹਨਾਂ ਨੂੰ ਬੇਨਤੀ ਕਰੂੰਗਾ 2 ਮਿੰਟ ਉਹ ਲਾਣਗੇ। ਡਾਕਟਰ ਅਮਰਜੀਤ ਸਿੰਘ ਜੀ ਫਿਰ ਉਹਨਾਂ ਤੋਂ ਬਾਅਦ ਵਿਚਾਰ ਦੇਣਗੇ ਜੀ। ਭਾਈ ਸੰਤੋਖ ਸਿੰਘ ਜੀ। ਜੇ ਤੋ ਪ੍ਰੇਮ ਖਿਲਨ ਕਾ ਚਾਓ, ਸਿਰ ਧਰ ਤਲੀ ਗਲੀ ਮੁੜਿਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੇ ਕਾਨ ਨਾ ਕੀਜੇ। ਤਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰ ਦੇ ਵਿੱਚ ਜੁੜ ਕੇ ਬੈਠੀ ਹੋਈ ਗੁਰੂ ਪਿਆਰੀ ਗੁਰੂ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਧੰਨਵਾਦੀ ਹਾਂ ਭਾਈ ਸਾਹਿਬ ਉਹਨਾਂ ਦਾ ਜਿਨ੍ਹਾਂ ਨੇ ਮੇਰਾ ਨਾਂ ਨੋਟ ਕੀਤਾ, ਤੇ ਮੈਂ 1-2 ਮਿੰਟ ਤੋਂ ਵੱਧ ਨਹੀਂ ਲੈ ਸਕਾਂਗਾ, ਕਿਉਂਕਿ ਇਸ ਸੰਗਤ ਦੇ ਵਿੱਚ ਡਾਕਟਰ ਅਮਰਜੀਤ ਸਿੰਘ ਤੇ ਹੋਰ ਵੀ ਸਾਡੇ ਬਹੁਤ ਸੁਚੱਜੇ ਗੁਰਮੁਖ ਪਿਆਰੇ ਬੈਠੇ ਨੇ ਜਿਹੜੇ ਇਹਨਾਂ ਨੂੰ ਵਿਚਾਰ ਦੇਣਗੇ, ਤੇ ਉਹ ਸਾਡਾ ਸੁਣਨਾ ਫਰਜ਼ ਬਣਦਾ। ਮੈਂ ਇੱਕ ਬੇਨਤੀ, ਰਾਤ ਵੀ ਕਾਫੀ ਲੇਟ ਤੱਕ ਡਾਕਟਰ ਅਮਰਜੀਤ ਸਿੰਘ ਹੋਣਾ ਦੇ ਨਾਲ ਕਾਫੀ ਸਿੰਘ ਬੈਠੇ, ਵਿਚਾਰਾਂ ਹੀ ਚੱਲਦੀਆਂ ਰਹੀਆਂ ਸਨ ਕਾਫੀ ਲੇਟ ਤੱਕ। ਸਵੇਰੇ ਥੋੜ੍ਹੇ ਲੇਟ ਹੋਏ, ਕੁਛ ਕਾਰਨ ਕਰਕੇ ਮਾਫੀ ਚਾਹੁੰਦੇ ਹਾਂ। ਮੈਂ ਇਹੀ ਬੇਨਤੀ ਕਰਾਂਗਾ ਜੀ, ਅਮਰੀਕਾ ਦੇ ਅੰਦਰ ਸਪੈਸ਼ਲ ਕਰਕੇ ਤੇ ਸਾਨੂੰ ਅਲੱਗ-ਅਲੱਗ ਜ਼ੋਨ ਬਣਾ ਕੇ ਸਾਨੂੰ ਫਿਜ਼ੀਕਲ ਮੀਟਿੰਗਾਂ ਕਰਨ ਦੀ ਲੋੜ ਆ, ਤੇ ਉੱਥੇ ਬਹਿ ਕੇ ਵਿਚਾਰ ਕਰਨ ਦੀ ਲੋੜ ਆ। ਸੰਤ ਜਰਨੈਲ ਸਿੰਘ ਹੋਣਾ ਦਾ ਇੱਕ ਜਿਹੜਾ ਬਚਨ ਆ ਉਹਨੂੰ ਮੈਂ ਦੁਹਰਾ ਕੇ ਛੇਤੀ ਸਮਾਪਤੀ ਕਰਾਂ। ਸੰਤ ਜਰਨੈਲ ਸਿੰਘ ਆਪ ਕਹਿੰਦੇ ਵੀ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ, ਧਰਮ ਸਿਰ ਦਿੱਤਿਆਂ ਬਾਝ ਨਹੀਂ ਰਹਿਣਾ। ਤੇ ਉਹ ਸਿਰ ਅਸੀਂ ਕਿਸ ਤਰ੍ਹਾਂ ਦੇਣਾ, ਕਿਸ ਰੂਪ 'ਚ ਦੇਣਾ, ਉਹ ਸਾਨੂੰ ਡਾਕਟਰ ਸਾਹਿਬ ਚੰਗੀ ਤਰੀਕੇ ਨਾਲ ਰੋਜ਼ ਸਮਝਾਉਂਦੇ ਨੇ, ਤੇ ਅੱਜ ਵੀ ਆਸ ਕਰਾਂਗੇ ਸਮਝਾਉਣਗੇ। ਸਾਨੂੰ ਸਿਰ ਦੇਣ ਵਾਲੇ ਪਾਸੇ ਨੂੰ ਕਹਿਣ ਦਾ ਭਾਵ ਸਾਨੂੰ ਐਕਟੀਵਿਟੀ ਜਿਹੜੀ ਵਧਾਉਣੀ ਚਾਹੀਦੀ ਆ। ਸ਼ਹੀਦ ਸਿੰਘਾਂ ਨੂੰ ਯਾਦ ਕਰਕੇ ਉਹਨਾਂ ਦੀ ਯਾਦ ਦੇ ਵਿੱਚ ਫਿਰ ਮੇਰਾ ਫਰਜ਼ ਕੀ ਬਣਦਾ, ਮੈਨੂੰ ਕੀ ਕਰਨਾ ਚਾਹੀਦਾ, ਇਹ ਮੈਨੂੰ ਆਪ ਵਿਚਾਰ ਕਰਨੀ ਚਾਹੀਦੀ ਆ। ਤੇ ਮੈਨੂੰ ਆਪਣੇ ਪਰਿਵਾਰ ਵਿੱਚ ਜਾ ਕੇ ਤੇ ਆਪਣੇ ਸੱਜਣ ਮਿੱਤਰਾਂ ਦੇ ਵਿੱਚ ਵਿਚਾਰ ਕਰਨੀ ਚਾਹੀਦੀ ਵੀ ਸਾਡੇ ਸਿੰਘ ਸ਼ਹੀਦ ਹੋਏ ਨੇ। ਦੇਗ ਤੇਗ ਦੇ ਫਤਿਹ, ਦੇਗ ਤੇਗ ਦੀ ਜਿਹੜੀ ਕਨਸੈਪਟ ਨੂੰ ਸਾਹਮਣੇ ਰੱਖਦਿਆਂ ਹੋਇਆਂ, ਮੀਰੀ ਪੀਰ ਦੇ ਕਨਸੈਪਟ ਨੂੰ, ਅਕਾਲ ਤਖ਼ਤ ਸਾਹਿਬ ਨੂੰ ਯਾਦ ਕਰਦਿਆਂ ਹੋਇਆਂ ਸਾਡਾ ਪਰਿਵਾਰ ਤੌਰ 'ਤੇ ਕੀ ਫਰਜ਼ ਬਣਦਾ, ਉਸ ਫਰਜ਼ ਨੂੰ ਪਹਿਚਾਣੀਏ ਤੇ ਸਾਡੇ ਵਿਦਵਾਨਾਂ ਦੇ ਵਿਚਾਰ ਸੁਣੀਏ। ਸੰਤ ਜਰਨੈਲ ਸਿੰਘ ਹੋਣਾ ਦੇ ਬੱਚਿਆਂ ਨੂੰ ਚੇਤੇ ਰੱਖੀਏ, ਤੇ ਇੰਨੇ ਬੱਚਿਆਂ ਦੇ ਨਾਲ ਹੀ ਮੈਂ ਮੇਰੀ ਫਤਿਹ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਭਾਈ ਸੰਤੋਖ ਸਿੰਘ ਜੀ ਹੰਡਿਆਣਾ ਤੋਂ। ਬਹੁਤ ਕੌਮ ਲਈ ਕਾਰਜ ਜਿਹੜੇ ਸਫਲ ਰਹਿੰਦੇ ਆ, ਹਮੇਸ਼ਾ ਹੀ ਐਕਟੀਵਿਟੀ ਲਈ ਤਤਪਰ ਰਹਿੰਦੇ ਹਨ। ਧੰਨਵਾਦ ਜੀ ਬਹੁਤ ਭਾਈ ਸਾਹਿਬ ਦਾ। ਭਾਈ ਕੁਲਦੀਪ ਸਿੰਘ ਜੀ ਖਾਲਸਾ, ਉਹਨਾਂ ਨੂੰ ਬੇਨਤੀ ਆ ਉਹ ਆ ਜਾਣ। ਸੋ ਨਾਲ ਹੀ ਮੈਂ ਧੰਨਵਾਦ ਕਰਦਾ ਭਾਈ ਲਾਲ ਸਿੰਘ ਜੀ ਫਿਲਾਡੈਲਫੀਆ ਤੋਂ ਆਏ, ਭਾਈ ਹਰਜਿੰਦਰ ਸਿੰਘ ਜੀ ਵਾਈਨਲੈਂਡ ਨਿਊ ਜਰਸੀ ਤੋਂ, ਤੇ ਭਾਈ ਬਲਵਿੰਦਰ ਸਿੰਘ ਜੀ ਚੱਠਾ ਵਰਜੀਨੀਆ ਤੋਂ। ਸੋ ਇਹਨਾਂ ਨੇ ਵੀ ਫਤਿਹ ਦੀ ਸਾਂਝ ਪਾਤੀ ਆ, ਕਿਉਂਕਿ ਆਪਾਂ ਸਾਰੇ ਹੀ ਡਾਕਟਰ ਸਾਹਿਬ ਉਹਨਾਂ ਦਾ ਸਤਿਕਾਰ ਕਰਦੇ ਹਾਂ। ਸਮਾਂ ਜ਼ਰੂਰੀ ਡਿਸਕਸ਼ਨ ਹੋਣੀ ਚਾਹੀਦੀ ਆ। ਸੋ ਆਪਾਂ ਡਾਕਟਰ ਸਾਹਿਬ ਉਹਨਾਂ ਦੇ ਵਿਚਾਰ ਸੁਣਨੇ ਉਪਰੰਤ ਭਾਈ ਬਲਵਿੰਦਰ ਸਿੰਘ ਜੀ ਆਪ ਜੀ ਨੂੰ ਕਥਾ ਦੇ ਨਾਲ ਨਿਹਾਲ ਕਰਨਗੇ, ਢਾਡੀ ਜਥਾ। ਸੋ ਭਾਈ ਕੁਲਦੀਪ ਸਿੰਘ ਜੀ ਖਾਲਸਾ, ਉਹਨਾਂ ਨੂੰ ਵੀ ਮੈਂ ਬੇਨਤੀ ਪਹਿਲਾਂ ਹੀ ਕਰ ਦੇਵਾਂ, ਸ਼ਾਰਟ ਵਿੱਚ ਆਪ ਜੀ ਵਿਚਾਰ ਸਾਂਝੇ ਕਰ ਲਓ। ਭਾਈ ਕਰਮਜੀਤ ਸਿੰਘ ਜੀ ਪਟਨੂ ਰਾਏ ਵੀ, ਇਹਨਾਂ ਦਾ ਵੀ ਧੰਨਵਾਦ, ਜਿਹੜੇ ਬਾਹਰੋਂ ਆਏ ਵੀ ਸਾਰੇ। ਹਾਂਜੀ, ਭਾਈ ਕੁਲਦੀਪ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸ਼ਹੀਦੀ ਦਿਹਾੜਾ ਭਾਈ ਮਣੀ ਸਿੰਘ, ਜਿਨ੍ਹਾਂ ਨੂੰ ਗੁਰੂ ਦੀ ਹਜ਼ੂਰੀ ਦੇ ਵਿੱਚ ਕੋਟ-ਕੋਟ ਪ੍ਰਣਾਮ ਕਰਦੇ ਹਾਂ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਤਰ੍ਹਾਂ ਮੈਂ ਬੁਲਾਰਿਆਂ ਦੇ ਵਿਚਾਰ ਸੁਣ ਰਿਹਾ ਸੀ, ਜਦੋਂ ਮੈਂ ਝਾਤੀ ਮਾਰਦਾ ਪੰਜਾਬ ਦੀ ਧਰਤੀ ਤੇ ਸਾਡੇ ਕੌਮ ਦੇ ਹੀਰੇ ਪਾਏ ਵੀਰ ਦੀਪ ਸਿੰਘ ਜੀ ਸਿੱਧੂ, ਵੀਰ ਨੰਗਲ ਅੰਬੀਆ, ਵੀਰ ਮੂਸੇਵਾਲ ਵਾਲੇ, ਸੇ ਗੁਰੂ ਪਿਆਰੀ ਸਾਹਿਬ ਜੀ, ਫਿਰ ਵੀਰ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਜੀ ਨਿੱਜਰ, ਤੇ ਭਾਈ ਪਰਮਜੀਤ ਸਿੰਘ ਜੀ ਪੰਜਵੜ ਪਾਕਿਸਤਾਨ, ਸਾਡੇ ਕੌਮ ਦੇ ਹੀਰੇ ਕਿਸ ਤਰ੍ਹਾਂ ਇਸ ਭਾਰਤ ਦੀਆਂ ਏਜੰਸੀਆਂ ਨੇ ਮਿਲ ਕੇ ਕਿਸ ਤਰ੍ਹਾਂ ਇਹਨਾਂ ਦਾ ਖਾਤਮਾ ਕੀਤਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਇੱਕ ਗੱਲ ਸਾਨੂੰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ। ਆਪਾਂ ਕਈ ਵਾਰੀ ਸੋਚਦੇ ਹਾਂ ਵੀਰ ਹਿੰਮਤ ਸਿੰਘ ਜੀ ਹੋਰ ਇਹਨਾਂ ਦੇ ਸਾਥੀ ਫਰੰਟ ਲਾਈਨ ਤੇ ਕੰਮ ਕਰਦੇ ਹਨ, ਇਹਨਾਂ ਦੇ ਦਿਲ ਦੇ ਵਿੱਚ ਕੋਈ ਵੀ ਕਿਸੇ ਕਿਸਮ ਦੀ ਘਬਰਾਹਟ ਨਹੀਂ। ਪਰ ਮੈਂ ਇਹ ਬੇਨਤੀ ਕਰਦਾ, ਜਿਸ ਤਰ੍ਹਾਂ ਇਹਨਾਂ ਨੇ ਕਿਹਾ, ਜੇ ਅਸੀਂ ਫਰੰਟ ਤੇ ਲੱਗ ਕੇ ਕੰਮ ਨਹੀਂ ਕਰ ਸਕਦੇ
ਤੇ ਪਿੱਛੇ ਸਾਨੂੰ ਗੁਰੂ ਚਰਨਾਂ ਦੇ ਵਿੱਚ ਅਰਦਾਸ ਵੀ ਕਰਨੀ ਚਾਹੀਦੀ ਤੇ ਇਹਨਾਂ ਦਾ ਜ਼ਰੂਰ ਜਿਹੜਾ ਸਹਿਯੋਗ ਕਰਨਾ ਚਾਹੀਦਾ ਹੈ। ਸੋ ਗੁਰੂ ਪਿਆਰੀ ਸਾਂ, ਜੇ ਅਸੀਂ ਡਰ ਕੇ ਘਰਾਂ 'ਚ ਹੀ ਬੈਠੇ ਰਹੇ ਤੇ ਨਾਲ ਹੀ ਮੈਂ ਜਦੋਂ ਸਮਾਜ ਦੇ ਵਿੱਚ ਵਿਚਰਦਾ ਹਾਂ, ਕੰਨਾਂ ਦੇ ਵਿੱਚ ਗੱਲਾਂ ਪੈਂਦੀਆਂ ਹਨ, ਫਲਾਣੇ ਬੰਦੇ ਏਜੰਸੀਆਂ ਦੇ ਹਨ, ਫਲਾਣੇ ਏਜੰਸੀਆਂ ਦੇ ਹਨ। ਕਈ ਵਾਰੀ ਉਹ ਜਾ ਕੇ ਜਦੋਂ ਕੇਜਰੀਵਾਲ ਇੱਥੇ ਆਉਂਦਾ ਹੈ ਉਹਦੇ ਮੋਢਿਆਂ 'ਤੇ ਜਾ ਕੇ ਚੜ੍ਹ ਜਾਂਦੇ ਹਨ, ਮੋਦੀ ਆਉਂਦਾ ਉਹਦੇ ਮੋਢਿਆਂ 'ਤੇ ਚੜ੍ਹ ਜਾਂਦੇ ਹਨ, ਜਾਂ ਰਾਹੁਲ ਆਉਂਦਾ ਹੈ। ਪਰ ਮੇਰੀ ਇਹ ਹੱਥ ਜੋੜ ਕੇ ਬੇਨਤੀ ਹੈ, ਅਸੀਂ ਆਪਣੇ ਸਿੱਖ ਕੌਮ ਦੇ ਵਿੱਚ ਜਨਮ ਲਿਆ, ਇਮਾਨਦਾਰੀ ਦੇ ਨਾਲ ਉਸ 'ਤੇ ਪਹਿਰਾ ਦਈਏ, ਆਪਣੀ ਕੌਮ ਦੇ ਨਾਲ ਜਾਣੀ ਕਿ ਖੜੀਏ। ਜਦੋਂ ਕਿਤੇ ਫਿਰ ਜਿੱਦਾਂ 1984 ਦੇ ਵਿੱਚ ਹੋਇਆ ਸੀ ਤੇ ਬਾਅਦ ਦਿੱਲੀ ਦੇ ਵਿੱਚ ਜਦੋਂ ਜੈਨੋਸਾਈਡ ਹੋਈ, ਉਹਨਾਂ ਨੇ ਸਿਰਫ ਪੱਗਾਂ ਤੇ ਕੜੇ ਹੱਥਾਂ ਤੇ ਦੇਖੇ ਤੇ ਕਿਸ ਤਰ੍ਹਾਂ ਉਹਨਾਂ ਨੇ ਫਿਰ ਅਟੈਕ ਕੀਤੇ। ਸੋ ਮੇਰੀ ਹੱਥ ਜੋੜ ਕੇ ਬੇਨਤੀ ਹੈ, ਏਜੰਸੀਆਂ ਨੇ ਕੁਝ ਨਹੀਂ ਤੁਹਾਨੂੰ ਦੇਣਾ। ਜਿੰਨੀਆਂ ਮਰਜ਼ੀ ਤੁਸੀਂ ਅੰਬੈਸੀਆਂ ਦੇ ਵਿੱਚ ਜਾ ਕੇ ਦੀਵਾਲੀਆਂ ਵਿਸਾਖੀਆਂ ਮਨਾ ਲਓ, ਜੋ ਮਰਜ਼ੀ ਭੰਗੜੇ ਪਾ ਲਓ, ਕੁਝ ਨਹੀਂ ਬਣਨਾ। ਕੌਮ ਦੇ ਨਾਲ ਖੜੋ। ਮੇਰੀ ਹੱਥ ਜੋੜ ਕੇ ਬੇਨਤੀ, ਬਹੁਤ ਔਖਾ ਸਮਾਂ, ਜਿਸ ਤਰ੍ਹਾਂ ਵੀਰ ਬੋਟਾ ਸਿੰਘ ਜੀ ਨੇ, ਡਾਕਟਰ ਅਮਰਜੀਤ ਸਿੰਘ ਜੀ, ਸਿੱਖ ਕੌਮ ਦੇ ਬੁਲਾਰੇ, ਜਿਨ੍ਹਾਂ ਨੇ ਸਾਰੀ ਉਮਰ ਇਸ ਪਾਸੇ ਲਾ ਦਿੱਤੀ ਹੈ। ਜਦੋਂ ਅਸੀਂ ਸੱਚੋ ਸੱਚ ਪ੍ਰੋਗਰਾਮ TV 84 ਦੇਖਦੇ ਹਾਂ, ਕੁਛ ਸਾਨੂੰ ਜਾਣੀ ਕਿ ਵੀ ਗੁਰੂ ਪਿਆਰੀ ਸਾਧ ਸੰਗਤ ਜੀ ਦਿਮਾਗ ਦੇ ਵਿੱਚ ਸਾਡੇ ਕੁਛ ਪੈਂਦਾ ਹੈ, ਦਿਮਾਗ ਸਾਡਾ ਚਾਨਣ ਮਨਾਰਾ ਬਣਦਾ ਹੈ। ਸੋ ਮੇਰੀ ਹੱਥ ਜੋੜ ਕੇ ਬੇਨਤੀ, ਮੇਰੀ ਥੋੜੀ ਸਿਹਤ ਠੀਕ ਨਹੀਂ ਸੀ, ਇਸ ਕਰਕੇ ਮੈਂ ਜ਼ਿਆਦਾ ਨਹੀਂ ਬੋਲ ਸਕਦਾ। ਸਾਰੇ ਮੈਂ ਭੈਣ ਭਰਾਵਾਂ ਨੂੰ ਕਹਿਣਾ, ਜਿਹੜੇ ਐਮਬੈਸੀਆਂ ਦੇ ਵਿੱਚ ਜਾ ਕੇ ਉਹ ਡਿਪਲੋਮੈਟਾਂ ਦੇ ਨਾਲ ਮਿਲਦੇ ਹਨ, ਸਾਡੇ ਵਿੱਚੋਂ ਵੀ ਹਨ ਕੁਛ, ਸਾਰੀ ਉਮਰ ਉਹਨਾਂ ਨੇ ਆਪਣੀ ਕੌਮ ਵਾਲੇ ਪਾਸੇ ਲਾਈ ਹੈ। ਇਮਾਨਦਾਰੀ ਦੇ ਨਾਲ ਜਿਹੜਾ ਅਖੀਰਲਾ ਸਮਾਂ, ਜੇ ਨਹੀਂ ਕੁਛ ਕਰ ਸਕਦੇ ਤਾਂ ਆਪਣਾ ਘਰਾਂ ਦੇ ਵਿੱਚ ਬੈਠ ਜਾਵੋ। ਤੇ ਐਵੇਂ ਮੈਂ ਇਸ ਗੁਰੂ ਦੀ ਹਜ਼ੂਰੀ ਦੇ ਵਿੱਚ ਪ੍ਰਣ ਕਰਦਾ ਹਾਂ। ਵੀਰ ਹਿੰਮਤ ਸਿੰਘ ਜੀ ਨਾਲ ਮੇਰਾ ਬੜਾ ਪਿਆਰ ਹੈ, ਵੀਰ ਕਰਮਜੀਤ ਮੇਰੀ ਭੂਆ ਦਾ ਬੇਟਾ ਹੈ। ਮੈਨੂੰ ਜੇ ਕਦੇ ਤੁਸੀਂ, ਮੇਰੀ ਅੱਜ 60 ਸਾਲ ਦੀ ਉਮਰ ਹੋ ਗਈ ਹੈ, ਮੈਨੂੰ ਸੜਕ ਤੇ ਤੁਸੀਂ ਬਿਠਾ ਲਿਓ ਪੱਗ ਲਾ ਕੇ, ਮੈਂ ਬਹਿਜੰਗ ਜਮਾਤ ਤੱਕ ਕੋਈ ਜਾਣੀ ਕਿ ਇਸ ਕਦੀ ਕੋਈ ਅੰਬੈਸੀ ਦੇ ਵਿੱਚ ਜਾਂ ਕਿਤੇ ਤੁਸੀਂ ਮੈਨੂੰ ਦੇਖਿਆ ਵੀ ਨਹੀਂ ਹੋਵੇਗਾ। ਅਸੀਂ ਹਮੇਸ਼ਾ ਠੀਕ ਹੈ, ਭਾਵੇਂ ਫਰੰਟ ਲਾਈਨ ਤੇ ਨਹੀਂ ਆਉਂਦੇ, ਅਸੀਂ ਜਿਸ ਤਰ੍ਹਾਂ ਸਾਡੇ ਵੱਡੇ ਵਡੇਰਿਆਂ ਨੇ ਕੁਰਬਾਨੀਆਂ ਕੀਤੀਆਂ ਨੇ, ਅਸੀਂ ਉਹਨਾਂ ਦੇ ਮੁਕਾਬਲੇ ਜੀ ਰਹੇ ਹਾਂ। ਮੈਂ ਵੀਰ ਹਿੰਮਤ ਸਿੰਘ ਨਾਲ ਵੀ ਲੱਗਾ ਕੁਝ ਦਿਨ ਪਹਿਲਾਂ ਗੱਲ ਕਰ। ਸੋ ਅਸੀਂ ਇਮਾਨਦਾਰੀ ਦੇ ਨਾਲ ਵਿਚਰੀਏ, ਸੱਚੇ ਮਾਰਗ ਚੱਲਦੇ ਹਾਂ। ਉਸਤਤ ਕਰੇ ਜਹਾਨ, ਮਿੱਠਤ ਨੀਵੀਂ ਜਾਣ ਨਾਨਕਾ ਗੁਣ ਚੰਗਿਆਈਆਂ ਤਤ। ਸੋ ਇਮਾਨਦਾਰੀ ਦੇ ਨਾਲ ਚੱਲੀਏ ਤੇ ਕੌਮ ਦਾ ਦਰਦ ਪਛਾਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ ਭਾਈ ਕੁਲਦੀਪ ਸਿੰਘ ਜੀ ਖਾਲਸਾ। ਬਿਲਕੁਲ ਬਹੁਤ ਪਿਆਰ ਆ ਵੀਰ ਜੀ ਉਹਨਾਂ ਨਾਲ। ਸੋ ਹਮੇਸ਼ਾ ਡੈਡੀਕੇਟ ਜਿਹੜੇ ਆ ਪੰਥ ਪ੍ਰਤੀ ਸੁਹਿਰਦ ਹੈਗੇ ਆ, ਹਮੇਸ਼ਾ ਮੁਜ਼ਾਹਰਿਆਂ ਪ੍ਰੋਟੈਸਟਾਂ ਦੇ ਵਿੱਚ ਸਾਥ ਦਿੰਦੇ ਹੋ, ਫਾਈਨੈਂਸ਼ਲੀ ਤੌਰ ਤੇ ਵੀ ਸਾਥ ਦਿੰਦੇ। ਸੋ ਬਹੁਤ ਬਹੁਤ ਧੰਨਵਾਦ ਭਾਈ ਕੁਲਦੀਪ ਸਿੰਘ ਜੀ ਖਾਲਸਾ, ਸਾਬਕਾ ਮੁੱਖ ਸੇਵਾਦਾਰ ਗੁਰਦੁਆਰਾ ਸਾਹਿਬ ਬਾਬਾ ਮੱਖਣ ਸ਼ਾਹ ਲਵਾਣਾ। ਸੋ ਬਿਲਕੁਲ ਗੱਲ ਦਰੁਸਤ ਕਹੀ ਆ। ਕਈ ਵਾਰੀ ਸਾਡੇ ਗੁਰਦੁਆਰਿਆਂ ਦੇ ਕਾਫੀ ਪ੍ਰਬੰਧਕ ਆ, ਉੱਤੇ ਸਾਡਾ ਵੀ ਮਨ ਖੱਟਾ ਹੋ ਜਾਂਦਾ ਜਦੋਂ ਵੈਂਸੀਆਂ ਦੇ ਵਿੱਚ ਜਾ ਕੇ ਪਿਛਲੀ ਡੋਰ ਤੇ ਥਾਣੀ ਵੜ ਕੇ ਉਹਨਾਂ ਦੇ ਨਾਲ ਚਾਹਾਂ ਕੌਫੀਆਂ ਪੀਂਦੇ ਆ ਵੀ ਭਾਈ ਤੁਸੀਂ ਆਪਣੇ ਉਹਨਾਂ ਨੌਜਵਾਨ ਜਿਹੜੇ ਸ਼ਹੀਦ ਹੋਏ, ਕੌਮ ਦੀ ਪਿੱਠ 'ਚ ਛੁਰਾ ਕਿਉਂ ਮਾਰ ਰਹੇ ਹੋ? ਠੀਕ ਆ, ਤੁਹਾਡੀਆਂ ਜ਼ਮੀਨਾਂ ਜਾਇਦਾਦਾਂ ਸਾਰੀ ਕੌਮ ਜਾਂਦੀ ਆ, ਜਿਹਨਾਂ ਕੋਲ ਰਾਹਦਾਰੀਆਂ ਹੈਗੀਆਂ, ਪਾਸਪੋਰਟ, ਉਹ ਜਾਂਦੇ ਆਪਣਾ ਦੇਖੋ ਕਰੋ। ਪਰ ਜਦੋਂ ਤੁਸੀਂ ਉਹਨਾਂ ਦੇ ਏਜੰਟ ਬਣ ਕੇ ਇੱਥੇ ਕੌਮ ਦੇ ਨੌਜਵਾਨਾਂ ਦੀ ਸੂਹ ਦਿੰਦੇ ਆ, ਹੁਣ ਅਸੀਂ ਉਹਦੇ ਉੱਤੇ ਵੀ ਕੰਮ ਕਰ ਰਹੇ ਹਾਂ। ਜਿਹੜੇ ਏਜੰਟ ਆ ਭਾਰਤੀ ਹਕੂਮਤ ਦੇ, ਤੁਹਾਨੂੰ ਇੱਥੇ ਲਾ ਆ, ਤੁਹਾਨੂੰ ਰਜਿਸਟਰਡ ਹੋਣਾ ਪੈਂਦਾ ਵੀ ਮੈਂ ਇੰਡੀਆ ਦਾ ਏਜੰਟ ਹਾਂ। ਕਈ ਬਗੈਰ ਰਜਿਸਟਰਡ ਕੀਤਿਆਂ ਹੋਇਆ ਏਜੰਟ ਬਣੇ ਹੋਏ ਆ, ਉਹਨਾਂ ਦਾ ਵੀ ਅਸੀਂ ਪਿੱਛਾ ਕਰ ਰਹੇ ਹਾਂ। ਜੇ ਤੁਸੀਂ ਸਾਡੀਆਂ ਕਾਲੀਆਂ ਸੂਚੀਆਂ ਬਣਾ ਰਹੇ ਹੋ ਤਾਂ ਅਸੀਂ ਤੁਹਾਡੀਆਂ ਵੀ ਕਾਲੀਆਂ ਸੂਚੀਆਂ ਬਣਾ ਰਹੇ ਹਾਂ, ਜਿਹੜੇ ਕੌਮ ਦੀ ਪਿੱਠ ਦੇ ਵਿੱਚ ਛੁਰਾ ਮਾਰ ਰਹੇ ਹਾਂ। ਸੋ ਕੌਮ ਵਾਸਤੇ ਜੀਓ। ਕੌਮ ਜਿਹੜੀ ਆ ਕਲਗੀਧਰ ਪਾਤਸ਼ਾਹ, ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਸਾਜੀ। ਸੋ ਮੈਂ ਬੇਨਤੀ ਕਰਾਂਗਾ ਡਾਕਟਰ ਅਮਰਜੀਤ ਸਿੰਘ ਜੀ। ਸੋ ਕਾਫੀ ਲੰਮਾ ਸਮਾਂ ਸਾਰਿਆਂ ਨੂੰ ਸੁਣਿਆ ਡਾਕਟਰ ਸਾਹਿਬ ਨੇ, ਤੇ ਜਿੰਨੇ ਬੋਲੇ ਆ ਉਹ ਸਾਰੇ ਡਾਕਟਰ ਸਾਹਿਬ ਦੇ ਨੇ ਜਾਗ ਲਾਇਆ, ਸਾਰੇ ਹੀ ਇਹਨਾਂ ਦੇ ਸਿਖਾਏ ਹੋਏ ਸਿੱਖੇ ਆ। ਸੋ ਡਾਕਟਰ ਸਾਹਿਬ ਦੀ ਸਾਰੀ ਉਮਰ ਜਿਹੜੀ ਆ ਕੌਮ ਨੂੰ ਸਮਰਪਿਤ, ਆਪਣੇ ਲੈਕਚਰਾਂ ਦੇ ਨਾਲ ਜਗਾਉਣ ਦਾ ਹਲੂਣਾ ਦਿੰਦੇ ਆ। ਸੋ ਖਾਲਿਸਤਾਨ ਅਫੇਅਰ ਸੈਂਟਰ ਵਾਸ਼ਿੰਗਟਨ DC ਤੋਂ ਉਪਰੰਤ ਇਹਨਾਂ ਨੇ ਹੁਣ TV 84 ਕੌਮ ਦੇ ਘਰ ਘਰ ਦੇ ਵਿੱਚ ਜਿਹੜੀ ਆ ਉਹ ਗੱਲ ਪਹੁੰਚਾ ਰਹੇ ਆ। ਮੈਂ ਬੇਨਤੀ ਕਰਾਂਗਾ ਸਾਧ ਸੰਗਤ ਜੀ, TV 84 ਬਹੁਤ ਸਾਰੇ ਲੰਗਰਾਂ ਦੇ ਵਿੱਚ ਬਹੁਤ ਕੁਝ ਤੁਸੀਂ ਦਸਵੰਧ ਆਪਣਾ ਕੱਢਦੇ ਹੋ, TV 84 ਵਾਸਤੇ ਕੱਢਿਆ ਕਰੋ। ਸਾਡੀ ਜਿਹੜੀ ਕੌਮ ਦੀ ਗੱਲ ਆ, ਜਿਹੜੇ ਦੂਜੇ ਸਰਕਾਰੀ ਚੈਨਲ ਆ ਉਹ ਤਾਂ ਤੁਹਾਡੀ ਗੱਲੇ ਨਹੀਂ ਜਾਣ ਦਿੰਦੇ ਕੌਮ ਤੱਕ ਵੀ ਤੁਹਾਡੇ ਨਾਲ ਹੋ ਕੀ ਰਿਹਾ, ਕੌਣ ਕਰ ਰਿਹਾ ਧੱਕੇਸ਼ਾਹੀਆਂ। ਸੋ ਕੌਮੀ ਜਿਹੜਾ ਚੈਨਲ ਹੈ ਸਾਡਾ, ਪੰਥਕ ਚੈਨਲ,
TV 84 ਜਿਹੜਾ ਪੰਥ ਦੀ ਨਿਰੋਲ ਗੱਲ ਕਰਦਾ। ਸੋ ਮੈਂ ਡਾਕਟਰ ਅਮਰਜੀਤ ਸਿੰਘ ਉਹਨਾਂ ਦਾ ਧੰਨਵਾਦ ਵੀ ਕਰਦਾ, ਉਹਨਾਂ ਨੇ ਸਮਾਂ ਦਿੱਤਾ। ਸੋ ਆਪ ਜੀ ਦੇ ਨਾਲ ਉਹ ਵਿਚਾਰਾਂ ਦੀ ਸਾਂਝ ਪਾਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बल छुटक्यो बंधन परै, कछु न होत उपाय। कहो नानक अब ओट हर, गज ज्यों हो सहाय। बल होआ बंधन छुटै, सब किछ होत उपाय। नानक सब किछ तुमरे हाथ में, तुम ही होत सहाय। वाहिगुरु जी का खालसा, वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज का ये विशेष दीवान शहीद भाई मनी सिंह जी ते पिछले 2 महीनों के अंदर लाहौर UK सरी कैनेडा विच साडे मौजूदा संघर्ष खालिस्तान दे संघर्ष दे 3 योद्धियां की याद नूं समर्पित है। बहुत चंगी गल है कि अज लगभग अमरीका दियां सारियां ही सिख जथेबंदियां, उन्हां दे एक्टिविस्ट नुमाइंदे ऑफिस बेयर जिहड़े कि पिछले लगभग 39 वरियां तो, क्योंकि जून 84 एक फाइनल वाटरशेड सी इंडियन स्टेट ते सिख कौम दे रिश्तियां दे विच, जदों के राह बिल्कुल वखरे हुए। बेशक असीं अक्सर 15 अगस्त 1947 जां उस दौर की अकाली लीडरशिप की फेलियर, अपना हक ना लै सकना ते इतबार करके सब कुछ कांग्रेस के हवाले करना, उस दियां बातां पाते हैं। वो जरूरी भी है क्योंकि 2 गुलामियां जिहड़ा सिख राज जाण तो बाद कौम के सामने आईयां, एक 98 साल की गुलामी 1849 तो 1947 तक, ते दूसरी 1947 तो हुण 2023 तक लगभग 75 साल की हिंदूत्वा, जिसनूं पहला ब्राह्मणवाद जिहड़ा इसका ठीक लफज है, हिंदूत्वा तो इन्होंने एक पोलिटिकल जिसनूं कहो कि इस किस्म का एक बनाया जिसका कोई आधार नहीं है। क्योंकि जे हिंदू मत की गल भी करिए तो वह वेदां शास्त्रां सिमरतियां के उत्ते आधारित है, जिहड़ा लगभग 3500 साल पुराना ऋग्वेद है। और ना किसी वेद दे विच, ना किसी शास्त्र दे विच, ना किसी सिमरती दे विच हिंदू लफज नहीं है। और यही कारण है कि जदों अंग्रेज़ आते हैं तो जिहड़े अड अड थॉट उभारे जाते हैं, कुछ उभरते हैं, उन्हां दे विच ब्रह्मो समाज होए, देव समाज होए, आर्या समाज होए, ये सारे 19वीं सदी दियां वो लहरां जिन्हां दे नाल फिर वड्डे वड्डे हिंदू दानिश्वर जिहड़े कि बंगाल की धरती चों जां मराठा लैंड चों पैदा होए, जिन्हां दे विच रविंद्रनाथ टैगोर का प्यो नरेंद्र नाथ जिसने ब्रह्मो समाज दा जिहड़ा वो उसकी बुनियाद रखी, होर भी उहदे नाल। और ये वो पीरीयड सी कि पंजाब च बड़े इन्फ्लुएंशियल घराने जिवें दयाल सिंह मजीठिया, अज भी जदों असीं इंग्लिश ट्रिब्यून च एक साल च दिन आंदा है जिदन फ्रंट पेज ते दयाल सिंह मजीठिया की फोटो हुंदी है, ये सारे लाहौर सिख दरबार दे सन। उहदे नाल ते 3 इंस्टीट्यूट्स, 3 कॉलेज, दयाल सिंह कॉलेज लाहौर, दयाल सिंह कॉलेज करनाल, दयाल सिंह कॉलेज दिल्ली भी, और इंग्लिश ट्रिब्यून। मिलियंस एंड मिलियंस ऑफ डॉलर्स का जिहड़ा फंड है उन्हें दयाल सिंह ट्रस्ट दिता है। पर इस गल का ध्यान रहे कि वह ब्रह्मो समाज नूं बिलोंग करता है, और ब्रह्मो समाज के थल्ले ये वो क्लास सी जिन्हां ने कदे विवेकानंद नूं होस्ट किया लाहौर च, कदे स्वामी राम तीरथ नूं कीता है। और एक पीरीयड च जे ये देखा जाए जो असीं सिंह सभा लहर की बिगनिंग देखते हैं, भाई दित सिंह, प्रोफैसर गुरमुख सिंह ते भाई दित सिंह एक जमाने आर्या समाज के करत्या धरत्या तो सन पंजाब दे विच। सो जदों अज ये विचार च भी आया
ਕਿ ਵੀ ਅਸੀਂ ਬਿਨਾਂ ਵਿਚਾਰ ਕੀਤਿਆਂ ਜਿਹੜਾ ਕੋਈ ਆਉਂਦਾ ਉਹਦਾ ਝੰਡਾ ਚੁੱਕ ਲੈਂਦੇ ਆ, ਤੇ ਇਹ ਗੱਲ ਗਲਤ ਨਹੀਂ ਹੈ। ਤੇ ਫਿਰ ਜਦੋਂ ਤੱਕ ਸਮਝ ਆਉਂਦੀ ਹੈ ਫਿਰ ਸਾਡੇ ਕੋਲ ਉਹੀ ਲਫ਼ਜ਼ ਹੁੰਦਾ, ਓਹ ਇਹ ਕੀ ਹੋ ਗਿਆ। ਇਵੇਂ ਹੀ ਅਸੀਂ ਆ ਹੁਣ ਦੇ ਦੌਰ 'ਚ ਸਿਆਸੀ ਤੌਰ ਤੇ ਦੇਖਿਆ ਕੇਜਰੀਵਾਲ ਕਿਵੇਂ ਉਸ ਦੀ ਪਾਰਟੀ, ਇੱਥੇ ਇਸ ਦੀਵਾਨ 'ਚ ਵੀ ਸਾਡੇ ਵੀਰ ਭੈਣਾਂ ਨੇ ਜਿਨ੍ਹਾਂ ਨੇ ਪੂਰਾ ਤਕਰਾਰ ਕੀਤਾ ਕਿ ਜੀ ਨਹੀਂ ਇਹ ਤਾਂ ਫਲਾਣਾ ਹੈ ਤੇ ਇਹ ਤਾਂ ਢਿਮਕਾ ਹੈ। ਹੁਣ ਅਸੀਂ ਔਰ ਉਸ ਦਾ ਨਤੀਜਾ ਜਦੋਂ ਡਾਇਸਪੋਰਾ ਸਿੱਖ ਹਿੱਲਦਾ, ਇਸ ਗੱਲ ਦਾ ਧਿਆਨ ਰਹੇ ਸਟਰਗਲ ਸਾਡੀ ਕੀ ਹੈ, ਕਿੰਨੀ ਕਾਮਯਾਬ ਹੈ ਨਹੀਂ ਹੈ, 39 ਸਾਲ ਕੀ ਖੱਟਿਆ ਕੀ ਨਹੀਂ, ਇਹਨੂੰ ਇੱਕ ਪਾਸੇ ਰੱਖ ਕੇ ਦੁਸ਼ਮਣ ਦੀਆਂ ਅੱਖਾਂ 'ਚ ਜਦੋਂ ਤੁਸੀਂ ਦੇਖੋਗੇ ਕਿ ਦੁਸ਼ਮਣ ਸਾਡੀ ਸਟਰਗਲ ਨੂੰ ਕਿਵੇਂ ਦੇਖਦਾ ਤੇ ਉਹ ਠੀਕ ਐਨਾਲਿਸਿਸ ਹੁੰਦਾ। ਜਦੋਂ ਅਸੀਂ ਕਿਰਦਾਰ ਜਾਂ ਕਰੈਕਟਰ ਦੀ ਗੱਲ ਕਰਦੇ 18ਵੀਂ ਸਦੀ 'ਚ ਸਾਡੇ ਕਿਰਦਾਰ ਬਾਰੇ ਭਾਈ ਰਤਨ ਸਿੰਘ ਭੰਗੂ ਨੇ ਕੀ ਲਿਖਿਆ, ਜਾਂ ਬਾਅਦ 'ਚ ਭਾਈ ਸੰਤੋਖ ਸਿੰਘ, ਗਿਆਨੀ ਗਿਆਨ ਸਿੰਘ, ਜਾਂ ਭਾਈ ਵੀਰ ਸਿੰਘ, ਭਾਈ ਕਾਹਨ ਸਿੰਘ ਨਾਭਾ, ਇਹ ਸਾਡੇ ਆਪਣੇ ਨੇ। ਪਰ ਜਦੋਂ ਅਸੀਂ ਇੱਕ ਆਈਡੀਅਲ ਐਵੀਡੈਂਸ ਦੇਖਦੇ ਹਾਂ ਤੇ ਆਈਡੀਅਲ ਐਵੀਡੈਂਸ ਅਸੀਂ ਕਾਜ਼ੀ ਨੂਰਦੀਨ ਨੂੰ ਦੇਖਦੇ, ਜਿਹੜਾ ਸਿੱਖਾਂ ਨੂੰ ਲਿਖਣ ਲੱਗੇ ਸੱਗ ਵੀ ਕਹਿੰਦਾ, ਕੁੱਤੇ ਵੀ ਕਹਿੰਦਾ, ਪਰ ਜਦੋਂ ਉਹਨਾਂ ਦਾ ਕਰੈਕਟਰ ਬਿਆਨਦਾ ਤੇ ਫਿਰ ਸਾਨੂੰ ਨਜ਼ਰ ਆਉਂਦਾ ਵੀ ਵਾਹ ਆਫਰੀਨ, ਕਿਸ ਲੈਵਲ ਦਾ ਸਾਡਾ ਇਖਲਾਕ। ਇਸੇ ਤਰ੍ਹਾਂ ਜੇ ਅੱਜ ਦੇ ਦੌਰ 'ਚ ਇੱਕ ਪਾਸੇ ਸਰਕਾਰ ਦਾ ਨੈਰੇਟਿਵ ਸਾਡੇ ਲੋਕਾਂ 'ਚ ਆਤੰਕਵਾਦ, ਅਲਗਾਵਵਾਦ, ਉਗਰਵਾਦ ਦੇ ਥੱਲੇ, ਪਰ ਜੇ ਦਿੱਲੀ ਦਾ ਪੁਲਿਸ ਕਮਿਸ਼ਨਰ ਵੇਦ ਬਰਵਾਹਾ ਰਿਟਾਇਰ ਹੋਣ ਤੋਂ ਬਾਅਦ ਜਿਹਨੇ ਇੰਨੀਆਂ ਖਿਦਮਾਤ ਦਿੱਤੀਆਂ ਹਕੂਮਤ ਨੂੰ, ਉਹਨੂੰ ਗਵਰਨਰ ਲਾਇਆ ਗਿਆ ਨਾਰਥ ਈਸਟ ਦੀ ਸਟੇਟਾਂ ਦਾ, ਔਰ ਉਹਨੇ ਜਿਹੜੀ ਕਿਤਾਬ ਲਿਖੀ ਉਹਦੇ 'ਚ 2 ਚੈਪਟਰ, ਇੱਕ ਦਾ ਟਾਈਟਲ ਹੀ ਇਹ ਹੈ ਕਿ ਜਿੰਦਾ ਵਾਜ਼ ਨਾਟ ਐਨ ਆਰਡੀਨਰੀ ਮੈਨ, 2 ਪੇਜਸ ਨੇ ਉਹਦੇ ਤੇ ਇਹ ਜਦੋਂ ਭਵਿੱਖ ਦੇ ਲੋਕ ਦੇਖਣਗੇ ਅੱਜ ਦੀ ਹਕੂਮਤ ਨੇ ਕੀ ਕਿਹਾ ਕੀ ਨਹੀਂ ਕਿਹਾ, ਜਿਵੇਂ 18ਵੀਂ ਸਦੀ ਦਾ ਇਤਿਹਾਸ ਇੱਕ ਕਾਜ਼ੀ ਨੂਰਦੀਨ ਬਿਆਨ ਦਿੰਦਾ ਹੈ, ਇਵੇਂ ਜਿੱਦਣ ਜਿੰਦੇ ਸੁੱਖੇ ਦੀ ਗੱਲ ਵੇਦ ਬਰਵਾਹਾ ਦੀ ਜ਼ੁਬਾਨੀ, ਜਾਂ ਜਿਸ ਜੇਲ੍ਹ ਦੇ ਵਿੱਚ ਪੂਨੇ ਦੇ ਵਿੱਚ ਜਾਂ ਜਿਹੜਾ ਦਰੋਗਾ ਹੈ ਉਸ ਜੇਲ੍ਹ ਦਾ, ਜਾਂ ਬਾਅਦ ਦੇ ਵਿੱਚ ਜਿਹੜਾ ਬੁੱਚਰ ਹੈ ਜਿਹੜਾ ਕਿ ਉਹਨਾਂ ਨੂੰ ਫਾਂਸੀ ਦਿੰਦਾ ਹੈ, ਉਹਨਾਂ ਦੇ ਵੀ ਰਿਕਾਰਡ ਜਿਹੜੇ ਨੇ ਅੱਡ ਅੱਡ ਮਹਾਰਾਸ਼ਟਰ ਦੀਆਂ ਇੰਗਲਿਸ਼ ਮੈਗਜ਼ੀਨ 'ਚ ਆਏ ਹੋਏ ਨੇ। ਇਹ ਕਿਰਦਾਰ ਹੋਏਗਾ ਸਾਡੇ ਸੰਘਰਸ਼ ਦੇ ਇਹਨਾਂ ਯੋਧਿਆਂ ਦਾ ਕਿ ਕਿਵੇਂ ਉਹਨਾਂ ਨੇ ਮੌਤ ਨੂੰ ਕਲੋਲਾਂ ਕੀਤੀਆਂ, ਮੌਤ ਨੂੰ ਮਖੌਲ ਕੀਤੇ। ਇਹ ਸਾਡੀ ਹਕੀਕਤ ਹੈ। ਹੁਣ ਜੇ ਅਸੀਂ ਡਾਇਸਪੋਰਾ ਸਿੱਖਾਂ ਦੀ ਗੱਲ ਕਰੀਏ, ਔਰ ਇਹ ਕਿਉਂ ਇੰਪੋਰਟੈਂਟ ਹੈ ਵੀ ਅਸੀਂ ਹਰ ਇੱਕ ਦਾ ਝੰਡਾ ਨਾ ਚੁੱਕੀਏ, ਕੋਈ ਸਾਡੀ ਕਸਵਟੀ ਹੋਏ, ਕੋਈ ਪਰਖ ਹੋਏ, ਕਿਉਂਕਿ ਜਿਉਂ ਹੀ ਕੇਜਰੀਵਾਲ ਨੂੰ ਜਾਂ ਉਹਨਾਂ ਨੂੰ ਅਸੀਂ ਇੱਥੋਂ ਹਜ਼ਾਰਾਂ ਕਰੋੜ ਰੁਪਈਆ ਦਿੱਤਾ, ਉਹਨਾਂ ਨੂੰ ਜਹਾਜ਼ਾਂ ਦੇ ਜਹਾਜ਼ ਭਰ ਕੇ ਉਹਨਾਂ ਦੇ ਪ੍ਰਚਾਰ ਲਈ ਗਏ, ਉਦੋਂ ਸਾਡੇ ਵਰਗੀਆਂ ਆਵਾਜ਼ਾਂ ਇੱਕਾ ਦੁੱਕਾ ਰਹਿ ਗਈਆਂ ਸੀ। ਸਾਡੇ ਸਪੋਰਟ ਬੇਸ 'ਚ ਵੀ ਇਹ ਸੀ ਕਿ ਜੀ ਤੁਸੀਂ ਹਰ ਇੱਕ ਦਾ ਵਿਰੋਧ ਹੀ ਕਰਨਾ ਹੈ, ਚਲੋ ਇਹਨਾਂ ਤੋਂ ਜਾਨ ਛੁੱਟੇ, ਕਾਂਗਰਸ ਤੋਂ ਜਾਨ ਛੁੱਟੇ, ਅਕਾਲੀਆਂ ਤੋਂ ਛੁੱਟੇ, ਭਾਵੇਂ ਕਾਲਾ ਚੋਰ ਆ ਜਾਏ, ਉਹ ਕਾਲਾ ਵੀ ਹੈ ਚੋਰ ਵੀ ਹੈ, ਆ ਵੀ ਗਿਆ। ਤੇ ਸਾਡੇ ਇਸ ਨੈਰੇਟਿਵ ਦਾ ਨਤੀਜਾ ਸੀ ਕਿ 92 MLA ਪੰਜਾਬ ਦੇ ਲੋਕਾਂ ਨੇ, ਔਰ ਇਹ ਜਿਹੜੀ ਸਾਰੀ ਸਾਡੀ ਪ੍ਰਾਪਤੀ ਸੀ। ਹੁਣ ਜਿਹੜਾ ਐਨਮੀ ਹੈ, ਪਿਛਲੇ ਦਿਨਾਂ 'ਚ ਪਿਛਲੇ ਕੱਲ੍ਹ ਹੀ ਸਾਡੀ TV 84 ਦੇ ਬੜੇ ਪਿਆਰੇ ਟੀਮ ਮੈਂਬਰ ਬੇਟਾ ਅਮਰਵੀਰ ਸਿੰਘ ਦਾ ਆਨੰਦ ਕਾਰਜ ਸੀ ਨਿਊ ਜਰਸੀ 'ਚ, ਤੁਹਾਡੇ 'ਚੋਂ ਵੀ ਬਹੁਤ ਸਾਰੇ ਸ਼ਮੂਲੀਅਤ ਤੁਸੀਂ ਕੀਤੀ, ਜਿਹੜੇ ਬਾਹਰੋਂ ਆਏ ਹੋਏ ਵੀਰ ਨੇ ਉਹ ਉਸ ਆਨੰਦ ਕਾਰਜ ਸ਼ਾਮਲ ਹੋਣ ਲਈ ਆਏ। ਤੇ ਹਰਚਰਨਜੀਤ ਸਿੰਘ ਧਾਮੀ ਦਲ ਖਾਲਸਾ ਦੇ ਪ੍ਰੈਜ਼ੀਡੈਂਟ ਉਹ ਵੀ ਆਏ ਹੋਏ ਸੀ, ਉਹਨਾਂ ਦੇ ਨਾਲ ਗੁਫ਼ਤਗੂ ਵੀ ਹੋਈ। ਉਹਨਾਂ ਨੇ ਇੱਕ ਬੜੀ ਖੂਬਸੂਰਤ ਗੱਲ ਕੀਤੀ। ਕਈ ਵਾਰ ਗੱਲ ਉਹੀ ਹੁੰਦੀ ਹੈ, ਉਹਨੂੰ ਕਹਿਣ ਦਾ ਅੰਦਾਜ਼ ਹੁੰਦਾ ਹੈ, ਕਹਿੰਦਾ ਜੀ ਦੇਖੋ ਜਿਹੜਾ ਕੋਈ ਠੇਕੇਦਾਰ ਜਦੋਂ ਅਦਵਾਣੇ ਖਰੀਦਦਾ ਉਹ ਖੇਤ ਖਰੀਦ ਲੈਂਦਾ ਸਾਰੇ, ਫਿਰ ਉਹਨੂੰ ਲੱਗਦਾ ਵੀ ਹਰ ਚੌਂਕ ਦੇ ਵਿੱਚ ਜਾਂ ਥੋੜ੍ਹੇ ਡਿਸਟੈਂਸ ਤੇ ਉਹਨੇ ਕਿਰਾਏਦਾਰ ਬੰਦੇ ਰੱਖ ਲਏ ਹੁੰਦੇ ਨੇ ਕਿ ਤੁਸੀਂ ਅਦਵਾਣੇ ਵੇਚਣੇ ਨੇ। ਅਸੀਂ ਇੱਕ ਥਾਂ ਤੇ ਰੋਕਦੇ ਹਾਂ, ਸਾਨੂੰ ਲੱਗਦਾ ਵੀ ਇਹ ਨਹੀਂ ਚੰਗੇ, ਜਾਂ ਬੰਦੇ ਦਾ ਜਿਹੜਾ ਵਿਹਾਰ ਮਾੜਾ ਉਹ ਦੂਜੇ ਤੇ ਚਲਾ ਜਾਂਦਾ, ਤੀਜੇ ਤੇ ਚਲਾ ਜਾਂਦਾ, ਪਰ ਇਨ ਦਾ ਐਂਡ ਤੁਸੀਂ ਕਿਸੇ ਢੇਰ ਤੋਂ ਵੀ ਖਰੀਦੋ, ਪੈਸੇ ਠੇਕੇਦਾਰ ਦੀ ਜੇਬ 'ਚ ਜਾਣੇ ਨੇ ਜਿਹਦੇ ਕੋਲ ਨੇ। ਸੋ ਇਹ ਗੱਲ ਸਾਨੂੰ ਸਮਝਣੀ ਪਏਗੀ। ਕਾਂਗਰਸ, BJP, ਆਮ ਆਦਮੀ, ਬਾਦਲ ਦਲ, ਕੱਲ੍ਹ ਨੂੰ ਕੋਈ ਹੋਰ ਦਲ ਆ ਜਾਏ, ਕੋਈ ਹੋਰ ਧਿਰ ਆ ਜਾਏ, ਅਲਟੀਮੇਟਲੀ ਠੇਕੇਦਾਰ ਕੌਣ ਹੈ, ਕੌਣ ਰਨ ਕਰ ਰਿਹਾ ਸ਼ੋਅ ਨੂੰ, ਏਜੰਸੀਆਂ ਦੀ ਖੇਡ ਕੀ ਹੈ। ਔਰ ਇਹ ਕਿਉਂਕਿ ਡਾਇਸਪੋਰਾ ਸਿੱਖਾਂ ਦਾ ਭਾਵੇਂ ਸਾਡਾ ਇੱਕ ਛੋਟਾ ਰੂਪ ਹੋਏ, ਲੱਗਦਾ ਹੈ ਕਿ ਜੀ ਕਿੰਨੇ ਕੁ ਲੋਕ ਜਿਹੜੇ ਨੇ ਮੁਜ਼ਾਹਰਿਆਂ 'ਚ ਆਉਂਦੇ ਨੇ, ਇਹ ਇਵੇਂ ਨਹੀਂ ਹੁੰਦਾ। ਜਦੋਂ ਤੱਕ ਥਾਟ ਦਾ ਨੈਰੇਟਿਵ ਜਿਹੜਾ ਹੈ ਉਹ ਦੇਣ ਵਾਲੀ ਤਾਕਤ ਮੌਜੂਦ ਹੈ ਤੇ ਦੁਸ਼ਮਣ ਇਹ ਡਰ ਰਿਹਾ ਹੁੰਦਾ। ਔਰ ਮੈਂ ਅਕਸਰ ਇੱਕ ਜਨਰਲ ਸਟੇਟਮੈਂਟ ਦਿੰਦਾ, ਅੱਜ ਵੀ ਮੈਨੂੰ ਲੱਗਦਾ ਇਹ ਰੈਲੇਵੈਂਟ ਹੈ, ਜਦੋਂ 10 ਗੁਰੂ ਸਾਹਿਬਾਨ ਸਰੀਰਕ ਜਾਮਿਆਂ ਵਿੱਚ ਸਨ ਉਦੋਂ ਵੀ ਰੈਲੇਵੈਂਟ ਸੀ।
5% ਲੋਕ ਜਿਹੜੇ ਨੇ ਉਹ ਪ੍ਰੋਐਕਟਿਵ ਹੁੰਦੇ ਨੇ, ਜਿਹੜੇ ਸਮਝਦੇ ਨੇ ਜਾਂ ਜਿਹੜੇ ਐਕਟਿਵਿਜ਼ਮ ਕਰਦੇ ਨੇ। 5% ਲੋਕ ਰਜਿਸਟਰਡ ਬੇਈਮਾਨ ਹੁੰਦੇ ਨੇ। ਉਹ ਜਦੋਂ ਗੁਰੂ ਸਾਹਿਬਾਨ ਵੀ ਸਨ, ਭਾਵੇਂ ਉਹਨਾਂ ਦੇ ਆਪਣੇ ਟੱਬਰਾਂ ਚੋਂ ਹੀ ਹੋਣ, ਉਹ ਪ੍ਰਿਥੀਆ ਹੋਏ, ਉਹ ਰਾਮ ਰਾਏ ਹੋ, ਧੀਰ ਮਲੀਆ ਹੋਏ, ਉਹ ਮਸੰਦ ਹੋਏ, 90% ਲੋਕ ਨਾ ਉਹ ਪ੍ਰੋਐਕਟਿਵ ਹੁੰਦੇ ਨੇ ਨਾ ਰਜਿਸਟਰਡ ਬੇਈਮਾਨ ਹੁੰਦੇ ਨੇ, ਪਰ ਉਹ ਦੋਨੋਂ ਪਾਸਿਆਂ ਚੋਂ, ਦੋਨੋਂ ਧਿਰਾਂ ਚੋਂ ਕਿਸੇ ਦਾ ਵੀ ਪ੍ਰਭਾਵ ਕਬੂਲ ਸਕਦੇ ਨੇ। ਜੇ ਐਕਟਿਵਿਸਟ ਆਪਣਾ ਨੈਰੇਟਿਵ ਦੇਣ ਤੇ ਉਹ 90% ਨਾਲ ਲੱਗ ਜਾਂਦੇ ਨੇ, ਕਿਉਂਕਿ ਮੁੱਢਲੇ ਤੌਰ ਤੇ ਉਹ ਸਿੱਖੀ ਨੂੰ ਪਿਆਰ ਕਰਦੇ ਨੇ। ਤੇ ਜਦੋਂ ਸਾਡਾ ਨੈਰੇਟਿਵ ਡਾਊਨ ਹੁੰਦਾ ਹੈ, ਦੁਸ਼ਮਣ ਉਹਨਾਂ ਰਜਿਸਟਰਡ ਬੇਈਮਾਨਾਂ ਨੂੰ ਉਭਾਰਦਾ ਹੈ, ਉਹਨਾਂ ਦੇ ਹਿੱਤ, ਉਹ ਤੁਹਾਨੂੰ ਵੀਜ਼ਾ, ਪਾਸਪੋਰਟ ਦੂਜੇ ਦੇਣ ਵਾਲੇ। ਔਰ ਜਿਸ ਕਰਾਊਡ ਦੀ ਗੱਲ ਭਾਈ ਕੁਲਦੀਪ ਸਿੰਘ ਜੀ ਨੇ ਕੀਤੀ ਹੈ, ਉਹ ਤੁਸੀਂ ਦੇਖੋਗੇ ਇੱਥੇ ਜਿਹੜਾ ਵੀ ਆਉਣ ਵਾਲਾ ਹੋਏਗਾ ਉਹਦੇ ਨਾਲ ਹੀ ਤੁਹਾਨੂੰ ਖੜੇ ਨਜ਼ਰ ਆਉਣਗੇ। ਉਹ ਨਿਊਯਾਰਕ ਵੀ ਇਵੇਂ ਹੀ ਹੋਏਗਾ, DC 'ਚ ਵੀ ਇਵੇਂ ਹੀ ਹੋਏਗਾ, ਕੈਲੀਫੋਰਨੀਆ 'ਚ ਵੀ ਇਵੇਂ ਹੋਏਗਾ। ਇਹ ਉਸ ਕਿਸਮ ਦੇ ਜਿਹੜਾ ਵਿਕਾਊ ਮਾਲ, ਜਿਹੜਾ ਫੋਟੋ ਕਲਚਰ, ਇਹਨਾਂ ਨੂੰ ਜੇ ਤੁਸੀਂ ਕਹੋ ਜੀ ਤੁਹਾਨੂੰ ਕਬਰਸਤਾਨ ਦਾ ਪ੍ਰਧਾਨ ਬਣਾ ਦੇਣਾ, ਤੇ ਉੱਥੇ ਜਾ ਕੇ ਮਰਨ ਲਈ ਤਿਆਰ ਹੋ ਜਾਣਗੇ ਕਿ ਮੈਨੂੰ ਪ੍ਰਧਾਨ ਬਣਾਓ, ਮੈਂ ਮਰਨ ਨੂੰ ਤਿਆਰ। ਇਹਨਾਂ ਦਾ ਕੋਈ ਇਲਾਜ ਨਹੀਂ ਹੈ, ਔਰ ਇਸ ਬਾਰੇ ਫਿਕਰਮੰਦੀ ਦੀ ਵੀ ਲੋੜ ਨਹੀਂ ਹੋਣੀ ਚਾਹੀਦੀ। ਪਰ ਗੱਲ 5% ਉਸ ਨੈਰੇਟਿਵ ਵਾਲਿਆਂ ਦੀ ਹੈ। ਗੱਲ ਜਦੋਂ ਅਸੀਂ ਅੱਜ ਦੇ 3 ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਦੀ ਗੱਲ ਕਰੀਏ, ਤੇ ਇਹ ਇਵੇਂ ਨਹੀਂ ਹੋਇਆ ਕਿ ਆਲ ਆਫ ਅ ਸਡਨ ਉਹ ਆਏ, ਉਹਨਾਂ ਨੇ ਪੰਜਵੜ ਨੂੰ ਲਾਹੌਰ ਦੀਆਂ ਗਲੀਆਂ 'ਚ ਸ਼ਹੀਦ ਕੀਤਾ, ਅਵਤਾਰ ਸਿੰਘ ਖੰਡਾ ਨੂੰ UK 'ਚ ਕੀਤਾ ਜਾਂ ਦੂਜਾ। ਹੁਣ ਅਵਤਾਰ ਸਿੰਘ ਖੰਡਾ ਜਿਨ੍ਹਾਂ ਦੇ ਪਿਤਾ ਕੁਲਵੰਤ ਸਿੰਘ ਖੁਖਰਾਣਾ ਸ਼ਹੀਦ ਨੇ, ਬਿਲਕੁਲ ਬਚਪਨ ਉਹਨਾਂ ਦਾ, ਉਹਨਾਂ ਦੀ ਮਾਤਾ ਜਿਹੜੀ ਇੱਕ ਟ੍ਰੇਨ ਟੀਚਰ ਹੈ, ਉਹਨਾਂ ਨੇ ਉਹਨਾਂ ਨੂੰ ਪਾਲਿਆ। ਲੇਕਿਨ ਜੋ ਹੀ ਉਹ ਜਵਾਨੀ ਵੱਲ ਵਧੇ, ਉਹਨਾਂ ਨੂੰ ਆਪਣੇ ਪਿਤਾ ਦੀ ਲੈਗੇਸੀ ਵੀ ਨਜ਼ਰ ਆਈ, ਆਪਣੀ ਮਾਂ ਦਾ ਸਿਦਕ ਵੀ ਨਜ਼ਰ ਆਇਆ। ਭਾਈ ਗੁਰਜੰਟ ਸਿੰਘ, ਬੁੱਧ ਸਿੰਘ ਵਾਲਾ ਜਾਂ ਦੂਸਰੇ ਜਿਨ੍ਹਾਂ ਨੇ ਗੁੜਤੀ ਦਿੱਤੀ, ਉਹ ਵੀ ਨਜ਼ਰ ਆਏ। ਉਹਨਾਂ ਨੂੰ ਇਹ ਲੱਗਾ ਕਿ ਮੈਂ ਇਹ ਗੱਲ ਕਰਨੀ ਹੈ। ਉਹ UK ਦੇ ਵਿੱਚ ਆ ਜਾਂਦੇ ਨੇ 2011-12 ਦੇ ਵਿੱਚ ਸਟੂਡੈਂਟ ਵੀਜ਼ੇ ਦੇ ਉੱਤੇ, 3 ਸਾਲ ਦਾ ਟੈਕਨੀਕਲ ਕੋਰਸ ਦੇ ਥੱਲੇ। ਹੁਣ 2015 ਦੇ ਵਿੱਚ ਨਰਿੰਦਰ ਮੋਦੀ 2014 'ਚੋਂ ਪਹਿਲੀ ਵਾਰ ਪ੍ਰਾਈਮ ਮਿਨਿਸਟਰ ਬਣਦੇ, 2015 ਦੇ ਵਿੱਚ ਉਹ UK 'ਚ ਆਉਂਦਾ। ਅਜੀਤ ਡੋਭਾਲ ਦੀ ਟੀਮ ਉਸ ਤੋਂ ਪਹਿਲਾਂ ਆਉਂਦੀ। ਹੁਣ ਅਜੀਤ ਡੋਭਾਲ ਜਿਹੜਾ ਬ੍ਰੋਸ਼ਰ ਜਾਂ ਜਿਹੜਾ ਇੱਕ ਲਫ਼ਜ਼ ਖਾਲ ਬਰਾਊਜ਼ਰ ਉਹਨਾਂ ਨੂੰ ਦਿੰਦੇ UK ਦੇ ਪ੍ਰਾਈਮ ਮਿਨਿਸਟਰ ਨੂੰ ਕਿ ਇਹ ਬੰਦੇ ਸਾਡੇ ਹਵਾਲੇ ਕਰੋ, ਉਹਨਾਂ ਦੇ ਵਿੱਚ ਅਵਤਾਰ ਸਿੰਘ ਖੰਡਾ ਦਾ ਨਾਂ ਹੈ। ਸਾਨੂੰ ਇਸ ਗੱਲ ਤੋਂ ਹੁਣ ਸ਼ਹਾਦਤ 2023 'ਚ ਹੋਈ ਹੈ, ਬਹੁਤ ਸਾਰਿਆਂ ਨੇ ਸ਼ਾਇਦ ਉਹਨਾਂ ਦਾ ਨਾਂ ਪ੍ਰੋਟੈਸਟ ਦੇ ਹਵਾਲੇ ਨਾਲ ਹੀ ਸੁਣਿਆ ਹੋਏਗਾ। ਹੁਣ ਦੁਸ਼ਮਣ ਨੂੰ ਨਜ਼ਰ ਆ ਰਿਹਾ ਹੈ ਕਿ ਵੀ ਇਹ ਪੋਟੈਂਸ਼ੀਅਲ ਕਿੱਥੇ ਲਾਈ ਕਰਦਾ ਹੈ, ਕੀ ਹੈ। ਔਰ ਉਹ ਪ੍ਰੈਸ਼ਰ 2015 ਦੇ ਵਿੱਚ ਦਿੱਤੇ ਜਿਹੜੇ ਬ੍ਰੋਸ਼ਰ 'ਚ ਨਾਂ ਹੈ ਅਵਤਾਰ ਸਿੰਘ ਖੰਡੇ ਦਾ, ਉਹ ਬਰਾਬਰ ਜਾਰੀ ਰਹਿੰਦਾ ਹੈ। ਜਿਸ ਜੂਨ ਦੇ ਮਹੀਨੇ 'ਚ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਇੱਕ ਕੈਮੀਕਲ ਜਾਂ ਦੂਸਰੇ ਪੋਇਜ਼ਨ ਦੇ ਨਾਲ, ਉਸ ਨੂੰ 4 ਜੂਨ ਦੇ ਪ੍ਰੋਟੈਸਟ ਦੇ ਵਿੱਚ ਵੀ ਉਹ ਸ਼ਾਮਲ ਹੈ। 18 ਮਾਰਚ ਨੂੰ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਔਰ ਉਹਨਾਂ ਦੇ ਸਾਥੀਆਂ ਦੇ ਖਿਲਾਫ ਗ੍ਰਿਫਤਾਰੀ ਦੀ ਨੌਟੰਕੀ ਕੀਤੀ ਜਾਂਦੀ ਹੈ, ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ ਸਕ੍ਰਿਪਟ ਏਜੰਸੀਆਂ ਨੇ 13 ਮਹੀਨੇ ਚੱਲੇ ਕਿਸਾਨ ਮੋਰਚੇ ਦੇ ਫਤਹ ਹੋਣ ਤੋਂ ਬਾਅਦ ਲਿਖੀ, ਉਹਨਾਂ ਨੇ ਅੰਦਾਜ਼ਾ ਲਾ ਲਿਆ ਹੁਣ ਕਿਸਾਨ ਮੋਰਚਾ ਬਹੁਤ ਵੱਡਾ ਪੰਜਾਬ ਦੇ ਪਿੰਡਾਂ 'ਚ ਇੱਕ ਯੂਨੀਕ ਫਿਨੋਮੀਨਾ ਹੈ, ਜਿਸ ਦੇ ਉੱਤੇ ਕਈ PhDs ਹੋਣਗੀਆਂ ਕਿ ਕਿਵੇਂ ਇੱਕ ਛੋਟੀ ਜਿਹੀ ਕੌਮ ਦਾ ਇੱਕ ਛੋਟਾ ਜਿਹਾ ਹਿੱਸਾ ਜਿਨ੍ਹਾਂ ਦੀ ਮੇਨ ਪੋਲੀਟੀਕਲ ਪਾਰਟੀ ਅਕਾਲੀ ਦਲ ਪਾਰਲੀਮੈਂਟ 'ਚ ਖਲੋ ਕੇ ਈਵਨ ਜਿੱਦਣ ਬੀਬੀ ਹਰਸਿਮਰਤ ਕੌਰ ਨੇ ਅਸਤੀਫਾ ਵੀ ਦਿੱਤਾ, ਇਹਨਾਂ ਕਿ ਇਹਨਾਂ ਦੇ ਕੋਲ ਕੋਈ ਚੋਇਸ ਹੀ ਨਹੀਂ ਰਹੀ, ਉਹਨੇ ਉਦੋਂ ਵੀ ਕਿਹਾ ਜੀ ਗੁੰਮਰਾਹ ਕਰ ਦਿੱਤਾ ਗਿਆ ਲੋਕਾਂ ਨੂੰ। ਇਹ 3 ਕਿਸਾਨ ਬਿੱਲ ਜਿਹੜੇ ਨੇ ਇਹ ਬਹੁਤ ਕਿਸਾਨਾਂ ਦੇ ਫਾਇਦੇ 'ਚ, ਔਨ ਰੈਕਡ ਸਟੇਟਮੈਂਟਸ ਨੇ। ਪ੍ਰਕਾਸ਼ ਸਿੰਘ ਬਾਦਲ ਉਸ ਦੀਆਂ ਸਟੇਟਮੈਂਟਸ ਤੁਸੀਂ ਕੱਢ ਸਕਦੇ ਹੋ। ਪਰ ਜਿਹੜਾ ਦਬਾਅ ਉੱਥੇ ਬਣਦਾ ਉਸ ਦੇ ਵਿੱਚ ਡਾਇਸਪੋਰਾ ਸਿੱਖਾਂ ਦਾ ਕਿੰਨਾ ਵੱਡਾ ਰੋਲ ਹੈ, ਉਹਦੇ 'ਚ ਇਕੱਲਾ ਇਹ ਨਹੀਂ ਕਿ ਫਾਈਨੈਂਸ਼ੀਅਲ ਹੈਲਪ ਹੋਈ, ਇਹ ਲੌਬੀ ਦਾ ਨਤੀਜਾ ਸੀ। ਜੇ ਜਸਟਿਨ ਟਰੂਡੋ ਜਿਹਦੇ ਮਗਰ ਅੱਜ ਵੀ ਪਏ ਹੋਏ ਨੇ, ਹੁਣ ਵੀ ਡਿਮਾਰਸ਼ੇ ਪ੍ਰੋਟੈਸਟ, ਹੁਣ ਇੱਕੋ ਹੀ ਸਟੈਪ ਰਹਿ ਗਿਆ ਫੋਰਨ ਪਾਲਿਸੀ ਦਾ ਇੰਡੀਆ ਦਾ ਕਿ ਉਹ ਕੈਨੇਡਾ ਤੋਂ ਆਪਣਾ ਹਾਈ ਕਮਿਸ਼ਨਰ ਜਿਹੜਾ ਕੈਨੇਡਾ ਵਾਲਿਆਂ ਨੂੰ ਕਹੇ ਵੀ ਦਿੱਲੀੋਂ ਕੱਢੋ ਬਾਹਰ, ਇਹਨਾਂ ਨੂੰ ਪਰਸੋਨਾ ਨਾਨ ਗ੍ਰੇਟਾ ਲਾਣੇ, ਇਹ ਉਹਨੂੰ ਇਸ ਲੈਵਲ ਤੱਕ ਗੱਲ ਇਹਨਾਂ ਨੇ ਪਹੁੰਚਾ ਦਿੱਤੀ ਕਿਉਂਕਿ ਜਸਟਿਨ ਟਰੂਡੋ ਡਾਇਸਪੋਰਾ ਸਿੱਖਾਂ ਦੀ ਲੌਬੀ ਦੀ ਬਦੌਲਤ ਕਿਸਾਨਾਂ ਦੇ ਨਾਲ ਖਲੋਤਾ ਹੈ। ਅਮਰੀਕਾ ਦੇ ਵਿੱਚ ਅਸੀਂ ਸਿੱਖ ਕੌਕਸ ਦਾ ਜ਼ਿਕਰ ਕਰਦੇ ਹਾਂ, ਭਾਈ ਹਿੰਮਤ ਸਿੰਘ ਹੋਰਾਂ ਨੇ ਠੀਕ ਕਿਹਾ, ਅਸੀਂ ਮੰਗਦੇ ਬਹੁਤ ਕੁਛ ਹੈ, ਇਵੇਂ ਕਿਉਂ ਨਹੀਂ ਹੋ ਜਾਂਦਾ, ਇਵੇਂ ਕਿਉਂ ਨਹੀਂ ਹੋ ਜਾਂਦਾ। ਪਰ ਜਦੋਂ ਕੋਈ ਕਰਨ ਦਾ ਯਤਨ ਕਰਦਾ, ਗੱਲ ਮੁਸਲਮਾਨਾਂ ਦੀ ਅਸੀਂ ਕਰਦੇ ਹਾਂ, ਇਹ ਵੀ ਠੀਕ ਹੈ, ਨੰਬਰ ਗੇਮ ਮੈਟਰ ਕਰਦੀ ਹੈ,
ਭਾਰਤ ਦੇ ਵਿੱਚ 22 ਕਰੋੜ ਮੁਸਲਮਾਨ ਨੇ, ਸਾਡੀ ਗਿਣਤੀ 2 ਕਰੋੜ ਹੈ। ਤੇ ਜੇ ਉਹਨਾਂ ਦੇ ਲਈ ਲੌਬੀ ਹੁੰਦੀ ਹੈ ਔਰ ਉਹਦੇ 'ਚ ਇਹ ਨਹੀਂ ਹੈ ਵੀ ਸਾਡਾ ਰੋਲ ਨਹੀਂ। ਅਸੀਂ ਇਹ ਸਾਰੀ ਮੋਦੀ ਵਿਜ਼ਿਟ ਤੋਂ ਪਹਿਲਾਂ ਮੈਂ 2 ਬਰੀਫਿੰਗਸ ਦਾ ਹਿੱਸਾ ਬਣਿਆ ਜਿਹੜੀਆਂ US ਕਾਂਗਰਸ ਦੇ ਵਿੱਚ ਹੋਈਆਂ। ਇੱਕ ਸਿੱਖ ਕਾਕਸ ਵੱਲੋਂ, ਜਿਸ ਦੇ ਵਿੱਚ ਜਿਹੜੀ ਅੰਡਰ ਸੈਕਟਰੀ ਹੈ ਯੂਨਾਈਟਿਡ ਨੇਸ਼ਨਸ ਦੀ, ਉਹ ਜ਼ੂਮ ਰਾਹੀਂ ਸ਼ਾਮਲ ਹੁੰਦੀ ਹੈ। ਜਿਹੜਾ ਇਹਨਾਂ ਦਾ ਮੇਨ ਹਿਊਮਨ ਰਾਈਟਸ ਦਾ ਗਰੁੱਪ ਹੈ US ਸਰਫ ਦਾ, ਉਹਨਾਂ ਦੀ ਐਕਸ ਚੇਅਰਪਰਸਨ ਜਦੋਂ 4 ਸਾਲ ਤੋਂ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨਿਆ ਜਾ ਰਿਹਾ, ਉਸ ਦੇ ਵਿੱਚ ਸ਼ਮੂਲੀਅਤ ਕਰਦੀ ਹੈ। ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੀ ਸਟੀਅਰਿੰਗ ਕਮੇਟੀ 'ਚ ਨੇ ਹਿਊਮਨ ਰਾਈਟਸ ਦੇ, ਉਹ ਉਸ ਦੇ ਵਿੱਚ ਆਪਣੀ ਪ੍ਰੈਜੈਂਟੇਸ਼ਨ ਦਿੰਦੇ ਨੇ। ਔਰ ਜਿਮ ਕਰੋ ਜਿਹੜੇ ਕਾਂਗਰਸਮੈਨ ਸਟਾਕਟਨ ਦੇ ਨੇ, ਉਹਨਾਂ ਨੇ, ਕਿਉਂਕਿ ਮੋਦੀ ਦੀ ਵਿਜ਼ਿਟ ਸੀ, ਸਾਡੀ ਕੋਸ਼ਿਸ਼ ਸੀ ਕਿ ਕੁਝ ਪਹਿਲਾਂ ਆਏ, ਉਹਨਾਂ ਨੇ ਕਿਹਾ ਕਿ ਜੀ ਅਸੀਂ ਜਦੋਂ ਓਬਾਮਾ ਦੇ ਵੇਲੇ ਮੋਦੀ ਆਇਆ 35 ਕਾਂਗਰਸਮੈਨਾਂ ਨੇ ਲਿਖਿਆ ਸੀ ਕਿ ਹਿਊਮਨ ਰਾਈਟਸ ਦੇ ਇਸ਼ੂ ਨੂੰ ਚੁੱਕਿਆ ਜਾਏ, ਅਸੀਂ ਇਸ ਤੇ ਕੰਮ ਕਰਾਂਗੇ। ਔਰ ਇਹ ਛੋਟੀ ਪ੍ਰਾਪਤੀ ਨਹੀਂ ਸੀ ਕਿ 75 ਕਾਂਗਰਸਮੈਨ ਔਰ ਉਹਨਾਂ 'ਚ ਸੈਨੇਟਰ ਵੀ ਸ਼ਾਮਲ ਹੈ ਜਿਨ੍ਹਾਂ ਨੇ ਪ੍ਰੈਜ਼ੀਡੈਂਟ ਨੂੰ ਬਾਈਡਨ ਨੂੰ ਲਿਖਿਆ। ਔਰ ਇਹ ਠੀਕ ਹੈ ਵੀ ਜਦੋਂ ਉਹਨਾਂ ਨੇ ਲੈਂਗੁਏਜ ਡਰਾਫਟ ਕਰਨੀ ਹੈ, ਉਹ ਮੁਸਲਿਮਸ ਦਾ ਜ਼ਿਕਰ ਮੇਜਰ ਮਾਈਨੋਰਿਟੀ ਹੈ, ਪਲੱਸ ਬਾਕੀਆਂ ਦਾ ਵੀ, ਹਾਲਾਂਕਿ ਈਸਾਈ ਸਾਡੇ ਤੋਂ ਜ਼ਿਆਦਾ ਨੇ ਈਵਨ ਵਿਦ ਇਨ ਇੰਡੀਆ, ਉਹਨਾਂ ਦਾ ਮੈਂਸ਼ਨ ਨਹੀਂ ਹੁੰਦਾ। ਲੇਕਿਨ ਅਸੀਂ ਜੇ ਮਿੱਥਿਆ ਹੋਏ ਕਿ ਜੀ ਕਾਕਸ 'ਚ ਕੀ ਹੁੰਦਾ ਹੈ ਜੀ, ਇਹ ਸਿੱਖ ਕਾਕਸ ਜੀ, ਕਿਸੇ ਨੇ ਕਿਤਾਬ ਲਿਖ ਮਾਰੀ, ਕਿਸੇ ਨੇ ਕੋਈ ਹੋਰ ਕਰ ਲਿਆ, ਅਸੀਂ ਜਦੋਂ ਚੱਲਣ ਹੀ ਨਹੀਂ ਦੇਣਾ। ਇਹ ਜਿਹੜੀ ਰੁਚੀ ਹੈ, ਮੈਂ ਇਸ ਦੇ ਉੱਤੇ ਬਹੁਤ ਕੁਝ ਨਹੀਂ ਕਹਿਣਾ ਚਾਹੁੰਦਾ, ਕਿਉਂਕਿ ਜਦੋਂ ਅਸੀਂ ਅੱਜ ਦੇ ਪਲੇਟਫਾਰਮ ਤੇ ਗੱਲ ਕਰ ਰਹੇ ਹਾਂ, TV 84 ਦੇ ਮਾਧਿਅਮ ਰਾਹੀਂ ਔਰ ਦੂਸਰੇ ਚੈਨਲਸ ਰਾਹੀਂ ਵੀ ਲੱਖਾਂ ਤੱਕ ਇਹ ਮੈਸੇਜ ਪਹੁੰਚ ਰਿਹਾ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ TV 84 ਜਿਹਨੇ ਬੇਬੀ ਸਟੈਪ 2012 'ਚ ਲਏ ਦਸੰਬਰ 'ਚ, ਅੱਜ ਸਾਡੇ ਲਗਭਗ 2 ਲੱਖ ਦੇ ਕਰੀਬ YouTube ਦੇ ਉੱਤੇ ਸਬਸਕ੍ਰਾਈਬਰ ਨੇ, ਇੰਨੇ ਕੀ ਫੇਸਬੁੱਕ ਤੇ ਫਾਲੋਅਰ ਨੇ। ਹਾਲਾਂਕਿ ਸਾਨੂੰ ਰੈਸਟ੍ਰਿਕਟ ਕੀਤਾ ਹੋਇਆ ਵਿਦ ਇਨ ਇੰਡੀਆ, ਪੂਰੀਆਂ ਪਾਬੰਦੀਆਂ ਨੇ। ਲੇਕਿਨ ਜੇ ਮੈਂ ਇਸ ਤਜਰਬੇ ਨੂੰ, ਇਹ ਨਹੀਂ ਕਿ ਅਸੀਂ ਕਿਸੇ ਚੀਜ਼ ਨੂੰ ਨੈਗੇਟ ਕਰਨ ਲਈ ਮੈਂ ਕਹਿਣਾ ਚਾਹੁੰਦਾ, ਪਰ ਕਈ ਵਾਰ ਮੈਨੂੰ ਆਪਣਿਆਂ ਦੇ ਵਿਹਾਰ ਦੇ ਉੱਤੇ ਅਫਸੋਸ ਜ਼ਰੂਰ ਹੁੰਦਾ ਹੈ। ਪਰ ਫਿਰ ਗੁਰੂ ਸਾਹਿਬ ਦੇ ਇਸ ਮਹਾਵਾਕ ਤੇ ਧਿਆਨ ਜਾਂਦਾ ਹੈ ਕਿ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੋਂ ਕਸੁੱਧਾਂ ਕਾਲੀਆਂ ਬਾਹਰ ਚਿਟਵੜੀਆਂ। ਬਾਹਰ ਅਸੀਂ ਬਹੁਤ ਗੱਲਾਂ ਮਾਰਦੇ ਹਾਂ, ਜਦੋਂ ਆਪਣੇ ਕਿਰਦਾਰ ਦੀ ਗੱਲ ਆਉਂਦੀ ਹੈ ਤੇ ਸਾਡਾ ਯਤਨ ਹੁੰਦਾ ਹੈ ਕਿਹਨੂੰ ਡਾਊਨ ਪਲੇ ਕਰਨਾ ਹੈ, ਕਿਹਨੂੰ ਸਪੇਸ ਨਹੀਂ ਦੇਣਾ, ਕਿਹਦੇ ਬਰਾਬਰ ਕਿਹਨੂੰ ਲਿਆ ਕੇ ਖੜਾ ਕਰਨਾ ਹੈ, ਜਿਹਦੀ ਥੋੜੀ ਬਹੁਤ ਪ੍ਰੋਮੀਨੈਂਸ ਹੁੰਦੀ ਹੈ। ਭਾਈ ਜਿਹੜਾ ਕੋਈ ਸੇਵਾ ਕਰਦਾ ਹੈ, ਪੰਥ ਨੇ, ਜਿਵੇਂ ਭਾਈ ਹਿੰਮਤ ਸਿੰਘ ਹੋਰਾਂ ਨੇ ਕਿਹਾ, ਹੁਣ ਹਰਦੀਪ ਸਿੰਘ ਨਿੱਜਰ, ਉਹਨਾਂ ਦੇ ਕਿੰਨੇ ਗੁਣ ਜਿਹੜੇ ਬਹੁਤਿਆਂ ਨੂੰ ਪਤਾ ਨਹੀਂ ਸੀ। ਅਸੀਂ ਸਿਰਫ ਕਿਸੇ ਦੇ ਤੁਰ ਜਾਣ ਤੋਂ ਬਾਅਦ ਹੀ ਕਹਿਣਾ ਹੁੰਦਾ ਹੈ ਜੀ ਬਹੁਤ ਵਧੀਆ ਸਿੱਖ, ਮੁਫਤ ਲੰਗਰ ਕੋਵਿਡ 'ਚ ਦਿੱਤਾ, ਇਹ ਕੀਤਾ, ਉਹ ਕੀਤਾ। ਲੇਕਿਨ ਜਦੋਂ ਕਿਸੇ ਦਾ ਐਕਟਿਵਿਜ਼ਮ ਹੁੰਦਾ ਹੈ, ਉਦੋਂ ਅਸੀਂ ਕਿਸੇ ਧਿਰ ਨਾਲ ਵੀ ਜੋੜ ਦਿੰਦੇ ਹਾਂ, ਕਿਸੇ ਹੋਰ ਨਾਲ ਵੀ। ਇਹ ਐਵੇਂ ਹੀ ਵਰਤਾਰਾ ਭਾਈ ਪਰਮਜੀਤ ਸਿੰਘ ਪੰਜਵੜ ਦੇ ਹਵਾਲੇ ਨਾਲ। ਹੁਣ ਏਜੰਸੀਆਂ ਨੂੰ ਪਤਾ ਹੈ ਕਿ ਉਸ ਅਵਤਾਰ ਸਿੰਘ ਖੰਡੇ ਦੀ ਕੀ ਅਹਿਮੀਅਤ ਹੈ, ਉਹ 2015 ਤੋਂ ਸ਼ੁਰੂ ਹੋ ਜਾਂਦਾ ਹੈ। ਹੁਣ ਪਰਮਜੀਤ ਸਿੰਘ ਪੰਜਵੜ ਉਹਨਾਂ ਦੀ ਗੱਲ ਕਰੀਏ, ਉਹਨਾਂ ਦੀ ਕੁਰਬਾਨੀ ਦਾ ਜ਼ਿਕਰ, ਪਰਿਵਾਰ, ਮਾਤਾ ਦੀ ਸ਼ਹਾਦਤ, ਜਿਸ ਨੂੰ ਸਰ ਜਸਵੰਤ ਸਿੰਘ ਖਾਲੜਾ ਨੇ ਜਦੋਂ 3 ਸ਼ਮਸ਼ਾਨ ਘਾਟਾਂ 'ਚ ਆਪਣਾ ਉਹ ਸਰਚ ਆਪਰੇਸ਼ਨ ਕੀਤਾ ਤੇ 2 ਮਾਤਾਵਾਂ ਜਿਨ੍ਹਾਂ ਦੀਆਂ ਡੈੱਡ ਬਾਡੀਜ਼ ਦਾ ਵੇਰਵਾ ਮਿਲਦਾ ਹੈ, ਇੱਕ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਮਾਤਾ, ਸ਼ਾਇਦ ਮਹਿੰਦਰ ਕੌਰ ਉਹਨਾਂ ਦਾ ਨਾਂ ਹੈ, ਔਰ ਭਾਈ ਪਰਮਜੀਤ ਸਿੰਘ ਪੰਜਵੜ ਦੀ ਮਾਤਾ ਗੁਰਮੇਜ ਕੌਰ, ਉਹਨਾਂ ਦੇ ਭਰਾ, ਔਰ ਜਿਹੜੇ ਨੇ ਭਰਾ ਉਹ ਵੀ ਆ ਰਹੀ ਨੇ, ਉਹ ਬਿਨਾਂ ਸਪੋਰਟ ਤੋਂ ਤੁਰ ਹੀ ਨਹੀਂ ਸਕਦੇ, ਇੰਨਾ ਟੌਰਚਰ ਹੋਇਆ। ਲੇਕਿਨ ਉਹ ਜੇ ਨਿਕਲ ਜਾਂਦੇ ਨੇ ਉਹਨਾਂ ਦੇ ਡਰੈਗਨੇਟ 'ਚੋਂ ਔਰ ਆਪਣਾ ਜਿਹੜਾ ਉਹ ਪਰਦੇਸੀ ਜਾਂ ਜਲਾਵਤਨੀ ਦਾ ਜੀਵਨ ਜਿਉ ਰਹੇ ਨੇ, ਉਹਨਾਂ ਨੂੰ ਬਹਿਣ ਨਹੀਂ ਦਿੱਤਾ ਹੈ। ਜਦੋਂ ਐਕਸਟ੍ਰਾਡੀਸ਼ਨ ਦੀ ਮੰਗ ਇੰਡੀਅਨ ਗਵਰਨਮੈਂਟ ਨੇ ਪਾਕਿਸਤਾਨ ਤੋਂ ਕੀਤੀ, ਮੁਸ਼ਰਫ ਦੇ ਜ਼ਮਾਨੇ ਤੋਂ 20 ਬੰਦਿਆਂ ਦੀ ਐਕਸਟ੍ਰਾਡੀਸ਼ਨ ਮੰਗੀ, 15 ਉਹਨਾਂ 'ਚੋਂ ਮੁਸਲਮਾਨ ਸਨ, ਦਾਊਦ ਇਬਰਾਹਿਮ ਔਰ ਉਸ ਕੈਟਾਗਰੀ ਦੇ, 5 ਸਿੱਖ ਸਨ ਜਿਨ੍ਹਾਂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, ਉਹਨਾਂ ਦਾ ਨਾਮ ਪ੍ਰਮੁਖਤਾ ਨਾਲ ਸੀ। ਔਰ ਰਿਪੀਟਡਲੀ ਇੱਕ ਸਟੇਜ ਤੇ ਅਮਰੀਕਨ ਸਟੇਟ ਡਿਪਾਰਟਮੈਂਟ ਦਾ ਜਦੋਂ 2004 'ਚ ਇੰਡੀਅਨ ਪਾਰਲੀਮੈਂਟ ਤੇ ਹਮਲੇ ਦਾ ਡਰਾਮਾ ਉਹਨਾਂ ਦੀ ਰਾਜ ਏਜੰਸੀ ਔਰ ਅਜੀਤ ਡੋਵਲ ਦੀ ਗੰਦੀ ਖੇਡ ਕਰਦੀ ਹੈ, ਉਦੋਂ ਇਹ ਦਬਾਅ ਸੀ। ਔਰ ਅਸੀਂ, ਇਹ ਠੀਕ ਹੈ ਵੀ ਸਾਨੂੰ ਸ਼ਿਕਾਇਤ ਕਈ ਵਾਰ ਪਾਕਿਸਤਾਨ ਤੋਂ ਵੀ ਹੁੰਦੀ ਹੈ, ਰਾਈਟਲੀ ਸੋ, ਹਰ ਨੇਸ਼ਨ ਦੇ ਆਪਣੇ ਇੰਟਰਸਟ ਨੇ, ਪਰ ਉਹ ਪੀਰੀਅਡ ਸੀ ਕਿ ਆਲਮੋਸਟ ਇਹ ਦਬਾਅ ਸੀ ਕਿ ਇਹਨਾਂ ਨੂੰ ਹਵਾਲੇ ਕਰ ਦਿਓ। ਮੁਸ਼ਰਫ ਨੇ ਜਿਹੜੀ ਕੋਰ ਕਮਾਂਡਰਸ ਦੀ ਮੀਟਿੰਗ ਸੀ, ਉਹਦੇ 'ਚ ਉਹਨੇ ਕਿਹਾ ਜੀ ਵਾਟਸ ਨੈਕਸਟ ਔਨ ਦਾ ਏਜੰਡਾ, ਅੱਗੇ ਤੁਰੋ। ਸੋ ਇਹ ਅਸੀਂ ਸ਼ੁਕਰਗੁਜ਼ਾਰ ਵੀ ਹਾਂ ਕਿ ਸਾਡੇ ਲਈ, ਸਾਡੇ ਯੋਧਿਆਂ ਦੇ ਲਈ
ਉਹਨਾਂ ਨੇ ਸਪੇਸ ਦਿੱਤਾ ਹੈ। ਪਰ ਇੰਡੀਅਨ ਸਿਸਟਮ ਸਮਝਦਾ ਸੀ ਦੇ ਬਾਵਜੂਦ ਕਿ ਉਹਨਾਂ ਨੇ ਕੋਈ ਉਹ ਮਿਲੀਟੈਂਸੀ 'ਚ ਐਕਟਿਵ ਨਹੀਂ ਸਨ, ਪਰ ਜਿਹੜੇ ਸਿੰਬਲ ਨੇ ਸੰਘਰਸ਼ ਦੇ, ਜਦੋਂ ਤੱਕ ਇਹ ਸਾਡੇ ਯੋਧੇ ਪਰਮਜੀਤ ਸਿੰਘ ਪੰਜਵਾੜ ਜਾਂ ਭਾਈ ਵਧਾਵਾ ਸਿੰਘ ਜਾਂ ਭਾਈ ਗਜਿੰਦਰ ਸਿੰਘ ਵਰਗੀਆਂ ਸ਼ਖਸੀਅਤਾਂ ਨੇ, ਇਹ ਇੱਕ ਕੰਟੀਨਿਊਟੀ ਹੈ ਉਸ ਥਾਟ ਦੀ ਜਿਹੜੀ ਇੱਕ ਪਾਸਿਓਂ ਤੁਰਦੀ ਹੈ ਦੂਸਰੇ ਪਾਸੇ ਤੱਕ ਪਹੁੰਚਦੀ ਹੈ। ਤੇ ਉਹਨਾਂ ਨੂੰ ਬਾਰ-ਬਾਰ ਜਦੋਂ ਐਕਸਟ੍ਰਾਡੀਸ਼ਨ ਮੰਗਣ ਦੇ ਬਾਵਜੂਦ ਵੀ ਇਹ ਗੱਲ ਨਹੀਂ ਬਣਦੀ ਤੇ ਉਹ ਡਿਸਾਈਡ ਕਰਦੇ ਨੇ ਕਿ ਇਹਨਾਂ ਦੇ, ਔਰ ਇਹ ਸਕ੍ਰਿਪਟ ਜਦੋਂ ਕਿਸਾਨ ਮੋਰਚਾ ਫਤਹ ਹੁੰਦਾ ਹੈ ਉਹ ਸਮਝਦੇ ਨੇ ਪੰਜਾਬ 'ਚ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਸਬ ਕੰਟਰੈਕਟ ਦੇ ਦਿੱਤਾ ਹੈ। ਜਿਵੇਂ ਕੰਟਰੈਕਟਰ ਕੋਈ ਲੈਂਦੇ ਨੇ ਠੇਕਾ, ਅੱਗੋਂ ਸਬ ਕੰਟਰੈਕਟ ਦਿੰਦੇ ਨੇ। ਇਹ ਸਬ ਕੰਟਰੈਕਟ ਡਰਟੀ ਕੰਟਰੈਕਟ ਉਹਨਾਂ ਨੇ ਭਗਵੰਤ ਮਾਨ, ਕੇਜਰੀਵਾਲ, ਉਹ ਤੁਸੀਂ ਇਹਨਾਂ ਦੀ ਪੋਜੀਸ਼ਨ ਹਰ ਇਸ਼ੂ ਤੇ ਦੇਖੋਗੇ। ਉਹ ਚੰਡੀਗੜ੍ਹ ਹੋਏ ਹਿਮਾਚਲ ਤੋਂ ਕਲੇਮ ਕਰਾਤਾ ਕਿ ਜੀ 12-13% ਸਾਡਾ ਸ਼ੇਅਰ ਵੀ ਹੈ ਚੰਡੀਗੜ੍ਹ, ਪਾਣੀਆਂ ਦਾ ਵੀ ਸਾਡਾ, ਅਸੀਂ ਇਸੇ 'ਚ ਉਲਝੇ ਹੋਵਾਂਗੇ। ਪਰ ਬਾਹਰ ਅਜੀਤ ਡੋਵਲ ਦੀ ਡਰਟੀ ਟੀਮ ਨੇ ਸਿੱਧੇ ਤੌਰ ਦੇ ਉੱਤੇ, ਔਰ ਇਹੀ ਭਾਈ ਹਰਦੀਪ ਸਿੰਘ ਨਿੱਜਰ ਦੇ ਮਾਮਲੇ 'ਚ ਵੀ ਉਹਨਾਂ ਨੂੰ ਟੈਰਰਿਸਟ ਐਲਾਨਿਆ ਗਿਆ, ਮੋਸਟ ਵਾਂਟਡ ਐਲਾਨਿਆ ਗਿਆ। ਇੰਟਰਪੋਲ ਦਾ ਕੇਸ ਉਹਨਾਂ ਨੇ ਲੂਜ਼ ਕੀਤਾ, ਫਿਰ 10 ਲੱਖ ਦਾ ਇਨਾਮ ਉਹਨਾਂ ਦੇ ਸਿਰ ਤੇ ਰੱਖਿਆ ਗਿਆ ਕਿ ਜੀ ਇਹ ਮੋਸਟ ਵਾਂਟਡ ਹੀ ਹੈ। ਫਿਰ ਉਹਨਾਂ ਏਜੰਸੀਆਂ ਨੇ ਆਪਣੀ ਗੰਦੀ ਖੇਡ ਖੇਡੀ। ਹੁਣ ਇਹ ਸਾਰੇ ਹੀ ਜਦੋਂ ਅਸੀਂ ਦੇਖਦੇ ਹਾਂ, ਉਹਨਾਂ ਨੂੰ ਸਾਡੀ ਟ੍ਰਿਬਿਊਟ ਦੀ ਲੋੜ ਨਹੀਂ ਹੈ, ਉਹਨਾਂ ਕੋਲ ਗੁਰੂ ਦੀ ਗੋਦ ਹੈ। ਦੇਖਣ ਵਾਲੀ ਗੱਲ ਇਹ ਹੈ ਕਿ ਕੀ ਇਸ ਸਾਰੇ ਵਰਤਾਰੇ 'ਚੋਂ ਅਸੀਂ ਆਪਣੀ ਕਲੈਕਟਿਵ ਵਿਜ਼ਡਮ ਦੇ ਨਾਲ, ਬਹੁਤ ਵਾਰ ਮੈਂ ਜਦੋਂ ਭਾਈ ਗੁਰਦਾਸ ਜੀ ਦੀਆਂ ਇਹ ਤੁਕਾਂ, ਹਾਲਾਂ ਇਹ ਕੰਟੈਕਸਟ ਡਿਫਰੈਂਟ ਹੈ, ਲੇਕਿਨ ਸਾਡੀ ਗੱਲ ਦੇ ਉੱਤੇ ਫੋਕਸ ਹੁੰਦਾ ਹੈ ਕਿ ਸਾਡੀ ਇਸ ਵੇਲੇ ਫੋਕਸਿੰਗ ਇੱਕ ਲਾਈਨ ਦੇ ਉੱਤੇ ਹੋਣੀ ਚਾਹੀਦੀ ਹੈ, ਜਿਹੜੀ ਭਾਈ ਗੁਰਦਾਸ ਜੀ ਦਾ ਇਹ ਫਰਮਾਨ ਹੈ, ਕਿਸ ਉਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਰ। ਹੁਣ ਇਸ ਦੇ ਵਿੱਚ ਦੋ ਨੁਕਤੇ ਕਿ ਉਦਮ ਜਿਹੜਾ ਹੈ ਉਹ ਐਫਰਟ ਵੀ ਹੈ, ਸਟ੍ਰੈਟਜੀ ਵੀ ਹੈ, ਉਹ ਤੁਹਾਡੀ ਫਿਊਚਰ ਦੀ ਪਲੈਨਿੰਗ ਵੀ ਹੈ, ਜਿਹੜੀ ਜ਼ਾਹਰ ਹੈ ਇਸ ਕਿਸਮ ਦੇ ਪਲੇਟਫਾਰਮ ਤੋਂ ਨਹੀਂ ਹੁੰਦੀ। ਇਹ ਤਾਂ ਸਾਡਾ ਰਿਜ਼ੀਲੀਅੰਸ ਦਾ ਪਲੇਟਫਾਰਮ ਹੈ, ਦ੍ਰਿੜਤਾ ਦਾ ਪਲੇਟਫਾਰਮ ਹੈ। ਅਸੀਂ ਜਿੱਤਾਂਗੇ, ਅਸੀਂ ਨਿਸ਼ਚੈ ਕਰ ਆਪਣੀ ਜੀਤ ਕਰੋ ਹੋਏਗਾ, ਇਸ ਦੇ ਉੱਤੇ ਫੋਕਸ ਹੋਣਾ ਚਾਹੀਦਾ ਹੈ। ਪਰ ਸਟ੍ਰੈਟਜੀਜ਼ ਤਾਂ ਸਿਰ ਜੋੜ ਕੇ ਬਣਦੀਆਂ ਨੇ, ਬਹੁਤ ਵਾਰ ਕੀ ਹਮੇਸ਼ਾ ਉਹ ਕਦੇ ਡਿਸਕਸ ਵੀ ਨਹੀਂ ਹੁੰਦੀਆਂ। ਸਾਨੂੰ ਨਹੀਂ ਪਤਾ ਨੈਕਸਟ ਚੈਪਟਰ ਕੀ ਹੈ ਅਜੀਤ ਡੋਵਲ ਦਾ। ਇੱਥੇ FBI ਨੇ ਕੰਨ ਚੁੱਕੇ ਹੋਏ ਨੇ, ਉਹਨਾਂ ਨੇ ਕੰਸਰਨਡ ਲੋਕਾਂ ਨੂੰ ਕਾਲ ਕਰਕੇ ਕਿਹਾ, ਉਹਨਾਂ ਨੇ ਕਿਹਾ ਜੀ ਇਹ ਲਾਹੌਰ, ਫਿਰ UK, ਫਿਰ ਕੈਨੇਡਾ, ਨੈਕਸਟ ਅਮਰੀਕਾ। ਉਹ ਜਿਵੇਂ ਭਾਈ ਬੂਟਾ ਸਿੰਘ ਜੀ ਨੇ ਕਿਹਾ, ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਰਾਬਤੇ ਔਰ ਬਰੀਫਿੰਗਸ ਆਪਣੇ ਸਾਰੇ ਵੀ ਜਿੱਥੇ ਜਿੱਥੇ ਹਾਂ ਉਹਨਾਂ 'ਚ ਦਈਏ। ਪਰ ਅਲਟੀਮੇਟਲੀ ਜਦੋਂ ਅਸੀਂ ਇੱਕ ਪੋਲੀਟੀਕਲ ਪਾਵਰ, ਰਾਜ ਸ਼ਕਤੀ ਦੇ ਲਈ ਤੁਰੇ ਹੋਏ ਹਾਂ, ਤੇ ਸਾਰੇ ਮਸਲਿਆਂ ਦਾ ਹੱਲ ਰਾਜ ਸ਼ਕਤੀ ਹਾਸਲ ਕਰਨ ਦੇ ਨਾਲ ਹੈ, ਔਰ ਇਸ ਦੇ ਉੱਤੇ ਸਾਡਾ ਫੋਕਸ ਹੋਏ। ਚੰਗੀ ਗੱਲ ਹੈ ਕਿ ਅੱਜ ਸਿਟਿੰਗ ਵੀ ਰੱਖੀ ਹੈ ਕਿ ਬਾਅਦ ਦੇ ਵਿੱਚ ਬੈਠ ਕੇ ਵਿਚਾਰਾਂ ਹੋਣ। ਤੇ ਇਸ ਸਾਰੇ ਦੇ ਕਨਕਲੂਜਨ ਦੇ ਵਿੱਚ ਮੈਂ ਜ਼ਰੂਰ ਇਹ ਰਿਮਾਈਂਡਰ ਵੀ ਦੇਣਾ ਚਾਹੁੰਦਾ ਕਿ ਭਾਈ ਜਿਹੜਾ ਜਿੱਥੇ ਜਿੱਥੇ ਵੀ ਕੰਮ ਕਰਦੇ, ਜ਼ਰੂਰੀ ਨਹੀਂ ਹਰ ਇੱਕ ਨੇ ਖਾਲਿਸਤਾਨ ਜ਼ਿੰਦਾਬਾਦ ਕਹਿਣਾ, ਬਹੁਤ ਸਾਰੇ, ਔਰ ਮੈਂ ਅਕਸਰ ਇਸ ਦੇ ਲਈ ਅਨੰਦਪੁਰ ਸਾਹਿਬ ਦੇ ਮਾਡਲ ਦਾ ਜ਼ਿਕਰ ਕਰਦਾ ਕਿ ਭਾਈ ਨੰਦ ਲਾਲ ਜੀ ਦੀ ਕਲਮ ਫਾਰਸੀ 'ਚ ਚੱਲਦੀ ਹੈ, ਜਿਨ੍ਹਾਂ ਦੀ ਲਿਖਤ ਜਦੋਂ ਦਿੱਲੀੋਂ ਅਨੰਦਪੁਰ ਸਾਹਿਬ ਤੱਕ ਆਉਂਦੇ ਨੇ, ਰਾਹ 'ਚ ਆਉਂਦੇ ਆ ਜੋ ਆਪਣਾ ਪਰਸ਼ੀਅਨ ਦੇ ਵਿੱਚ ਗੁਰੂ ਨੂੰ ਸਮਰਪਿਤ ਬੰਦਗੀਨਾਮਾ ਲਿਖਦੇ ਨੇ, ਤੇ ਗੁਰੂ ਕਲਗੀਧਰ ਦੇ ਦਰਬਾਰ 'ਚ ਦੀਵਾਨ 'ਚ ਸੁਣਾਇਆ ਜਾਂਦਾ ਹੈ। ਉਹ ਕਹਿੰਦੇ ਨੇ ਭਾਈ ਸਾਹਿਬ ਇਹ ਤਾਂ ਜ਼ਿੰਦਗੀਨਾਮਾ ਹੈ। ਹੁਣ ਉਹ ਜ਼ਿੰਦਗੀਨਾਮਾ ਜੇ ਭਾਈ ਨੰਦ ਲਾਲ 3 ਫੁੱਟੀ ਕਿਰਪਾਨ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਪਹਿਨ ਕੇ ਆਉਂਦੇ ਨੇ, ਤੇ ਗੁਰੂ ਸਾਹਿਬ ਉਹਨਾਂ ਨੂੰ ਕਲਮ ਦਿੰਦੇ ਨੇ ਕਿ ਨਹੀਂ ਭਾਈ ਸਾਹਿਬ ਤੁਸੀਂ ਇਸ ਦੇ ਨਾਲ ਹੀ ਸੇਵਾ ਕਰਨੀ। ਭਾਈ ਕਨਈਆ ਜੀ ਉਹਨਾਂ ਦਾ ਰੋਲ ਮਾਡਲ, ਜੇ ਸ਼ਿਕਾਇਤ ਹੁੰਦੀ ਹੈ ਤੇ ਗੁਰੂ ਸਾਹਿਬ ਮਲਮ ਦੀ ਡੱਬੀ ਦਿੰਦੇ ਨੇ ਕਿ ਜਿੱਥੇ ਦੁਸ਼ਮਣ ਤੇ ਸੱਜਣ ਕਿ ਉਹਨਾਂ ਨੂੰ ਤੁਸੀਂ ਜਲ ਛਕਾਉਂਦੇ ਹੋ, ਉਹਨਾਂ ਦੇ ਜ਼ਖਮਾਂ ਤੇ ਮਲਮ ਵੀ ਲਾਓ। ਫਿਰ ਅਸੀਂ ਭਾਈ ਬਚਿੱਤਰ ਸਿੰਘ ਜਿਨ੍ਹਾਂ ਦਾ ਨਾਗਣੀ ਬਰਛਾ ਹੈ, ਕਿਵੇਂ ਤਾਕਤ ਦੇ ਵਿੱਚ ਮਸਤ ਹਾਥੀ, ਜਾਂ ਉਹਨਾਂ ਹਾਥੀਆਂ ਦੇ ਪਿੱਛੇ ਹੰਕਾਰੇ ਹੋਏ ਹਾਥੀ ਜਿਹੜੇ ਰੂਲਰ, ਉਹ ਪਹਾੜੀ ਰਾਜੇ ਹੋਣ, ਉਹ ਦਿੱਲੀ ਦਾ ਔਰੰਗਜ਼ੇਬ ਹੋਏ, ਉਹ ਗੁਲਾਮੀ ਦੇ ਸੰਗਲ ਕੱਟਦੇ ਨੇ। ਹੁਣ ਇਹ ਸਾਰੇ ਹੀ ਆਪਣੇ ਆਨੰਦਪੁਰੀ ਜਿਹੜੀ ਸਿਟੀ ਆਫ ਬਲਿਸ ਹੈ, ਆਨੰਦ ਦਾ ਸ਼ਹਿਰ ਹੈ, ਆਪਣੇ ਪਿਆਰੇ ਨੂੰ ਰਿਝਾ ਰਹੇ ਨੇ, ਸਾਰੇ ਗੁਰੂ ਦੇ ਕਰੀਬ ਨੇ, ਗੁਰੂ ਸਾਰਿਆਂ ਨੂੰ ਮੁਹੱਬਤ ਕਰਦੇ ਨੇ। ਸੋ ਜਿਹੜੇ ਸਾਡੇ ਵੀਰ, ਔਰ ਇਹ ਕੋਈ ਸੌਖਾ ਨਹੀਂ ਹੁੰਦਾ, ਅੱਜ ਲੰਗਰ ਛਕਦੇ ਆ
ਸਵੇਰੇ ਬ੍ਰੈਕਫਾਸਟ ਵੇਲੇ ਭਾਈ ਦਲਜੀਤ ਸਿੰਘ ਡਿਟਰੋਇਟ ਤੋਂ ਆਏ ਨੇ, ਇੰਜੀਨੀਅਰ ਨੇ, ਬਹੁਤ ਕਾਮਯਾਬ ਉੱਥੇ ਕੈਂਟਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ 'ਚੋਂ ਵੀ ਨੇ। ਉਹ ਕਹਿਣ ਲੱਗੇ ਵੀ ਸੇਵਾ ਤਾਂ ਹੈ ਹੀ ਹੈ, ਪਰ ਇਹਦੇ ਪਿੱਛੇ ਕਿੰਨੇ ਨਿਰਮਾਣ ਸੇਵਕ ਨੇ, ਕਿੰਨੇ ਸਵੇਰੇ 4 ਵਜੇ ਆਏ ਹੋਣਗੇ ਜਿਨ੍ਹਾਂ ਨੇ ਉਹ ਸਾਰਾ ਭਾਂਡੇ ਵੀ ਮਾਂਜਣੇ ਨੇ, ਤਿਆਰ ਵੀ ਕਰਨਾ। ਉਹ ਕੈਮਰਿਆਂ ਸਾਹਮਣੇ ਨਹੀਂ ਆਉਂਦੇ, ਉਹ ਮਾਈਕ ਸਾਹਮਣੇ ਨਹੀਂ ਆਉਂਦੇ, ਪਰ ਗੁਰੂ ਨੂੰ ਉਹ ਬਹੁਤ ਪਿਆਰੇ ਨੇ। ਇਵੇਂ ਹੀ ਸਕੂਲਾਂ ਦੇ ਵਿੱਚ ਗੁਰਮਤਿ ਕਲਾਸਾਂ ਵਿੱਚ ਸੌਖਾ ਕੰਮ ਨਹੀਂ ਹੈ ਵਲੰਟੀਅਰ ਕਰਨਾ, ਜਿਹੜੇ ਬੱਚੇ ਬੱਚੀਆਂ ਨੂੰ ਤਿਆਰ ਕਰ ਰਹੇ ਨੇ। ਸੋ ਹਰ ਲੈਵਲ ਦੇ ਉੱਤੇ ਜੇ ਸੇਵਾ ਦਾ ਪੱਖ, ਜੇ ਯੂਨਾਈਟਿਡ ਸਿੱਖਸ ਯੂਕਰੇਨ 'ਚ ਜਾ ਕੇ ਅੱਜ ਵੀ ਹਿਊਮੈਨਿਟੇਰੀਅਨ ਸਰਵਿਸ 'ਚ ਲੱਗੇ ਹੋਏ ਨੇ, ਤੇ ਕੋਵਿਡ-19 ਦੇ ਚਲਦਿਆਂ ਦੁਨੀਆ ਭਰ 'ਚ ਸਾਡੇ ਗੁਰਦੁਆਰੇ, ਭਾਈ ਹਿੰਮਤ ਸਿੰਘ ਔਰ ਮੈਂ ਇਹਨਾਂ ਨੂੰ ਕਹਿੰਦੇ ਵੀ ਬਹੁਤ ਸਾਰੇ ਅਸੀਂ ਨਾਂ ਤਾਂ ਮਾਪਿਓ ਸੋਹਣੇ ਰੱਖਦੇ ਨੇ, ਪਰ ਅਸੀਂ ਇਨਸਾਫ ਨਹੀਂ ਕਰਦੇ ਆਪਣੇ ਨਾਵਾਂ ਨਾਲ। ਤੁਹਾਡਾ ਨਾਮ ਮਾਤਾ ਪਿਤਾ ਨੇ ਹਿੰਮਤ ਸਿੰਘ ਰੱਖਿਆ, ਤੁਸੀਂ ਪੂਰਾ ਇਨਸਾਫ ਕਰ ਦਿਓ ਆਪਣੇ ਨਾਂ ਦੇ ਨਾਲ ਵੀ। ਔਰ ਜਿਵੇਂ ਜੇ ਸਿਟੀ ਆਫ ਨਿਊਯਾਰਕ ਕਹਿੰਦੀ ਹੈ ਜੀ 50,000 ਹੌਟ ਮੀਲ ਚਾਹੀਦੇ ਨੇ, ਤੁਹਾਡੇ ਗੁਰਦੁਆਰੇ ਸੈਂਟਰ ਬਣਦੇ ਨੇ। ਕੋਈ ਇਹ ਤਾਂ ਨਹੀਂ ਸੀ ਕਿ ਉੱਥੋਂ ਅਕਾਲ ਤਖਤ ਤੋਂ ਕਿਸੇ ਨੇ ਨਿਰਦੇਸ਼ ਦਿੱਤਾ ਇਵੇਂ ਕਰੋ। ਜਿੱਥੇ ਜਿੱਥੇ ਦੁਨੀਆ 'ਚ ਸਿੱਖ ਬੈਠਾ ਸੀ ਉਹਨਾਂ ਨੂੰ ਲੱਗਾ ਕਿ ਨਹੀਂ ਭਾਈ ਅਸੀਂ ਸੇਵਾ ਕਰਨੀ ਹੈ, ਅਸੀਂ ਖਿਦਮਤ ਕਰਨੀ ਹੈ। ਔਰ ਬੈਸਟ ਇਮੇਜ ਸਿੱਖਾਂ ਦਾ ਉੱਭਰਦਾ ਇਹ ਸਾਡੀਆਂ ਇੰਸਟੀਟਿਊਸ਼ਨਸ ਨੇ ਜਿਨ੍ਹਾਂ ਤੋਂ ਬ੍ਰਾਹਮਣ ਨੂੰ ਤਕਲੀਫ ਹੈ। ਲੜਾਈ ਥਾਟ ਦੀ ਹੈ, ਐਵੇਂ ਨਹੀਂ 5 ਸਦੀਆਂ ਦਾ ਵੈਰ। ਜਦੋਂ ਅਸੀਂ ਕਹਿੰਦੇ ਹਾਂ ਕਿ ਵੈਰੀਆਂ ਕੱਢ ਵਿਖਾਲਿਆ, 5 ਸਦੀਆਂ ਦਾ ਵੈਰ, ਇਹ ਸਾਡੀ ਬਿਊਟੀ ਹੈ। ਸਟਰੈਂਥ ਵੀ ਸਾਡੀ ਇਹੀ ਹੈ, ਜਿਵੇਂ ਭਾਈ ਜਸਬੀਰ ਸਿੰਘ ਹੋਰਾਂ ਨੇ ਕਿਹਾ, ਸਾਡੀਆਂ ਇੰਸਟੀਟਿਊਸ਼ਨਸ ਇੰਨੀਆਂ ਪੁਖਤਾ ਨੇ। ਇਹਦੀ ਨੀਂਹ ਅਬਚਲ ਨੀਂਹ ਧਰੀ ਗੁਰੂ ਨਾਨਕ, ਨਿਤ ਨਿਤ ਚੜੇ ਸਵਾਈ, ਜਾਂ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਇਹ ਜਿਹੜਾ ਰਾਜ ਹੈ ਜਿਹਨੂੰ ਐਸਟੈਬਲਿਸ਼ ਗੁਰੂ ਨਾਨਕ ਸਾਹਿਬ ਦੇ ਥਾਟ ਨੇ ਕੀਤਾ, ਸੱਚ ਦਾ ਕਿਲ੍ਹਾ ਹੈ, ਇਸ ਦੀ ਸਤਾਣੀ ਬੜੀ ਪੁਖਤਾ ਨਹੀਂ ਹੈ। ਇਹ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਹੈ ਕਿ ਸਿੱਖੀ ਨੂੰ ਕੀ ਹੋਏਗਾ। ਹਾਂ, ਇਹ ਗੱਲ ਬਿਲਕੁਲ ਠੀਕ ਹੈ ਜਿਹੜੀ ਗੱਲ ਸਰ ਕਪੂਰ ਸਿੰਘ, ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੇ ਸਰ ਕਪੂਰ ਸਿੰਘ ਦੇ ਥਾਟ ਨੂੰ ਪ੍ਰੈਕਟੀਕਲੀ ਜਦੋਂ ਇਹ ਵੰਗਾਰਿਆ ਕਿ ਭਾਈ ਇਹ ਸਾਡੀਆਂ ਮੰਗਾਂ ਨਹੀਂ, ਹੱਕ ਨੇ, ਮੰਗਾਂ ਮੰਗੀਆਂ ਜਾਂਦੀਆਂ ਨੇ, ਹੱਕ ਲੈ ਜਾਂਦੇ ਨੇ। ਤੇ ਸਾਡੀ ਸਟਰੈਂਥ ਉੱਥੇ ਜਦੋਂ ਅਸੀਂ ਇਹ ਕਹਿੰਦੇ ਹਾਂ, ਸੰਤਾਂ ਦੇ ਹੀ ਅਲਫਾਜ਼ ਨੇ ਕਿ ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਤੇ ਇਹ ਸਾਡਾ ਰਿਜ਼ੋਲਵ। ਹਰ ਸ਼ਹਾਦਤ ਅਸੀਂ ਸੈਲੀਬ੍ਰੇਟ ਕਰਦੇ ਹਾਂ, ਅਸੀਂ ਸੋਗ ਨਹੀਂ ਕਰਦੇ, ਅਸੀਂ ਕੋਈ ਹੋਰ ਨਹੀਂ ਕਰਦੇ, ਪਰ ਇਹ ਵੀ ਸਾਡਾ ਮਨਸ਼ਾ ਨਹੀਂ ਹੈ ਕਿ ਅਸੀਂ ਮਰਦੇ ਆਏ ਹਾਂ, ਮਰਦ ਰਹੇ ਹਾਂ, ਮਰਦੇ ਰਹੇ। ਨਹੀਂ, ਸਾਡਾ ਨਿਸ਼ਾਨਾ ਨਿਸ਼ਚੈ ਕਰ ਆਪਣੀ ਜੀਤ ਕਰੋ। ਹਾਂ, ਉਸ ਰਸਤੇ ਤੇ ਤੁਰਦਿਆਂ ਜਦੋਂ ਸ਼ਹਾਦਤ ਮਿਲਦੀ ਹੈ ਤੇ ਫਿਰ ਖਾਲਸਾ 18ਵੀਂ ਸਦੀ 'ਚ ਵੀ ਇਹੀ ਕਹਿੰਦਾ ਸੀ ਕਿ ਹਮ ਰਾਖਤ ਪਾਤਸ਼ਾਹੀ ਦਾਵਾ, ਜਾਂ ਇਤ ਕੋ ਜਾਂ ਅਗਲੋ ਪਾਵਾ। ਜੇ ਪਾਤਸ਼ਾਹਤ ਵਰਲਡਲੀ ਸੋਵਰਨਿਟੀ ਮਿਲਦੀ ਹੈ, ਇਹ ਵੀ ਗੁਰੂ ਦੀ ਰਹਿਮਤ ਹੈ, ਤੇ ਗੁਰੂ ਦੀ ਗੋਦ ਵੀ ਸਾਡੇ ਲਈ ਪਾਤਸ਼ਾਹਤ ਹੈ। ਇਹੀ ਮੈਸੇਜ ਅੱਜ ਦੇ ਇਸ ਸ਼ਹੀਦੀ ਦੀਵਾਨ 'ਚੋਂ ਜਾਣਾ ਚਾਹੀਦਾ ਹੈ ਕਿ 35 ਮਿਲੀਅਨ ਸਿੱਖ ਨੇਸ਼ਨ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਾਉਣ ਲਈ ਵਚਨਬੱਧ ਹੈ। ਉਸ ਦੇ ਲਈ ਬਾਈ ਆਲ ਮੀਨਸ ਜਿਵੇਂ ਮੈਲਕਮ ਐਕਸ ਨੇ ਕਿਹਾ ਸੀ, ਉਹਦੇ 'ਚ ਖਾਲਿਸਤਾਨ ਰੈਫਰੈਂਡਮ ਵੀ ਸਾਡੀ ਮੂਵਮੈਂਟ ਹੈ, ਉਸ ਦੇ ਲਈ ਹਥਿਆਰਬੰਦ ਸੰਘਰਸ਼ ਵੀ ਸਾਡੀ ਮੂਵਮੈਂਟ ਹੈ। ਉਹਦੇ 'ਚ ਪੰਜਾਬ ਸਰ ਸਿਮਰਨਜੀਤ ਸਿੰਘ ਮਾਨ, ਦਲ ਖਾਲਸਾ, ਬਾਕੀ ਤਰ੍ਹਾਂ ਜੋ ਕੰਮ ਕਰਦੀਆਂ ਨੇ ਉਹ ਵੀ ਸਾਡੀਆਂ ਨੇ, ਜਿਹੜੇ ਹਿਊਮੈਨਿਟੇਰੀਅਨ ਕੰਮ ਕਰਦੇ ਨੇ ਉਹ ਵੀ ਸਾਡੇ ਨੇ। ਇਹ ਸਾਡਾ ਮੈਸੇਜ ਜਾਣਾ ਬੜਾ ਜ਼ਰੂਰੀ ਹੈ। 5 ਬੁਲੰਦ ਨਾਅਰੇ ਇਸ ਇਕੱਠ 'ਚੋਂ, ਕਿਉਂਕਿ ਇਹ ਸਿੰਬੋਲਿਜ਼ਮ ਵੀ ਬੜਾ ਇੰਪੋਰਟੈਂਟ ਹੁੰਦਾ ਹੈ। ਦੁਸ਼ਮਣ ਨੂੰ ਸਾਡੇ ਨਾਅਰਿਆਂ ਤੋਂ, ਸਾਡੇ ਜੈਕਾਰਿਆਂ ਤੋਂ, ਸਾਡੇ ਸ਼ਹੀਦਾਂ ਦੀਆਂ ਪਿਕਚਰਸ ਤੋਂ, ਸਾਡੇ ਫਲੋਟਸ ਤੋਂ ਬਹੁਤ ਪ੍ਰੋਬਲਮ ਹੁੰਦੀ ਹੈ। ਆਫੀਸ਼ੀਅਲ ਪ੍ਰੋਟੈਸਟ ਕਰਦੇ ਨੇ। ਆਓ ਅਕਾਲ ਤਖਤ ਵੱਲ ਧਿਆਨ ਧਰ ਕੇ, ਜਿਹਨੂੰ ਕਦੇ ਖੰਡਰਾਤ ਬਣਾ ਕੇ ਦੁਸ਼ਮਣ ਨੇ ਸਮਝਿਆ ਸੀ ਕਿ ਉਸ ਨੇ ਸਾਨੂੰ ਸਬਕ ਸਿਖਾ ਦਿੱਤਾ ਹੈ। ਉਹ ਕਹਿੰਦੇ ਸੀ ਜੀ ਸਿੱਖ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। 39 ਸਾਲ ਬਾਅਦ ਅੱਜ ਦੁਸ਼ਮਣ ਜਿਹੜਾ ਉਹ ਔਨ ਦਾ ਡਿਫੈਂਸ ਹੈ। ਸਾਡੀ ਤਾਕਤ ਡਾਇਸਪੋਰਾ ਦੇ ਵਿੱਚ ਸ਼ੋਅ ਕਰ ਰਹੀ ਹੈ। ਅਕਾਲ ਤਖਤ ਤੋਂ ਆਈ ਆਵਾਜ਼, 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 ਅਕਾਲ ਤਖਤ ਤੋਂ ਆਈ ਆਵਾਜ਼।
ਕਿਸੇ ਵੀ ਭੁੱਲ ਚੁੱਕ ਲਈ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਡਾਕਟਰ ਅਮਰਜੀਤ ਸਿੰਘ ਜੀ ਬਹੁਤ ਹੀ ਗੰਭੀਰਤਾ ਤੇ ਜਿਹੜੀਆਂ ਇਹਨਾਂ ਨੇ ਵਿਚਾਰਾਂ ਆਪ ਜੀ ਦੇ ਨਾਲ ਸ਼ੇਅਰ ਕੀਤੀਆਂ, ਸਾਂਝੀਆਂ ਕੀਤੀਆਂ। ਸੋ ਡਾਕਟਰ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸਪੈਸ਼ਲੀ ਧੰਨਵਾਦ ਵੀ ਕਰਨਾ ਚਾਹਾਂਗਾ ਜਿਹੜੇ ਸਿੰਘ ਜਿਨ੍ਹਾਂ ਨੂੰ ਸਮਾਂ ਨਹੀਂ ਦਿੱਤਾ, ਮਾਫੀ ਵੀ ਮੰਗਦਾ ਉਹਨਾਂ ਤੋਂ। ਸਪੈਸ਼ਲੀ ਸਰਦਾਰ ਕੁਲਵੰਤ ਸਿੰਘ ਜੀ ਸੈਕਰਾਮੈਂਟੋ ਤੋਂ ਆਏ ਆ ਵੀਰ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਲੱਗ-ਅਲੱਗ ਸਟੇਟਾਂ ਤੋਂ ਵੀਰ ਸਾਡੇ ਪਹੁੰਚੇ ਆ, ਜਥੇਬੰਦੀਆਂ ਦੇ ਬੁਲਾਰੇ। ਸਾਧ ਸੰਗਤ ਜੀ ਥੋੜ੍ਹਾ ਹੀ ਸਮਾਂ ਹੋਰ ਆਪ ਜੀ ਦਾ ਲੈਣਾ ਆ। ਭਾਈ ਬਲਵਿੰਦਰ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਤੋਂ ਇਹ ਆਪ ਜੀ ਨੂੰ ਹੁਣ ਕਥਾ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਮੈਂ ਧੰਨਵਾਦ ਕਰਦਾ ਵਰਿੰਦਰ ਸਿੰਘ ਵਿੱਕੀ, ਨੌਜਵਾਨ ਵੀਰ ਸਾਡਾ, ਉਹਨਾਂ ਨੂੰ ਸਮਾਂ ਨਹੀਂ ਦੇ ਸਕੇ। ਜਿਹੜੇ ਵੀਰ ਨਹੀਂ ਸਮਾਂ ਦੇ ਸਕੇ ਉਹਨਾਂ ਦਾ ਮੈਂ ਮਾਫੀ ਵੀ ਚਾਹਾਂਗਾ। ਜ਼ਿਕਰ ਕਰਨਾ ਜ਼ਰੂਰੀ ਸਮਝਦਾ ਹਰਮਿੰਦਰ ਸਿੰਘ ਜੀ ਸਾਡੇ ਨਿਊਯਾਰਕ ਤੋਂ ਹੀ ਵੀਰ ਸਾਡੇ, ਬਲਜੀਤ ਸਿੰਘ ਜੀ ਵੱਲੀ, ਚਰਨਜੀਤ ਸਿੰਘ ਜੀ ਸਮਰਾ, ਗੁਰਮੇਲ ਸਿੰਘ ਜੀ, ਸਾਰੀ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਜਿਹੜੀ ਆ ਉਹਨਾਂ ਨੇ ਸਾਡਾ ਸਹਿਯੋਗ ਕੀਤਾ। ਸਰਦਾਰ ਗੁਰਨਿੰਦਰ ਸਿੰਘ ਢਾਲੀਵਾਲ ਮੈਸਾਚੂਸੈਟਸ ਤੋਂ, ਉਹਨਾਂ ਦਾ ਵੀ ਧੰਨਵਾਦ ਆ। ਹਮੇਸ਼ਾ ਹੀ ਸਾਰੇ ਪ੍ਰੋਗਰਾਮਾਂ ਦੇ ਵਿੱਚ, ਧਰਨਿਆਂ ਮੁਜ਼ਾਹਰਿਆਂ ਪ੍ਰੋਟੈਸਟਾਂ ਦੇ ਵਿੱਚ, ਕਾਰ ਰੈਲੀਆਂ ਵਿੱਚ ਪਹੁੰਚਦੇ ਆ। ਇੱਕ ਅਸੀਂ ਛੋਟੀ ਜਿਹੀ ਐਡ ਵੀ ਤਿਆਰ ਕਰਾਂਗੇ ਉਪਰੰਤ ਸਮਾਪਤੀ ਤੋਂ। ਮੇਰੀ ਇਹ ਬੇਨਤੀ ਆ ਭੈਣਾਂ ਨੂੰ, ਵੀਰਾਂ ਨੂੰ, ਸਾਰਿਆਂ ਨੂੰ, ਜ਼ਰੂਰ ਅਸੀਂ ਕਾਰ ਰੈਲੀ ਦੀ ਇੱਕ ਐਡ ਤਿਆਰ ਕਰਨੀ ਆ। ਉਹਦੇ ਵਿੱਚ ਆਪ ਜੀ ਨੇ ਸਾਰਿਆਂ ਨੇ ਸਹਿਯੋਗ ਕਰਨਾ। ਸੋ ਹੁਣ ਸਮਾਪਤੀ ਆ ਤਕਰੀਬਨ। ਸੋ ਆਪਾਂ ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਉਹਨਾਂ ਨੂੰ ਬੇਨਤੀ ਕਰਾਂਗੇ ਉਹ ਆਪ ਜੀ ਨੂੰ ਕਥਾ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਉਹਨਾਂ ਤੋਂ ਬਾਅਦ ਕੁਛ ਇੱਕ 12 ਢਾਡੀ ਜਥਾ ਗਿਆਨੀ ਮੋਹਨ ਸਿੰਘ ਜੀ ਬਟਾਣਾ ਉਹ ਵੀ ਆਪਣੇ ਕੋਲ ਪਹੁੰਚਿਆ ਹੋਇਆ ਜੀ। ਆਪਾਂ ਥੋੜ੍ਹੀਆਂ ਢਾਡੀ ਵਿੱਚ ਜਿਹੜੀਆਂ 12 ਵੀ ਸ਼ਰਵਣ ਕਰਨੀਆਂ ਥੋੜ੍ਹੇ ਜਿਹੇ ਸਮੇਂ ਲਈ। ਇਸੇ ਤਰ੍ਹਾਂ ਬਣੇ ਰਹੋ, ਇਹ ਸਮੇਂ ਵਾਰ-ਵਾਰ ਨਹੀਂ ਮਿਲਦੇ। ਅਸੀਂ ਅੱਜ ਦਾ ਜਿਹੜਾ ਇਹ ਦਿਹਾੜਾ ਆ, ਭਾਈ ਪਰਮਜੀਤ ਸਿੰਘ ਜੀ ਪੰਜਵਾੜ, ਭਾਈ ਹਰਦੀਪ ਸਿੰਘ ਜੀ ਨਿੱਜਰ ਪਰਿਵਾਰ ਦੀਆਂ ਸ਼ਹੀਦੀਆਂ ਹੋਈਆਂ, ਭਾਈ ਮਨੀ ਸਿੰਘ ਜੀ, ਉਹਨਾਂ ਸਮੂਹ ਸ਼ਹੀਦਾਂ ਨੂੰ ਇਹ ਸਮਰਪਿਤ ਅੱਜ ਦਾ ਦਿਹਾੜਾ ਆ। ਖਾਲਿਸਤਾਨ ਦੇ ਪ੍ਰਤੀ ਅਸੀਂ ਡੈਡੀਕੇਟ ਹੋ ਗਏ। ਧਰ ਤਲੀ ਗਲੀ ਮੇਰੀ ਆਓ, ਮੇਰੀ ਆਓ, ਹਿਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਨ ਨਾ ਕੀਜੈ। ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਨਤਮਸਤਕ ਹੋ ਰਹੇ ਸਤ ਸੰਗੀ ਜਨੋਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮਾਂ ਕਾਫੀ ਹੋ ਚੁੱਕਾ ਹੈ, ਸੋ ਦਾਸ ਨੇ ਜ਼ਿਆਦਾ ਸਮਾਂ ਨਹੀਂ ਲੈਣਾ। ਕੁਝ ਮੇਰਾ ਜਿਹੜਾ ਗਲਾ ਹੈ ਅੱਜ ਸਾਥ ਨਹੀਂ ਦੇ ਰਿਹਾ। ਦਾਸ ਤੋਂ ਪਹਿਲੇ ਡਾਕਟਰ ਅਮਰਜੀਤ ਸਿੰਘ ਜੀ ਤੇ ਵੀਰ ਜਸਵੀਰ ਸਿੰਘ ਜੀ ਬੜੀਆਂ ਹੀ ਕੌਮੀ ਦਰਦ ਦੀਆਂ ਵਿਚਾਰਾਂ, ਕੌਮੀ ਘਰ ਦੀਆਂ ਵਿਚਾਰਾਂ ਉਹਨਾਂ ਨੇ ਕੀਤੀਆਂ ਨੇ। ਸੋ ਡਾਕਟਰ ਅਮਰਜੀਤ ਸਿੰਘ ਜੀ ਨੇ ਵਿਪਰਵਾਦੀ ਸੋਚ, ਸਿੱਖ ਦਾ ਕਿਰਦਾਰ, ਇਤ ਆਦਿਕ ਜਿਹੜੇ ਵਿਸ਼ੇ ਨੇ ਉਹ ਸਾਡੇ ਸਨਮੁਖ ਰੱਖੇ ਨੇ। ਸੋ ਦਾਸ ਕੋਸ਼ਿਸ਼ ਕਰੇਗਾ ਕੋਈ ਉਹੀ ਵਿਸ਼ਿਆਂ ਨੂੰ ਦਾਸ ਟੱਚ ਕਰੇ। ਸੋ ਇੱਕ ਵਾਰ ਸਾਰੀ ਸੰਗਤ ਦਾ ਸੀਸ ਰੂਪ ਵਿੱਚ ਆਖੋ ਜੀ, ਸਤਨਾਮ ਸ੍ਰੀ। ਤਿੰਨ ਸ਼ਬਦ ਨੇ, ਇੱਕ ਜ਼ਿੰਮੇਵਾਰੀ ਹੈ, ਇੱਕ ਵਫਾਦਾਰੀ ਹੈ। ਉਹ ਪੱਖ ਭਾਵੇਂ ਸਮਾਜ ਦਾ ਹੋਵੇ, ਪਰਿਵਾਰ ਦਾ ਹੋਵੇ, ਆਰਥਿਕ ਹੋਵੇ ਤੇ ਰਾਜਨੀਤਿਕ ਹੋਵੇ, ਪਰ ਸਾਡੇ ਨਾਲ ਵਿਪਰਵਾਦੀ ਸੋਚ ਨੇ ਹਰ ਥਾਂ ਤੇ ਵਫਾਦਾਰੀ ਨਹੀਂ ਨਿਭਾਈ, ਉਹਨੇ ਗਦਾਰੀ ਕੀਤੀ ਹੈ। ਇਹ ਗਦਾਰੀਆਂ ਦਾ ਲੰਮਾ ਇਤਿਹਾਸ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਜੇ ਸ਼ੁਰੂ ਕਰੀਏ, ਉਹਨਾਂ ਨੂੰ ਭੂਤ ਪ੍ਰੇਤ, ਬੇਤਾਲਾ ਤੇ ਕਰਾਹੀਆ ਕਹਿਣ ਤੋਂ ਸ਼ੁਰੂ ਕਰਕੇ ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ ਤੱਕ ਕਹਿਣ ਦਾ ਬਹੁਤ ਲੰਮਾ ਸਫ਼ਰ ਹੈ।
ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਹਰਿਦੁਆਰ ਦੀ ਧਰਤੀ ਤੇ ਜਾ ਕੇ ਜਦੋਂ ਆਪਣੀ ਖੇਤੀ ਵੱਲ ਪਾਣੀ ਸੁੱਟਿਆ, ਉਹ ਤੋਂ ਤੰਗ ਆ ਕੇ ਉਹਨਾਂ ਨੇ ਸਾਡੇ ਦਰਿਆਈ ਪਾਣੀ ਖੋਏ ਨੇ। ਇਹ ਵੀ ਇੱਕ ਸਫ਼ਰ ਹੈ। ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੋ ਹਰਿਮੰਦਰ ਸਾਹਿਬ ਦੇ ਰਚయిਤਾ ਨੇ, ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕਰਾਇਆ ਗੁਰੂ ਗ੍ਰੰਥ ਸਾਹਿਬ ਜੀ ਦਾ, ਉਹਨਾਂ ਨੂੰ ਤੱਤੀ ਤਵੀ ਤੇ ਬਿਠਾਉਂਦੇ ਨੇ, ਦੇਗ 'ਚ ਉਬਾਲਦੇ ਨੇ, ਗਰਮ ਰੇਤਾ ਸੀਸ 'ਚ ਪਾਉਂਦੇ ਨੇ ਤੇ ਚੰਦੂ ਬਰਾਬਰ ਖੜਾ ਹੈ ਉੱਥੇ ਵੀ। ਗੱਲ ਨੇੜੇ ਕਰਦੇ ਆ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਉਹਨਾਂ ਦੀਆਂ ਜੰਗਾਂ ਦਾ ਇਤਿਹਾਸ ਪੜ੍ਹੋ। 8-9 ਜੰਗਾਂ ਜਿਹੜੇ ਪਹਾੜੀ ਰਾਜੇ ਨੇ ਨਾ, ਉਹ ਸਿੱਧੇ ਆ ਕੇ ਗੁਰੂ ਮਹਾਰਾਜ ਨੂੰ ਟੱਕਰਦੇ ਨੇ। ਹੋਰ ਅੱਗੇ ਚੱਲੋ, ਛੋਟਾ ਘੱਲੂਘਾਰਾ, ਇਹਦੀ ਅਗਵਾਈ ਕਰਨ ਵਾਲੇ ਵੀ ਇਹੀ ਨੇ। ਵੱਡੇ ਘੱਲੂਘਾਰੇ ਦੀ ਸੂਹ ਦੇਣ ਵਾਲੇ ਵੀ ਇਹੀ ਨੇ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਤੇ ਇਸ ਰਾਜ ਨੂੰ ਡੇਗਣ ਵਾਲੇ ਬਰਾਬਰ ਖੜੇ ਨੇ ਡੋਗਰੇ। ਉਸ ਤੋਂ ਅੱਗੇ ਚੱਲੋ, ਫਿਰ ਸਾਕਾ ਨਨਕਾਣਾ ਸਾਹਿਬ ਹੈ, ਮਹੰਤਾਂ ਦਾ ਸਾਥ ਦੇਣ ਵਾਲੇ ਇਹ ਲੋਕ ਨੇ। ਫਿਰ 1984 ਦੀ ਘਟਨਾ ਹੈ, ਉਹ ਤਾਂ ਤੁਸੀਂ ਅੱਖੀਂ ਵੇਖੀ ਹੈ ਤੇ ਹੱਡੀ ਹੰਢਾਈ ਹੈ। ਪਰ ਜਿਹੜਾ ਮੌਜੂਦਾ ਸਮਾਂ ਹੈ, ਜਿਹੜੇ ਹੁਣ ਸਾਡੇ ਤੇ ਹਮਲੇ ਹੋਏ ਨੇ ਨਾ, ਇਹ ਬੜੀ ਕਮੀਨਗੀ ਨਾਲ ਕੀਤੇ ਗਏ ਨੇ। 4 ਬੇਜੋੜ ਜੰਗਾਂ ਨੇ ਜੋ ਸਿੱਖਾਂ ਨੇ ਲੜੀਆਂ ਨੇ। ਪਹਿਲੀ ਜੰਗ ਹੈ ਦਸੰਬਰ 1704 ਚਮਕੌਰ ਦੀ ਗੜੀ। ਇੱਕ ਪਾਸੇ 10 ਲੱਖ, ਇੱਕ ਪਾਸੇ 40, 30 ਜੋੜ ਹੈ। ਪਰ ਉਹ ਲੜੇ ਸੀ ਧਰਮ ਲਈ, ਨਾ ਕਿ ਧੜੇ ਲਈ। ਜਦੋਂ ਧਰਮ ਲਈ ਲੜੇ ਨਾ, ਉਹਨਾਂ ਨੇ ਲੋਹੇ ਦੇ ਚਣੇ ਚਬਾਤੇ 40 ਨੇ। ਉਸ ਤੋਂ ਅੱਗੇ ਚੱਲੋ, ਜਿਹੜੀਆਂ ਬੇਜੋੜ ਜੰਗਾਂ ਨੇ। ਫਿਰ ਅੱਗੇ ਗੁਰਦਾਸ ਨੰਗਲ ਦੀ ਗੜੀ ਹੈ। ਅਪ੍ਰੈਲ ਦਾ ਮਹੀਨਾ, ਸੰਨ 1715, ਲਗਭਗ 8 ਮਹੀਨੇ ਇਹ ਜੰਗ ਚੱਲਦੀ ਹੈ। ਇੱਕ ਪਾਸੇ ਲਗਭਗ 400 ਸਿੱਖ ਹੈ ਜਿਹੜੇ ਉਹ ਭਗਤ ਪਕੜੇ ਗਏ ਸੀ, ਬਾਕੀ ਉਹਨਾਂ ਨੇ ਰਸਤੇ ਵਿੱਚੋਂ ਪਕੜੇ ਨੇ, ਤੇ ਇੱਕ ਪਾਸੇ ਹਜ਼ਾਰਾਂ ਫੌਜ ਹੈ। 13 ਸਤੰਬਰ 1897 ਸਾਰਾਗੜ੍ਹੀ ਦੀ ਜੰਗ ਹੈ। ਇੱਕ ਪਾਸੇ 10,000 ਪਠਾਨ ਹੈ, ਇੱਕ ਪਾਸੇ 21 ਨੌਜਵਾਨ ਨੇ। ਤੇ ਫਿਰ 1984, ਇੱਕ ਪਾਸੇ 150 ਹੈ ਤੇ ਇੱਕ ਪਾਸੇ ਹਿੰਦੁਸਤਾਨ ਦੀ ਸਟੇਟ ਹੈ, ਭਾਰਤੀ ਹਕੂਮਤ ਹੈ। ਪਰ ਜੋ ਇਹ ਚਾਰੇ ਜੰਗਾਂ ਦਾ ਇਤਿਹਾਸ ਹੈ, ਇਹਦੇ ਵਿੱਚ ਸਾਡੀ ਦਲੇਰੀ, ਸਾਡੀ ਅਣਖ ਸੰਸਾਰ ਦੇ ਸਨਮੁਖ ਹੈ। ਅੱਜ ਵੀ ਆਪਾਂ ਜਦੋਂ ਗੱਲ ਕਰਦੇ ਹਾਂ ਨਾ, ਭਾਈ ਪਰਮਜੀਤ ਸਿੰਘ ਪੰਜਵੜਦੀ ਕਿ ਲਾਹੌਰ ਦੀ ਧਰਤੀ ਤੇ ਉਹਨਾਂ ਦੀ ਸ਼ਹੀਦੀ ਹੋਈ ਹੈ, ਤੇ ਲਾਹੌਰ ਨੂੰ ਤਾਂ ਅਸੀਂ ਭੁੱਲ ਨਹੀਂ ਸਕਦੇ। ਇਸੇ ਧਰਤੀ ਤੇ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਹੀਦੀ ਹੈ। ਇਸੇ ਧਰਤੀ ਤੇ ਅੱਜ ਦੇ ਦਿਨ ਸੰਨ 1734 ਵਿੱਚ ਸ਼ਹੀਦ ਭਾਈ ਮਣੀ ਸਿੰਘ ਜੀ ਦੀ ਸ਼ਹੀਦੀ ਹੈ। ਇਸੇ ਧਰਤੀ ਤੇ ਮਹਾਰਾਜਾ ਰਣਜੀਤ ਸਿੰਘ ਨੇ ਖਾਲਸੇ ਦਾ ਝੰਡਾ ਚਲਾਇਆ ਸੀ। ਇਹਨੂੰ ਤਾਂ ਕਦੇ ਭੁੱਲੇ ਨਹੀਂ ਸਕਦੇ ਆਪਾਂ। ਫਿਰ ਗੱਲ ਆਉਂਦੀ ਹੈ ਭਾਈ ਅਵਤਾਰ ਸਿੰਘ ਖੰਡੇ ਦੀ। ਕਹਿੰਦੇ ਉਸ ਦਿਨ ਅਣਖ ਦੀ ਪਾਣ ਚੜ੍ਹ ਗਈ ਜਦੋਂ ਖੰਡਾ ਫਿਰਿਆ ਵਿੱਚ ਪਤਾਸਿਆਂ ਦੇ। ਉਸ ਵਕਤ ਅਣਖ ਦੀ ਪਾਣ ਚੜ੍ਹ ਗਈ, ਖੰਡਾ ਫਿਰਿਆ ਜਦ ਵਿੱਚ ਪਤਾਸਿਆਂ ਦੇ। ਖੰਡਾ ਅੱਜ ਵੀ ਸਾਡੇ ਲਈ ਪ੍ਰਤੀਕ ਹੈ, ਕਦੇ ਨਾ ਭੁੱਲੀਏ। ਗੱਲ ਨੇੜੇ ਕਰਾਂ, ਜਦੋਂ ਤੁਸੀਂ ਸਾਡੀ ਲੜਾਈ ਵੇਖੋ ਤੇ ਉਹਨਾਂ ਦੇ ਹਮਲੇ ਵੇਖੋ, ਇੱਕ ਤਾਂ ਹੁੰਦਾ ਲੁਕਮਾ ਵਾਰ, ਇਹਦੀ ਵਿਚਾਰ ਬਹੁਤ ਲੰਬੇ ਸਮੇਂ ਤੋਂ ਹੋ ਰਹੀ ਹੈ। ਪਰ ਜਦੋਂ ਸਾਡਾ ਗੁਰੂ
ਚਮਕੌਰ ਦੀ ਗੜ੍ਹ ਵਿੱਚੋਂ ਚੱਲਿਆ ਸੀ ਨਾ, ਉਹ ਤਾੜੀ ਮਾਰ ਕੇ ਚੱਲਦਾ, ਉਹ ਲਲਕਾਰ ਕੇ ਚੱਲਦਾ, ਹਿੰਦ ਪੀਰ ਮੇਰ ਵੱਧ, ਮੈਂ ਚੱਲਿਆ, ਜੇ ਤੁਹਾਡੇ 'ਚ ਤਾਣ ਹੈਗੀ ਤਾਂ ਜੋ ਮੈਨੂੰ ਰੋਕ ਲਓ। ਜੇ ਉਹ ਲਲਕਾਰ ਕੇ ਆਉਂਦੇ, 12 ਮਿਸਲਾਂ ਵਿੱਚੋਂ ਇੱਕ ਮਿਸਲ ਹੈ ਕਨ੍ਹਈਆ ਮਿਸਲ। ਇਹਦਾ ਜਿਹੜਾ ਸਰਦਾਰ ਸੀ ਉਹ ਸਰਦਾਰ ਹਕੀਕਤ ਸਿੰਘ ਸੀਗਾ। ਇੱਕ ਦਿਨ ਕੀ ਹੋਇਆ, ਉਹ ਆਪਣੀ ਹਵੇਲੀ ਵਿੱਚ ਨਾ ਮੰਜੇ ਤੇ ਪਿਆ ਸੀ, 2 ਫੈਰ ਕੱਢੇ ਉਹਨੇ ਆਪਣੀ ਬੰਦੂਕ ਨਾਲ। ਹਵੇਲੀ ਦੇ ਬਾਹਰ ਜਿਹੜੇ ਪਹਿਰੇਦਾਰ ਖੜੇ ਸੀ ਭੱਜੇ ਭੱਜੇ ਆਏ ਵੀ ਕੀ ਹੋਇਆ, ਪੁੱਛਦੇ ਨੇ ਆ ਕੇ ਵੀ ਤੁਸੀਂ ਇਹ ਗੋਲੀ ਚਲਾਈ ਹੈ। ਉਹ ਕਹਿਣ ਲੱਗਿਆ ਵੀ ਮੇਰੇ ਸਿਰ ਤੇ ਨਾ ਇਹ ਬੱਦਲ ਗਰਜਦਾ ਹੈ, ਹੋਵੇ ਸਿੱਖ ਤੇ ਉਹਦੇ ਸਿਰ ਤੇ ਕੋਈ ਗਰਜੇ, ਸਿੱਖ ਕਦੇ ਉਹਨੂੰ ਪ੍ਰਵਾਨ ਨਹੀਂ ਕਰਦਾ, ਭਾਵੇਂ ਬੱਦਲ ਹੀ ਹੋਵੇ। ਹੁਣ ਇਹ ਕਿਸੇ ਗਾਇਕ ਦਾ ਤਰਾਨਾ ਨਹੀਂ, ਇਹ ਅਣਖ ਦੀ ਪਾਣ ਹੈ ਸਿੱਖ ਦੇ ਬਲੱਡ ਵਿੱਚ, ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭਰੀ ਹੈ। ਹਾਂ, ਜੇ ਤੂੰ ਲਲਕਾਰ ਕੇ ਆਵੇਂ ਤਾਂ ਸਿੱਖ ਪਿੱਠ ਵਿੱਚ ਗੋਲੀ ਨਹੀਂ ਖਾਂਦਾ, ਸੀਨੇ 'ਚ ਗੋਲੀ ਖਾਂਦਾ। 12 ਦਸੰਬਰ ਸੰਨ 1764 ਬਾਬਾ ਗੁਰਬਖਸ਼ ਸਿੰਘ ਜੀ ਲੀਲ, ਇੱਕ ਪਾਸੇ 30 ਸਿੱਖ, ਇੱਕ ਪਾਸੇ 30,000। ਹੁਣ ਜਿਹੜੇ ਉਹ ਵਾਰੀ-ਵਾਰੀ ਸ਼ਹਾਦਤਾਂ ਦੇ ਰਹੇ ਨੇ, ਬਾਬਾ ਗੁਰਬਖਸ਼ ਸਿੰਘ ਜੀ ਰਹਿ ਗਏ। ਉਹਨਾਂ ਨੇ ਕੀ ਕਿਹਾ ਸੀ, ਜਿਹੜਾ ਵੀ ਆਵੇ ਸਿਹਰਾ ਬੰਨ੍ਹ ਕੇ ਆਵੇ, ਅਸੀਂ ਮੌਤ ਰੂਪ ਲਾੜੀ ਨੂੰ ਵਿਆਹਣ ਚੱਲੇ ਹਾਂ। ਉਹ ਕਹਿਣ ਲੱਗਿਆ, ਹੁਣ ਤੱਕ ਜਿਹਨੂੰ ਵੀ ਤੁਸੀਂ ਸ਼ਹੀਦ ਕਰਦੇ ਸੀ ਨਾ, ਉਹਦਾ ਪਿੱਛੇ ਕੋਈ ਗਵਾਹ ਸੀ ਦੱਸਣ ਵਾਲਾ, ਇਹ ਕਿਵੇਂ ਲੜਿਆ, ਇਹਨੇ ਗੋਲੀ ਕਿੱਥੇ ਖਾਧੀ ਹੈ, ਮੈਂ ਇਕੱਲਾ ਰਹਿ ਗਿਆ, ਹੁਣ ਪਿੱਛੇ ਕੋਈ ਨਹੀਂ, ਜਦੋਂ ਗੋਲੀ ਮਾਰਨੀ ਹੈ ਮੇਰੀ ਹਿੱਕ 'ਚ ਮਾਰਿਓ, ਜਦੋਂ ਗੋਲੀ ਮਾਰਨੀ ਆ ਨਾ ਮੇਰੀ ਹਿੱਕ 'ਚ ਮਾਰਿਓ, ਪਿੱਠ ਪਿੱਛੇ ਨਾ ਮਾਰਿਓ। ਜੇ ਪਿੱਠ ਪਿੱਛੇ ਗੋਲੀ ਮਾਰਤੀ, ਕੱਲ ਨੂੰ ਕੋਈ ਇਹ ਨਾ ਕਹੇ ਕਿ ਬਾਬਾ ਗੁਰਬਖਸ਼ ਸਿੰਘ ਭੱਜਣ ਲੱਗਿਆ ਸੀ ਜੀ, ਉਹਦੇ ਪਿੱਠ ਪਿੱਛੇ ਗੋਲੀ ਮਾਰੀ। ਜਦੋਂ ਗੋਲੀ ਮਾਰਨੀ ਹੈ ਤਾਂ ਮੇਰੇ ਸੀਨੇ 'ਚ ਮਾਰਿਓ। ਪਰ ਜਦੋਂ ਸਾਨੂੰ ਕੋਈ ਲਲਕਾਰ ਕੇ ਆਇਆ, ਉਹ ਖਾਲੀ ਨਹੀਂ ਗਿਆ। ਅੰਗਰੇਜ਼ ਆਏ, ਮੁਗਲ ਆਏ, ਉਹ ਜਦੋਂ ਟੱਕਰਦੇ ਸੀ ਨਾ, ਉਹ ਸਾਹਮਣੇ ਉਹ ਟੱਕਰਦੇ ਸੀ। ਲਾਹੌਰ ਦੀ ਧਰਤੀ ਤੇ ਮੀਰ ਮੰਨੂ ਦੇ ਜ਼ੁਲਮਾਂ ਦੀ ਗੱਲ ਚੱਲਦੀ ਹੈ, ਪਰ ਇਹਨਾਂ ਨਾਲੋਂ ਤਾਂ ਉਹ ਚੰਗਾ ਸੀ। ਕਿਉਂ? ਬੱਚਿਆਂ ਦੇ ਟੋਟੇ ਕਰਕੇ ਮਾਵਾਂ ਨੂੰ ਦੇ ਦਿੰਦਾ ਸੀ, ਤੇ ਮਾਵਾਂ ਉਹ ਟੋਟਿਆਂ ਨੂੰ ਸੀਨੇ ਨਾਲ ਲਾਉਂਦੀਆਂ ਸੀ, ਭਾਵੇਂ ਉਹ ਗੁਰਮੰਤਰ ਕਰਦੀਆਂ ਸੀ, ਭਾਵੇਂ ਮੂਲ ਮੰਤਰ ਕਰਦੀਆਂ ਸੀ, ਭਾਵੇਂ ਜਪਜੀ ਸਾਹਿਬ ਪੜ੍ਹਦੀਆਂ ਸੀ, ਭਾਵੇਂ ਚੌਪਈ ਸਾਹਿਬ ਪੜ੍ਹਦੀਆਂ ਸੀ, ਪਰ ਪੁੱਤ ਤਾਂ ਸਾਹਮਣੇ ਸੀ ਨਾ। ਇਹਨਾਂ ਨੇ ਜਿੰਨੇ ਝੂਠੇ ਪੁਲਿਸ ਮੁਕਾਬਲੇ ਬਣਾਏ, ਇਹਨਾਂ ਨੇ ਲਾਸ਼ਾਂ ਨਹੀਂ ਦਿੱਤੀਆਂ। ਜਿਹਨੇ ਖੋਜ ਕੀਤੀ, ਜਸਵੰਤ ਸਿੰਘ ਖਾਲੜਾ ਨੇ 25,000 ਲਾਵਾਰਸ ਲਾਸ਼ਾਂ ਦਾ ਜੋ ਉਹਨੇ ਚਿੱਠਾ ਤਿਆਰ ਕੀਤਾ, ਤੇ ਉਹਦੇ ਨਾਲ ਇਹਨਾਂ ਨੇ ਕੀ ਕੀਤਾ। ਹੁਣ ਗੱਲ ਹੈ ਅਗਲੀ, ਹੁਣ ਕੀ ਕਰਨਾ। ਬਸ ਆਹ ਕਹਿ ਕੇ ਮੈਂ ਸਮਾਪਤੀ ਕਰਾਂ। ਗੁਰੂ ਕੇ ਸਵਾਰੇ ਇੱਕ ਹੈ ਨਿਜਵਾਦ। ਜਿੰਨੀ ਦੇਰ ਤੱਕ ਆਪਾਂ ਨਿਜਵਾਦ ਨਹੀਂ ਨਾ ਤਿਆਗਦੇ, ਨਿਜਵਾਦ, ਬੇਪਰਵਾਦ, ਜਾਤਵਾਦ, ਇਲਾਕਾਵਾਦ, ਸੰਪਰਦਾਵਾਦ, 5 ਚੀਜ਼ਾਂ ਨੇ। ਕਿਹੜਾ ਟਕਸਾਲੀ ਹੈ, ਕਿਹੜਾ ਮਿਸ਼ਨਰੀ ਹੈ, ਕਿਹੜਾ ਸ਼੍ਰੋਮਣੀ ਕਮੇਟੀ ਵਾਲਾ ਹੈ, ਛੱਡ ਦੋ ਗੱਲਾਂ, ਹੁਣ ਲੋੜ ਨਹੀਂ, ਪਰੇ ਕਰ ਦੋ। ਹੁਣ ਜਿੰਨੀ ਦੇਰ ਤੱਕ ਨਿਜਵਾਦ ਨਹੀਂ ਤਿਆਗਦੇ, ਗੁਰੂ ਮਹਾਰਾਜ ਨੂੰ ਸਮਰਪਣ ਨਹੀਂ ਹੁੰਦੇ। ਇੱਕ ਬੇਨਤੀ ਹੋਰ, ਅੱਜ ਬੜੀ ਗੱਲ ਚੱਲਦੀ ਹੈ ਜੀ, ਸਿਰ ਵਰਤੋ। ਸਿਰ ਵਰਤੋ ਦੂਜੇ ਸ਼ਬਦਾਂ ਵਿੱਚ ਵੀ ਪੜ੍ਹਾਈ ਕਰੋ, ਕੌਮ ਦੀ ਗੱਲ ਨਾ ਕਰੋ। ਮਾਫ ਕਰਨਾ ਜੇ ਮੈਂ ਗਲਤ ਹੋਵਾਂ, ਤੁਸੀਂ ਸਾਰੇ ਸਤਿਕਾਰਯੋਗ ਮੈਨੂੰ ਕਰੈਕਟ ਕਰ ਦਿਓ ਬਾਅਦ 'ਚ। ਵੀ ਪੜ੍ਹੋ, ਕੌਮ ਦੀ ਗੱਲ ਨਾ ਕਰੋ, ਕੌਮੀ ਘਰ ਦੀ ਗੱਲ ਨਾ ਕਰੋ, ਕੌਮ ਦੇ ਦਰਦ ਦੀ ਗੱਲ ਨਾ ਕਰੋ। PM ਤੋਂ ਵੱਡਾ ਉਹਦਾ ਕਿਹਦਾ ਅਹੁਦਾ ਹੋ ਸਕਦਾ ਹੈ? ਡਾਕਟਰ ਮਨਮੋਹਨ ਸਿੰਘ, ਫਿਰ ਰਾਸ਼ਟਰਪਤੀ ਗਿਆਨੀ ਜੈਲ ਸਿੰਘ,
ਬੂਟਾ ਸਿੰਘ ਕੌਣ ਸੀ ਇਹ, ਕੀ ਕਰ ਲਿਆ ਇਹਨਾਂ ਨੇ? ਕਿਉਂਕਿ ਰੱਸੀ ਕੀ ਇਹਨਾਂ ਦੇ ਹੱਥ ਹੈ ਪਿੱਛੇ, ਚਲਾਉਣ ਵਾਲੇ ਕੌਣ ਨੇ? ਇੱਕੋ ਜਵਾਬ ਦਿਆ ਕਰੋ ਇਹਨਾਂ ਨੂੰ ਕਿ ਸਿੱਖ ਨੇ ਤਾਂ ਸਿਰ ਦੇਤਾ ਗੁਰੂ ਗੋਬਿੰਦ ਸਿੰਘ ਨੂੰ ਵਿਸਾਖੀ ਤੇ। ਹੁਣ ਕਿਹੜੇ ਸਿਰ ਵਰਤਨ ਦੀ ਗੱਲ ਕਰਦੇ ਹੋ? ਜਦ ਦਿੱਤਾ ਹੀ ਗੁਰੂ ਗੋਬਿੰਦ ਸਿੰਘ ਨੂੰ ਹੋਇਆ। ਜੋ ਤੋ ਪ੍ਰੇਮ ਸਿਰ ਧਰ ਤਲੀ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਇਹ 20ਵੀਂ ਸਦੀ ਦੇ ਪਹਿਲੇ ਦਹਾਕਿਆਂ ਦੀ ਬਾਤ ਹੈ ਕਿ ਆਰੀਆ ਸਮਾਜੀਆਂ ਨੇ ਨਾ ਲਾਹੌਰ ਦੀ ਧਰਤੀ ਤੇ ਬਛੂਆਣੀ ਗਲੀ ਵਿੱਚ ਸ਼ੁੱਧੀਕਰਨ ਇੱਕ ਲਹਿਰ ਚਲਾਈ ਸੀ। ਉਹ ਵਕਤ ਉਹਨਾਂ ਨੇ ਇਹ ਗੱਲ ਦੱਸੀ ਕਿ ਜਿਹੜਾ ਵੀ ਸਾਡੇ ਵਿੱਚੋਂ ਈਸਾਈਆਂ ਵਿੱਚ ਗਿਆ, ਮੁਸਲਮਾਨ ਬਣਿਆ, ਸਿੱਖ ਬਣਿਆ, ਆਓ ਤੁਸੀਂ ਸਾਡੇ 'ਚ ਸ਼ਾਮਲ ਹੋਵੋ। ਅਨੇਕਾਂ ਸਿੱਖ ਨੌਜਵਾਨ ਸੀ, ਮਾਫ ਕਰਨਾ, ਜਿਨ੍ਹਾਂ ਦੇ ਕੇਸ ਕਤਲ ਕੀਤੇ, ਰੱਸੇ ਵੱਟੇ ਗਏ ਉਹਨਾਂ ਦੇ ਕੇਸਾਂ ਦੇ। ਉਹ ਵਕਤ ਰਾਵਲਪਿੰਡੀ ਦੇ ਇਲਾਕੇ ਵਿੱਚੋਂ ਇੱਕ ਸਿੱਖ, ਉਹਨੇ ਅਖਬਾਰ ਪੜ੍ਹੇ, ਉਹਦੀ ਕਟਿੰਗ ਲਈ, ਦਰਦ ਰੱਖਦਾ ਸੀ ਕੌਮ ਦਾ, ਅੱਖਾਂ 'ਚ ਖੂਨ ਦੇ ਹੰਝੂ ਆਏ ਉਹਦੇ। ਇਹ ਕੌਮ ਨਾਲ ਕੀ ਹੋਣ ਲੱਗ ਗਿਆ? ਉਹ ਵਕਤ ਉਹ ਚੱਲਿਆ, ਕਹਿੰਦਾ ਮੈਂ ਕਿਹਦੇ ਨਾਲ ਗੱਲ ਕਰਾਂ? ਬਾਬਾ ਅਤਰ ਸਿੰਘ ਮਸਤੂਆਣੇ ਵਾਲੇ ਉਹਨਾਂ ਕੋਲ ਆ ਗਿਆ। ਆ ਕੇ ਕਹਿਣ ਲੱਗਿਆ, ਬਾਬਾ ਜੀ, ਉਹ ਅਖਬਾਰ ਦੀ ਕਟਿੰਗ ਅੱਗੇ ਰੱਖਤੀ ਵੀ ਆਹ ਕੀ ਹੋਣ ਲੱਗ ਗਿਆ ਸਾਡੇ ਨਾਲ। ਕਹਿੰਦੇ ਬਾਬਾ ਅਤਰ ਸਿੰਘ ਤੇ ਕੋਈ ਅਸਰ ਨਹੀਂ ਹੋਇਆ ਉਸ ਚੀਜ਼ ਦਾ। ਬੜੇ ਠਹਿਰਾਅ ਨਾਲ ਉਹ ਬੋਲੇ, ਕਹਿੰਦੇ ਪੁਰਖਾ ਘਬਰਾ ਨਾ। ਦੋ ਗੱਲਾਂ ਨੇ ਸਮਝਣ ਵਾਲੇ। ਕਹਿੰਦੇ ਘਬਰਾ ਨਾ, ਇਸ ਕੌਮ ਦੀ ਜੜ ਪਤਾਲ ਤੋਂ ਵੀ ਡੂੰਘੀ ਹੈ, ਕੋਈ ਪੱਟ ਨਹੀਂ ਸਕਦਾ। ਪਰ ਇਹ ਵਿਸ਼ਵਾਸ ਹੈ, ਵਿਸ਼ਵਾਸ ਕਰਕੇ ਰੁਕ ਜਾਣਾ ਗਲਤੀ ਹੈ। ਇਹਦੇ ਨਾਲ ਸਾਡੀ ਕੋਈ ਜ਼ਿੰਮੇਵਾਰੀ ਵੀ ਹੈ, ਇਹਦੇ ਨਾਲ ਸਾਡੀ ਕੋਈ ਜ਼ਿੰਮੇਵਾਰੀ ਵੀ ਬਣਦੀ ਹੈ, ਸਾਡਾ ਕੋਈ ਫਰਜ਼ ਬਣਦਾ ਹੈ। ਪਰ ਇਹਦਾ ਮਤਲਬ ਇਹ ਨਹੀਂ ਕਿ ਸਿਰ ਦੇ ਹੇਠ ਬਾਂਹ ਦੇ ਕੇ ਸੌਂ ਜਾਓ ਤੇ ਤੁਸੀਂ ਸੁਚੇਤ ਨਾ ਹੋਵੋ। ਸੁਚੇਤ ਹੋਣਾ ਹੈ। ਪਰ ਜਿੰਨੀ ਦੇਰ ਤੱਕ ਨਿਜਵਾਦ ਨਹੀਂ ਤਿਆਗਦੇ ਨਾ, ਸਾਡਾ ਕੁਝ ਨਹੀਂ ਬਣਦਾ। ਆਹ ਬੇਨਤੀ ਕਰਕੇ ਮੈਂ ਸਮਾਪਤੀ ਕਰਨੀ ਹੈ। ਡਾਕਟਰ ਹਰਭਜਨ ਸਿੰਘ ਜੀ ਦਿੱਲੀ ਵਾਲੇ, ਉਹਨਾਂ ਦੀ ਇੱਕ ਕਵਿਤਾ ਹੈ ਜਿਹਦਾ ਟਾਈਟਲ ਹੈ ਪਛਤਾਵਾ। ਉਹ ਚਿਤਰਨ ਕਰਦੇ ਨੇ 1699 ਦੀ ਵਿਸਾਖੀ ਦਾ। ਕੀ ਹੋਇਆ ਕਿ ਸੱਚੇ ਪਾਤਸ਼ਾਹ ਜੀ ਨੇ ਬਾਰ-ਬਾਰ ਸੀਸ ਲਏ ਤੇ ਸਿੱਖਾਂ ਨੇ ਸੀਸ ਦਿੱਤੇ। ਉਹਦੇ ਵਿੱਚ ਇੱਕ ਉਹ ਵੀ ਬੈਠਾ ਸੀ ਜਿਹੜਾ ਸਾਰਾ ਕੁਝ ਦੇਖਦਾ ਹੈ, ਉਹਦੇ ਢਕਾ ਕੇ ਉਹਨਾਂ ਨੇ ਕਵਿਤਾ ਲਿਖੀ ਹੋਈ ਹੈ। ਉਹ ਕਹਿਣ ਲੱਗਿਆ, ਮੇਰੇ ਸਾਹਮਣੇ ਸਾਰਾ ਕੁਝ ਹੋਇਆ, ਇੱਕ ਉੱਠਿਆ, ਦੂਜਾ ਉੱਠਿਆ, ਤੀਜਾ ਉੱਠਿਆ, ਚੌਥਾ ਉੱਠਿਆ, ਤੇ ਜਦੋਂ ਉਹ ਇੱਕੋ ਜਿਹੇ ਕਕਾਰਾਂ ਵਿੱਚ, ਇੱਕੋ ਜਿਹੇ ਵਸਤਰਾਂ ਵਿੱਚ ਮੇਰੇ ਸਾਹਮਣੇ ਆਏ ਤੇ ਸਾਬਤ ਵੀ ਸੀ। ਕਹਿੰਦੇ ਮੈਂ ਸੋਚਣ ਲੱਗ ਗਿਆ, ਮਨਾ ਜੀ ਆਹੀ ਗੱਲ ਸੀ, ਤੂੰ ਕਿਉਂ ਨਹੀਂ ਉੱਠਿਆ? ਜੇ ਇੰਨੀ ਗੱਲ ਸੀ ਤਾਂ ਤੂੰ ਕਿਉਂ ਨਹੀਂ ਉੱਠਿਆ? ਜੇ ਮਹਾਰਾਜ ਨੇ ਇਸ ਤਰ੍ਹਾਂ ਸਨਮੁਖ ਕਰ ਦੇਣਾ ਸੀ ਸੰਗਤਾਂ ਦੇ ਲਿਆ ਕੇ। ਫਿਰ ਉਹ ਲਿਖਦਾ ਹੈ, ਕਹਿੰਦਾ ਨਹੀਂ, ਇਹ ਤੂੰ ਨਹੀਂ ਸੀ ਕਰ ਸਕਦਾ, ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ ਖੋਟ ਨਹੀਂ ਚੱਲਦੀ। ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ ਖੋਟਾ ਸਿੱਕਾ ਨਹੀਂ ਚੱਲਦਾ, ਇੱਥੇ ਤਾਂ ਖਰਾ ਚੱਲੂਗਾ, ਤੂੰ ਖਰਾ ਹੈ ਨਹੀਂ। ਕਹਿੰਦਾ ਪਛਤਾਵਾ ਅੱਜ ਵੀ ਹੈ ਮੇਰੇ ਦਿਲ 'ਚ, ਬਸ ਇਸ ਦਰਬਾਰ ਵਿੱਚ ਖੋਟ ਨਹੀਂ ਚੱਲਣੀ। ਜਿੱਥੇ ਅਸੀਂ ਕੌਮ ਦੀ ਗੱਲ ਕਰਨੀ ਹੈ, ਕੌਮੀ ਘਰ ਦੀ ਗੱਲ ਕਰਨੀ ਹੈ, ਆਪੋ ਆਪਣੀ ਖੋਟ ਕੱਢੀਏ। ਆਪ ਸਵਾਰ ਹੈ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜੱਗ ਤੇਰਾ ਹੋਏ। ਯਾਦ ਰੱਖਿਓ, ਅੱਜ ਬੇਪਰਵਾਜ ਦੀ ਜਿੰਨੀ ਪੜ੍ਹਾਈ ਹੈ, ਜਿੰਨੀ ਕਮਾਈ ਹੈ, ਜਿੰਨੀ ਕਾਰਵਾਈ ਹੈ, ਜਿੰਨੀ ਲੜਾਈ ਹੈ, ਜਿਵੇਂ ਉਹਨਾਂ ਨੇ ਬਾਕੀ ਧਰਮਾਂ ਨੂੰ ਆਪਣੇ ਵਿੱਚ ਗਲਬ ਕੀਤਾ। ਕਰਵੀਰ ਸਿੰਘ ਕੌੜਾ ਦੀ ਕਿਤਾਬ ਹੈ ਤੇ ਸਿੱਖ ਵੀ ਨਿਕਲਿਆ ਗਿਆ, ਪੜ੍ਹ ਕੇ ਵੇਖੋ। ਬੁੱਧ ਮੱਤ ਨੂੰ ਉਹ ਖਾ ਗਏ, ਜੈਨ ਮੱਤ ਨੂੰ ਉਹ ਖਾ ਗਏ, ਪਾਰਸੀ ਮੱਤ ਨੂੰ ਉਹ ਖਾ ਗਏ। ਬਸ ਚਕੰਨੇ ਰਹਿਣਾ ਵੀ ਜਿੰਨੀ ਵੀ ਉਹਨਾਂ ਦੀ ਪੜ੍ਹਾਈ, ਕਮਾਈ, ਸਿਖਲਾਈ, ਕਾਰਵਾਈ, ਉਹ ਸਿੱਖਾਂ ਨੂੰ ਆਪਣੇ ਵਿੱਚ ਗਲਬ ਕਰਨ ਵਾਸਤੇ ਹੈ। ਤੇ ਕਲਗੀਧਰ ਦਾ ਬਚਨ ਹੈ, ਕੀ ਕਹਿੰਦੇ? ਸਿੱਖਾ ਜਿਹੜੀ ਮਰਜ਼ੀ ਗਲਤੀ ਕਰਕੇ ਮੇਰੇ ਕੋਲ ਆ ਜੀ, ਮੈਂ ਤੈਨੂੰ ਬਖਸ਼ ਦੂੰ, ਪਰ ਇਹ ਤੇ ਵਿਸ਼ਵਾਸ ਕਰੇਗਾ ਨਾ
मैं तेरे सिर तो हाथ चुक लूंगा। जब लग खालसा रहे न्यारा, तब लग तेज दिऊ मैं सारा। जब यह कह विपरिन की रीत मैं ना करूं इनकी भर्ती। जे इन्हां दे पिछे लग के चलेगा, इन्हां दा बन के चलेगा, इन्हां दा पिट्ठू बनेगा, मैं तेरे सिर तो हाथ चुक लूंगा। ये गुरु गोबिंद सिंह का वचन है। आओ इत्थे ही विचारां नूं विश्राम देवां। अगला जो समा है वो सकत्तर साहिबान तो आप जी सरवण करो। बुलाओ जी फतेह। वाहिगुरु जी का खालसा, वाहिगुरु जी की